ਚੇਂਜਸ ਆਪਾਂ ਉਮੀਦਾਂ ਰੱਖ ਸਕਦੇ ਹਾਂ? ਕੀ ਜਿਹੜੇ ਆ ਉਹ ਪਾਲਿਸੀਜ਼ ਦਾ ਉਹਨਾਂ ਨੇ ਇਸ਼ਾਰੇ ਕੀਤੇ ਆ, ਤੇ ਕੀ ਹੋ ਸਕਦਾ ਤੇ ਕੀ ਨਹੀਂ ਹੋ ਸਕਦਾ, ਉਹ ਸਾਰਾ ਕੁਝ ਜਿਹੜਾ ਆ ਉਹ ਤੁਹਾਡੇ ਨਾਲ ਅੱਜ ਆਪਾਂ ਡਿਸਕਸ ਜਿਹੜਾ ਉਹ ਕਰਨਾ ਆ। ਅਟਰਨੀ ਟਿਰਕੇਣਾ ਜੀ ਤੁਹਾਨੂੰ ਕੱਲੇ ਪੁਆਇੰਟ ਦੇ ਬਾਰੇ ਜਿਹੜਾ ਉਹ ਸਮਝਾਉਣਗੇ। ਸੋ ਅੱਜ ਦਾ ਪ੍ਰੋਗਰਾਮ ਬਹੁਤ ਇੰਪੋਰਟੈਂਟ ਆ। ਆਉਂਦੇ 4 ਸਾਲਾਂ ਦੇ ਵਿੱਚ ਇਦਾਂ ਦੀਆਂ ਤੁਹਾਨੂੰ ਨਿਊਜ਼, ਇਦਾਂ ਦੀਆਂ ਖਬਰਾਂ, ਇਦਾਂ ਦੀਆਂ ਚਰਚਾਵਾਂ ਜਿਹੜੀਆਂ ਉਹ ਤੁਹਾਨੂੰ ਸੁਣਦੀਆਂ ਰਹਿਣੀਆਂ ਆ। ਜਦੋਂ ਤੋਂ ਟਰੰਪ ਹੁਣਾਂ ਨੇ ਜਿਹੜੀ ਉਹ ਸਹੁੰ ਚੁੱਕ ਲੈਣੀ ਆ, ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਆਪਣੀਆਂ ਪਾਲਿਸੀਜ਼ ਜਿਹੜੀਆਂ ਉਹ ਲੈ ਕੇ ਆਉਣੀਆਂ ਹੈਗੀਆਂ ਆ। ਪਾਲਿਸੀਜ਼ ਦੇ ਵੱਲ ਜਾਣ ਤੋਂ ਪਹਿਲਾਂ ਅਟਰਨੀ ਟਿਰਕੇਣਾ ਜੀ, ਐਜ਼ ਏ ਵਕੀਲ, ਐਜ਼ ਏ ਇਮੀਗ੍ਰੇਸ਼ਨ, ਜਿਹੜੀ ਤੁਹਾਡੀ ਕਹਿ ਸਕਦੇ ਆ ਵੀ ਇੱਕ ਖੇਤਰ ਆ, ਤੁਹਾਡੀ ਇਹ ਇੰਡਸਟਰੀ ਆ, ਤੁਹਾਡੇ ਨਾਲ ਦੇ ਆ, ਉਹਨਾਂ ਦੇ ਵਿੱਚ ਕੀ ਚਰਚਾਵਾਂ ਨੇ, ਕੀ ਜਿਹੜਾ ਉਹ ਸੋਚ ਰਹੇ ਨੇ, ਕੀ ਉਹਨਾਂ ਨੂੰ ਉਮੀਦਾਂ ਨੇ ਇਹ ਜਿਹੜੇ ਅਗਲੇ ਪ੍ਰਸ਼ਾਸਨ ਤੋਂ? ਦੇਖੋ ਭਾਜੀ, ਇਸੇ ਪ੍ਰਸ਼ਾਸਨ ਤੇ ਸ਼ੁਰੂ ਕੀਤਾ ਸੀਗਾ ਕੰਮ ਕਰ, ਤੇ ਐਜ਼ ਅ ਲਾਇਰ ਸਾਨੂੰ ਨਹੀਂ ਕੋਈ ਅਪਰੋਚ ਦੇ ਵਿੱਚ ਫਰਕ ਪੈਣਾ, ਕਿਉਂਕਿ ਜਿਹੜੇ ਵੀ ਲਾਜ਼ ਆ ਰਾਈਟ, ਜਿੱਦਾਂ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਨੇ CLP ਕੱਢਿਆ ਸੀਗਾ ਲਾਅ, ਤੇ ਡੈਮੋਕ੍ਰੈਟ ਸੀਗੇ ਕਿ ਉੱਥੇ ਕਰਕੇ ਆਓ, STCA ਕੱਢਿਆ ਸੀਗਾ ਕਿ ਕੈਨੇਡਾ ਦੇ ਵਿੱਚ ਅਸਾਈਲਮ ਫਾਈਲ ਕਰਕੇ ਆਓ। ਏਦਾਂ ਦੇ ਹੋਰ ਕਈ ਜਿਹੜੇ ਉਹਨਾਂ ਨੇ ਕਾਨੂੰਨ ਜਿਹੜੇ ਸੀਗੇ, ਕਈ ਸਾਰੇ ਕੇਸ ਲਾਅ ਜਿਹੜੇ BIA ਜਾਂ ਸਰਕਿਟ ਕੋਰਟ ਤੋਂ ਪਾਸ ਹੁੰਦੇ ਆ, ਉਹਦੇ ਹਿਸਾਬ ਨਾਲ ਜਿਹੜਾ ਇਮੀਗ੍ਰੇਸ਼ਨ ਲਾਅ ਜਿਹੜਾ ਚੱਲਦਾ। ਤੇ ਐਜ਼ ਅ ਲਾਇਰ ਸਾਡੀ ਫੰਕਸ਼ਨੈਲਿਟੀ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਓਬਵੀਅਸਲੀ ਜਿਹੜਾ ਫਰਕ ਇਹ ਪੈਂਦਾ ਕਿ ਲਾਅ ਜਿਹੜੇ ਆ ਕੀ ਪਾਸ ਹੋ ਰਿਹਾ, ਠੀਕ ਹੈ, ਤੇ ਉਹਦਾ ਅੱਗੇ ਕੋਈ ਹੱਲ ਹੈਗਾ ਕਿ ਨਹੀਂ ਹੈਗਾ। ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਕਾਰਜਕਾਲ 'ਚ ਵੀ ਆਪਾਂ ਵੇਖਿਆ ਸੀਗਾ ਕਿ ਲਾਅ ਸੂਟਸ ਦੇ ਵਿੱਚ ਉਹ ਪੈ ਜਾਂਦੇ ਆ, ਕਈ ਵਾਰੀ ਸਟੇ ਆਰਡਰ ਮਿਲ ਜਾਂਦਾ, ਕਈ ਵਾਰੀ ਈਵਨ ਸੁਪਰੀਮ ਕੋਰਟ ਤੱਕ ਉਹਨਾਂ ਦੀ ਦੌੜ ਜਿਹੜੀ ਲੱਗ ਜਾਂਦੀ ਹੈ ਸਾਰਿਆਂ ਦੀ, ਕਿ ਸੁਪਰੀਮ ਕੋਰਟ ਫਿਰ ਜਿਹੜਾ ਫੈਸਲਾ ਕਰਦਾ। ਸੁਪਰੀਮ ਕੋਰਟ ਓਬਵੀਅਸਲੀ ਕੰਜ਼ਰਵੇਟਿਵ ਹੈ ਇਸ ਵੇਲੇ, ਤੇ ਅੱਗੇ ਡਿਪੈਂਡ ਕਰਦਾ ਹੈ ਕਿ ਜਿਹੜੇ ਕੇਸਿਸ ਆ ਕਿਹੜੇ ਸਰਕਿਟ ਦੇ ਵਿੱਚ ਉਹ ਆਉਂਦੇ ਆ। 9th ਸਰਕਿਟ ਦੇ ਵਿੱਚ ਕੀ ਸਿਸਟਮ ਚੱਲ ਰਿਹਾ, 2nd ਸਰਕਿਟ ਦੇ ਵਿੱਚ ਕੀ ਚੱਲਦਾ। ਸੋ ਜਿਹੜਾ ਇੱਕ ਲਾਇਰ ਦਾ ਰੋਲ ਆ, ਉਹ ਜਿਹੜੀ ਉਹਦੀ ਫੰਕਸ਼ਨੈਲਿਟੀ ਆ ਉਹ ਚੇਂਜ ਨਹੀਂ ਹੁੰਦੀ। ਸਾਡਾ ਕੰਮ ਕਰਨ ਦਾ ਤਰੀਕਾ ਸਾਰਾ ਕੁਝ ਉੱਦਾਂ ਹੀ ਰਹਿੰਦਾ। ਜੇ ਕੋਈ ਚੀਜ਼ ਚੇਂਜ ਹੁੰਦੀ ਆ ਤਾਂ ਉਹੀ ਹੈ ਕਿ ਜਿਹੜਾ ਇੱਕ ਪ੍ਰਸ਼ਾਸਨ ਆ ਉਹਦੇ ਵਿੱਚ ਇੱਕ ਸਟ੍ਰਿਕਟਨੈਸ ਜਿਹੜੀ ਆ ਜਾਂਦੀ ਹੈ। ਤੇ ਆਨਲਾਈਨ ਜਿੱਦਾਂ ਕਈ ਇਹਦੇ ਮਿਕਸਡ ਓਪੀਨੀਅਨ, ਠੀਕ ਹੈ, ਅਲਟੀਮੇਟਲੀ ਜੇ ਇਹਦਾ ਕਰੈਕਸ ਜੇ ਤੁਸੀਂ ਕੱਢਣਾ ਹੋਵੇ, ਕਿ ਕਈ ਵਾਰੀ ਆਪਾਂ ਵੇਖਦੇ ਆ ਕਿ ਬੰਦੇ ਸੀਰੀਅਸ ਨਹੀਂ ਹੁੰਦੇ ਆਪਣੀ ਇਮੀਗ੍ਰੇਸ਼ਨ ਪ੍ਰੋਸੀਡਿੰਗਸ ਨੂੰ ਲੈ ਕੇ। ਸਾਨੂੰ ਇੱਕ ਰੂਟੀਨ ਦੇ ਵਿੱਚ ਇੱਕ ਮੁਸ਼ਕਲ ਜਿਹੜੀ ਆਉਂਦੀ ਸੀਗੀ ਐਜ਼ ਅ ਲਾਇਰ, ਕਿ ਉਹਦੇ ਵਿੱਚ ਕਈ ਵਾਰੀ ਇਦਾਂ ਵੀ ਹੁੰਦਾ ਕਿ ਜਿਹੜਾ ਅਸਾਈਲਮ ਫੋਰ ਐਗਜ਼ਾਮਪਲ ਜੇ ਕਿਸੇ ਦਾ ਲੱਗਾ ਕਿ ਉਹਨੂੰ ਕੰਟੈਕਟ ਕਰਨੇ ਕਈ ਵਾਰੀ ਮੁਸ਼ਕਿਲ ਹੋ ਜਾਂਦਾ, ਕਿ ਫੋਨ ਸਵਿਚ ਆਫ ਆ ਜਾਂਦਾ, ਬੰਦਾ ਕਿਤੇ ਚੱਲ ਜਾਂਦਾ। ਇਹੋ ਜਿਹੇ ਵੀ ਕਈ ਵਾਰੀ ਜਿਹੜੇ ਵਿੱਚ ਸਿਸਟਮ ਦੇ ਲੋਕ ਆ ਜਾਂਦੇ ਆ, ਜਿਹੜੇ ਕਿ ਆਪਣੀ ਪ੍ਰੋਸੈਸ ਨੂੰ ਲੈ ਕੇ ਆਪ ਹੀ ਸੀਰੀਅਸ ਜਿਹੜੇ ਨਹੀਂ ਹੁੰਦੇ। ਠੀਕ ਹੈ। ਹੁਣ ਕੀ ਹੁੰਦਾ ਕਿ ਟਰੰਪ ਤੇ ਦੂਸਰਾ ਇਹ ਹੈਗਾ ਕਿ ਬਾਹਰ ਵਾਲੀਆਂ ਬੜੀਆਂ ਸਲਾਵਾਂ, ਕਿ ਮੇਰਾ ਦੋਸਤ ਫਲਾਨਾ ਕਹਿੰਦਾ, ਮੇਰਾ ਧਮਕਾਨਾ ਕਹਿੰਦਾ, ਤੇ ਹਰੇਕ ਬੰਦਾ ਹੀ ਜਿਹੜਾ ਤੁਹਾਨੂੰ ਪਤਾ ਕਿ ਜਦੋਂ 4 ਜਣੇ ਇਕੱਠੇ ਬਹਿ ਜਾਂਦੇ ਆ, ਹਰੇਕ ਬੰਦਾ ਆਪਣੀ ਸਲਾਹ ਜਿਹੜੀ ਫਾਰਵਰਡ ਰੱਖਦਾ। ਤੇ ਜਿਹੜਾ ਲਾਅ ਉਹ ਐਡੀ ਤੇਜ਼ ਐਟਲੀਸਟ ਪਹਿਲੇ 6 ਮਹੀਨੇ ਸਾਲ ਦੇ ਵਿੱਚ ਬਦਲਦਾ, ਕਿ ਉਹ ਜਿਹੜੀਆਂ ਸਲਾਹਾਂ ਹੁੰਦੀਆਂ ਫਿਰ ਆਪਣੇ ਆਪ ਹੀ ਜਿਹੜੀ ਫ੍ਰੀ ਵਾਲੀ ਸਲਾਹ ਜਿਹੜੀ ਹੁੰਦੀ ਨਾ ਉਹ ਚੱਲ ਜਾਂਦੀ ਹੈ। ਫਿਰ ਲੋਕਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਯਾਰ ਹੁਣ ਚੇਂਜਸ ਜਿਹੜੇ ਆ ਉਹ ਰੂਟੀਨਲੀ ਜਿਹੜੇ ਆ ਰਹੇ ਆ, ਉਹਨਾਂ ਕੀਪ ਅਪ ਕਰਨਾ ਕਈ ਵਾਰੀ ਮੁਸ਼ਕਿਲ ਹੋ ਜਾਂਦਾ, ਕਿ ਐਡੀ ਛੇਤੀ ਜਿਹੜੇ ਉਹ ਲਾਅ ਤੁਸੀਂ ਜੇ ਆਪਣੇ ਪ੍ਰੋਗਰਾਮ ਪੁਰਾਣੇ ਵਾਲੇ ਜਦੋਂ ਸੁਣੋ ਕਿ ਪਹਿਲੇ ਸਾਲ ਦੇ ਵਿੱਚ ਕਿ ਪੂਰਾ ਹੀ ਜਿਹੜਾ ਅਦਲ ਬਦਲ ਜਿਹੜਾ ਕਰ ਦਿੰਦੇ ਆ ਕਿ ਕਿਹੜੀ ਚੀਜ਼ ਕਿੱਦਾਂ ਫਾਈਲ ਕਰਨੀ ਆ, ਕੀ ਉਹਦੇ ਤਰੀਕੇ ਆ। ਐਗਜ਼ਾਮਪਲ ਇੱਕ ਛੋਟੀ ਜਿਹੀ ਦਿੰਦਾ, ਜਿੱਦਾਂ ਅਸਾਈਲਮ ਦਾ ਜਦੋਂ ਟਰੰਪ ਹੋਣੀ ਆਏ ਸੀਗੇ ਕਿ ਕੋਈ ਵੀ ਖਾਨਾ ਜੇ ਖਾਲੀ ਰਹਿ ਗਿਆ, ਨਾਟ ਐਪਲੀਕੇਬਲ ਨਹੀਂ ਲਿਖਿਆ, ਤਾਂ ਉਹਨੂੰ ਵਾਪਸ ਜਿਹੜੀ ਐਪਲੀਕੇਸ਼ਨ ਤੁਹਾਡੀ ਭੇਜ ਦਿੰਦੇ ਸੀਗੇ, ਕਈ ਜਣਿਆਂ ਨੂੰ ਇਹਦਾ ਨੁਕਸਾਨ ਜਿਹੜਾ ਹੁੰਦਾ ਸੀਗਾ। ਇੱਕ ਜਿਹੜਾ ਤੁਹਾਨੂੰ ਦੱਸਿਆ ਸੀਗਾ ਕਿ ਮੈਟਰ ਆਫ MAF ਰਾਈਟ, ਜਦੋਂ ਉਹਦਾ ਇਸ਼ੂ ਆ ਕਿ ਜੇ ਪਹਿਲੀਆਂ ਅਸਾਈਲਮ ਦੀਆਂ ਐਪਲੀਕੇਸ਼ਨਾਂ ਜੇ ਬੇਅਰ ਮਿਨੀਮਮ ਜੇ ਭਰੀਆਂ ਹੋਈਆਂ, ਕਿ ਪੂਰੀ ਡਿਟੇਲ ਜਿਹੜੀ ਨਹੀਂ ਭਰੀ ਹੋਈ, ਉਹਦਾ ਮੁੱਦਾ ਸਰਕਾਰੀ ਵਕੀਲ ਜਿਹੜੇ ਚੱਕ ਲੈਂਦੇ ਸੀਗੇ ਕਿ ਨਹੀਂ, ਇਹਦੀ ਜਿਹੜੀ ਨਵੀਂ ਵਾਲੀ ਅਰਜੀ ਆ ਉਹਦੇ ਵਿੱਚ ਇਹਨੇ ਹੁਣ ਜ਼ਿਆਦਾ ਡਿਟੇਲ ਜਾਂ ਬਿਆਨ ਜ਼ਿਆਦਾ ਵਧਾ ਕੇ ਜਾਂ ਹਮਲੇ ਹੁਣ ਐਕਸਪਲੇਨ ਕਰਤੇ ਆ, ਪਰ ਪਹਿਲਾਂ ਇਹਨੇ ਆਹੀ ਕਿਹਾ ਸੀਗਾ ਕਿ ਮੈਂ ਬਾਅਦ ਚ ਦਊਂਗਾ। ਇਹਦਾ ਕੇਸ ਲਾਅ ਇੱਕ ਸੀਗਾ ਮੈਟਰ ਆਫ MAF। ਹੁਣ ਆਪਾਂ ਕੀ ਵੇਖਦੇ ਹਾਂ ਕਿ ਜਿਹੜੇ ਸਰਕਾਰੀ ਵਕੀਲ ਆ ਉਹ MAF ਇਸ਼ੂ ਜਿਹੜਾ ਚੱਕਣ ਲੱਗ ਪੈਂਦੇ ਆ। ਓਕੇ, ਠੀਕ ਹੈ। ਤੇ ਉਹ ਜੱਜ ਨੂੰ ਇਹੀ ਕਹਿੰਦੇ ਆ ਕਿ, ਤੇ ਉਹ ਸਰਕਾਰੀ ਵਕੀਲਾਂ ਨੂੰ ਫਿਰ ਪਿੱਛੋਂ ਸਿਖਾ ਕੇ ਸਾਰਾ ਕਿ ਤੁਸੀਂ ਆਹ ਚੀਜ਼ ਜਿਹੜੀ ਟਾਰਗੇਟ ਕਰਨੀ ਆ, ਠੀਕ ਹੈ। ਹੁਣ ਇਹਦੇ ਵਿੱਚ ਉਹੀ ਚੀਜ਼ ਆ ਜਾਂਦੀ ਕਿ ਐਪਲੀਕੇਸ਼ਨ ਕਿੰਨੇ ਭਰਾਈ ਆ, ਠੀਕ ਹੈ, ਤੇ ਜਿਹੜਾ ਇੱਕ ਲੋਕੀ ਹੁੰਦੇ ਕਿ ਨਹੀਂ ਇਹ ਤਾਂ ਮੈਂ ਪੈਰਾਲੀਗਲ ਤੋਂ ਭਰਾ ਲੈਣੀ ਆ ਬਾਹਰੋਂ, ਕੋਈ ਫਰਕ ਨਹੀਂ ਪੈਂਦਾ, ਵਕੀਲ ਪੈਰਾਲੀਗਲ ਸੇਮ ਹੀ ਆ। ਕਈ ਤਾਂ ਇਸ ਐਕਸਟੈਂਡ ਤੱਕ ਵੀ ਕਹਿੰਦੇ ਸਾਨੂੰ ਵੀ ਕੀ ਹੈ, ਵਕੀਲ ਦਾ ਕੋਈ ਰੋਲ ਨਹੀਂ ਹੁੰਦਾ, ਜੱਜ ਜੁੱਜ ਨੇ ਜੋ ਵੀ ਕਰਨਾ ਹੁੰਦਾ ਉਹੀ ਕਰਨਾ ਹੁੰਦਾ। ਇਹ ਫੈਕਚੁਅਲ ਗੱਲ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਕਈ ਵਾਰੀ ਸੁਣ ਕੇ ਹੈਰਾਨ ਹੁੰਦਾ, ਮੈਂ ਕਹਿਣਾ ਅੱਛਾ। ਉਹ ਜਿਹੜੇ ਹੁਣ
ਲੋਕੀ ਉਹਨਾਂ ਨੂੰ ਭਾਜਣਾ ਜਿਹੜੀਆਂ ਪੈ ਜਾਂਦੀਆਂ, ਜਿਹੜੇ ਅਨਆਥੋਰਾਈਜ਼ਡ ਪ੍ਰੈਕਟਿਸ ਆਫ ਲਾਅ ਵਾਲੇ ਜਿਹੜੇ ਪੈਰਾਲੀਗਲ ਜਿਹੜੀ ਐਡਵਾਈਸ ਆ, ਠੀਕ ਹੈ, ਉਹ ਜਿਹੜੇ ਆਫਿਸਾਂ ਤੇ ਸ਼ਿਕੰਜਾ ਜਿਹੜਾ ਤੁਸੀਂ ਕਹਿ ਲਓ ਕਿ ਕੱਸ ਹੋ ਜਾਂਦਾ। ਤੇ ਇੱਕ ਥੋੜਾ ਸਿਸਟਮ ਜਿਹੜਾ ਡਿਸਪਲਿਨ ਹੈ ਨਾ, ਉਹ ਲੋਕਾਂ ਦੇ ਵਿੱਚ ਆ ਜਾਂਦਾ। ਤੁਸੀਂ ਯਕੀਨ ਨਹੀਂ ਕਰੋਗੇ ਕਿੰਨੇ ਲੋਕਾਂ ਨੇ ਜਿਹੜਾ ਸੀਗਾ ਕਰਕੇ ਕਿ ਮੈਨੂੰ ਯਾਰ ਪੀੜੀ ਪੂੜੀ ਦਾ ਲੈ ਕੇ ਦਿਓ, ਜਿਹੜੀ ਚੀਜ਼ ਤੋਂ ਲੋਕੀ ਭੱਜਦੇ ਸੀਗੇ ਕਿ ਟਰੰਪ ਦੇ ਆਉਣ ਤੋਂ ਪਹਿਲਾਂ। ਅੱਛਾ, ਹੁਣ ਜਿਹਨਾਂ ਦੇ ਵਿਆਹ ਵੀ ਵਾਲੇ ਕੇਸ ਜਿਹੜੇ ਚੱਲਦੇ ਆਪ ਹੀ ਸੀਗੇ, ਕਹਿਣ ਲੱਗ ਗਏ ਵੀ ਪੀੜੀ ਦਵਾ ਦਿਓ ਘੱਟੋ ਘੱਟ, ਏਦਾਂ ਹੋ ਜਾਏ ਲੋਕਾਂ ਦੇ ਹੁਣ ਜਿੱਦਾਂ ਮਨਾਂ ਦੇ ਵਿਆਹ ਵਿੱਚ ਸੀਗਾ ਏਦਾਂ ਨਾ, ਨਜ਼ਰੀਆ ਚੇਂਜ। ਹਾਂਜੀ, ਜਿਹੜਾ ਇੱਕ ਦੋ ਆਪਾਂ ਵੀਡੀਓ ਵੀ ਪਾਈਆਂ ਸੀਗੀਆਂ ਕਿ ਲੋਕਾਂ ਦੇ ਕਿਸੇ ਦੇ ਗਾਰਡੀਅਨ ਦਾ ਹੋਇਆ ਜਾਂ ਅਸਾਲਮ ਦਾ ਜਾਂ ਫੈਮਿਲੀ ਬੇਸ ਮੈਰਿਜ ਬੇਸ ਤੇ ਆ, ਸਟਾਫ ਮੈਨੂੰ ਕਹਿੰਦਾ ਕਿ ਹੁਣ ਆਪ ਹੀ ਕਾਲ ਕਰ ਰਿਹਾ ਕਿ ਯਾਰ ਮੈਂ ਵਿਆਹ ਵਾਲੇ ਰਾਊਟ ਤੇ ਜਾਣਾ ਵਾ, ਪੀਡੀ ਮੈਨੂੰ ਲੈ ਦਿਓ। ਜਿਹੜੇ ਐਟਲੀਸਟ ਸਟ੍ਰਿਕਟ ਜੱਜ ਵਾਲੇ ਜਿਹੜੇ ਸੀਗੇ ਨਾ ਕੋਰਟ, ਠੀਕ ਹੈ, ਤਾਂ ਉਹਨਾਂ ਨੂੰ ਵੀ ਪਤਾ ਹੁਣ ਕਿ ਗੱਲਾਂ ਬਾਤਾਂ ਹੁਣ ਰਹਿ ਗਈਆਂ ਪਿੱਛੇ, ਤੇ ਸਰਪੰਚ ਸਾਹਿਬ ਆ ਗਏ ਆ ਤੇ ਉਹਨਾਂ ਨੇ ਜਿਹੜਾ ਸੀਗਾ ਪਿੰਡ ਦਾ ਮਾਹੌਲ ਜਿਹੜਾ ਚੇਂਜ ਕਰ ਦੇਣਾ, ਟੋਟਲੀ ਚੇਂਜ ਕਰ ਦੇਣਾ ਕਰਤਾ ਜੀ। ਇਹਦੇ ਹਾਂਜੀ ਵਿੱਚ ਤਾਂ ਜਿਹੜੀਆਂ ਕੋਈ ਦੋ ਰਾਵਾਂ ਨਹੀਂ ਆ। ਹੁਣ ਆਪਾਂ ਨਾ ਇਹਦੇ ਵਿੱਚ ਗੱਲ ਕਰਦੇ ਹਾਂ ਟਰੰਪ ਹੁਣਾਂ ਦੇ, ਉਹਨਾਂ ਦੀਆਂ ਪਾਲਿਸੀਜ਼ ਕੀ ਆ, ਉਹਦੇ ਤੇ ਆਪਾਂ ਅੱਗੇ ਜਿਹੜੀ ਗੱਲ ਕਰਦੇ ਹਾਂ। ਇੱਕ ਜਿਹੜੀ ਚੀਜ਼ ਉਹਨਾਂ ਨੇ ਆਪਣੇ ਕੈਂਪੇਨ ਟ੍ਰੇਲ ਦੇ ਉੱਤੇ ਆਖੀ ਸੀ ਵੀ ਅਨਡਾਕੂਮੈਂਟਡ ਬੰਦਿਆਂ ਨੂੰ ਜਿਹੜਾ ਉਹਨਾਂ ਨੇ ਕੱਢ ਦੇਣਾ। ਉਹ ਕਹਿੰਦੇ ਜੀ ਮਾਸ ਡੈਪੂਟੇਸ਼ਨਸ ਜਿਹੜੀਆਂ ਆ ਉਹ ਕਰਨ ਜਾ ਰਹੇ ਆ। ਫਿਰ ਆਪਾਂ ਨੇ ਦੇਖਿਆ ਜੀ ਵੀ ਸਟੀਵਨ ਮਿਲਰ ਸੇਮ ਉਹੀ ਬਹੁਤ ਹੀ ਸ਼ਰੂਡ ਜਿਹੜਾ ਉਹ ਬੰਦਾ ਜਿਹੜਾ ਇਮੀਗ੍ਰੇਸ਼ਨ ਉੱਤੇ ਬਹੁਤ ਜ਼ਿਆਦਾ ਸਖਤ ਸਟੈਂਡ ਜਿਹੜਾ ਜਿਸ ਦਾ ਹੈਗਾ ਆ, ਉਹ ਟਰੰਪ ਹੁਣਾਂ ਦਾ ਡਿਪਟੀ ਚੀਫ ਆਫ ਸਟਾਫ ਆ। ਟੌਮ ਹੋਮਨ ਸਾਬਕਾ ਆਈਸ ਦਾ ਜਿਹੜਾ ਡਾਇਰੈਕਟਰ ਆ, ਉਹਨਾਂ ਨੂੰ ਬਾਰਡਰ ਜ਼ਾਰ ਜਿਹੜਾ ਉਹਨਾਂ ਨੇ ਨਿਯੁਕਤ ਕੀਤਾ ਆ। ਜਦੋਂ ਇਹ ਅਨਡਾਕੂਮੈਂਟਡ ਇਮੀਗ੍ਰੈਂਟ ਦੀ ਗੱਲ ਕਰਦੇ ਆ, ਇਹ ਬੜਾ ਕਨਫਿਊਜ਼ਨ ਆ। ਹੂ ਇਜ਼ ਅਨਡਾਕੂਮੈਂਟਡ ਇਮੀਗ੍ਰੈਂਟ? ਇਹ ਕੌਣ ਹੁੰਦੇ ਨੇ? ਵਰਕ ਪਰਮਿਟ ਵਾਲਿਆਂ ਨੂੰ ਵੀ ਕਹੀ ਜਾਂਦੇ ਆ ਜਾਂ ਜਿਨ੍ਹਾਂ ਦੇ ਕੋਲ ਕੋਈ ਕਾਗਜ਼ ਨਹੀਂ ਆ, SSN ਵਾਲੇ? ਸੋ ਇਹ ਥੋੜਾ ਜਿਹਾ ਕਲੀਅਰਲੀ ਜੇ ਤੁਸੀਂ ਸਾਨੂੰ ਐਕਸਪਲੇਨ ਕਰੋ ਵੀ ਜਦੋਂ ਇਹ ਕਹਿੰਦੇ ਵੀ ਅਨਡਾਕੂਮੈਂਟ ਇਮੀਗ੍ਰੈਂਟ ਨੂੰ ਉਹਨਾਂ ਨੇ ਡਿਪੋਰਟ ਕਰ ਦੇਣਾ, ਹੁੰਦੇ ਕੌਣ ਨੇ ਅਨਡਾਕੂਮੈਂਟਡ ਇਮੀਗ੍ਰੈਂਟ? ਸੋ ਜਿਹਨਾਂ ਦਾ ਜਿਹੜੇ ਰਿਮੂਵਲ ਪ੍ਰੋਸੀਡਿੰਗਸ ਹੈਗੇ, ਜਿਹਨਾਂ ਦਾ ਅਸਾਈਲਮ ਦਾ ਕੇਸ ਜਿਹੜਾ ਚੱਲਦਾ ਜਾਂ BIA ਦੇ ਉੱਤੇ ਅਪੀਲ ਲੱਗੀ ਹੋਈ ਆ, ਉਹ ਅਨਡਾਕੂਮੈਂਟ ਦੇ ਵਿੱਚ ਨਹੀਂ ਆਉਂਦੇ। ਉਹ ਆਲਰੇਡੀ ਰਿਮੂਵਲ ਪ੍ਰੋਸੀਡਿੰਗਸ ਹੈਗੇ, ਉਹਨਾਂ ਨੂੰ ਸਿਰਫ ਤੇ ਸਿਰਫ ਜਿਹੜਾ ਜੱਜ ਆ ਉਹ ਡਿਪੋਰਟ ਕਰ ਸਕਦਾ। ਠੀਕ ਹੈ, ਠੀਕ ਹੈ। ਜਿਹੜੇ ਸਰਕਟ ਕੋਰਟ ਦੇ ਵਿੱਚ ਆਉਂਦੇ ਆ, ਉਹਨਾਂ ਨੂੰ ਜਿਹੜੀ ਇੱਕ ਸਟੇ ਲੈਣੀ ਹੁੰਦੀ ਹੈ। ਠੀਕ ਹੈ। ਕਈ ਸਰਕਟਸ ਦੇ ਵਿੱਚ ਇਹ ਆਟੋਮੈਟਿਕ ਹੁੰਦੀ ਹੈ, ਕਈਆਂ ਨੂੰ ਜਿਹੜਾ ਸੈਪਰੇਟ ਫਾਈਲ ਕਰਨੀ ਹੁੰਦੀ ਹੈ। ਤੇ ਉਹ ਤੁਸੀਂ ਦੇਖੋ ਕਿਹੜੇ ਕਿਹੜੇ ਤੁਸੀਂ ਸਰਕਟ 'ਚ ਹੈਗੇ ਆ, ਤੁਹਾਨੂੰ ਸਟੇ ਮਿਲੀ ਹੋਈ ਹੈ ਕਿ ਨਹੀਂ ਮਿਲੀ ਹੋਈ ਹੈ। ਤੇ ਸਰਕਟ ਕੋਰਟ ਵਾਲੇ ਜਿਹੜੇ ਕੇਸਿਸ ਹੈਗੇ, ਉਹਨਾਂ 'ਚ ਕਈ ਵਾਰੀ ਫੋਰ ਐਗਜ਼ਾਮਪਲ ਸਾਨੂੰ ਕਾਲ ਆਉਂਦੀ ਕਿ ਬੰਦਾ ਟਰੱਕ ਚਲਾ ਰਿਹਾ ਸੀਗਾ ਤੇ ਰਾਹ 'ਚ ਚੈੱਕ ਪੋਸਟ ਲੱਗਾ ਸੀਗਾ, ਉਹਨੂੰ ਰੋਕ ਲਿਆ। ਠੀਕ ਹੈ। ਤੇ ਕਈ ਵਾਰੀ ਤਾਂ ਇੱਕ ਲੇਮੈਨ ਦੀ ਸਲਾਹ ਹੁੰਦੀ ਸੀ, ਨਹੀਂ ਫਲਾਣੇ ਰੂਟ ਤੇ ਨਾ ਜਾਇਆ ਕਰੋ, ਉੱਥੇ ਇਮੀਗ੍ਰੇਸ਼ਨ ਹੁੰਦੀ ਹੈ। ਠੀਕ ਹੈ। ਏਦਾਂ ਦੇ ਤੀਰ ਤੁੱਕੇ ਜਿਹੜੇ ਲੋਕੀ ਬੜੇ ਲਾਉਂਦੇ ਸੀਗੇ। ਸੋ ਹੁਣ ਉਹ ਜਿਹੜੇ ਤੀਰ ਤੁੱਕੇ ਕਿੱਥੇ ਇਮੀਗ੍ਰੇਸ਼ਨ ਨੇ ਖੜਨਾ ਜਾਂ ਕਿੱਥੇ ਰੋਕਣਾ ਵਾ, ਉਹ ਪੂਰੇ ਕੰਟਰੀ ਵਾਈਡ ਕਿਤੇ ਵੀ ਉਹ ਕਰ ਸਕਦੇ ਆ। ਠੀਕ ਹੈ। ਤੇ ਜਿਹੜੇ ਅਨਡਾਕੂਮੈਂਟਡ, ਪਹਿਲਾਂ ਤਾਂ ਆਪਣੇ ਕੇਸਾਂ ਦੇ ਵਿੱਚ ਲਈਏ ਕਿ ਟਰੱਕਰਸ ਜਿਹਨਾਂ ਦੇ ਕੇਸ ਕੂਸ ਜਿਹੜੇ ਹੋ ਵੱਡੇ ਆ, ਤੇ ਸਿਸਟਮ ਦੇ ਵਿੱਚ ਕੋਈ ਐਸੀ ਚੀਜ਼ ਨਹੀਂ ਹੈਗੀ ਜਿਹਨੂੰ ਰੋਕ ਕੇ ਰੱਖਦੀ ਹੈ। ਓਕੇ, ਇਹ ਚੀਜ਼ ਨੂੰ ਹੁਣ ਧਿਆਨ ਨਾਲ ਸੁਣਿਓ ਕਿ ਸਿਸਟਮ 'ਚ ਕਿਹੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਰੋਕ ਕੇ ਰੱਖਦੀਆਂ। ਠੀਕ ਹੈ, ਜਿਹੜੀ ਤੁਹਾਡੀ ਰਿਮੂਵਲ ਪ੍ਰੋਸੀਡਿੰਗ ਚੱਲਦੀ ਪਈ ਹੈ, ਇਮੀਗ੍ਰੇਸ਼ਨ ਕੋਰਟ ਦੇ ਮੋਰੇ ਤੁਹਾਡਾ ਕੇਸ ਆ ਜਾਂ BIA ਦੇ ਵਿੱਚ ਤੁਹਾਡਾ ਕੇਸ ਜਿਹੜਾ ਚੱਲਦਾ ਪਿਆ, ਉਹ ਬੰਦੇ ਨੂੰ ਉਹ ਡਿਪੋਰਟ ਨਹੀਂ ਕਰੋਗੇ ਕਿ ਤੁਹਾਡਾ ਜਿਹੜਾ ਰਿਮੂਵਲ ਆਰਡਰ ਆ ਉਹ ਫਾਈਨਲ ਜਿਹੜਾ ਨਹੀਂ ਹੋਇਆ। ਠੀਕ ਹੈ। ਜੀ, ਉਸ ਤੋਂ ਬਾਅਦ ਜਿਹੜੇ ਬਾਕੀ ਕੇਸ ਆ ਕਿ ਵਾਵਾ ਚ ਲੱਤ ਫਸਾਤੀ, ਕਿਸੇ ਨੇ ਝੂਠੇ ਸੱਚੇ ਕੇਸ ਬੜੇ ਜਿਹੜੇ ਵਾਵਾ ਵੂਵਾ ਤੇ ਫਾਈਲ ਕਰਦੇ ਆ। ਹੁਣ ਉਹ ਜਿਹੜਾ ਸਾਰਾ ਸੀਗਾ, ਉਹ ਦੁਕਾਨਾਂ ਜਿਹੜੀਆਂ ਚੱਲਦੀਆਂ ਸੀਗੀਆਂ ਨਿਊਯਾਰਕ ਵੱਲ, ਉਹ ਸਾਰਾ ਉਹਨਾਂ ਤੇ ਇਨਵੈਸਟੀਗੇਸ਼ਨ ਹੋਣੀ ਵੀ ਚਾਹੀਦੀ ਹੈ। ਕਿਉਂਕਿ ਕੀ ਸੀਗਾ ਕਿ ਲੋਕਾਂ ਨੇ ਫਰਾਡ ਜਿਹੜੇ ਵਿਆਹ ਪੈਸੇ ਪੂਸੇ ਦੇ ਕੇ, ਕਾਫੀ ਜਿਹੜੇ ਕਲਾਇੰਟ ਹੀ ਗੱਲਾਂ ਦੱਸਦੇ ਆ ਕਿ ਨਿਊਯਾਰਕ ਵੱਲ ਏਦਾਂ ਚੱਲਦਾ ਕਿ ਵਕੀਲ ਵਕੂਲ ਜਿਹੜੇ ਆ ਕਿ ਪੈਸੇ ਪੂਸੇ ਲੈ ਕੇ ਜਿਹੜੇ ਵਾਵਾ ਵੂਵਾ ਦੇ ਕੇਸ ਜਿਹੜੇ ਲਾਈ ਜਾਂਦੇ ਆ। ਠੀਕ ਹੈ। ਬਾਕੀਆਂ ਲਈ ਫੇਅਰ ਨਹੀਂ ਆ। ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਆਪਾਂ ਜਿਹੜੀ ਲੀਗਲ ਕਮਿਊਨਿਟੀ ਖੁਦ ਚਾਹੁੰਦੀ ਆ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਹੋਵੇ, ਕਿ ਬੰਦਾ ਕਵੇ ਮੈਂ ਰਿਮੂਵਲ ਦਾ ਕੇਸ ਹਾਰ ਗਿਆ, ਪੈਸੇ ਦੇ ਕੇ ਵਿਆਹ ਕਰਾ ਕੇ ਉਹਨਾਂ ਨੇ ਵਾਵਾ ਦਾ ਕੇਸ ਲਾ ਲਿਆ। ਹੁਣ ਕੀ ਸੀਗਾ ਕਿ ਉਹ ਖਬਰਾਂ ਮਿਲਣ ਲੱਗ ਪਈਆਂ ਕਿ ਉਹ ਵਾਲਾ ਕੰਮ ਤਾਂ ਹੁਣ ਬੰਦ ਹੋ ਗਿਆ ਈਸਟ ਕੋਸਟ ਵੱਲ। ਸੋ ਇਹਦੀ ਤੁਸੀਂ ਜੇ ਸਾਡੇ ਸ਼ੋਅ ਪੁਰਾਣੇ ਬੈਕ ਚਲ ਜਾਓ 2-3 ਸਾਲ ਵੀ, ਤੁਹਾਨੂੰ ਕਿਹਾ ਸੀਗਾ ਸਾਰਿਆਂ ਨੂੰ ਕਿ ਇਹ ਪੁੱਠੇ ਪੰਗਿਆਂ 'ਚ ਜਿਹੜਾ ਨਾ ਪਿਓ। ਤੇ ਜ਼ਿਆਦਾਤਰ ਲੋਕਾਂ ਦਾ ਕੀ ਸੀਗਾ ਕਿ ਚੱਲ ਸਾਲਾਂ ਫੇਲ ਹੋ ਗਿਆ, ਮੈਂ ਵਾਵਾ ਕਰਦਾ। ਬੰਦੇ ਨੂੰ ਆਪਾਂ ਕਹਿੰਦੇ ਤੇਰਾ ਵਿਆਹ ਤਾਂ ਹੋਇਆ ਨਹੀਂ, ਵਾਵਾ ਤੂੰ ਕਿੱਦਾਂ ਕਰ ਦੇਣੀ ਹੈ? ਕਿ ਤੈਨੂੰ ਕਿੱਦਾਂ ਪਤਾ ਕਿ ਘਰ ਵਾਲੀ ਤੇਰੀ ਮਾਰਨ ਕੁੱਟਣ ਵਾਲੀ ਤੈਨੂੰ ਨਿਕਲਣੀ ਹੈ ਨਾ, ਤੂੰ ਤਾਂ ਅਜੇ ਵਿਆਹ ਵੀ ਨਹੀਂ ਕਰਾਇਆ। ਸੋ ਤੁਸੀਂ ਇਸ਼ਾਰਾ ਸਮਝਦੇ ਆ ਕਿ ਕੇਸ ਚੀਜ਼ ਵੱਲ ਜਿਹੜੇ ਗੱਲ ਕਰਦੇ ਸੀ, ਏਦਾਂ ਦਾ ਜਿਹੜਾ ਸੀਗਾ ਓਪਨਲੀ ਜਿਹੜਾ ਸੀਗਾ ਸ਼ਰੇਆਮ ਇੱਕ ਜਿਹੜਾ ਕੰਮ ਕੁਮ ਜਿਹਾ ਚਲਾਇਆ ਸੀਗਾ, ਫਰਾਡ ਫਰੂਡ ਦੇ। ਉਹ ਜਿਹੜੇ ਹੁਣ ਕੀ ਆ ਕਿ ਵਾਵਾ ਵੂ ਵਾਲੇ ਜਿਹੜੇ ਚੱਕਰ ਹੈਗੇ ਆ, ਅਸਲੀ ਆ ਭਾਵੇਂ ਤੁਹਾਡਾ ਨਕਲੀ ਆ, ਜਿੱਦਾਂ ਵੀ ਆ, ਉਹ ਤੁਹਾਨੂੰ ਰੋਕ ਨਹੀਂ ਸਕਦਾ ਇੱਥੇ, ਕਿਉਂਕਿ ਵਾਵਾ ਤੁਹਾਨੂੰ ਕੋਈ ਸਟੇਟਸ ਨਹੀਂ ਕਨਫਰ ਕਰਦਾ। ਠੀਕ ਆ। ਉਹ ਇੱਕ 360 ਜਿਹੜੀ ਇੱਕ ਸਿਰਫ ਐਪਲੀਕੇਸ਼ਨ ਆ। ਜੇ ਤੁਹਾਡਾ ਲੈਜਿਟ ਜਿਹੜਾ 485 ਐਡਜਸਟਮੈਂਟ ਆਫ ਸਟੇਟਸ ਜਿਹੜੇ ਬੰਦੇ ਦਾ ਪੈਂਡਿੰਗ ਹੈ ਤੇ ਰਿਮੂਵਲ ਆਰਡਰ ਦੇ ਖਿਲਾਫ ਜਿਹੜਾ ਨਹੀਂ ਹੈਗਾ, ਉਹ ਬੰਦਾ ਰੋਕ ਸਕਦਾ ਜਦ ਤੱਕ 485 ਉਹਦਾ ਪੈਂਡਿੰਗ ਹੈ। ਜਿਹੜੇ ਸਿੱਧੇ ਕਿ ਮੇਰਾ I-130 ਫਾਈਲ ਹੋਇਆ ਹੋਇਆ, ਮੇਰਾ ਵਾਵਾ ਫਾਈਲ ਹੋਇਆ ਹੋਇਆ,
ਉਹ ਜਿਹੜੀ ਵਾਵਾ ਕਿਸੇ ਨੂੰ ਸਟੇਟਸ ਜਿਹੜਾ ਕਨਫਰ ਨਹੀਂ ਕਰਦੀ, ਠੀਕ ਹੈ, ਉਹ ਬੰਦੇ ਨੂੰ ਜਿਹੜਾ ਭੇਜਿਆ ਜਾ ਸਕਦਾ। ਸੋ ਜੇ ਇਹਨੂੰ ਚੱਜ ਨਾਲ ਐਕਸਪਲੇਨ ਕਰਨਾ ਹੋਵੇ ਹੋਰ ਡਿਟੇਲ 'ਚ ਜਾ ਕੇ, ਜੇ ਆਪਣੀ ਪੰਜਾਬੀ ਪੋਪੂਲੇਸ਼ਨ ਦੀ ਆਪਾਂ ਗੱਲ ਕਰੀਏ, ਜਿਹੜਾ ਬੰਦਾ ਵਿਜ਼ਟਰ ਵੀਜ਼ੇ ਤੇ ਆਇਆ ਓਵਰਸਟੇ ਹੋ ਗਿਆ, ਜਿਹਨੇ ਕੁਛ ਫਾਈਲ ਨਹੀਂ ਕੀਤਾ, ਉਹ ਅਨਡਾਕੂਮੈਂਟਡ ਇੱਕ ਤਰ੍ਹਾਂ ਹੋ ਗਿਆ, ਕੋਈ ਕੁਛ ਰਹਿਣ ਲਈ ਨਹੀਂ ਹੈਗਾ। ਠੀਕ ਹੈ। ਉਹਨੂੰ ਉਹ ਜਿਹੜਾ ਚਾਰਜਿੰਗ ਡਾਕੂਮੈਂਟ ਭੇਜਦੇ ਆ ਐਨਟੀਏ ਜਦੋਂ ਫੜ ਲੈਂਦੇ ਆ, ਕੋਰਟ ਦੇ ਵਿੱਚ ਨੋਟਿਸ ਟੂ ਅਪੀਅਰ ਜਾਂਦਾ, ਬੰਦਾ ਪ੍ਰੋਸੀਡਿੰਗਸ 'ਚ ਪੈ ਜਾਂਦਾ। ਤੇ ਜਿਹੜਾ ਲੀਗਲੀ ਇੱਥੇ ਆਇਆ, ਉਹਨੂੰ ਜਿਹੜਾ ਹੈਗਾ ਇਮੀਗ੍ਰੇਸ਼ਨ ਜੱਜ ਜਿਹੜਾ ਰਿਮੂਵ ਕਰ ਸਕਦਾ, ਕਿਉਂਕਿ ਉਹਨੂੰ ਫਿਰ ਆਪਣੀ ਗੱਲ ਜਿਹੜਾ ਪਹਿਲੂ ਆਪਣੇ ਰੱਖਣ ਦਾ ਮੌਕਾ ਮਿਲ ਜਾਂਦਾ ਕਿ ਤੈਨੂੰ ਵਾਪਸ ਜਿਹੜਾ ਕਿਉਂ ਨਾ ਭੇਜੀਏ। ਜਿਹੜਾ ਬੰਦਾ ਡਾਕਾ ਤੇ ਆ ਜਾਂ ਕੋਈ ਹੋਰ ਸਟੇਟਸ ਜੇ ਕਿਸੇ ਕੋ ਹੈਗਾ, ਉਹ ਬੰਦੇ ਕੋਲ ਡਾਕੂਮੈਂਟਸ ਹੈਗੇ ਆ, ਜਾਂ ਕਿਸੇ ਨੇ ਟਾਈਮ ਸਰ ਜਿਹੜੀ ਆਪਣੀ ਐਪਲੀਕੇਸ਼ਨ ਫਾਈਲ ਕਰਤੀ ਸੀਗੀ, ਠੀਕ ਹੈ, ਟਾਈਮ ਸਰ ਦਾ ਮਤਲਬ ਹੈ ਜਿੱਦਾਂ ਕੋਈ ਟੂਰਿਸਟ ਵੀਜ਼ੇ ਤੇ ਆਇਆ, ਉਹਨੇ ਆਪਣਾ 485 ਵਿਆਹ ਦੇ ਬੇਸ ਤੇ ਲਾਤਾ, ਉਹਨੂੰ ਕਹਿੰਦੇ ਆਪਾਂ ਆਥੋਰਾਈਜ਼ਡ ਪੀਰੀਅਡ ਆਫ ਸਟੇ, ਠੀਕ ਹੈ। ਸੋ ਉਹ ਆਥੋਰਾਈਜ਼ਡ ਪੀਰੀਅਡ ਆਫ ਸਟੇ ਕੀ ਹੁੰਦਾ ਕਿ ਨਾ ਤੁਹਾਡਾ ਸਟੇਟਸ ਹੁੰਦਾ, ਤੁਹਾਡੇ ਕੋਲ ਵਰਕ ਪਰਮਿਟ ਆ ਜਾਂਦੇ ਆ, ਪਰ ਤੁਹਾਨੂੰ ਪਰਮਿਸ਼ਨ ਹੁੰਦੀ ਹੈ ਰਹਿਣ ਦੀ ਜਦ ਤੱਕ ਤੁਹਾਡੀ ਐਪਲੀਕੇਸ਼ਨ ਤੇ ਫੈਸਲਾ ਜਿਹੜਾ ਨਹੀਂ ਆਉਂਦਾ। ਤੇ ਜ਼ਿਆਦਾਤਰ ਜਿਹੜੇ ਵੀਜ਼ਿਆਂ ਤੇ ਲੋਕ ਜਿਹੜੇ ਆਏ ਹੁੰਦੇ ਆ, ਉਹਨੂੰ ਇਮੀਗ੍ਰੇਸ਼ਨ ਜੱਜ ਹੀ ਜਿਹੜਾ ਡਿਪੋਰਟ ਕਰ ਸਕਦਾ, ਸਟੂਡੈਂਟਸ ਨੂੰ ਜਿਹੜਾ ਇਮੀਗ੍ਰੇਸ਼ਨ ਜੱਜ ਹੀ ਜਿਹੜਾ ਡਿਪੋਰਟ ਕਰ ਸਕਦਾ, ਭਾਵੇਂ ਉਹ ਆਊਟ ਆਫ ਸਟੇਟਸ ਵੀ ਜਿਹੜੇ ਹੋ ਜਾਂਦੇ ਆ। ਠੀਕ ਹੈ। ਜਿਹੜੇ ਰਿਮੂਵਲ ਪ੍ਰੋਸੀਡਿੰਗ ਚੱਲ ਗਏ ਇਮੀਗ੍ਰੇਸ਼ਨ ਕੋਰਟ ਦੇ ਵਿੱਚ, ਜਿਹਨਾਂ ਦੇ ਕੇਸ ਚੱਲਦੇ ਆ, ਜਾਂ ਅਸਾਈਲਮ ਆਫਿਸ ਦੇ ਵਿੱਚ 10 15 20 ਸਾਲ ਜਿਹਨਾਂ ਦੇ ਪੈਂਡਿੰਗ ਆ ਅਸਾਈਲਮ ਆਫਿਸ ਦੇ ਵਿੱਚ, ਇਮੀਗ੍ਰੇਸ਼ਨ ਕੋਰਟ ਦੇ ਵਿੱਚ, ਉਹ ਲੋਕੀ ਅਨਡਾਕੂਮੈਂਟ ਨਹੀਂ ਹੈਗੇ, ਉਹਨਾਂ ਨੂੰ ਅਗੇਨ ਜਿਹੜਾ ਇੱਕ ਸਿਸਟਮ ਦੇ ਵਿੱਚ ਗਏ ਹੋਏ, ਉਹਨਾਂ ਨੂੰ ਜੱਜ ਹੀ ਜਿਹੜਾ ਡਿਪੋਰਟ ਕਰ ਸਕਦਾ। ਅੱਗੇ ਉਹਨਾਂ ਨੂੰ BIA ਤੇ ਅਪੀਲ ਲਗਾਉਣ ਦੀ ਜਿਹੜੀ ਆਪਸ਼ਨ ਹੁੰਦੀ ਹੈ, ਜੇ ਜੱਜ ਡਿਨਾਈ ਕਰ ਦੇਵੇ। BIA ਦੇ ਵਿੱਚ ਜਦੋਂ ਤੁਸੀਂ ਜਾ ਕੇ ਅਪੀਲ ਕਰਦੇ ਆ, BIA ਦੇ ਵਿੱਚ ਤੁਹਾਡਾ ਜਿਹੜਾ ਪੈਂਡਿੰਗ ਰਹਿੰਦਾ, ਜਿਹਨੂੰ ਲੋਕੀ ਪਹਿਲੀ ਅਪੀਲ ਵੀ ਕਹਿ ਦਿੰਦੇ ਆ, ਠੀਕ ਹੈ। ਕਈ ਲੋਕਾਂ ਨੂੰ ਅਜੇ ਤੱਕ ਇਹ ਵੀ ਨਹੀਂ ਪਤਾ, ਜਿਹੜਾ ਕਈ ਸਾਲ ਰਹਿਣ ਤੋਂ ਬਾਅਦ ਵੀ, ਕਿ ਫਸਟ ਅਪੀਲ, ਸੈਕੰਡ ਅਪੀਲ, ਇਹ ਟਰਮੀਨੋਲੋਜੀ ਜਿਹੜੀ ਯੂਜ਼ ਕਰਦੇ ਆ, ਤੇ ਉਹਦੇ ਨਾਲ ਕਈ ਵਾਰੀ ਮਾਤ ਵੀ ਜਿਹੜੀ ਖਾ ਜਾਂਦੇ ਆ, ਕਿਉਂਕਿ ਹੁਣ ਫਸਟ ਆਪਾਂ ਕਿਹਨੂੰ ਗਿਣੀਏ, ਅਸਾਈਲਮ ਵਾਲੇ ਨੂੰ ਗਿਣੀਏ ਕਿ ਇਮੀਗ੍ਰੇਸ਼ਨ ਕੋਰਟ ਨੂੰ ਗਿਣੀਏ। ਸੋ BIA ਦੇ ਵਿੱਚ ਜੇ ਤੁਹਾਡਾ ਟਾਈਮ ਸਰ ਅਪੀਲ ਜੇ ਫਾਈਲ ਹੋ ਜਾਵੇ, ਤੇ ਤੁਹਾਡਾ ਜਿਹੜਾ ਡਿਪੋਰਟੇਸ਼ਨ ਰੁਕ ਜਾਂਦੀ ਹੈ, ਕਿਉਂਕਿ ਤੁਹਾਡਾ ਰਿਮੂਵਲ ਆਰਡਰ ਆ ਜਿਹੜਾ ਫਾਈਨਲ ਨਹੀਂ ਹੋਇਆ। ਤੇ BIA ਦੇ ਵਿੱਚ ਉਸ ਤੋਂ ਬਾਅਦ ਜੇ ਤੁਸੀਂ ਹਾਰ ਜਾਂਦੇ ਆ, ਫਿਰ ਤੁਹਾਡੀ ਸਰਕਿਟ ਕੋਰਟ ਦੇ ਵਿੱਚ ਅਪੀਲ ਹੁੰਦੀ ਹੈ। ਸਰਕਿਟ ਕੋਰਟ ਦੇ ਵਿੱਚ ਜਾ ਕੇ ਤੁਹਾਨੂੰ ਇੱਕ ਸਟੇ ਆਰਡਰ ਜਿਹੜਾ ਲੈਣਾ ਪੈਂਦਾ 9th ਸਰਕਿਟ 'ਚ, ਉਹ ਆਟੋਮੈਟਿਕ ਹੁੰਦਾ ਅਪੀਲ ਦੇ। ਸੋ ਜਦੋਂ 9th ਸਰਕਿਟ 'ਚ ਵੀ ਤੁਸੀਂ ਜੇ ਰਹਿ ਗਏ, ਜਾਂ ਹੋਰ ਕਿਸੇ ਸਰਕਿਟ 'ਚ ਜਿਹਨਾਂ ਦੇ ਵਿੱਚ ਤੁਹਾਨੂੰ ਸਟੇ ਨਹੀਂ ਮਿਲਦੀ ਆ, ਤੇ ਭਾਵੇਂ ਤੁਹਾਡੀ ਅਪੀਲ ਵੀ ਜਿਹੜੀ ਪੈਂਡਿੰਗ ਆ, ਤੁਹਾਨੂੰ ਜਿਹੜਾ ਵਾਪਸ ਜਿਹੜਾ ਡਿਪੋਰਟ ਕੀਤਾ ਜਾ ਸਕਦਾ। ਇਹਦੇ ਵਿੱਚ ਹੁਣ ਕਈ ਲੋਕਾਂ ਨੇ ਬਾਈਡਨ ਸਰਕਾਰ ਦੇ ਵਿੱਚ ਏਦਾਂ ਹੁੰਦਾ ਕਿ ਮੈਂ ਕੁਝ ਫਾਈਲ ਕਰਨਾ, ਬਈ ਮੈਨੂੰ ਆਈਸ ਨੇ ਕਿਹਾ ਕੁਝ ਫਾਈਲ ਕਰਕੇ ਲੈ ਕੇ ਆ, ਮੋਸ਼ਨ ਟੂ ਰੀਓਪਨ ਦਿਖਾ। ਜਿਹੜੀ ਮੋਸ਼ਨ ਟੂ ਰੀਓਪਨ ਵਗੈਰਾ ਸਾਰੀਆਂ ਹੁੰਦੀਆਂ, ਇਹ ਤੁਹਾਨੂੰ ਰਹਿਣ ਦੀ ਜਿਹੜੀ ਆਪਸ਼ਨ ਨਹੀਂ ਦਿੰਦੇ, ਕਿਉਂਕਿ ਤੁਹਾਡਾ ਜਿਹੜਾ ਰਿਮੂਵਲ ਆਰਡਰ ਆ ਫਾਈਨਲ ਆ, ਤੁਹਾਡੀ ਪ੍ਰੋਸੀਡਿੰਗ ਜਿਹੜੀਆਂ ਅਜੇ ਰੀਓਪਨ ਜਿਹੜੀਆਂ ਨਹੀਂ ਹੋਈਆਂ। ਇਹਦੇ ਵਿੱਚ ਤੁਸੀਂ ਆਈਸ ਦੇ ਨਾਲ ਕਈ ਵਾਰੀ ਤੁਸੀਂ ਸਟੇ ਆਪਣਾ ਫਾਈਲ ਕਰ ਸਕਦੇ ਹੁੰਦੇ ਆ, ਕਿ ਤੁਸੀਂ ਮੇਰੇ ਕੇਸ ਜਿਹੜਾ ਦੁਬਾਰਾ ਮੈਂ ਫਾਈਲ ਕੀਤਾ ਉਹਨੂੰ ਪੈਂਡਿੰਗ ਆ, ਵੇਟ ਕਰੋ। ਤੇ ਸਿੱਧੀ ਗੱਲ ਉੱਤੇ ਮੁੱਕਦੀ ਹੈ ਕਿ ਆਈਸ ਆਫਿਸਰ ਜਿਹੜਾ ਕਿੱਦਾਂ ਦਾ ਤੁਹਾਨੂੰ ਉਹ ਜਿਹੜੀ ਸਟੇ ਦਿੰਦਾ, ਉਸ ਚੀਜ਼ ਨੂੰ ਆਨਰ ਕਰਦਾ ਕਿ ਨਹੀਂ ਕਰਦਾ। ਜੇ ਤੁਹਾਡਾ ਡਿਪੋਰਟੇਸ਼ਨ ਆਰਡਰ ਜਿਹੜਾ ਰਿਮੂਵਲ ਆਰਡਰ ਫਾਈਨਲ ਆ, ਤੁਸੀਂ ਮੋਸ਼ਨ ਟੂ ਰੀਓਪਨ ਜਿਹੜੀ ਫਾਈਲ ਕੀਤੀ ਆ, ਆਈਸ ਆਫਿਸਰ ਜੇ ਨਹੀਂ ਐਗਰੀ ਕਰਦਾ ਜਾਂ ਸਟੇ ਤੁਹਾਨੂੰ ਨਹੀਂ ਮਿਲਦੀ ਆ, ਉਸ ਚੀਜ਼ ਤੇ ਤੁਹਾਨੂੰ ਜਿਹੜਾ ਡਿਪੋਰਟ ਉਹ ਕੀਤਾ ਜਾ ਸਕਦਾ। ਤੇ ਕਾਮਨ ਟਰਮੀਨੋਲੋਜੀ ਦੇ ਵਿੱਚ ਜੇ ਆਪਾਂ ਲਈਏ, ਤੇ ਜਿਹੜੇ ਅਨਡਾਕੂਮੈਂਟ ਲੋਕੀ ਉਹ ਮੋਸਟਲੀ ਰੈਫਰ ਕਰਦੇ ਨੇ, ਜਿਹੜੇ ਸਾਊਥ ਅਮਰੀਕਨ ਜਿਹੜੇ ਹੈਗੇ ਨੇ, ਤੇ ਉਹ ਬਾਰਡਰ ਟੱਪ ਕੇ ਜਿਹੜੇ ਇੱਥੇ ਆ ਗਏ, ਤੇ ਕੋਈ ਉਹਨਾਂ ਨੇ ਐਪਲੀਕੇਸ਼ਨ ਜਾਂ ਰਿਲੀਫ ਕੁਝ ਵੀ ਫਾਈਲ ਨਹੀਂ ਕੀਤਾ, ਅਸਾਈਲਮ ਵਗੈਰਾ ਕੁਝ ਵੀ। ਸੋ ਹੁਣ ਕੀ ਚੀਜ਼ ਆ ਇਹਦੇ ਵਿੱਚ ਵੇਖਣ ਵਾਲੀ, ਕਿ ਜਿਹੜਾ ਸਿਆਸੀ ਮੁੱਦਾ ਹੈਗਾ, ਉਹ ਪੰਜਾਬੀ ਕੇਸਿਸ ਦੇ ਵਿੱਚ ਜਿਹੜਾ ਹੈਗਾ, ਹਰੇਕ ਜਿਹੜੀ ਕੰਟਰੀ ਦੇ ਵਿੱਚ INLD ਹਮਾਨ ਪਾਰਟੀ ਆ, ਉਹ ਐਗਜ਼ਿਸਟ ਨਹੀਂ ਕਰਦੀ, ਠੀਕ ਹੈ। ਸੋ ਉਹਨਾਂ ਦੇ ਕੇਸ ਦੇ ਜਿਹੜੇ ਮੁੱਦੇ, ਕਈ ਸਾਰੇ ਲੋਕੀ ਆ ਜਿਹੜੇ ਉਹ ਸਿੱਧੇ ਵੀ ਬਾਰਡਰ ਟੱਪ ਕੇ ਆ ਕੇ ਉਰੇ ਰਹਿੰਦੇ ਆ, ਅਨਡਾਕੂਮੈਂਟ ਉਹਨਾਂ ਨੂੰ ਕਹਿੰਦੇ, ਕਿਸੇ ਵੀ ਤਰ੍ਹਾਂ ਦੇ ਉਹਨਾਂ ਦੇ ਡਾਕੂਮੈਂਟ ਨਹੀਂ ਹੁੰਦੇ। ਤੇ ਇੱਕ ਜਿਹੜਾ ਲੋਕਾਂ ਨੂੰ ਕਨਫਿਊਜ਼ਨ ਹੁੰਦੀ ਹੈ ਕਿ ਮੈਨੂੰ ਵਰਕ ਪਰਮਿਟ ਦੇ ਦਿੱਤਾ, ਤੇ ਵਰਕ ਪਰਮਿਟ ਕੋਈ ਤੁਹਾਨੂੰ ਬਚਾ ਨਹੀਂ ਕਰ ਸਕਦਾ, ਕਿ ਵਰਕ ਪਰਮਿਟ ਹੈਗਾ ਤੇ ਬੰਦਾ ਕਵੇ ਕਿ ਕੋਈ ਪ੍ਰੋਬਲਮ ਨਹੀਂ ਆਣੀ। ਵਰਕ ਪਰਮਿਟ ਦੇ ਕਈ ਸਾਰੇ ਬੇਸਿਸ ਜਿਹੜੇ ਬੰਦੇ ਤੇ ਬਣ ਸਕਦੇ ਆ, ਪਰ ਮੁੱਖ ਦੀ ਗੱਲ ਇਹ ਹੈ ਕਿ ਵਰਕ ਪਰਮਿਟ ਤਾਂ ਉਹਦੇ ਕੋਲ ਵੀ ਹੋਊਗਾ ਜਿਹੜੇ ਬੰਦੇ ਨੇ ਅਪੀਲ ਦੇ ਵਿੱਚ ਆਪਣਾ ਵਰਕ ਪਰਮਿਟ ਰੀਨਿਊ ਕਰਾ ਲਿਆ ਸੀਗਾ, ਹੁਣ 5 ਸਾਲ ਦਾ ਹੋਇਆ ਤੇ ਉਹਦੀ ਅਪੀਲਾਂ ਜਿਹੜੀਆਂ ਫੇਲ ਹੋ ਗਈਆਂ, ਤੇ ਵਰਕ ਪਰਮਿਟ ਵੈਲਿਡ ਹੋਊਗਾ, ਪਰ ਉਹਦੇ ਕੋਲ ਅੰਡਰਲਾਈਨ ਕੋਈ ਸਟੇਟਸ ਨਹੀਂ ਹੋਊਗਾ, ਤੇ ਉਹਦੇ ਕੋਲ ਰਿਮੂਵਲ ਆਰਡਰ ਉਹਦਾ ਆਲਰੇਡੀ ਫਾਈਨਲ ਹੋਊਗਾ। ਸੋ ਵਰਕ ਪਰਮਿਟ ਨਹੀਂ ਤੁਹਾਨੂੰ ਬਚਾ ਸਕਦਾ। ਜਿਹੜੀ ਅੰਡਰਲਾਈਨ ਐਪਲੀਕੇਸ਼ਨ ਆ, ਉਹ ਕਿਹੜੀ ਏਜੰਸੀ ਦੇ ਮੂਹਰੇ ਪੈਂਡਿੰਗ ਆ, ਤੇ ਤੁਹਾਡਾ ਸਟੇਟਸ ਜਿਹੜਾ ਕੀ ਆ, ਕੀ ਚੱਲ ਰਿਹਾ, ਉਹ ਚੀਜ਼ ਤੇ ਤੁਹਾਨੂੰ ਜਿਹੜਾ ਵੇਖਣਾ ਪੈਣਾ, ਉਹ ਕਿ ਤੁਸੀਂ ਟਾਰਗੇਟ ਤੁਸੀਂ ਹੋ ਸਕਦੇ ਆ ਕਿ ਨਹੀਂ ਹੋ ਸਕਦੇ ਆ। ਜੀ, ਸਰਲ ਭਾਸ਼ਾ 'ਚ ਗੱਲ ਕਰੀਏ, ਜਿਹਦਾ ਅਸਾਈਲਮ ਦਾ ਕੇਸ ਲੱਗਾ ਆ, ਉਹ ਅਨਡਾਕੂਮੈਂਟਡ ਆ ਕਿ ਉਹ ਡਾਕੂਮੈਂਟਡ ਆ, ਉਹ ਠੀਕ ਆ? ਉਹਨੂੰ ਉਹ ਇਹਨਾਂ ਦੇ ਘੇਰੇ ਦੇ ਵਿੱਚ ਨਹੀਂ ਆਊਗਾ, ਉਹਨੂੰ ਸਿਰਫ ਜੱਜ
ਜੱਜ ਹੀ ਜਿਹੜਾ ਉਹ ਕਰ ਰਿਮੂਵਲ ਆਰਡਰ ਜਿਹੜਾ ਫਾਈਨਲ ਹੋ ਜਾਊਗਾ, ਜਦੋਂ ਅਪੀਲਾਂ ਪੁੱਲਾਂ ਫੇਲ ਹੋ ਸੋ ਜਾਈਆਂ, ਜਿਹੜਾ ਕੋਰਟ ਵਿੱਚ ਆ ਉਹ ਉਹਨਾਂ ਨੂੰ ਟਰੰਪ ਹੁਣੀ ਨਹੀਂ ਜਿਹੜਾ ਉਹ ਕਰ ਸਕਦੇ, ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਕੋ ਫਿਰ ਤਾਂ ਕੋਰਟ ਦਾ ਕੋਈ ਮਹਿਣਾ ਨਹੀਂ ਰਿਹਾ, ਫਿਰ ਤਾਂ ਕੋਰਟ ਬੰਦ ਕਰ ਦੋ, ਸਾਰੇ ਸਿੱਧੇ ਚੱਕ ਕੇ ਜਿਹੜੇ ਵਾਪਸ ਤੇ ਜਿਹੜਾ ਅਸਾਈਲਮ ਆਫਿਸ ਦੇ ਵਿੱਚ ਆ ਉਹਦਾ ਉਹ ਵੀ USCIS ਤੇ ਮੁਰੇ ਆ, ਉਹਨੂੰ ਵੀ ਜਿਹੜਾ ਅੱਗੇ ਆਪਣੇ ਜੱਜ ਦੇ ਕੋਲ ਜਾਣ ਦਾ ਹੱਕ ਮਿਲੂਗਾ। ਸੋ ਜਿਹੜਾ ਅਸਾਈਲਮ ਦਾ ਲਾਅ ਵੈਰੀ ਕਲੀਅਰ ਹੈ ਕਿ ਜਿਹੜਾ ਵੀ ਬੰਦਾ ਆਇਆ ਜਿਹਨੇ ਅਸਾਈਲਮ ਮੰਗੀ, ਠੀਕ ਆ, ਤੇ ਜਾਂ ਜਿਹੜਾ ਸਿਸਟਮ 'ਚ ਚੱਲ ਗਿਆ, ਉਹਨੂੰ ਕੋਰਟ ਦੀ ਸੁਣਵਾਈ ਜਿਹੜੀ ਹੋਣੀ ਆ। ਕਈ ਸਾਰੇ ਵੀਜ਼ੇ ਜਿਹੜੇ ਹੁੰਦੇ ਆ, ਜਿੱਦਾਂ ਵੀਜ਼ਾ ਵੇਵਰ ਤੋਂ ਯੂਰਪ ਤੋਂ ਲੋਕੀ ਆਉਂਦੇ ਆ ਜਿਹੜੇ 90 ਦਿਨ ਵਾਲੇ ਆ, ਉਹਦੇ ਵਿੱਚ ਤੁਸੀਂ ਆਲਰੇਡੀ ਵੇਵ ਕਰ ਦਿੰਦੇ ਆ ਕਿ ਮੇਰੇ ਕੋਲ ਜੱਜ ਕੋ ਜਾਣ ਦੇ ਜਿਹੜੇ ਸਾਰੇ ਹੱਕ ਆ ਮੈਂ ਸਰੈਂਡਰ ਕਰਦਾ, ਤੇ ਉਹ ਵੀਜ਼ਾ ਵੇਵਰ ਦਾ ਜਿਹੜਾ ਮਕਸਦ ਹੁੰਦਾ। ਸੋ ਉਹ ਕਈ ਡਿਪੈਂਡਿੰਗ ਔਨ ਕਿਹੜੀ ਵੀਜ਼ਾ ਕੈਟੇਗਰਾਈਜੇਸ਼ਨ, ਆਪਾਂ ਸਾਰੇ ਦਿਨ ਗੱਲ ਕਰ ਸਕਦੇ ਹਾਂ ਇਕੱਲੇ ਵੀਜ਼ੇ ਦੀ, ਪਰ ਜਿਹੜੀ ਆਪਣੀ ਟਾਰਗੇਟਡ ਆਡੀਅנס ਆ, ਜਿਹੜੇ ਅਸਾਈਲਮ ਵਾਲੇ ਆ, ਉਹਨਾਂ ਲਈ ਇਹ ਹੈ ਕਿ ਜਿਹੜੇ ਜਿਹਨਾਂ ਦੇ ਕੇਸ ਚੱਲਦੇ ਪਏ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਜਿਹਨਾਂ ਦੇ ਕੇਸ ਆਲ ਦਾ ਵੇ ਫੇਲ ਹੋ ਗਏ ਆ, ਠੀਕ ਆ, ਜਾਂ ਸਰਕਟ ਕੋਰਟ ਤੇ ਉਹਨਾਂ ਨੂੰ ਸਟੇ ਨਹੀਂ ਮਿਲੀ, ਜਾਂ ਸਰਕਟ ਕੋਰਟ ਤੋਂ ਬਾਅਦ ਵੀ ਉਹਨਾਂ ਦੇ ਕੇਸ ਜਿਹੜੇ ਫੇਲ ਹੋ ਗਏ ਤੇ ਉਹਨਾਂ ਨੇ ਵਾਵਾ ਏਦਾਂ ਦੇ ਕੇਸਾਂ ਦੇ ਵਿੱਚ ਲੱਤਾਂ ਫਸਾਈਆਂ ਹੋਈਆਂ ਤੇ ਅਜੇ ਤੱਕ 485 ਵਾਲੀ ਸਟੇਜ ਤੇ ਨਹੀਂ ਪਹੁੰਚ ਪਾਏ, ਉਹ ਸਾਰੇ ਲੋਕਾਂ ਨੂੰ ਜਿਹੜੀ ਪ੍ਰੋਬਲਮ ਜਿਹੜੀ ਹੋਣੀ ਹੈ। ਹਾਂ, ਸੋ ਇਹਦੇ ਵਿੱਚ ਕੀ ਹੁੰਦਾ ਸੀਗਾ ਕਿ ਕਈ ਵਾਰੀ ਆਪਣੀ ਜਿਹੜੀ ਲਾਇਰ ਦੀ ਤੁਸੀਂ ਪ੍ਰੋਬਲਮ ਦੱਸਦੇ ਸੀ, ਉਹ ਕੀ ਸੀਗਾ ਕਿ ਜਦੋਂ ਤਾਂ ਚੀਜ਼ਾਂ ਠੰਡੀਆਂ ਜਿਹੜੀਆਂ ਹੁੰਦੀਆਂ ਸੀਗੀਆਂ, ਬੰਦਾ ਕੀ ਕਹਿੰਦਾ ਸੀਗਾ ਕਿ ਮੈਂ ਕੰਮ ਜਿਹੜਾ ਉਹ ਪੈਰਾਲੀਗਲ ਕੋ ਕਰਾ ਲਵਾਂ ਕਿਉਂਕਿ ਸਸਤਾ ਪੈਂਦਾ, ਤੇ ਬਾਅਦ ਚ ਜਿਹੜਾ ਲਾਇਰ ਆ ਮੈਨੂੰ PD ਲੈ ਦੂਗਾ, ਜਾਂ ਪੈਰਾਲੀਗਲ ਸਲਾਹ ਦਿੰਦੇ ਸੀ, ਪਤਾ ਉਹਨਾਂ ਨੂੰ ਵੀ ਆ ਕਿ ਉਹ ਆਪ ਜਾ ਨਹੀਂ ਸਕਦੇ ਕੋਰਟ ਚ, ਤੇ ਜਿਹੜੀ ਆਪਣੇ ਲੋਕੀ ਵੀ ਉਹ ਵੀ ਕੀ ਕਹਿੰਦੇ ਆ ਕਿ ਚੱਲ ਵਿਆਹ ਵਾਲਾ ਫਾਰਮ ਹੀ ਭਰਨੇ, ਇੱਥੋਂ ਕਰਾ ਲੈਂਦੇ ਆ, ਪਰ ਉਹਨਾਂ ਦੀ ਜਿਹੜੀ ਮੇਨ ਹੋ ਗਿਆ PD ਡਿਸਮਿਸਲ ਜਾਂ ਟਰਮੀਨੇਸ਼ਨ ਜਾਂ ਐਡਮਿਨ ਕਲੋਜ਼ਰ ਨੂੰ ਰੀਓਪਨ ਕਿੱਦਾਂ ਕਰਨਾ, ਉਹ ਕਰਨਾ, ਉਹ ਜਿਹੜਾ ਸੀਗਾ ਇਹ ਪੈਰਾਲੀਗਲ ਨਹੀਂ ਕਰ ਸਕਦੇ। ਕਈ ਪੈਰਾਲੀਗਲ ਜਿਹੜੇ ਥੋੜੇ ਜ਼ਿਆਦਾ ਸਮਾਰਟ ਆ, ਉਹਨਾਂ ਨੇ ਤੁਸੀਂ ਕਹ ਲਓ ਅੱਗੇ ਕਿਰਾਏ ਦੇ ਵਕੀਲ ਜੇ ਰੱਖੇ ਹੋਏ ਆ, ਠੀਕ ਆ, ਉਹਨਾਂ ਨੂੰ ਵੀ ਜਿੰਨਾ ਕੁ ਗੱਡੀ 'ਚ ਤੇਲ ਪੈਂਦਾ ਉਨੀ ਕੁ ਗੱਡੀ ਅੱਗੇ ਚੱਲਦੀ ਆ, ਉਹ ਵਾਲਾ ਹਿਸਾਬ ਜਿਹੜਾ ਹੁੰਦਾ। ਸੋ ਕੀ ਸੀਗਾ ਕਿ ਹੁਣ ਰਹਿ ਗਏ ਮਹੀਨਾ, 1.5 ਮਹੀਨਾ, ਜਿਹੜੇ ਮੈਂ ਤੁਹਾਨੂੰ ਗੱਲ ਕਹਿ ਰਿਹਾ ਸੀਗਾ ਕਿ ਜਿਹੜੇ ਕਈ ਖੁਦ ਦੇ ਵੀ ਏਦਾਂ ਸੀਗੇ ਕਿ ਅੱਛਾ ਮੈਂ ਦੇਖਦਾ, ਮੈਂ ਸੋਚਦਾ, ਦੱਸਦਾ, ਇੰਨੇ ਕੁ ਫੋਨ ਜਿਹੜੇ ਆਏ ਹੋਣੇ, ਨਹੀਂ ਯਾਰ ਮੈਨੂੰ PD ਲੈ ਦਿਓ, ਨਹੀਂ ਮੈਨੂੰ ਏਦਾਂ ਕਰ ਦਿਓ, ਕਿਉਂਕਿ ਸਾਰਿਆਂ ਨੂੰ ਪਤਾ ਹੈ ਸਭ ਪੂੜੀਆਂ ਜਿਹੜੀਆਂ ਬੰਦ ਕਰ ਦੇਣੀਆਂ। ਤੇ ਹੁਣ ਜਿਹੜੀ ਇਸ ਵੇਲੇ PD ਦੀ ਰਿਕੁਐਸਟ, ਡਿਸਮਿਸਲ ਦੀ ਰਿਕੁਐਸਟ ਇਹ ਫਲੱਡਡ ਆ, ਤੇ ਮੈਨੂੰ ਉਹੀ ਸਵਾਲ ਹੁੰਦਾ, ਮੈਂ ਕਿਹਾ ਹੁਣ ਕਿੱਥੇ ਚੱਲ ਗਏ ਪੈਰਾਲੀਗਲ? ਤੁਸੀਂ ਤਾਂ ਕਹਿੰਦੇ ਹੈਗੇ ਕਿ ਇਹ ਤਾਂ ਪੈਰਾਲੀਗਲ ਹੋ ਜਾਣਾ, ਇਹ ਤਾਂ ਕੋਈ ਕੰਮਾਂ ਚੋਂ ਕੰਮ ਨਹੀਂ ਹੈਗਾ, ਹਨਾ। ਹੁਣ ਉਹ ਸਾਰੀਆਂ ਜਿਹੜੀਆਂ ਸਲਾਹਕਾਰ ਵਾਲੀਆਂ ਆਵਾਜ਼ਾਂ ਠੰਡੀਆਂ ਪੈ ਜਾਂਦੀਆਂ, ਤੇ ਮਹੀਨਾ 1.5 ਕੀ ਆ, ਠੀਕ ਹੈ, ਜਿਨ੍ਹਾਂ ਨੇ ਹੁਣ ਵਾਹ ਜਿਹਨਾਂ ਨੇ ਕੀਤੇ ਸੀਗੇ, ਜਿਹੜੇ ਸੋਚਦੇ ਸੀਗੇ ਕਿ ਚੱਲ ਦੇਖਾਂਗੇ ਆਪਣਾ ਰੀਓਪਨ ਬਾਅਦ ਚ ਦੇਖਾਂਗੇ ਕਰਾਂਗੇ, ਏਦਾਂ ਦਾ ਜਿਹੜੇ ਸਿਸਟਮ ਸੀਗੇ ਸਾਰੇ, ਉਹ ਹੁਣ ਉਹਨਾਂ ਨੂੰ ਕਾਲੀਆਂ ਪਈਆਂ ਹੋਈਆਂ ਕਿ ਜਨਵਰੀ ਚ ਤੇ ਸਾਰਾ ਜਿਹੜਾ ਚੱਕਾ ਜਾਮ ਹੋ ਜਾਣਾ ਤੇ ਕੀ ਕਰਨਾ। ਤੇ ਹੁਣ ਆਬਵੀਅਸਲੀ ਤੁਸੀਂ ਆਪ ਹਿਸਾਬ ਕਿਤਾਬ ਲਾਓ ਕਿ ਹੁਣ ਇੰਨੀਆਂ ਸਾਰੀਆਂ ਜਿਹੜੀਆਂ ਰਿਕੁਐਸਟ ਹੈਗੀਆਂ ਤੋਂ ਹੌਲੀਡੇ ਦਾ ਜਿਹੜਾ ਸੀਜ਼ਨ ਹੈਗਾ, ਜੱਜ ਪਹਿਲੀ ਗੱਲ ਤਾਂ ਬਹਿੰਦੇ ਵੀ ਨਹੀਂ ਪੂਰੇ ਫੁੱਲ ਟਾਈਮ। ਸੋ ਇਹਨਾਂ ਨੂੰ ਜਿਹੜਾ ਕਈ ਭੱਜਣਾ ਹੁਣ ਲੋਕਾਂ ਨੂੰ ਪਈਆਂ ਹੋਈਆਂ ਕਿ ਮੈਂ ਰੀਓਪਨ ਵੀ ਮੈਂ ਕਰਾ ਲਵਾਂ, ਹੁਣ ਮੈਂ ਟਰਮੀਨੇਟ ਵੀ ਕਰਾ ਲਵਾਂ, ਲਾਸਟ ਵਾਲੇ 2 ਮਹੀਨੇ ਚ ਕਹਿ ਲਓ ਤੁਸੀਂ ਖੜੇ ਪੈਰ ਜਿਹੜਾ ਕੰਮ, ਤੇ ਇਹ ਚੀਜ਼ ਵੱਲ ਹੁਣ ਜਿਹੜਾ ਜ਼ਿਆਦਾ ਆਹ ਵਾਲੇ 2 ਮਹੀਨੇ ਜਿਹੜਾ ਜ਼ੋਰ ਆ ਨਵੰਬਰ ਦਸੰਬਰ ਦੇ ਵਿੱਚ। ਜੀ ਬਿਲਕੁਲ। ਸੋ ਇਹ ਬੜੀ ਇੰਪੋਰਟੈਂਟ ਚੀਜ਼ ਆ। ਸੋ ਜਿਹੜੇ ਲੇਟ ਜੁਆਇਨ ਕੀਤਾ ਆ, ਅੱਜ ਦੇ ਪ੍ਰੋਗਰਾਮ ਨੂੰ ਮੁੜ ਦੁਬਾਰਾ ਸੁਣਿਓ, ਖਾਸ ਕਰਕੇ ਜਿਨ੍ਹਾਂ ਦੇ ਕੇਸਿਸ ਵਗੈਰਾ ਚੱਲ ਰਹੇ ਆ, ਜਦੋਂ ਟਰੰਪ ਹੁਣੀ ਸ਼ਿਕੰਜਾ ਕੱਸਣ ਦੀ ਗੱਲ ਕਰ ਰਹੇ ਆ, ਕੌਣ ਅਨਡਾਕੂਮੈਂਟਡ ਆ ਕੌਣ ਨਹੀਂ ਆ, ਉਹ ਜਿਹੜਾ ਉਹ ਧਿਆਨ ਦੇ ਨਾਲ ਜਿਹੜਾ ਉਹ ਸੁਣ ਲੈਣ, ਬਾਅਦ 'ਚ ਫਿਰ ਕਨਫਿਊਜ਼ਨ ਨਹੀਂ ਜਿਹੜੀ ਉਹ ਤੁਹਾਨੂੰ ਜਿਹੜੀ ਉਹ ਰਹਿੰਦੀ। ਆਪਾਂ ਇਹ ਵੀ ਕਈ ਵਾਰੀ ਦੇਖਿਆ ਅਟਾਰਨੀ ਕਹਿਣਾ ਜੀ, ਕਈ ਵਾਰੀ ਬੰਦਾ ਜਿਹਨੇ ਅਸਾਈਲਮ ਲਾਉਣਾ ਤੁਹਾਡੇ ਕੋਲ ਵੀ ਆਉਂਦੇ ਹੋਣਗੇ, ਇੱਥੇ ਵੀ ਕਈ ਆਪਾਂ ਨੂੰ ਉੱਦਾਂ ਪੁੱਛਣ ਲੱਗ ਜਾਂਦੇ ਆ ਵੀ ਸਾਲ ਤੋਂ ਵੀ ਵੱਧ ਹੋ ਗਿਆ ਹੁੰਦਾ, ਉਹਨਾਂ ਨੇ ਅਜੇ ਕੁਛ ਫਾਈਲ ਜਿਹੜਾ ਨਹੀਂ ਕੀਤਾ ਹੁੰਦਾ, ਜਿਹੜਾ ਉਹ ਵਿਚਾਰਾ ਲਿੰਬੋ 'ਚ ਆ, ਵਿੱਚ ਵਿਚਾਲੇ ਆ। ਸੋ ਬੇਸਿਕਲੀ ਉਹ ਅਨਡਾਕੂਮੈਂਟਡ ਆ, ਜਿਹਨੇ ਅਜੇ ਤੱਕ ਕੁਛ ਨਹੀਂ ਫਾਈਲ ਕੀਤਾ, ਵੀਜ਼ਾ ਵੀ ਓਵਰਸਟੇ ਕਰ ਚੁੱਕਾ ਆ। ਇੱਥੋਂ ਤੱਕ ਕਿ ਕਈ ਪਰਿਵਾਰਕ ਮੈਂਬਰ ਵੀ ਜਿਨ੍ਹਾਂ ਦੇ ਆਉਂਦੇ ਆ ਵੀਜ਼ੇ ਦੇ ਉੱਤੇ, ਉਹਨਾਂ ਨੇ ਫਾਈਲ ਕਰਨਾ ਹੁੰਦਾ, ਉਹ ਐਕਸਟੈਂਸ਼ਨ ਦੇ ਲਈ ਅਪਲਾਈ ਕੀਤਾ ਹੁੰਦਾ, ਜੇ ਉਹਨਾਂ ਦੀ ਹਾਂ ਨਾ ਹੋਈ ਹੋਵੇ, ਉਹਨਾਂ ਦਾ ਫਿਰ ਕੀ ਸਟੇਟਸ ਹੁੰਦਾ। ਕਈਆਂ ਦੇ ਫੈਮਿਲੀ ਵਾਲਿਆਂ ਦੇ ਨਾਲ ਵੀ ਇੱਦਾਂ ਹੁੰਦਾ, ਅਜੇ ਸਲਾਹ ਬਣੀ ਨਹੀਂ ਹੁੰਦੀ ਜਾਂ ਬਣ ਰਹੀ ਹੁੰਦੀ ਆ ਵੀ ਹੁਣ ਅਪਲਾਈ ਕਰ ਦਈਏ ਗ੍ਰੀਨ ਕਾਰਡ ਲਈ ਜਾਂ ਨਹੀਂ, ਉਹਨਾਂ ਦਾ ਫਿਰ ਕੀ ਸਟੇਟਸ ਬਣਦਾ ਆ, ਉਹ ਵੀ ਇਹਦੇ ਵਿੱਚ ਅੰਡਰ ਆ ਸਕਦੇ ਆ। ਜਿਹੜੇ ਤੁਸੀਂ ਫੈਮਿਲੀ ਬੇਸਡ ਵਾਲੀ ਇਮੀਗ੍ਰੇਸ਼ਨ ਦੀ ਗੱਲ ਕਰ ਰਹੇ? ਹਾਂਜੀ, ਜਿੱਦਾਂ ਹੁਣ ਕਿਸੇ ਦੇ ਮੰਮੀ ਡੈਡੀ ਆਏ ਆ, ਉਹਨੇ ਅਪਲਾਈ ਕਰਨਾ ਆ, ਪਰ ਉਹ ਵੀਜ਼ਾ ਮੁੱਕ ਚੁੱਕਾ ਆ, ਅਜੇ ਵਿੱਚ ਵਿਚਾਲੇ ਆ, ਕਿਸੇ ਨੇ ਐਕਸਟੈਂਸ਼ਨ ਦੇ ਲਈ ਅਪਲਾਈ ਕੀਤਾ ਆ, ਜਾਂ ਫਿਰ ਕਿਸੇ ਨੇ ਗ੍ਰੀਨ ਕਾਰਡ ਦੇ ਲਈ ਅਪਲਾਈ ਕਰ ਦਿੱਤਾ ਆ, ਪੇਪਰ ਵਰਕ ਘੱਲ ਦਿੱਤਾ ਆ, ਉਹਨਾਂ ਦੇ ਉੱਤੇ ਤਾਂ ਨਹੀਂ ਇਹ ਜਿਹੜੀ ਉਹਨਾਂ ਨੂੰ ਦਿੱਕਤ ਹੈਗੀ। ਜਿਹੜਾ ਬੰਦਾ ਓਵਰਸਟੇ ਕਰ ਗਿਆ ਜਾਂ ਜਿਹਦੇ ਕੋਲ ਕੋਈ ਇਮੀਗ੍ਰੇਸ਼ਨ ਸਟੇਟਸ ਨਹੀਂ ਹੈਗਾ, ਠੀਕ ਹੈ, ਉਹਨੂੰ ਜੇ ਸਰਕਾਰ ਨੇ ਪਹਿਲਾਂ ਫੜ ਲਿਆ ਤਾਂ ਉਹਨਾਂ ਨੇ ਤੁਹਾਨੂੰ ਪ੍ਰੋਸੀਡਿੰਗਸ ਚ ਪਾ ਸਕਦੇ ਆ, ਨੋਟਿਸ ਟੂ ਅਪੀਅਰ ਦੇ ਕੇ, NTA ਜਿਹਨੂੰ ਕਹਿੰਦੇ ਆ, ਠੀਕ ਹੈ। ਤੇ ਪ੍ਰੋਸੀਡਿੰਗਸ ਚ ਤੁਸੀਂ ਪੈ ਗਏ, ਫਿਰ ਉਹਨਾਂ ਡੀਲ ਕਰਨਾ ਪੈਂਦਾ, ਖਰਚੇ ਵੱਧ ਜਾਂਦੇ ਆ, ਤੁਹਾਡੀ ਹੀਅਰਿੰਗ ਪਊਗੀ ਮਾਸਟਰ ਜਾਂ ਦੂਸਰੀ। ਬਾਈਡਨ ਹੋਣੀ ਤਾਂ ਕਹਿੰਦੇ ਸੀਗੇ ਕਿ ਚਲੋ ਡਿਸਮਿਸਲ ਜਾਂ PD ਦੇ ਦਾਂਗੇ, ਠੀਕ ਹੈ,
ਤੇ ਤੁਸੀਂ ਜਾ ਕੇ ਥੱਲੇ ਆਪਣਾ ਫਾਈਲ ਕਰ ਲਓ ਕੇਸ। ਤੇ ਹੁਣ ਟਰੰਪ ਐਡਮਿਨਿਸਟ੍ਰੇਸ਼ਨ 'ਚ ਜੇ ਉਹਨਾਂ ਨੇ ਮੰਨ ਲਓ ਕਿ ਪੀਡੀ ਦੀ ਆਪਸ਼ਨ ਹੀ ਬੰਦ ਕਰਤੀ ਕਿ ਨਹੀਂ ਦੇਣੀ ਪੀਡੀ, ਤੇ ਫਿਰ ਜਿਹੜੇ ਜਿੱਦਾਂ ਤੁਸੀਂ ਐਗਜ਼ਾਮਪਲ ਦੇ ਰਹੇ ਆ ਕਿ ਜੇ ਇਹ ਬੰਦੇ ਓਵਰਸਟੇ ਕਰ ਗਏ ਤੇ ਜੇ ਉਹਨਾਂ ਨੂੰ ਐਨਟੀਏ ਆ ਗਿਆ ਤੇ ਫਿਰ ਉਹਨਾਂ ਦਾ ਚੱਕਰ ਜਿਹੜੇ ਥੋੜੇ ਗੰਭੀਰ ਹੋ ਜਾਣੇ ਆ। ਤੇ ਆਬਵੀਅਸਲੀ ਹੁਣ ਜਿਹੜਾ ਡਿਲੇ ਆ ਉਹ ਨਹੀਂ ਹੋਣਾ ਚਾਹੀਦਾ, ਔਨ ਪੁਆਇੰਟ ਜਿਹੜਾ ਰਹੋ ਤੇ ਆਪਣਾ ਔਨ ਪੁਆਇੰਟ ਜਿਹੜਾ ਕੰਮ ਕਰੋ। ਜਿਹੜੇ ਲੋਕੀ ਕਈ ਕਾਲੇ ਸੀ ਕਿ ਮੇਰੀ ਤਰੀਕ ਨਹੀਂ ਪੈਂਦੀ, ਮਤਲਬ ਫਨੀ ਜਿਹੜਾ ਸਿਨੈਰੀਓ ਚੇਂਜ ਹੋ ਜਾਂਦਾ ਰਾਤੋਂ ਰਾਤੀ, ਸਟਾਫ ਕਈ ਵਾਰੀ ਹਾਸੇ ਲਾਉਂਦਾ, ਕਹਿੰਦਾ ਪਹਿਲਾਂ ਉਹ ਸੀਗਾ ਕਿ ਮੇਰਾ ਨਾ ਕੇਸ ਐਡਵਾਂਸ ਕਰੋ, ਮੋਸ਼ਨ ਟੂ ਐਡਵਾਂਸ ਕਰੋ ਛੇਤੀ, ਠੀਕ ਹੈ, ਇਹ ਚੱਕਰ ਚੱਲਦਾ ਹੈਗਾ। ਇਹ ਮੋਸ਼ਨ ਟੂ ਐਡਵਾਂਸ ਤੇ ਵੀ ਬਹੁਤ ਲੋਕਾਂ ਦੀਆਂ ਹੱਟੀਆਂ ਜਿਹੜੀਆਂ ਚੱਲਦੀਆਂ ਹੈ ਕਿ ਮੋਸ਼ਨ ਟੂ ਐਡਵਾਂਸ ਕਰਤੀ, ਤਰੀਕ ਛੇਤੀ ਪੈ ਜਾਵੇ ਮੇਰੀ। ਉਹ ਜਿਹੜਾ ਨੇ ਮੋਸ਼ਨ ਟੂ ਐਡਵਾਂਸ ਲਈ ਕੀਤਾ ਸੀ ਨਾ, ਉਹ ਕਹਿੰਦੇ ਨਹੀਂ ਮੋਸ਼ਨ ਟੂ ਐਡਵਾਂਸ ਨਹੀਂ, ਹੁਣ ਨਹੀਂ ਮੈਨੂੰ ਚਾਹੀਦਾ, ਮੈਂ ਵੇਟ ਕਰ ਲਾ, ਮੈਂ ਦੇਖਣਾ ਪਹਿਲਾਂ ਹੁਣ 4 ਅਗਲੇ ਸਾਲ ਬਾਅਦ ਕੀ ਦੀ ਹੁੰਦਾ। ਕਰਾਂਗੇ ਆਪਾਂ, ਮਤਲਬ ਹਵਾ ਜਿਹੜੀ ਚੇਂਜ ਹੋ ਸਰਪੰਚ ਗਈ। ਸਾਹਿਬ ਨੇ ਬਦਲਤੀ ਸਾਰੀ, ਕਹ ਲਓ ਕਿ ਸੁਭਾਵਿਕ ਜਿਹੜੇ ਉਹੀ ਸੁਭਾਵਿਕ ਜਿਹੜੀ ਚੀਜ਼ ਹੈ ਨਾ ਕਿ ਲੋਕਾਂ ਨੂੰ ਪਤਾ ਨਹੀਂ, ਅਨਸਰਟਨਟੀ ਹੈ ਕਿ ਕੀ ਹੋਣਾ ਕਿੱਦਾਂ ਹੋਣਾ। ਤੇ ਉਹ ਰਾਈਟ ਵੇ ਅਜੇ ਮੈਂ ਕਿਹਾ ਜਨਵਰੀ ਆਇਆ ਨਹੀਂ, ਅਜੇ ਪਹਿਲਾਂ ਹੀ ਜਿਹੜਾ ਸਰਪੰਚ ਸਾਹਿਬ ਦੀ ਹਵਾ ਤੁਸੀਂ ਕਹ ਲਓ ਪਹਿਲਾਂ ਹੀ ਜਿਹੜੀ ਸ਼ੁਰੂ ਹੋ ਗਈ ਤੂਫਾਨ ਦੇ ਆਉਣ ਤੋਂ ਪਹਿਲਾਂ। ਨਹੀਂ ਬਿਲਕੁਲ ਜੀ, ਇਹ ਫਰਕ ਤਾਂ ਜਿਹੜਾ ਉਹ ਪੈਂਦਾ ਹੀ ਆ ਟਰਨੀ ਟੇਕਿਆਣਾ ਜੀ, ਇਹਦੇ ਵਿੱਚ ਕੋਈ ਦੋਰਾਵਾ ਨਹੀਂ। ਟੌਮ ਹੂਮਨ ਨੇ ਇੱਕ ਹੋਰ ਬਿਆਨ ਦਿੱਤਾ ਸੀਗਾ, ਉਹਦੇ ਵੱਲ ਵੀ ਧਿਆਨ ਆਪਾਂ ਸਾਰਿਆਂ ਦਾ ਜਿਹੜਾ ਉਹ ਦਿਵਾਉਂਦੇ, ਕਹਿੰਦੇ ਵੀ ਵਰਕ ਸਾਈਟ ਦੇ ਉੱਤੇ ਰੇਡਾਂ ਜਿਹੜੀਆਂ ਉਹ ਮਾਰਨੀਆਂ ਅਸੀਂ ਕਰਾਂਗੇ। ਸੋ ਉਹਦੇ ਵਿੱਚ ਵੀ ਬੇਸਿਕਲੀ ਉਹਨਾਂ ਨੇ ਅਨਡਾਕੂਮੈਂਟਡ ਨੂੰ ਹੀ ਜਿਹੜਾ ਉਹ ਫੜਨਾ ਆ। ਇੱਥੇ ਕੀ ਸਲਾਹ ਆ ਉਹਨਾਂ ਲੋਕਾਂ ਦੇ ਲਈ ਜਿਹੜੇ ਅਜੇ ਪ੍ਰੋਸੀਡਿੰਗਸ ਦੇ ਵਿੱਚ ਨੇ ਜਾਂ ਜਿਨ੍ਹਾਂ ਦੇ ਆ, ਉਹ ਕਿੱਦਾਂ ਦਾ ਪੇਪਰ ਵਰਕ ਆਪਣੇ ਨਾਲ ਰੱਖਣ ਵੀ ਰੱਬ ਨਾ ਕਰੇ ਜਿੱਥੇ ਉਹ ਕੰਮ ਕਰਦੇ, ਜੇ ਉਹ ਛਾਪਾ ਛੁਪਾ ਮਾਰਦੇ ਆ ਤਾਂ ਉਹਨਾਂ ਨੂੰ ਕਿਹੜਾ ਕਾਗਜ਼ ਪੱਤਰ ਜਿਹੜਾ ਉਹ ਦਿਖਾ ਕੇ ਦਿਖਾਇਆ ਜਾ ਸਕਦਾ ਵੀ ਨਹੀਂ ਭਾਈ ਮੈਂ ਅਨਡਾਕੂਮੈਂਟਡ ਨਹੀਂ ਆ। ਸੋ ਇਹ ਬੜਾ ਜਿਹੜਾ ਇੱਕ ਕਹਿ ਲਓ ਤੁਸੀਂ ਅਨਫੋਰਚੂਨੇਟ ਪਾਰਟ ਜਿਹੜਾ ਹੈਗਾ ਕਿ ਠੀਕ ਆ, ਕਈ ਕੁਝ ਚੱਲਦਾ ਰਹਿੰਦਾ, ਕਈ ਤਰ੍ਹਾਂ ਦੇ ਲੋਕ ਆਉਂਦੇ ਆ ਜਾਂਦੇ ਆ, ਅਸਾਲਮ ਝੂਠੇ ਸੱਚੇ ਹਰੇਕ ਚੀਜ਼ਾਂ ਜਿਹੜੀਆਂ ਚੱਲਦੀਆਂ, ਪਰ ਜ਼ਿਆਦਾਤਰ ਇਹਦਾ ਟਾਰਗੇਟ ਕੀ ਹੁੰਦਾ, ਟਾਰਗੇਟ ਇਹਦਾ ਇੱਕ ਆਮ ਇਨਸਾਨ ਜਿਹੜਾ ਸਧਾਰਨ ਜਿਹਾ ਗਰੀਬ ਜਿਹਾ ਬੰਦਾ ਜਿਹੜਾ ਕਹਿ ਲਓ ਕਿ ਮੋਸਟਲੀ ਕੀ ਕਰਦੇ ਆ ਕਿ ਇਹ ਮੀਟ ਪੈਕਿੰਗ ਜਿਹੜੇ ਪਲਾਂਟ ਸੀਗੇ, ਆਪਾਂ ਪਹਿਲਾਂ ਵੀ ਦੇਖਿਆ ਟਰੰਪ ਹੋਣਾ ਨੇ ਉੱਤੇ ਰੇਡਾਂ ਜਿਹੜੀਆਂ ਪਾਉਂਦੇ ਆ ਕਿ ਉੱਥੇ ਜਿਹੜੇ ਸਾਊਥ ਅਮਰੀਕਨ ਜਿਹੜੇ ਲੋਕੀ ਵਿਚਾਰੇ ਕੰਮ ਜ਼ਿਆਦਾ ਕਰਦੇ ਹੁੰਦੇ ਆ, ਠੀਕ ਆ, ਕਾਫੀ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਕਿ ਮਿਨੀਮਮ ਵੇਜਰਸ ਹੀ ਇਹ ਸਾਰੀ ਉਮਰ ਰਹਿੰਦੇ ਆ, ਇਹਨਾਂ ਕੋ ਉਹ ਵਾਲੇ ਇਮੀਗ੍ਰੈਂਟ ਨਹੀਂ ਹੈਗੇ ਕਿ ਪਹਿਲੀ ਵੇਚ ਕੇ ਆ ਗਏ ਤੇ ਪਿੱਛੇ ਵੀ ਪੈਸਾ ਭਰਪੂਰ ਆ। ਤੇ ਇਹਨਾਂ ਦਾ ਜਿਹੜਾ ਡਿਸਪਲੇਸਡ ਲੋਕੀ ਜਿਹੜੇ ਹੈਗੇ ਆ, ਕਈ ਕਲਾਈਮੇਟ ਕਰਕੇ, ਕਈ ਇਕਨੋਮਿਕ ਕੰਡੀਸ਼ਨਸ ਕਰਕੇ, ਸੋ ਇਹ ਕੀ ਕਰਦੇ ਆ ਕਿ ਇਹਨਾਂ ਨੂੰ ਹੁਣ ਲੋਕਾਂ ਨੂੰ ਪਤਾ ਵੀ ਨਹੀਂ ਹੋਣਾ, ਇਹ ਮਤਲਬ ਸੋਸ਼ਲ ਮੀਡੀਆ ਵਾਲੇ ਲੋਕ ਵੀ ਨਹੀਂ ਹੈਗੇ, ਇਹਨਾਂ ਨੂੰ ਨਹੀਂ ਪਤਾ ਕਿ ਟਿਕਟੌਕ ਇੰਸਟਾਗ੍ਰਾਮ ਇਹ ਉਹ ਕੀ ਹੈਗਾ। ਇਹ ਵਿਚਾਰੇ ਜਿਹੜੇ ਕੰਮ ਹੈ, ਕਈ ਤੁਸੀਂ ਕਹ ਲਓ ਕਿ ਮਿਡਲ ਏਜ ਲੋਕੀ ਜਿਹੜੇ ਜ਼ਿਆਦਾ ਹੁੰਦੇ ਆ ਤੇ ਘਰ-ਬਾਰ ਜਿਹੜਾ ਆਪਣਾ ਪਾਲਦੇ ਆ, ਇਹਨਾਂ ਨੂੰ ਹੁਣ ਇਹ ਕੀ ਆ ਕਿ ਅਨਡਾਕੂਮੈਂਟ ਨੂੰ ਮੀਟ ਪ੍ਰੋਸੈਸਿੰਗ ਪਲਾਂਟ ਵਾਲਿਆਂ ਨੂੰ ਇਹਨਾਂ ਨੂੰ ਜ਼ਿਆਦਾਤਰ ਜਿਹੜੇ ਛਾਪੇ ਮਾਰਦੇ ਆ, ਕਿਉਂਕਿ ਇੱਥੇ ਜ਼ਿਆਦਾ ਲੋਕੀ ਜਿਹੜੇ ਮਿਲ ਜਾਂਦੇ ਆ ਤੇ ਉਹਨਾਂ ਨੂੰ ਪਤਾ ਹੈ ਇੰਡਸਟਰੀ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਫਾਰਮ ਵਰਕਰਸ ਵੀ ਜਿਹੜੇ ਸੀਗੇ, ਠੀਕ ਆ, ਇੱਕ ਪਾਸੇ ਕੋਵਿਡ ਦੇ ਵਿੱਚ ਰਿਪਬਲਿਕਨ ਪਾਰਟੀ ਨੇ ਧੰਨਵਾਦ ਕੀਤਾ ਉਹਨਾਂ ਸਾਰਿਆਂ ਦਾ, ਤੇ ਇੱਕ ਪਾਸੇ ਦੂਜੇ ਪਾਸੇ ਦੇਖੋਗੇ ਹੁਣ ਤੁਸੀਂ ਕਿ ਜਿੱਥੇ ਉਹਨਾਂ ਨੂੰ ਪਤਾ ਕਿ ਜ਼ਿਆਦਾ ਲੋਕ ਮਿਲ ਸਕਦੇ ਆ ਉੱਥੇ ਇਹਨਾਂ ਨੇ ਛਾਪੇ ਮਾਰਦੇ ਆ। ਆਪਾਂ ਇਵਨ ਇਹ ਵੀ ਦੇਖਿਆ ਸੀਗਾ ਕਿ ਰਾਜਗਰਨ ਜੀ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਟਾਈਮ ਤੇ 7-11 ਤੇ ਗੈਸ ਸਟੇਸ਼ਨਾਂ ਤੇ ਵੀ ਬੈਕ ਟੂ ਬੈਕ ਹੀ ਉਹਨਾਂ ਨੇ ਜਿਹੜੇ ਛਾਪੇ ਜਿਹੜੇ ਮਾਰੇ ਸੀਗੇ ਮੈਰੀਲੈਂਡ ਵੱਲ, ਉਹਦੇ ਵੱਲ ਫਰਕ ਸਿਰਫ ਇਹ ਪੈ ਜਾਂਦਾ ਜਿੱਦਾਂ ਹੁਣ ਕੈਲੀਫੋਰਨੀਆ ਉਹ ਸੈਂਚੁਰੀ ਸਟੇਟ ਇੱਕ ਜਿਹੜੀ ਹੈਗੀ ਆ, ਉਹ ਆਪਣੀ ਲੋਕਲ ਪੁਲਿਸ ਆਪਣੀ ਦਿੰਦੀ ਨਹੀਂ ਕੋਆਪਰੇਸ਼ਨ ਦੇ ਨਾਲ, ਜਿਹੜੀ ਆਈਸ ਵਾਲੇ ਜਿਹੜੇ ਹੈਗੇ ਉਹਨਾਂ ਨੂੰ ਫੈਡਰਲ ਰਿਸੋਰਸਿਸ ਜਿਹੜੇ ਵਰਤਣੇ ਪੈਂਦੇ ਆ, ਮਹਿੰਗਾ ਪੈਂਦਾ ਥੋੜਾ ਜਿਹਾ ਕੰਮ। ਤੇ ਜਿਹੜੀਆਂ ਸਟੇਟਸ ਦੂਜੀਆਂ ਰਿਪਬਲਿਕਨ ਸਟੇਟਸ ਆ, ਜਿਹੜੀਆਂ ਸਟੇਟਸ ਖੁਦ ਕੋਆਪਰੇਟ ਕਰਦੀਆਂ, ਜਿੱਥੇ ਰਿਪਬਲਿਕਨਸ ਦੀ ਜਿਹੜੀ ਜਿੱਤ ਜਿਹੜੀ ਹੋਈ ਆ, ਉਹ ਸਿੱਧੇ ਆਪਣੀ ਪੁਲਿਸ ਲਾਅ ਐਨਫੋਰਸਮੈਂਟ ਦੇ ਦਿੰਦੇ ਆ, ਉੱਥੇ ਜਿਹੜੇ ਛਾਪੇ ਜਿਹੜੇ ਸੌਖੇ ਹੋ ਜਾਂਦੇ ਆ। ਤੇ ਕਰ ਇਹ ਕੁਝ ਨਹੀਂ ਸਕਦੇ ਆਬਵੀਅਸਲੀ, ਠੀਕ ਆ, ਜਿਹੜਾ ਆਪਾਂ ਤਾਂ ਇਹੀ ਸਲਾਹ ਦੇ ਸਕਦੇ ਹਾਂ ਕਿ ਜਿਹੜਾ ਅਸਾਈਲਮ ਵਾਲੇ ਲੋਕ, ਜੇ ਕੋਈ ਹੈਗਾ ਅਸਾਈਲਮ ਦਾ ਕਲੇਮ ਕਿਸੇ ਦਾ ਹੈਗਾ, ਉਹ ਇਹ ਦੇਸ਼ 'ਚ ਆ ਰਿਹਾ ਤੇ ਤੁਰੰਤ ਜਿਹੜੀ ਆਪਣੀ ਫਾਈਲਿੰਗ ਉਹ ਕਰੋ। ਜਿਹੜਾ ਜੇ ਤੁਸੀਂ ਕਹਿ ਲਓ ਕਿ ਇਹੀ 3-4 ਮਹੀਨੇ ਦਾ ਜਿਹੜਾ ਗੈਪ ਰਹਿ ਜਾਂਦਾ ਜਾਂ ਬੰਦਾ ਕਈ ਵਾਰੀ ਸੇਫ ਜਿਹੜਾ ਲੰਘ ਜਾਂਦਾ, ਸੇਫ ਬੰਦਾ ਹੁਣ ਕਾਈਂਡ ਆਫ ਅਨਡਾਕੂਮੈਂਟਡ ਜਿਹੜਾ ਉਹ ਹੋ ਜਾਂਦਾ, ਠੀਕ ਹੈ। ਤੇ ਜਿਹੜੇ ਆਲਰੇਡੀ ਕੋਰਟ ਸਿਸਟਮ ਦੇ ਵਿੱਚ ਪਏ ਹੋਏ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਤੇ ਬਟ ਅਗੇਨ ਇਹ ਜਿਹੜੇ ਕਈ ਵਾਰੀ ਤੁਸੀਂ ਵੇਖਦੇ ਕਿ ਸਟੂਡੈਂਟ ਵਗੈਰਾ ਵੀ ਜਿਹੜੇ ਹੁੰਦੇ ਆਪਣੀ ਰੋਜੀ ਰੋਟੀ ਚਲਾਉਣ ਲਈ ਜਿਹੜਾ ਗੈਸ ਸਟੇਸ਼ਨ ਵਗੈਰਾ ਤੇ ਕੰਮ ਜਿਹੜੇ ਕਰਦੇ ਆ, ਸਹੀ ਗੱਲ ਆ, ਵੀ ਸਾਨੂੰ ਕਾਲਾਂ ਕਈ ਵਾਰੀ ਕਾਫੀ ਆਉਂਦੀਆਂ ਸੀਗੀਆਂ ਕਿ ਉਹਨਾਂ ਨੂੰ ਰਾਉਂਡ ਅਪ ਕਰ ਲੈਂਦੇ ਆ, ਫਿਰ ਉਹਨਾਂ ਨੂੰ ਐਕਸਪਲੋਰ ਕਰਦੇ ਆ ਕਿ ਲੈ ਤੂੰ ਤਾਂ ਸਕੂਲ 'ਚ ਹੋਣਾ ਚਾਹੀਦਾ, ਤੂੰ ਆਪਣੇ ਵੀਜ਼ੇ ਦੀ ਵਾਇਲੇਸ਼ਨ ਕੀਤੀ ਆ। ਜਾਂ ਕਈ ਵਾਰੀ ਜਿਹੜਾ ਬੰਦਾ ਵਿਜ਼ਟਰ ਵੀਜ਼ੇ ਤੇ ਆਇਆ ਹੁੰਦਾ ਉਹ ਵੀ ਆ ਕੇ ਕਹਿੰਦਾ ਮੈਂ ਚਾਰ ਪੈਸੇ ਬਣਾਉਣਾ, 6 ਮਹੀਨੇ ਦਿਹਾੜੀ ਲਾ ਦੇਵਾਂ, ਉਹ ਚੀਜ਼ਾਂ ਨੂੰ ਰੋਕ ਲੈਂਦੇ ਆ। ਬਾਰਡਰ ਤੇ ਜਦੋਂ ਬੰਦਾ ਆਉਂਦਾ ਉਹਨਾਂ ਦੇ ਫੋਨ ਈਮੇਲ ਵਗੈਰਾ ਕਈ ਵਾਰੀ ਖਲਾ ਲੈਂਦੇ ਆ, ਉਹ 'ਚ ਦੇਖ ਲੈਂਦੇ ਆ ਕਿ ਤੂੰ ਤੇਰਾ ਤਾਂ ਰਿਕਾਰਡ ਆ, ਤੂੰ ਪਿਛਲੀ ਵਾਰੀ ਕੰਮ ਕਰਕੇ ਗਿਆ ਸੀਗਾ, ਹੁਣ ਵੀ ਤੂੰ ਕੰਮ ਕਰਕੇ ਜਾ ਰਿਹਾ। ਜਿਹੜੇ ਟੂਰਿਸਟ ਵੀਜ਼ੇ ਨੂੰ ਏਦਾਂ ਵਰਤਦੇ ਆ ਕਿ ਜ਼ਿਆਦਾਤਰ ਟਾਈਮ ਇੱਥੇ ਰਹਿੰਦੇ ਆ ਬਸ ਦਿਖਾਉਣ ਲਈ, ਜਿਹੜਾ
ਚਲੋ ਕੰਟਰੀ 1-2 ਮਹੀਨੇ ਘੁੰਮਿਆ, ਫਿਰ ਆ ਕੇ ਅਮਰੀਕਾ ਕੰਮ-ਕੁਮ ਜਿਹੜੇ ਕਰੀ ਜਾਂਦੇ ਆ ਟੂਰਿਸਟ ਵੀਜ਼ੇ ਤੇ, ਉਹਨਾਂ ਨੂੰ ਜਿਹੜੀ ਟਾਰਗੇਟ ਸੀਗੀ ਕਾਫੀ ਜਿਹੜਾ ਤੁਸੀਂ ਕਹ ਲਓ ਕਿ ਵੱਧ ਜਾਂਦਾ। ਬਿਲਕੁਲ। ਸੋ ਪੇਪਰ ਵਰਕ ਉਹ ਆਪਣੇ ਨਾਲ ਕੁਛ ਅਜਿਹਾ ਰੱਖ ਸਕਦੇ ਆ ਜਿਹਦੇ ਨਾਲ ਸ਼ੋਅ ਕੀਤਾ ਜਾ ਸਕਦਾ ਵੀ ਉਹ ਅਨਡਾਕੂਮੈਂਟਡ ਨਹੀਂ ਹੈ? ਆਪਣਾ ਏਲੀਅਨ ਨੰਬਰ ਤੁਹਾਡਾ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ। ਜੇ ਏਲੀਅਨ ਨੰਬਰ ਤੁਹਾਡੇ ਕੋਲ ਹੈਗਾ, ਸਿਸਟਮ 'ਚ ਤੁਸੀਂ ਹੈਗੇ ਆ, ਤਾਂ ਸਿੰਪਲੀ ਆਪਣਾ ਜਿਹੜਾ ਉਹੋ ਜਿਹੇ ਵਰਕ ਪਰਮਿਟ ਦੇ ਉੱਤੇ ਤੁਹਾਡਾ ਏਲੀਅਨ ਨੰਬਰ ਲਿਖਿਆ ਹੋਇਆ ਤੁਸੀਂ ਦਿਖਾ ਸਕਦੇ ਆ ਕਿ ਆਹ ਦੇਖੋ ਮੇਰਾ ਔਰ ਜਿਹੜਾ ਇਹ ਪ੍ਰਸ਼ਾਸਨ ਵਾਲਿਆਂ ਦੀਆਂ ਤੇ ਇਹ ਵੀ ਖਬਰਾਂ ਆਈਆਂ ਸੀ, ਅਗਲੇ ਤਾਂ ਵਹਿੰਦੇ ਨਹੀਂ, ਇਹਨਾਂ ਨੇ ਤਾਂ ਕਈ ਸਿਟੀਜ਼ਨ ਵੀ ਡਿਪੋਰਟ ਕਰਤੇ ਸੀਗੇ, ਇਦਾਂ ਦੀਆਂ ਵੀ ਖਬਰਾਂ ਆਈਆਂ ਸੀਗੀਆਂ ਉਦੋਂ। ਜਿਹੜਾ ਗ੍ਰੀਨ ਕਾਰਡ ਵੀ ਹੈ ਨਾ, ਸਾਰਿਆਂ ਨੂੰ ਪਤਾ ਜਿਹਨਾਂ ਨੂੰ ਮਿਲਿਆ ਕਿ ਗ੍ਰੀਨ ਕਾਰਡ ਵੀ ਉਹ ਕਹਿੰਦੇ ਕਿ ਆਪਣੀ ਜੇਬ 'ਚ ਰੱਖਣਾ ਚਾਹੀਦਾ, ਇਹ ਕਾਨੂੰਨ ਆ ਆਲ ਦਾ ਟਾਈਮ। ਕਿ ਤੁਸੀਂ ਬਾਅਦ 'ਚ ਨਹੀਂ ਕਹਿ ਸਕਦੇ ਲੈ ਮੇਰੇ ਨਾਲ ਧੱਕਾ ਕਰਤਾ, ਮੈਨੂੰ ਗ੍ਰੀਨ ਕਾਰਡ ਵਾਲੇ ਨੂੰ ਫੜ ਲਿਆ ਹੈ। ਜਦੋਂ ਉਹਨਾਂ ਨੇ ਪਰ ਇੱਥੇ ਕੁਝ ਇਮੀਗ੍ਰੇਸ਼ਨ ਦੇ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਦੇ ਕੋਲ ਰਾਈਟਸ ਵੀ ਹੋਣਗੇ। ਆਈ ਥਿੰਕ ACLU ਵਰਗੇ ਜ਼ਿਆਦਾਤਰ ਇਹੋ ਜਿਹੇ ਮੌਕਿਆਂ ਦੇ ਉੱਤੇ ਕੋਈ ਨਾ ਕੋਈ ਛਾਪਦੇ ਹੁੰਦੇ ਆ ਵੀ ਤੁਹਾਡੇ ਰਾਈਟਸ ਆ ਚੀਜ਼ਾਂ ਜਿਹੜੀਆਂ ਉਹ ਤੁਸੀਂ ਕਹਿ ਸਕਦੇ ਆ। ਕੀ ਵਕੀਲ ਦਾ ਰਾਈਟ ਹੁੰਦਾ ਆ, ਕੀ ਫੋਨ ਦਾ ਰਾਈਟ ਹੁੰਦਾ ਆ, ਕੋਈ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਜਦੋਂ ਇਹ ਰਾਉਂਡ ਅਪ ਵੀ ਕਰਦੇ ਆ ਉਹਨਾਂ ਦੇ ਕੋਲ ਇਦਾਂ ਦੇ ਅਖਤਿਆਰ ਹੁੰਦੇ ਆ ਜਿਨ੍ਹਾਂ ਨੂੰ ਰਾਉਂਡ ਅਪ ਕੀਤਾ ਜਾ ਰਿਹਾ? ਦੇਖੋ, ਪਹਿਲਾਂ ਤਾਂ ਰਾਈਟ ਰੂਟ ਗੱਲ ਸਾਰੀ ਬਾਅਦ 'ਚ ਦੀ ਆਉਂਦੀ ਹੈ। ਪਹਿਲਾਂ ਸਰਪੰਚ ਸਾਹਿਬ ਨੇ ਜਿਹੜੀ ਖਿੱਚ ਤੋਂ ਕਰਾ ਦੇਣੀ ਹੈ, ਹਵਾ ਖਿਲਾ ਦੇਣੀ ਓਵਰਨਾਈਟ ਡਿਟੈਂਸ਼ਨ ਦੀ ਬਿਨਾਂ ਮਤਲਬ ਦੇ, ਉਹ ਚੀਜ਼ ਤੋਂ ਬਚਣਾ। ਰਾਈਟ, ਸੋ ਕੋਸ਼ਿਸ਼ ਇਹੀ ਹੈ ਕਿ ਆਪਣੇ ਜਿਹੜੇ ਡਾਕੂਮੈਂਟ ਆਪਣੇ ਨਾਲ ਰੱਖੋ। ਅਨਡਾਕੂਮੈਂਟਡ ਦਾ ਮਤਲਬ ਹੈਗਾ ਕਿ ਜਿਹਦੀ ਜੇਬ 'ਚ ਭਾਈ ਡਾਕੂਮੈਂਟ ਨਹੀਂ ਹੈਗਾ, ਜਿੱਤੇ ਸਾਨੂੰ ਸ਼ੱਕ ਪੈ ਗਿਆ, ਠੀਕ ਹੈ। ਜੇ ਉਹਨਾਂ ਨੇ ਹੁਣ 7-11 ਤੇ ਗੈਸ ਸਟੇਸ਼ਨ ਤੇ ਰੇਡਾਂ ਮਾਰੀਆਂ ਤਾਂ ਉਹਨਾਂ ਨੂੰ ਕੀ ਪਤਾ ਹੁਣ ਕਿਹੜਾ ਡਾਕੂਮੈਂਟਡ ਆ ਕਿਹੜਾ ਅਨਡਾਕੂਮੈਂਟਡ ਆ। ਉਹ ਇਹ ਤਾਂ ਨਹੀਂ ਕਹਿ ਰਹੇ ਕਿ ਤੁਸੀਂ ਪੱਕੇ ਹੋਣੇ ਚਾਹੀਦੇ, ਕਹਿੰਦੇ ਡਾਕੂਮੈਂਟਡ ਮਤਲਬ ਕਿ ਤੁਹਾਡੇ ਕੋਲ ਡਾਕੂਮੈਂਟ ਕੋਈ ਹੋਣੇ ਚਾਹੀਦੇ ਜਿਹੜੇ ਪ੍ਰੂਵ ਕਰਨ ਕਿ ਤੁਸੀਂ ਇਮੀਡੀਏਟਲੀ ਡਿਪੋਰਟੇਬਲ ਨਹੀਂ ਹੈਗੇ। ਜੇ ਉਹਨਾਂ ਨੂੰ ਸ਼ੱਕ ਪਿਆ ਤਾਂ ਪ੍ਰੋਬੇਬਲ ਕਾਜ਼ ਦੇ ਥੱਲੇ, ਠੀਕ ਆ। ਜੇ ਇਹਨਾਂ ਫੋਨਾਂ ਕੋਲ ਹੈਗਾ ਤਾਂ ਉਹ ਤੁਹਾਨੂੰ ਆਬਵੀਅਸਲੀ ਫੜੂਗੇ, ਫਿਰ ਤੁਸੀਂ ਵਕੀਲ ਕਰੋਗੇ, ਵਕੀਲ ਪੈਸੇ ਚਾਰਜ ਕਰੂਗਾ, ਫਿਰ ਤੁਸੀਂ ਵਿਖਾਓਗੇ ਕਿ ਨਹੀਂ ਮੈਂ ਤਾਂ ਸਿਸਟਮ 'ਚ ਆ, ਫਿਰ ਤੁਹਾਨੂੰ ਉਹ ਬੌਂਡ ਤੇ ਔਨ ਇਟਸ ਓਨ ਰਿਕਗਨਾਈਜ਼ੈਂਸ ਜਿਹੜਾ ਆਈਸ ਵਾਲੇ ਛੱਡੂਗੇ, ਹਨਾ। ਪਰ ਉਹ ਜਿਹੜਾ, ਕਿਉਂਕਿ ਜੇ ਉਹ ਕਹਿੰਦੇ ਆ ਕਿ ਮਾਸ ਡੀਪੋਰਟੇਸ਼ਨ ਜੇ ਕਰਨੀ ਆ, ਠੀਕ ਆ, ਆਪਾਂ ਇਹ ਕੋਈ ਮਤਲਬ ਸੁਣਨ 'ਚ ਅਜੀਬ ਜਿਹੜਾ ਲੱਗਦਾ, ਕਿੰਨੀ ਵਾਰੀ ਐ ਹੋਇਆ ਜੇ ਤੁਸੀਂ ਗੂਗਲ ਤੇ ਸਰਚ ਕਰਕੇ ਦੇਖੋ ਕਿ ਸਿਟੀਜ਼ਨ ਹੀ ਡਿਪੋਰਟ ਉਹਨਾਂ ਨੇ ਕਰਤੇ ਸੀ। ਸੱਚੀ ਗੱਲ, ਠੀਕ ਆ। ਫਿਰ ਸਿਟੀਜ਼ਨ ਵਾਪਸ ਆਂਦਾ, ਉਹ ਕਹਿੰਦਾ ਮੈਂ ਤਾਂ ਸਿਟੀਜ਼ਨ ਸੀਗਾ, ਮੈਨੂੰ ਉਹ ਕਰਤਾ। ਤੇ ਸਿਟੀਜ਼ਨ ਉਹ ਪਹਿਲਾਂ ਕਹਿੰਦਾ ਵੀ ਗੱਡੀਆਂ ਭਰ ਕੇ ਘੱਲੋ, ਬਾਅਦ 'ਚ ਵੇਖਾਂਗੇ, ਫਿਰ ਵੀ ਇਦਾਂ ਕਰਦੇ ਆ ਉਹ। ਹਾਂਜੀ, ਉਹਨਾਂ ਨੂੰ ਹੁਣ ਦੇਖੋ ਕਿ ਉਹ ਕੋਈ ਪੋਲੀਟੀਕਲ ਕਰੈਕਟਨੈਸ ਦੇ ਬੇਸ ਤੇ ਨਹੀਂ ਜਿੱਤਿਆ ਹੈਗਾ, ਠੀਕ ਆ। ਉਹ ਸਿੱਧਾ ਡੰਕੇ ਦੀ ਚੋਟ ਤੇ ਜਿੱਤਿਆ ਕਿ ਮੈਂ ਚੱਕ ਕੇ ਵਾਪਸ ਭੇਜਣੇ ਆ ਜਿਹੜੇ, ਠੀਕ ਆ। ਤੇ ਜਦੋਂ ਇਹ ਪਿਛਲੀ ਵਾਰੀ ਵੀ ਆਇਆ ਸੀਗਾ, ਉਦੋਂ ਵੀ ਮੈਕਸੀਕੋ ਦੇ ਕਈ ਸਿਟੀਜ਼ਨ ਸੀਗੇ, ਉਹ ਵਿਚਾਰੇ ਮੈਕਸੀਕੋ ਉਹਨਾਂ ਨੂੰ ਭੇਜ ਦਿੰਦੇ ਸੀ। ਜੀ ਬਿਲਕੁਲ। ਸੋ ਹੁਣ ਆਪਾਂ ਥੋੜੀ ਜਿਹੀਆਂ ਪਾਲਿਸੀਜ਼ ਦੇ ਉੱਤੇ ਅਟਾਰਨੀ ਟਿਰਕੇਣਾ ਜੀ ਨਾਲ ਗੱਲ ਕਰ ਲਈ। ਮੈਨੂੰ ਲੱਗਦਾ ਆਪਾਂ ਕਾਫੀ ਵਕਤ ਜਿਹੜਾ ਉਹ ਇਸ ਦੇ ਉੱਤੇ ਲਾ ਰਹੇ ਹਾਂ ਤੇ ਇੰਪੋਰਟੈਂਟ ਵੀ ਆ। ਨਾਲ ਦੇ ਨਾਲ ਜਿਹੜੇ ਕ੍ਰਿਮੀਨਲ ਨਿਊ ਐਂਟਰੈਂਟ ਤੇ ਰਿਮੂਵਲਸ, ਕੀ ਤੁਹਾਨੂੰ ਲੱਗਦਾ ਵੀ ਹੁਣ ਬਾਰਡਰ ਦੇ ਉੱਤੇ ਕਿੱਦਾਂ ਦੀ ਸਥਿਤੀ ਜਿਹੜੀ ਉਹ ਹੋਊਗੀ? ਉਹ ਜਿਹੜਾ ਡੈਪੂਟੇਸ਼ਨ ਦੀ ਆਪਾਂ ਗੱਲ ਹੀ ਕਰ ਰਹੇ ਹਾਂ, ਇਹਦੇ ਵਿੱਚ ਬਾਅਦ ਦੇ ਵਿੱਚ ਟਰੰਪ ਹੁਣਾਂ ਨੇ ਪਹਿਲਾਂ ਤਾਂ ਕਿਹਾ ਸੀਗਾ ਵੀ ਸਾਰਿਆਂ ਨੂੰ ਹੀ ਕਰ ਦੇਣਾ, ਫਿਰ ਵਿਕਟਰੀ ਸਪੀਚ ਦੇ ਵਿੱਚ ਕਿਹਾ ਨਹੀਂ ਜਿਹੜੇ ਕ੍ਰਿਮੀਨਲਸ ਆ ਅਸੀਂ ਉਹਨਾਂ ਨੂੰ ਜਿਹੜਾ ਡਿਪੋਰਟ ਜਿਹੜਾ ਉਹ ਕਰਾਂਗੇ। ਸੋ ਜਿਹੜੇ ਨਵੇਂ ਆ ਰਹੇ ਆ, ਜਿਹੜੇ ਰਿਮੂਵਲ 'ਚ ਆ ਜਾਂ ਕ੍ਰਿਮੀਨਲ ਐਕਟੀਵਿਟੀ ਵਾਲੇ ਆ, ਉਹਨਾਂ ਨੂੰ ਡੈਪੂਟੇਸ਼ਨ ਨੂੰ ਲੈ ਕੇ ਉਹਨਾਂ ਦੇ ਨਾਲ ਕੀ ਹੋ ਸਕਦਾ ਹੈ? ਸੋ ਇਹਨੇ ਸਿੱਧਾ ਹੀ ਜਿਹੜਾ ਸੀਗਾ ਐਡਮਿਨਿਸਟ੍ਰੇਸ਼ਨ ਜਿਹੜੀ ਇਹਨੇ ਆਪਣੀ ਹੁਣ ਟੀਮ ਵੀ ਜਿਹੜੀ ਬਣਾਈ ਆ, ਤੇ ਇਹਨਾਂ ਦਾ ਮੇਨ ਜਿਹੜਾ ਸੀਗਾ ਕਿ ਆਪਾਂ ਲੋਕਾਂ ਨੂੰ ਹੁਣ ਮਾਸ ਡੀਪੋਰਟੇਸ਼ਨਸ ਜਿਹੜੀਆਂ ਆਣੀਆਂ, ਠੀਕ ਹੈ। ਇਹਨੇ ਕਿਹਾ ਖੁਦ ਕਿ ਮੈਂ ਇਦਾਂ ਦਾ ਹਿਸਟਰੀ 'ਚ ਨਹੀਂ ਹੋਇਆ ਹੋਣਾ ਇੰਨੀਆਂ ਮੈਂ ਡੀਪੋਰਟੇਸ਼ਨ ਜਿਹੜੀਆਂ ਕਰਨੀਆਂ। ਸੋ ਆਬਵੀਅਸਲੀ ਰਿਸੋਰਸਿਸ ਤੇ ਸਾਰੀ ਜਿਹੜੀ ਗੱਲ ਆ ਜਾਂਦੀ ਹੈ, ਠੀਕ ਆ। ਕਹਿਣ ਨੂੰ ਤਾਂ ਹੁਣ ਮੈਂ ਕਰਾਂ ਕਿ ਮੈਂ 100 ਕੇਸ ਸਾਲਾਂ ਦੇ ਦਿਨ 'ਚ ਕਰ ਸਕਦਾ, ਪਰ ਕਿੱਦਾਂ ਕਰੂੰਗਾ? ਸਟਾਫਿੰਗ ਜਿਹੜੀ ਚਾਹੀਦੀ ਆ, ਠੀਕ ਆ, ਸਟਾਫ, ਮੈਨ ਪਾਵਰ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚਾਹੀਦੀਆਂ ਹੁੰਦੀਆਂ। ਪਹਿਲ ਇਹਦੀ ਜਿਹੜੀ ਹੈਗੀ ਆ ਉਹ ਕ੍ਰਿਮੀਨਲਸ ਜਿਹਨਾਂ ਦੀ ਕ੍ਰਿਮੀਨਲ ਕਨਵਿਕਸ਼ਨਸ ਜਿਹੜੀਆਂ ਹੈਗੀਆਂ, ਉਹਨਾਂ ਨੂੰ ਓਬਾਮਾ ਨੇ ਵੀ ਐਕਚੁਅਲੀ ਇਹੀ ਕਿਹਾ ਸੀਗਾ ਕਿ ਕ੍ਰਿਮੀਨਲਸ ਜਿਹੜੇ ਹੈਗੇ ਉਹਨਾਂ ਨੂੰ ਪਹਿਲ ਜਿਹੜੀ ਕਰਨੀ ਹੈ, ਠੀਕ ਹੈ, ਕੱਢਣ ਦੀ। ਇੱਕ ਟਾਈਮ ਜਿਹੜਾ ਸੀਗਾ ਆਪਾਂ ਨੂੰ ਜਦੋਂ ਉਹ ਕਹਿੰਦੇ ਸੀਗੇ ਕਿ ਕ੍ਰਿਮੀਨਲ, ਤੇ ਆਪਾਂ ਜਿਹੜਾ ਸੀਗਾ ਉਹਦੀ ਟੈਨਸ਼ਨ ਨਹੀਂ ਲੈਂਦੇ ਸੀ, ਕਿਉਂਕਿ ਸਾਨੂੰ ਪਤਾ ਹੈਗਾ ਕਿ ਸਾਡੀ ਜਿਹੜੀ ਕਮਿਊਨਿਟੀ ਆ, ਠੀਕ ਆ, ਮਿਹਨਤੀ ਆ, ਕੰਮਕਾਰ ਕਰਨ ਵਾਲੀ ਆ, ਪ੍ਰੋਬਲਮਾਂ ਤੋਂ ਦੂਰ ਆ, ਜਿਹੜੇ ਇਸ ਇਰਾਦੇ ਨਾਲ ਅਮਰੀਕਾ ਦੇ ਵਿੱਚ ਆਈ ਆ ਕਿ ਇੱਥੇ ਆ ਕੇ ਕੰਮ ਕਰਨਾ, ਮਿਹਨਤਾਂ ਕਰਨੀਆਂ, ਨਾਮ ਬਣਾਉਣਾ। ਤੁਹਾਨੂੰ ਹੁਣ ਸਾਰਿਆਂ ਨੂੰ ਪਤਾ, ਠੀਕ ਆ, ਕੋਈ ਮਜ਼ਾਕ ਨਹੀਂ ਇਹਦੇ ਵਿੱਚ। ਕਾਫੀ ਸਾਰੀ ਜਿਹੜੀ ਮੰਡੀਰ ਆ ਉਹ ਇਦਾਂ ਦੀ ਵੀ ਆ ਕਿ ਉਹਨਾਂ ਦਾ ਹੁਣ ਇਹ ਗੋਲ ਨਹੀਂ ਹੈਗਾ। ਉਹਨਾਂ ਦਾ ਇਹ ਗੋਲ ਨਹੀਂ ਹੈਗਾ ਕਿ ਆ ਕੇ ਮਿਹਨਤ ਕਰਨੀ, ਆਪਣੇ ਹੌਲੀ-ਹੌਲੀ ਕਰਕੇ ਜਿਹੜਾ ਕਰੀਅਰ ਬਿਲਡ ਕਰਨੇ ਆ। ਬੜੇ ਸਾਰੇ ਜਿਹੜੇ ਲੋਕੀ ਆ, ਕੋਈ ਡਰੱਗਾਂ 'ਚ ਫੜਿਆ ਜਾ ਰਿਹਾ, ਠੀਕ ਆ, ਗੰਨਾ-ਗੁੰਨਾ ਦੇ ਕੋਈ ਪੋਜੈਸ਼ਨ ਦੇ ਵਿੱਚ, ਮਰਡਰ-ਮੁਰਡਰ ਦੇ ਚਾਰਜਿਸ ਹੈਗੇ ਆ। ਸ਼ਰਮਨਾਕ ਵੀ ਕਈ ਜਿਹੜੇ ਕ੍ਰਾਈਮ ਹੈਗੇ ਆ ਕਿ ਚਾਈਲਡ ਮੋਲੈਸਟੇਸ਼ਨ ਵਾਲੇ, ਠੀਕ ਆ, ਡੋਮੈਸਟਿਕ ਵਾਇਲੈਂਸ ਵਾਲੇ, ਰੇਪ ਵਾਲੇ ਜਿਹੜੇ ਚਾਰਜਿਸ ਆ, ਜਿੰਨੀ ਗੱਲ ਕਰ ਲਓ ਉਨੀ ਕਹਿ ਲਓ ਤੁਸੀਂ ਘੱਟ ਆ। ਹਰ ਤਰ੍ਹਾਂ ਦਾ ਜ਼ਿਆਦਾ ਜਿਹੜੀ ਕ੍ਰਿਮੀਨਲ ਵਾਲੀ ਜਿਹੜੀ ਚੀਜ਼ ਆ, ਨਵਾਂ ਬੰਦਾ ਹੀ ਜਿਹੜਾ ਸੀਗਾ ਆ ਕੇ
ਈਵਨ ਜਿਹੜੇ ਕਈ ਵਾਰ ਮਾਈਨਰ ਆ ਨਾ, ਗਾਰਡੀਅਨਸ਼ਿਪ ਵਾਲੇ ਜਿਹੜੇ ਕੇਸ ਜਿਹੜੇ ਆਏ ਆ, ਉਹਨਾਂ ਤੇ ਵੀ ਕ੍ਰਿਮੀਨਲ ਚਾਰजेस, ਰੇਪ ਰੂਪ ਵਰਗੇ ਚਾਰजेस ਜਿਹੜੇ ਹੈਗੇ, ਕਲੱਬ ਚਾਹ ਕਰਤਾ, ਉਹ ਕਰਤਾ। ਇਹ ਆਮ ਜਿਹੜੀ ਗੱਲ ਆ। ਕਦੋਂ ਤੁਹਾਨੂੰ ਪਤਾ ਲੱਗੂਗੀ? ਜਦੋਂ ਤੁਸੀਂ ਲਾਇਰ ਦੇ ਆਫਿਸ ਆ ਕੇ ਬਹਿ ਕੇ ਦੇਖੋਗੇ ਕਿ ਕੀ ਹੁੰਦਾ। ਡਰੱਗਸ ਵਾਲੇ ਜਿਹੜੇ ਕਿ ਟਰੱਕ ਚਲਾਉਂਦੇ, ਡਰੱਗ ਫੜੀ ਗਈ, ਕੋਕੇਨ ਫੜੀ ਗਈ, ਉਦਾਂ ਦੇ ਕੇਸਿਸ ਜਿਹੜੇ ਸੀਗੇ, ਠੀਕ ਆ। ਫੈਲਨੀਜ਼ ਵਾਲੇ ਜਿਹੜੇ ਕਾਫੀ ਵਾਦੇ, ਲੜਾਈ ਝਗੜਿਆਂ ਵਾਲੇ ਜਿਹੜੇ, ਠੀਕ ਆ, ਕਿ ਗਰੁੱਪ ਜਿਹੜੇ ਸੀਗੇ ਲੜਾਈਆਂ ਲੜੂਈਆਂ ਚੱਕਰਾਂ 'ਚ, ਫਜ਼ੂਲ ਉਹਦੇ ਵਿੱਚ ਬੱਲੇ ਬੱਲੇ 'ਚ ਜਿਹੜੇ ਪੈ ਗਏ। ਸੋ ਕ੍ਰਿਮੀਨਲ ਰੈਕਡ ਆਪਣਾ ਭਾਈ ਠੀਕ ਰੱਖੋ, ਠੀਕ ਆ। DUIਆਂ ਜਿਹੜੀਆਂ ਇਹਦੇ ਥੱਲੇ ਸੀਗੀਆਂ ਨਾ, ਇੱਕ ਤੋਂ ਵੱਧ ਜਿਹੜੀ DUI ਸੀਗੀ ਟਰੰਪ ਹੋਣਾ ਦੇ, ਏਦਾਂ ਦੇ ਰੂਲ ਇਹ ਬਣਾਉਂਦੇ ਸੀਗੇ ਕਿ ਮਲਟੀਪਲ ਮਿਸਡਮੀਨਰ ਵੀ ਜੇ ਹੋ ਗਏ, ਛੋਟੇ ਮੋਟੇ ਵੀ ਕ੍ਰਾਈਮ ਆ, ਉਹ ਵੀ ਬੰਦੇ ਨੂੰ ਚੱਕੋ, ਠੀਕ ਆ। ਇਹ ਜਿਹੜੀ ਚੀਜ਼ ਜਿਹੜੀ ਹੁੰਦੀ ਹੈ ਕਿ ਹੁਣ DUI, ਇੱਕ ਜਿਹੜੀ DUI ਸੀਗੀ ਉਹਦੇ ਤੱਕ ਤਾਂ ਉਹ ਛੋਟ ਦੇ ਦਿੰਦੇ ਸੀਗੇ। ਨਵੇਂ ਕਾਨੂੰਨ ਜਿਹੜੇ ਇਹ ਜਦੋਂ ਲੈ ਕੇ ਆਉਂਦੇ ਆ, ਹੁਣ ਜੇ ਫੋਰ ਐਗਜ਼ਾਮਪਲ ਮੰਨ ਲਓ ਕਹਿ ਦੇਵੇ ਕਿ ਜੇ DUI ਦੇ ਵਿੱਚ ਤੁਸੀਂ ਕਿਸੇ ਨੂੰ ਇੰਜਰ ਕੀਤਾ ਤੇ ਫਿਰ ਚੱਕੋ ਬੰਦੇ ਨੂੰ, ਠੀਕ ਆ। ਤੇ ਤੁਸੀਂ ਬਾਅਦ ਚ ਨਹੀਂ ਹੋ ਕਿ ਮੈਂ ਤਾਂ ਇਨੋਸੈਂਟ ਸੀਗਾ, ਮੈਂ ਤਾਂ ਪਹਿਲੀ ਵਾਰੀ ਪੀਤੀ ਸੀਗੀ। ਸੋ ਕ੍ਰਿਮੀਨਲ ਕੋਈ ਵੀ ਐਕਟੀਵਿਟੀ ਹੈ ਜਿਹੜੀ, ਉਹਦਾ ਇਹ ਜਿਹੜੇ ਬਿਲਕੁਲ ਇਹਨੇ ਕਿਹਾ ਕਿ ਮੈਂ ਟਾਰਗੇਟ ਕਰੂੰਗਾ ਕਿ ਸਾਡੇ ਦੇਸ਼ 'ਚ ਆ ਕੇ ਰੌਲਾ ਨਹੀਂ ਤੁਸੀਂ ਪਾ ਸਕਦੇ। ਸਿੱਧਾ ਹੀ ਉਹਨੇ ਕਿਹਾ ਵਾ ਇੰਟਰਵਿਊਆਂ ਦੀਆਂ, ਸੁਣੋ। ਨਵਾਂ ਜਿਹੜਾ ਐਂਟਰੈਂਟ ਆ, ਨਵੇਂ ਜਿਹੜੇ ਬਾਰਡਰ ਤੋਂ ਆ ਰਹੇ ਆ, ਉਹਨਾਂ ਤੇ ਫੋਕਸ ਜਿਹੜਾ ਜ਼ਿਆਦਾ, ਤੇ ਠੀਕ ਹੈ ਜੀ। ਬੱਲੇ ਬੱਲੇ ਤਾਂ ਹੁਣ ਤੁਸੀਂ ਦੇਖੋ ਗਾਣੇ, ਮੈਂ ਕੱਲ ਪਰਸੋਂ ਸੁਣ ਰਿਹਾ ਸੀ, ਉਹ ਕਹਿੰਦਾ ਇਹ ਆਪਣਾ ਮੈਂ ਬਾਰਡਰ ਟੱਪਣਾ ਤੇ ਜੱਟ ਨੂੰ ਟਰੰਪ ਵਰਗਾ ਵੀ ਨਹੀਂ ਰੋਕ ਸਕਦਾ, ਹੁਣ ਰੋਕੂਗਾ। ਠੀਕ ਆ, ਰੋਕੂਗਾ, ਬਿਲਕੁਲ ਇਹਦਾ ਰੋਕੂਗਾ। ਮੌਕੇ ਤੇ ਹੀ ਤੇ ਪਤਾ ਲੱਗਦਾ ਹੁੰਦਾ ਜੀ ਕਿ ਕੀ ਬਣਦਾ ਆ ਉੱਥੇ। ਹਾਂ, ਠੀਕ ਆ। ਤੇ ਪਤੰਗ ਉਨੀ ਕੁੜਦੀ ਆ ਕਿ ਜਿੰਨੀ ਕਿ ਇਹ ਹਵਾ ਛੱਡਦੇ ਆ, ਠੀਕ ਆ। ਤੇ ਫਿਰ ਫਾਈਨਲੀ ਜਿਹੜਾ ਉਹਨਾਂ ਦਾ ਕਿ ਜਿਹਨਾਂ ਦੇ ਰਿਮੂਵਲ ਆਰਡਰ ਆਲਰੇਡੀ ਜਿਹੜੇ ਹੋ ਗਏ ਆ, ਕਿ ਡੀਪੋਰਟੇਸ਼ਨ ਜਿਹੜੀ ਲੱਗ ਗਈ ਸੀ, ਤੇ ਲੋਕੀ ਕਈ ਵਾਰੀ ਇਹ ਕਹਿੰਦੇ ਲੈ ਇਹ ਕਿਹੜਾ ਵਾਪਸ ਭੇਜਦੇ ਆ, ਸਾਰੇ ਜਣੇ ਇੱਥੇ ਟਿਕੇ ਫਿਰਦੇ ਆ। ਸੁਣਿਆ ਗਿਆ ਕਿ ਜਿਹਨਾਂ ਦੇ ਆਲਰੇਡੀ ਰਿਮੂਵਲ ਆਰਡਰ ਲੱਗੇ ਹੋਏ ਆ, ਪਹਿਲੇ ਸਰਕਟ ਕੋਰਟ ਵਗੈਰਾ ਤੋਂ ਕੇਸ ਜਿਹੜੇ ਹਾਰ ਗਏ ਆ, ਉਹਨਾਂ ਨੂੰ ਜਿਹੜਾ ਸੀਗਾ ਪ੍ਰਾਇੋਰਟੀ ਇਹਨਾਂ ਨੇ ਦੇਣੀ ਆ ਕ੍ਰਿਮੀਨਲਸ ਨੂੰ, ਜਿਹਨਾਂ ਦਾ ਕੋਈ ਕ੍ਰਾਈਮ ਹੋ ਗਿਆ, ਜਿਹੜੇ ਨਵੇਂ ਐਂਟਰ ਕਰ ਰਹੇ ਉਹਨਾਂ ਨੂੰ, ਤੇ ਜਿਹਨਾਂ ਦੇ ਰਿਮੂਵਲ ਜਿਹੜਾ ਲੱਗ ਗਿਆ, ਇਹਨਾਂ ਦੀ ਜਿਹੜੀ ਪਹਿਲ ਆ, ਜਿਹੜੇ ਹੁਣ ਸਿਸਟਮ 'ਚ ਫਸੇ ਆ, ਉਹ ਫਸੇ ਆ, ਉਹਨਾਂ ਦਾ ਜਿਹੜਾ ਹੋਰ ਤਰੀਕੇ ਨਾਲ। ਸੋ ਡੀਪੋਰਟੇਸ਼ਨ ਜਿਹੜੀ ਮਸ਼ੀਨ ਆ, ਪਹਿਲਾਂ ਇੱਥੇ ਫੋਕਸ ਜਿਹੜਾ ਕਰੂਗੀ ਪਹਿਲੇ ਸਾਲ। ਠੀਕ ਆ। ਜੀ। ਤੇ ਆਪਾਂ ਲਾਸਟ ਟਾਈਮ ਵੀ ਥੋੜੀ ਗੱਲ ਕੀਤੀ ਸੀ, ਇੱਕ ਵਾਰੀ ਫੇਰ ਕਰਦੇ ਆ। ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਆ, ਉਸ ਨੂੰ ਖਤਮ ਕਰਨ ਦੀ ਵੀ ਇਹਨਾਂ ਨੇ ਗੱਲ ਆਖੀ ਸੀ। ਕੀ ਵਾਕਿਆ ਇਹਨਾਂ ਦੇ ਕੋਲ ਅਜਿਹੀ ਪਾਵਰ ਆ ਸਕਦੀ ਆ ਜਾਂ ਹੈਗੀ ਆ? ਜੀ ਬਿਲਕੁਲ। ਸੋ ਜਿਹੜਾ ਟਰੰਪ ਨੇ ਕਰੀਅਰ ਆਪਣਾ ਜਿਹੜਾ ਸ਼ੁਰੂ ਕੀਤਾ ਸੀ, ਉਦੋਂ ਤੁਸੀਂ ਵੇਖੋ ਕਦੋਂ ਦਾ, ਜਦੋਂ ਦਾ ਯੰਗ ਆ ਉਦੋਂ ਦਾ ਹੀ ਇਹ ਐਸਪਾਇਰ ਕਰਦਾ ਸੀਗਾ ਕਿ ਪੋਲਿਟਿਕਸ ਜਿਹੜਾ ਜਾਊਗਾ। ਪਰ ਮੇਨ ਇਹਨੂੰ ਫੁਟੇਜ ਵਗੈਰਾ ਨਹੀਂ ਮਿਲੀ। ਇਹਦਾ ਜਿਹੜਾ ਸੀਗਾ ਜੋ ਰੋਗਨ ਜਦੋਂ ਪੋਡਕਾਸਟ ਤੇ ਇਹ ਗਿਆ ਸੀਗਾ, ਤੇ ਉਦੋਂ ਆਪਣੀ ਗੱਲ ਜਿਹੜੀ ਦੱਸਦਾ ਸੀਗਾ ਕਿ ਕਈ ਸਾਰੇ ਜਿਹੜੇ ਲੋਕ ਸੀਗੇ, ਓਪਰਾ ਵਿਨਫਰੀ, ਵਿਊ ਵਾਲੇ, ਜਿਹੜੇ ਹੋਰ ਕਾਫੀ ਸਾਰੇ ਸੈਲੇਬ੍ਰਿਟੀ ਇਹਦੇ ਦੋਸਤ ਸੀਗੇ, ਤੇ ਪਹਿਲਾਂ ਇਹਨੂੰ ਉਹ ਵਧਾਈਆਂ ਦਿੰਦੇ ਸੀਗੇ ਕਿ ਚੱਲ ਬਹੁਤ ਵਧੀਆ ਤੂੰ ਪੋਲਿਟਿਕਸ ਲਈ ਰਨ ਕਰ ਰਿਹਾ। ਤੇ ਕਹਿੰਦਾ ਪਰ ਜਦੋਂ ਉਹਨੂੰ ਸੀਰੀਅਸਲੀ ਲੋਕੀ ਲੈਣ ਲੱਗ ਪਏ ਕਿ ਲੈ ਬਈ ਇਹ ਤਾਂ ਜਿੱਤ ਵੀ ਸਕਦਾ, ਕਹਿੰਦਾ ਸਾਰਿਆਂ ਦੇ ਜਿਹੜੇ ਸੀਗੇ ਰਵੱਈਏ ਬਦਲ ਗਏ ਸੀਗੇ, ਕਿ ਉਹਨਾਂ ਨੂੰ ਪਤਾ ਕਿ ਇਹ ਬੰਦਾ ਹੁਣ ਆਊਟ ਆਫ ਦਾ ਗ੍ਰਿਡ ਜਿਹੜਾ ਆ ਗਿਆ, ਬਾਹਰੋਂ ਦੀ ਬੰਦਾ ਆ ਗਿਆ, ਇਹਨੂੰ ਜਿਹੜੀ ਸਟੈਬਲਿਸ਼ਮੈਂਟ ਉਹ ਸਪੋਰਟ ਨਹੀਂ ਕਰਦੀ। ਤੇ ਦੇਖਿਆ ਜਾਵੇ ਤਾਂ ਟਰੰਪ ਕੋਲ ਕੋਈ ਜਿਹੜਾ ਰਾਸਤਾ ਨਹੀਂ ਸੀਗਾ। ਉਹਨੇ ਸ਼ੋਅਮੈਨ ਜਿਹੜਾ ਮੀਡੀਆ ਪਰਸਨੈਲਿਟੀ ਜਿਹੜਾ ਸੀਗਾ, ਉਹਨੂੰ ਵੀ ਪਤਾ ਕਿ ਲੋਕ ਜਿਹੜੇ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਹਿਸਾਬ ਨਾਲ ਚੱਲਦੇ ਆ, ਇਨਫਲੂਐਂਸ ਹੁੰਦੇ ਆ। ਉਹਨੇ ਜਿਹੜਾ ਓਬਾਮਾ ਦੇ ਖਿਲਾਫ ਜਿਹੜਾ ਕੈਂਪੇਨ ਲਾਇਆ ਸੀਗਾ ਕਿ ਇੱਥੇ ਦਾ ਵਾਰ ਨਹੀਂ ਹੈਗਾ, ਇਹਦਾ ਸਰਟੀਫਿਕੇਟ ਦਿਖਾਓ, ਏਦਾਂ ਦਿਖਾਓ। ਹਜੇ ਕਿ ਅਜੇ ਉਹ ਪ੍ਰੈਜ਼ੀਡੈਂਟ ਬਣ ਵੀ ਗਿਆ ਸੀਗਾ, ਤੇ ਦੂਜੇ ਕਾਰਜਕਾਲ ਤੋਂ ਪਹਿਲਾਂ ਵੀ ਉਹਨੇ ਰੌਲਾ ਜਿਹੜਾ ਪਾਇਆ ਸੀਗਾ। ਪਰ ਗੱਲ ਇਹ ਸੀਗੀ ਕਿ ਬਹੁਤ ਉਹਦਾ ਬ੍ਰਿਲੀਅੰਟ ਆਈਡੀਆ ਸੀਗਾ, ਉਹਨੂੰ ਨਾ CNN ਵਾਲੇ ਨਾ ਫੌਕਸ ਵਾਲੇ ਕੋਈ ਵੀ ਫੁਟੇਜ ਨਹੀਂ ਜਿਹੜੀ ਦਿੰਦਾ ਸੀਗਾ। ਸੋ ਉਹਨੇ ਆਪਣੇ ਜਿਹੜਾ ਰੌਲਾ ਜਿਹੜਾ ਕਿ ਇਹ ਬਰਥ ਇੱਥੇ ਦਾ ਸਿਟੀਜ਼ਨ ਹੀ ਨਹੀਂ ਜਿਹੜਾ ਹੈਗਾ, ਠੀਕ ਹੈ। ਸੋ ਬਰਥ ਰਾਈਟ ਸਿਟੀਜ਼ਨਸ਼ਿਪ ਕੀ ਹੁੰਦਾ ਕਿ ਜੇ ਅਮਰੀਕਨ ਸਿਟੀਜ਼ਨ ਦਾ ਜਿਹੜਾ ਜਵਾਕ ਆ ਉਹ ਬਾਹਰ ਜਦੋਂ ਪੈਦਾ ਹੁੰਦਾ, ਤੇ ਉਹਨੂੰ ਇੱਕ ਬਰਥ ਰਾਈਟ ਸਿਟੀਜ਼ਨਸ਼ਿਪ ਆ ਕਿ ਇੱਥੇ ਆ ਕੇ ਜਿਹੜਾ ਆਪਣਾ US ਦੇ ਵਿੱਚ ਜੰਮ ਪਿਆ ਜਵਾਕ, ਤੇ ਉਹਦਾ ਬਾਈ ਡਿਫਾਲਟ ਉਹ ਸਿਟੀਜ਼ਨ ਆ। ਜਿੱਦਾਂ ਕੱਚੇ ਨੇ ਕਿਹਾ ਕਿ ਚੱਲ ਆਪਾਂ ਅਮਰੀਕਾ ਜਾਣਾ, ਉੱਥੇ ਜਾ ਕੇ ਜਵਾਕ ਸਾਡਾ ਹੋਵੇ ਤਾਂ ਸਿਟੀਜ਼ਨ ਬਣ ਜਾਂਦਾ। ਉਹ ਕੀ ਕਹਿ ਰਿਹਾ ਕਿ ਜਿਹੜੇ ਕੱਚੇ ਪੇਰੈਂਟ ਹੈਗੇ ਨਾ, ਉਹਨਾਂ ਦਾ ਜੇ ਜਵਾਕ ਉਰੇ ਪੈਦਾ ਹੁੰਦਾ, ਉਹਨੂੰ ਆਪਾਂ ਸਿਟੀਜ਼ਨ ਨਹੀਂ ਬਣਨ ਦੇਣਾ, ਤੇ ਬਰਥ ਰਾਈਟ ਸਿਟੀਜ਼ਨਸ਼ਿਪ ਜਿਹੜੀ ਆ ਉਹ ਐਂਡ ਕਰ ਦਿਓ। ਜਦ ਕਿ US ਦਾ ਸੰਵਿਧਾਨ ਇਹ ਕਹਿੰਦਾ ਕਿ ਨਹੀਂ, ਇਹ ਜਿਹੜਾ ਵੀ ਜਵਾਕ ਉਰੇ ਪੈਦਾ ਹੋਇਆ, ਭਾਵੇਂ ਕੱਚੇ ਪੇਰੈਂਟ ਸੀਗੇ, ਉਹ ਸਿਟੀਜ਼ਨ ਬਣੂਗਾ। ਸੋ ਇਹ ਚੀਜ਼, ਇਹ ਬਹੁਤ ਵੱਡਾ ਜਿਹੜਾ ਮੇਜਰ ਸਟੈਪ ਜਿਹੜਾ ਹੋਣਾ, ਕਾਫੀ ਦੇਰ ਦਾ ਇਹਨੇ ਰੌਲਾ ਜਿਹੜਾ ਪਾਇਆ। ਤੇ ਇਹਦੇ ਨਾਲ ਹੀ ਜਿਹੜੀ ਦੂਜੀ ਚੀਜ਼ ਆ, CBRA, ਕਾਉਂਸਲਰ ਰਿਪੋਰਟ ਆਫ CRBA, ਕਾਉਂਸਲਰ ਰਿਪੋਰਟ ਆਫ ਬਰਥ ਅਬਰੋਡ, ਕਿ US ਸਿਟੀਜ਼ਨ ਦਾ ਜਦੋਂ ਬੱਚਾ ਬਾਹਰਲੇ ਦੇਸ਼ ਜਿਹੜਾ ਜੰਮਦਾ ਸੀਗਾ, ਉਹਨੂੰ ਉਹ ਡਾਇਰੈਕਟਲੀ ਜਿਹੜਾ ਪਾਸਪੋਰਟ ਜਿਹੜਾ ਦਵਾ ਸਕਦਾ, ਇਹ ਸ਼ੋ ਕਰਕੇ ਕਿ ਪੇਰੈਂਟ ਜਿਹੜਾ ਸੀਗਾ ਉਹ ਸਿਟੀਜ਼ਨ ਸੀਗਾ। ਤੇ ਉਹ ਕਹਿੰਦਾ ਕਿ ਬਰਥ ਰਾਈਟ ਜਿਹੜਾ ਇੱਥੇ ਜੰਮਿਆ, ਉਹਦਾ ਵੀ ਸਿਟੀਜ਼ਨਸ਼ਿਪ ਨਾ ਦੇ ਉਹਨੂੰ,
ਤੇ ਜਿਹੜੇ ਬਾਹਰ ਏਦਾਂ ਪੈਦਾ ਹੁੰਦੇ ਆ US ਟੈਰੀਟਰੀ ਤੋਂ ਬਾਹਰ ਜਿਹੜੇ ਪੈਦਾ ਹੋਏ ਆ ਉਹਨਾਂ ਦੀ ਵੀ ਸਿਟੀਜ਼ਨਸ਼ਿਪ ਜਿਹੜੀ ਰੋਕੋ, ਇਹਦੀ ਮੁਹਿੰਮ ਇਹਨਾਂ ਨੇ ਜਿਹੜੀ ਛੇੜਨੀ ਆ। ਤੇ ਇਸੇ ਤਮਾਸ਼ੇ ਨਾਲ ਇਹ ਜਿਹੜਾ ਸੀਗਾ ਜਿੱਤਿਆ, ਲਾਈਮਲਾਈਟ ਚ ਆਇਆ ਸੀਗਾ। ਇੱਥੋਂ ਹੀ ਇਹਨੇ ਆਪਣਾ ਪੋਲੀਟੀਕਲ ਕਰੀਅਰ ਜਿਹੜਾ ਸ਼ੁਰੂ ਕੀਤਾ ਸੀਗਾ। ਇਹਨੂੰ ਬੜੀ ਸਟਰੋਂਗ ਜਿਹੜੀ ਆਬਵੀਅਸਲੀ ਸਟ੍ਰੈਟਜੀ ਜਾਂ ਐਡਵਾਈਸ ਸੀਗੀ। ਬਾਕੀ ਸ਼ੋਮੈਨ ਤਾਂ ਇਹ ਹੈਗਾ ਹੀ ਆ ਟੌਪ ਦਾ। ਤੇ ਇਹ ਦੋ ਚੀਜ਼ਾਂ ਇਹਨੇ ਟਾਰਗੇਟ ਜਿਹੜੀਆਂ ਕਰਨੀਆਂ, ਤੇ ਇਹ ਨਿਊਜ਼ ਚ ਵੀ ਜਿਹੜਾ ਆਊਗੀਆਂ, ਕਿਉਂਕਿ ਚਰਚਾ ਚ ਰਹੂਗੀਆਂ ਫਿਰ ਕਾਫੀ। ਪਰ ਇਵੈਂਚੁਅਲੀ ਤਾਂ ਕਾਂਗਰਸ ਨੂੰ ਇਹ ਵਾਲਾ ਰੂਲ ਚੇਂਜ ਕਰਨਾ ਪਊਗਾ ਜੇ ਇਹ ਚੀਜ਼ ਹੋਊਗੀ, ਕਿ ਐਗਜ਼ੈਕਟਿਵ ਆਰਡਰ ਦੇ ਨਾਲ ਹੋ ਸਕਦਾ? ਦੇਖੋ ਹੁਣ ਜਦੋਂ ਸਰਕਾਰਾਂ ਇਹਨਾਂ ਦੀਆਂ ਹੈਗੀਆਂ, ਠੀਕ ਹੈ, ਬਾਕੀ ਬਾਅਦ ਚ ਪਤਾ ਲੱਗੂਗਾ ਕਿ ਅਗਲੇ 2 ਸਾਲ ਬਾਅਦ ਕਿੱਦਾਂ ਜਿਹੜੇ ਮਿਡ ਟਰਮ ਇਲੈਕਸ਼ਨਸ ਵਗੈਰਾ ਆਉਂਦੀਆਂ ਕਿੱਦਾਂ। ਤੇ ਜ਼ਿਆਦਾਤਰ ਜਿਹੜੀ ਹਵਾ ਇਸ ਵੇਲੇ ਅਮਰੀਕਾ ਦੇ ਵਿੱਚ ਵੀ ਤੇ ਇਵਨ ਕੈਨੇਡਾ ਦੇ ਵਿੱਚ ਵੀ ਕਹਿੰਦੇ ਕੰਜ਼ਰਵੇਟਿਵ ਜਿਹੜੇ ਬੰਦੇ ਆ ਉਹਨਾਂ ਦੀ ਜਿਹੜੀ ਚੱਲ ਰਹੀ ਹੈ। ਬਿਲਕੁਲ ਜੀ। ਟੈਂਪਰੇਰੀ ਪ੍ਰੋਟੈਕਟਡ ਸਰਵਿਸ ਨੂੰ ਵੀ ਖਤਮ ਕਰਨ ਦੀ ਇਹਨਾਂ ਨੇ ਗੱਲ ਆਖੀ ਹੈ। ਟੈਂਪਰੇਰੀ ਪ੍ਰੋਟੈਕਟਡ ਸਟੇਟਸ ਜਿਹੜਾ ਫॉर ਐਗਜ਼ਾਮਪਲ ਕਹਿੰਦਾ ਕਿ ਨੇਪਾਲ ਚ ਭੁਚਾਲ ਆ ਗਿਆ ਸੀਗਾ, ਇਹਨਾਂ ਨੂੰ ਵਰਕ ਪਰਮਿਟ ਦੇ ਦਿਓ, ਠੀਕ ਆ। ਹੇਟੀ ਦੇ ਵਿੱਚ ਭੁਚਾਲ ਆ ਗਿਆ ਸੀ, ਇਹਨਾਂ ਨੂੰ ਦੇ ਦਿਓ। ਵੈਨੀਜ਼ੁਏਲਾ ਵਾਲਿਆਂ ਨੂੰ ਦੇ ਦਿਓ। ਤੇ ਉਹਨਾਂ ਨੂੰ ਇਹ ਅੱਗੇ ਤੋਂ ਅੱਗੇ ਐਕਸਟੈਂਡ ਕਰਦੇ ਰਹਿੰਦੇ ਸੀ, ਯੂਕਰੇਨ ਵਾਲਿਆਂ ਨੂੰ ਦੇ ਦਿਓ, ਠੀਕ ਹੈ। ਸੋ ਹੁਣ ਕੀ ਚੀਜ਼ ਸੀਗੀ ਕਿ ਜਿਹੜੇ ਦੂਜੇ ਇਮੀਗ੍ਰੈਂਟ ਆ, ਹੁਣ ਇਮੀਗ੍ਰੈਂਟਸ ਨੂੰ ਆਪਸ ਚ ਵੀ ਬੜਾ ਸਾੜਾ ਹੁੰਦਾ। ਫੈਮਿਲੀ ਬੇਸਡ ਵਾਲਿਆਂ ਨੂੰ ਰਿਮੂਵਲ ਵਾਲਿਆਂ ਤੋਂ ਬੜਾ ਸਾੜਾ, ਕਿ ਇਹ ਛੇਤੀ ਪੱਕੇ ਜਿਹੜੇ ਹੋ ਜਾਂਦੇ ਆ। ਜਿਹੜੇ ਰਿਮੂਵਲ ਵਾਲੇ ਖੁਦ ਆ, ਜਿਹੜੇ ਪੁਰਾਣੇ ਅਟਕੇ ਪਏ ਆ, ਉਹਨਾਂ ਨੂੰ ਜਿਹੜੇ ਨਵੇਂ ਆ ਕਿ ਸਾਲ ਜਾ ਕੇ ਬੰਦੇ ਦਾ ਸਾਲਮ ਦਾ ਕੇਸ ਆ ਗਿਆ, ਉਹਨਾਂ ਤੋਂ ਬੜਾ ਸਾੜਾ ਵਾ, ਠੀਕ ਹੈ। ਇਹ ਸੱਚ ਗੱਲ ਹੈ। ਇਹਦੇ ਵਿੱਚ ਹੁਣ ਲੋਕਾਂ ਨੇ ਕਹਿਣਾ ਕਿ ਯਾਰ ਸਿੱਧੀ ਡਾਇਰੈਕਟ ਗੱਲ ਕਰ ਦਿੰਦਾ ਆ ਕੇ, ਪਰ ਇਹ ਹੈ ਕਿ ਡਾਇਰੈਕਟ ਗੱਲ ਜਿਹੜੀ ਹੁੰਦੀ ਹੈ ਤਾਂ ਹੀ ਡਾਇਰੈਕਟ ਗੱਲ ਜਿਹੜੀ ਕਰੀਦੀ ਹੈ, ਹਨਾ। ਸੋ ਕੀ ਸੀਗਾ ਕਿ TPS ਜਿਹੜਾ ਲੋਕਾਂ ਨੂੰ ਵਰਕ ਪਰਮਿਟ ਮਿਲ ਜਾਂਦੇ ਸੀਗੇ 18 ਮਹੀਨੇ ਦੇ, ਤੇ 10 ਸਾਲ ਇਹ ਰਹਿੰਦੇ ਸੀਗੇ। ਫਰਕ ਸਿਰਫ ਇੰਨਾ ਸੀਗਾ ਕਿ ਹੁਣ ਜੇ ਬੰਦਾ ਮੰਨ ਲਓ ਕੋਈ ਇੰਡੀਆ ਦਾ ਵਾ, ਨਹੀਂ TPS ਆ, ਉਹਦੀ ਹਾਰਡਸ਼ਿਪ ਹੋਰ ਆ। ਜਿਹੜਾ ਬੰਦਾ ਉਹ ਵਾਲੀ ਕੰਟਰੀਜ਼ ਚੋਂ ਆ, ਉਹਨਾਂ ਨੂੰ ਹੋਰ ਪ੍ਰੋਬਲਮਸ ਆ। ਹੁਣ ਕੀ ਸੀਗਾ ਕਿ ਇਹਦੇ ਵਿੱਚ ਆਰਗੂਮੈਂਟ ਇਹ ਸੀਗੀ ਕਿ ਜਿਹੜਾ ਭੁਚਾਲ ਆਇਆ ਜਾਂ ਕੋਈ ਚੀਜ਼ ਹੋਈ ਆ, ਉਹਦੇ ਜ਼ਿਆਦਾ ਇਫੈਕਟਡ ਤਾਂ ਲੋਕ ਉਹੀ ਆ ਜਿਹੜੇ ਉੱਥੇ ਫਸੇ ਪਏ ਆ ਵਿਚਾਰੇ। ਹੁਣ ਜਿਹੜਾ ਆਲਰੇਡੀ ਇੱਥੇ ਸਟੂਡੈਂਟ ਸੀਗਾ ਜਾਂ ਆਲਰੇਡੀ ਪਹਿਲਾਂ ਤੋਂ ਹੀ ਰਹਿ ਰਿਹਾ ਸੀ, ਜਿਹਦਾ ਕੋਈ ਲੈਣਾ ਦੇਣਾ, ਜਿਹਦਾ ਕੋਈ ਨੁਕਸਾਨ ਆਇਆ, ਉਹਨੂੰ ਤੁਸੀਂ TPS ਜਿਹੜਾ ਕਿਉਂ ਦੇ ਰਹੇ ਆ, ਰਾਈਟ। ਤਾਂ ਇਹ ਕਹਿੰਦਾ ਕਿ ਇਹ ਪਹਿਲਾਂ ਹੀ TPS ਦੇ ਜਿਹੜਾ ਖਿਲਾਫ ਸੀਗਾ। TPS ਜਿਹੜਾ ਸੀਗਾ ਇਹਦੇ ਥੱਲੇ ਪਹਿਲਾਂ ਹੀ ਕਾਫੀ ਵਾਰੀ ਤੁਸੀਂ ਦੇਖ ਲਓ ਕਿ ਉਤਲੀ ਅਦਾਲਤ ਦੇ ਵਿੱਚ ਰਾਉਂਡ ਜਿਹੜਾ ਕਰ ਚੁੱਕਿਆ ਸੀਗਾ। ਤੇ ਹੁਣ ਜਦੋਂ ਪਾਵਰ ਇਹਦੀ ਆਈ, ਇਹ ਐਗਜ਼ੈਕਟਿਵ ਆਰਡਰ ਦੇ ਨਾਲ ਹੀ TPS ਜਿਹੜੇ ਐਕਸਟੈਂਡ ਹੁੰਦੇ ਆ, ਤੇ ਬਾਈਡਨ ਕਰੀ ਜਾ ਰਿਹਾ ਸੀਗਾ। ਤੇ ਇਹਨੇ ਆ ਕੇ ਜਿਹੜਾ ਸਿੱਧਾ ਹੀ ਸੀਗਾ, ਇਹਨੇ ਆ ਕੇ TPS ਟੂਪੀਐਸ ਜਿਹੜੇ ਸਾਰੇ ਰੋਕ ਦੇਣੇ ਆ। ਇਹਨੇ ਪਹਿਲਾਂ ਵੀ ਇਦਾਂ ਹੀ ਕੀਤਾ ਸੀਗਾ, ਤੇ ਬਾਈਡਨ ਨੇ ਆ ਕੇ ਜਿਹੜੇ ਫਿਰ ਰੀਇਨਸਟੇਟ ਕੀਤੇ ਸੀਗੇ, ਤੇ ਇਹਨੇ ਜਿਹੜੇ ਆ ਕੇ TPS ਜਿਹੜੇ ਸਿੱਧੇ ਖਤਮ ਕਰ ਦੇਣੇ। ਠੀਕ ਹੈ। ਸੋ ਇਹ ਵੀ ਇੱਕ ਚੀਜ਼ ਜਿਹੜੀ ਹੋ ਰਹੀ ਆ। ਡਿਟੈਂਸ਼ਨ ਕੈਂਪਸ ਵੱਡੇ ਸ਼ਹਿਰਾਂ ਦੇ ਬਾਹਰ ਕਹਿੰਦੇ ਜੀ ਨਵੇਂ ਬਣਾ ਦੇਣੇ ਆ। ਬਿਲਕੁਲ। ਡਿਟੈਂਸ਼ਨ ਕੈਂਪ ਜਿਹੜੀ ਤੁਹਾਨੂੰ ਪਤਾ ਇਹ ਪ੍ਰਾਈਵੇਟ ਇੱਕ ਜਿਹੜੀ ਇੰਡਸਟਰੀ ਕੰਪਲੈਕਸ ਹੁੰਦਾ, ਇਹਦੇ ਵਿੱਚ ਵੀ ਪੈਸੇ ਪੂਹੇ ਦਾ ਚੰਗਾ ਹੇਰ-ਫੇਰ ਹੁੰਦਾ। ਹੁਣ ਟਰੰਪ ਦੇ ਥੱਲੇ ਹੇਰ-ਫੇਰ ਹੋਊਗਾ ਕਿ ਨਹੀਂ ਹੋਊਗਾ, ਇਹਦਾ ਕੁਝ ਕਹਿ ਨਹੀਂ ਸਕਦੇ। ਪਰ ਆਬਵੀਅਸਲੀ ਜਦੋਂ ਇੰਨੇ ਜ਼ਿਆਦਾ ਬੰਦੇ ਰਾਉਂਡ ਅਪ ਜਿਹੜੇ ਕਰਨੇ ਆ, ਡਿਟੈਂਸ਼ਨ ਕੈਂਪ ਜਿਹੜਾ ਉਹ ਇਨਫਰਾਸਟ੍ਰਕਚਰ ਉਹ ਤਾਂ ਐਕਸਪੈਂਡ ਇਹਨਾਂ ਨੂੰ ਕਰਨਾ ਹੀ ਪੈਣਾ। ਤੇ ਉਹਦੇ ਵੱਲ ਮੇਨ ਗੱਲ ਇਹ ਸੀਗੀ ਕਿ ਬਾਈਡਨ ਹੋਣੀ ਬਜਟ ਨਹੀਂ ਜਿਹੜਾ ਚੱਜ ਨਾਲ ਜਿਹੜਾ ਐਲੋਕੇਟ ਕਰਦੇ ਸੀਗੇ। ਤੇ ਹੁਣ ਜੇ ਇਹ ਆ ਕਿ ਅਗਲਾ ਜੇ ਕਹੇ ਕਿ ਬਿਲੀਅਨਸ ਆਫ ਡਾਲਰ ਮੈਂ ਡੀਪੋਰਟੇਸ਼ਨ ਮਸ਼ੀਨਰੀ ਦੇ ਵਿੱਚ ਪਾਣਾ, ਤੇ ਡਿਟੈਂਸ਼ਨ ਕੈਂਪ ਵੀ ਆਪੇ ਫਿਰ ਜਿਹੜੇ ਸੀਗੇ ਆ ਜੂਗੀ। ਬਿਲਕੁਲ। ਤੇ ਨਾਲ ਦੇ ਨਾਲ ਮੁਸਲਿਮ ਬੈਨ ਨੂੰ ਇਹ ਦੁਬਾਰਾ ਲਿਆ ਸਕਦੇ ਨੇ? ਬਿਲਕੁਲ ਜੀ। ਸੋ ਇਹਨੇ ਸਪੈਸੀਫਿਕਲੀ ਜਿਹੜਾ ਕਿਹਾ ਸੀਗਾ ਕਿ ਜਿਹੜੇ ਕਈ ਐਨਮੀ ਕੰਟਰੀ ਇਹਨੇ ਜਿੱਦਾਂ ਕਿਹਾ ਸੀਗਾ ਕਿ ਸਿੱਧੇ ਬੈਨ ਕਰਤਾ ਸੀਗਾ। ਈਰਾਨ, ਕਈ ਦੇਸ਼ਾਂ ਦੀ ਤਾਂ ਇਹਨੇ ਜਿਹੜੀ ਸੀਗੀ ਟ੍ਰੀਟੀ ਤੋੜ ਦਿੱਤੀ ਸੀਗੀ ਕਿ EU ਟ੍ਰੀਟੀ ਜਿਹੜਾ ਇਨਵੈਸਟਰ ਵੀਜ਼ਾ ਹੁੰਦਾ, ਉਹ ਕਹਿੰਦਾ ਆਪਾਂ ਨਹੀਂ ਜਿਹੜੇ ਰਿਲੇਸ਼ਨ ਕਰਨੇ। ਹੁਣ ਵੀ ਜਿਹੜਾ ਇਹ ਤੁਸੀਂ ਦੇਖੋ ਕਿ ਇਹ ਕਹਿੰਦਾ ਕਿ ਮੈਂ ਆਪਣੇ ਰੂਲ ਡਿਕਟੇਟ ਕਰਨੇ ਆ, ਕਿ ਟੈਰਿਫ ਟੂਰਿਫ ਕਿੱਦਾਂ ਜਿਹੜੇ ਕਰਨੇ ਆ। ਤੇ ਗੱਲ ਸਿੱਧੀ ਜੀ ਸੀਗੀ ਕਿ ਅਮਰੀਕਾ ਵਾ, ਠੀਕ ਆ। ਸਰਪੰਚ ਸਾਹਿਬ ਕੋ ਡੰਡਾ ਸਭ ਤੋਂ ਵੱਡਾ ਵਾ। ਉਹ ਕਹਿੰਦਾ ਕਿ ਇਹ ਨਿਕੰਮੇ ਜਿਹੜੇ ਪ੍ਰੈਜ਼ੀਡੈਂਟ ਪਹਿਲਾਂ ਆ ਗਏ ਸੀਗੇ, ਇਹ ਸਹੀ ਤਰੀਕੇ ਨਾਲ ਡੰਡਾ ਜਿਹੜਾ ਚਲਾ ਨਹੀਂ ਰਹੇ ਸੀਗੇ। ਕਿ ਸਪੇਸ ਪ੍ਰੋਗਰਾਮ, ਹੁਣ ਤੁਸੀਂ ਦੇਖੋ ਜੇ ਇੱਕ ਗੱਲ ਕਰੀਏ, ਚੰਦ ਤੇ ਜਾਣ ਵਾਲੇ ਪਹਿਲਾਂ ਇਹ ਆ, ਠੀਕ ਹੈ। ਸੋ ਏਦਾਂ ਦੀ ਪੋਲਿਟਿਕਸ ਇਹਨਾਂ ਨੇ ਚਲਾਈ ਕਿ ਅਮਰੀਕਾ ਦਾ ਸਪੇਸ ਪ੍ਰੋਗਰਾਮ ਸਾਰਾ ਖਤਮ ਕਰਤਾ ਸੀਗਾ। ਰਸ਼ੀਆ ਤੋਂ ਕਿਰਾਏ ਤੇ ਉਹਨਾਂ ਦੇ ਜਿਹੜੇ ਲਾਂਚਿੰਗ ਸਟੇਸ਼ਨਸ ਤੋਂ, ਉਹਨਾਂ ਤੋਂ ਇਹ ਪੈਸੇ ਦੇ ਕੇ ਤੇ ਮੁੱਲ ਆਪਣੀ ਟਿਕਟ ਲੈ ਕੇ ਜਿਹੜਾ ਸਪੇਸ ਦੇ ਵਿੱਚ ਜਾਂਦੇ ਸੀਗੇ। ਤੇ ਹੁਣ ਜਿਹੜਾ ਸੀਗਾ ਈਲਨ ਮਸਕ ਨੇ ਗੇਮ ਜਿਹੜੀ ਆ ਕੇ ਤੁਸੀਂ ਕਹ ਲਓ ਗੱਡੀਆਂ ਦੀ ਵੀ ਚੇਂਜ ਕੀਤੀ। ਆਪਣਾ ਸਪੇਸ ਇੰਡਸਟਰੀ ਦੇ ਵਿੱਚ ਵੀ ਉਹ ਜਿਹੜਾ ਗਿਆ ਸਿੰਗਲ ਹੈਂਡਡਲੀ, ਤੁਸੀਂ ਕਹ ਲਓ ਕਿ ਅਮਰੀਕਾ ਨੂੰ ਉਹ ਤੇ ਲੈ ਕੇ ਆਇਆ। ਜਿਹੜਾ ਪਲੇਟਫਾਰਮ ਸੀਗਾ ਟਵਿੱਟਰ ਸਾਰਾ ਜਿਹੜਾ ਸੀਗਾ ਕਿ ਮੀਡੀਆ ਏਦਾਂ ਦਾ ਮੈਨੀਪੂਲੇਟਡ ਸੀਗਾ। ਸਾਰਿਆਂ ਨੂੰ ਪਤਾ ਕਿ ਮੀਡੀਆ ਤੋਂ ਲੋਕੀ ਡਰਦੇ ਵੀ ਸੀਗੇ ਕਿ ਪਤਾ ਨਹੀਂ ਯਾਰ ਇਹਨਾਂ ਨੇ ਲੱਤ ਖਿੱਚ ਦੇਣੀ ਹੈ, ਕੁਝ ਝੂਠ ਕਹਿ ਦੇਣਾ। ਤੇ ਉਹਨੇ ਆ ਕੇ ਜਿਹੜਾ ਇੱਕ ਕਹ ਲਓ ਤੁਸੀਂ ਬਹੁਤ ਮਹੱਤਵਪੂਰਨ ਜਿਹੜਾ ਸਟੈਪ ਸੀਗਾ ਕਿ ਟਵਿੱਟਰ ਜਿਹੜੀ ਹੁਣ ਐਕਸ ਬਣ ਗਈ, ਉਹ ਐਕਵਾਇਰ ਕੀਤੀ। ਕਿ ਸਾਰੀ ਜਿਹੜੀ ਐਕਸਟ੍ਰੀਮ ਅਲਟਰਾ ਲਿਬਰਲ ਜਿਹੜਾ ਸੀਗਾ ਕੈਂਸਲ ਕਲਚਰ ਜਿਹਨੂੰ ਕਹਿ ਦਿੰਦੇ ਆ, ਕਿ ਇੱਕ ਬੰਦੇ ਦੀ ਲੱਤ ਜਿਹੜੀ ਤੁਸੀਂ ਖਿੱਚ ਦੋ ਕਿ ਛੋਟਾ ਜਿਹਾ ਕਲਿੱਪ ਬਣਾ ਕੇ ਉਹਦੀ ਲੱਤ ਕੇ, ਉਹ ਕੈਂਸਲ ਕਲਚਰ ਉਹਨੇ ਜਿਹੜਾ ਪੂਰਾ
ਆਪਣਾ ਰਿਮੂਵ ਕੀਤਾ। ਤੇ ਇਹ ਜਿਹੜਾ ਹੁਣ ਇਹਦੀ ਤਾਂ ਕਰਕੇ ਜਿਹੜੇ ਤੁਸੀਂ ਦੇਖ ਲਓ ਕਿ ਇਹਨੇ ਮੇਨ ਆਪਣੇ ਲਾਗੇ ਇਹ ਜਿਹੜੇ ਇਦਾਂ ਦੇ ਬੰਦੇ ਰੱਖੇ ਆ, ਠੀਕ ਆ, ਵਿਵੇਕ ਰਾਮਾਸਵਾਮੀ ਉਹਨੂੰ ਇਹਨੇ ਰੱਖਿਆ। ਸੋ ਇਹ ਕੀ ਕਹਿੰਦੇ ਆ ਲੋਕੀ, ਇਹ ਕਹਿੰਦੇ ਆ ਕਿ ਅਮਰੀਕਾ ਨੰਬਰ 1 ਆ, ਜੋ ਮਰਜ਼ੀ ਤੁਸੀਂ ਕਹੋ, ਅਮਰੀਕਾ ਨੰਬਰ 1 ਆ, ਸਪੇਸ 'ਚ ਜਾਣ ਵਾਲੇ ਪਹਿਲਾਂ ਆਪਾਂ ਸੀਗੇ। ਤੇ ਆਪਾਂ ਨੂੰ ਏਦਾਂ ਦਾ ਕੀ ਹੋ ਗਿਆ ਕਿ ਚਾਈਨਾ ਅਮੀਰ ਹੋ ਗਿਆ, ਇੰਡੀਆ ਅਮੀਰ ਹੋ ਗਿਆ, ਕਿ ਬੈਠੇ ਉੱਥੇ ਬੰਦੇ ਅਮੀਰ ਹੋਏ ਆ, ਟੈਕਨੋਲੋਜੀ ਸਾਰੀ ਆਪਾਂ ਬਣਾਈ ਆ, ਕੰਮ ਸਾਰੇ ਆਪਾਂ ਕੀਤੇ ਆ, ਤੇ ਚੈੱਕ ਇਹ ਸਾਰੇ ਵੱਡੇ ਕੱਟ ਕੇ ਆਪਾਂ ਦੇਈਦੇ ਆ। ਜਦੋਂ ਵੀ ਕੋਈ ਪ੍ਰੋਬਲਮ ਆ ਜਾਂਦੀ ਆ, ਉਦੋਂ ਕੋਈ ਹੋਰ ਦੇਸ਼ ਜਿਹੜਾ ਸਟੈਪ ਅਪ ਨਹੀਂ ਕਰਦਾ, ਠੀਕ ਆ। ਤਾਂ ਇਹਨੇ ਸਾਰੇ ਜਿਹੜੇ ਸੂਤ ਕਰਨੇ, ਉਦੋਂ ਕਈ ਕੁਛ ਜਿਹੜਾ ਚੱਲਦਾ ਸੀ ਕਿ ਬ੍ਰਿਕਸ ਆ ਜਾਣਾ, ਏਦਾਂ ਆ ਜਾਣਾ, ਉੱਦਾਂ ਆ ਜਾਣਾ। ਤੇ ਹੁਣ ਇਹ ਆ ਕਿ ਇਹਦਾ ਜਿਹੜਾ ਸਟੈਂਸ ਆ ਕਿ ਕਿਹੜੀ ਕੰਟਰੀਆਂ ਨੂੰ ਬੈਨ ਕਰਨਾ, ਨਹੀਂ ਕਰਨਾ, ਉਹਨੇ ਆਪਣੀ ਇਹਨੂੰ ਜੀਓ ਪੋਲਿਟਿਕਸ ਜਿਹੜੀ ਕਹਿੰਦੇ ਆ, ਠੀਕ ਆ, ਇਹਦੇ ਹਿਸਾਬ ਨਾਲ ਉਹ ਜਿਹੜਾ ਚੱਲੂਗਾ। ਐਗਜ਼ਾਮਪਲ ਇੱਕ ਮੈਂ ਤੁਹਾਨੂੰ ਦਿੰਦਾ, ਹੁਣ ਇੱਥੇ ਆਪਾਂ ਇਮੀਗ੍ਰੇਸ਼ਨ ਦੀ, ਰਿਫਿਊਜੀਆਂ ਦੀ ਗੱਲ ਕਰਦੇ ਆ ਨਾ, ਜਿਹੜੇ ਅਸਾਈਲਮ, ਕਈ ਵਾਰੀ ਮੈਂ ਹੈਰਾਨ ਹੁੰਦਾ, ਕਈ ਵਾਰੀ ਤਾਂ ਮੇਰੇ ਫਰੈਂਡ ਉਹਦੇ ਵਿੱਚ ਵੀ ਹੁੰਦੇ ਆ ਕਿ ਸੋਸ਼ਲ ਮੀਡੀਆ ਦੇ ਵਿੱਚ, ਉਹਨਾਂ ਇੰਡੀਆ ਦੇ ਵਿੱਚ ਹੁਣ ਜਦੋਂ ਰੌਲਾ ਰੱਪਾ ਜਿਹਾ ਪਿਆ ਸੀਗਾ, ਕਾਫੀ ਬੰਗਲਾਦੇਸ਼ ਇੱਧਰੋਂ ਦੀ ਲੋਕੀ ਆ, ਹੁਣੇ ਕੁਛ ਮਹੀਨੇ ਪਹਿਲਾਂ ਦੀ ਗੱਲ ਆ, ਕਿ ਬਾਰਡਰ ਤੇ ਜਿਹੜੇ ਆ ਗਏ ਸੀਗੇ ਇੰਡੀਆ ਦੇ, ਜਿਹੜੇ ਬੰਦਿਆਂ ਨੇ ਖੁਦ ਇੱਥੇ ਅਸਾਈਲਮ ਲਈ ਹੋਈ ਆ ਅਮਰੀਕਾ ਦੇ ਵਿੱਚ, ਜਾਂ ਇਮੀਗ੍ਰੇਸ਼ਨ ਇੱਥੇ ਆ, ਉਹ ਇੱਥੋਂ ਦੀ ਕਮੈਂਟ ਕਰ ਰਹੇ ਆ ਕਿ ਨਹੀਂ, ਇੰਡੀਆ ਦੀ ਆਬਾਦੀ ਬੜੀ ਹੈ, ਇਹਨਾਂ ਨੂੰ ਅੰਦਰ ਨਾ ਵੜਨ ਦਿੱਤਾ ਜਾਵੇ। ਤੁਸੀਂ ਮੈਂਟੈਲਿਟੀ ਦੇਖੋ ਕਿ ਭਾਈ ਤੁਸੀਂ ਖੁਦ, ਅਗਲੇ ਤਾਂ ਜਿਹੜਾ ਉਹ ਸੀਗਾ ਕਿ ਜੈਨੂਇਨ ਉਹਨਾਂ ਨੂੰ ਜਿਹੜਾ ਨੂੰ ਪ੍ਰੋਬਲਮ ਆ, ਉਹ ਡਿਸਪਲੇਸਡ ਵੀ ਆ, ਕਿ ਜਿਹਨਾਂ ਦਾ ਘਰ-ਬਾਰ ਜਿਹੜਾ ਰੁੜ ਗਿਆ, ਉਹ ਬੰਦਾ ਜਦੋਂ ਇੱਥੇ ਆ ਰਿਹਾ, ਠੀਕ ਆ, ਮੁਸਲਿਮ ਵਾਲਿਆਂ ਜਿਹੜਾ ਸੀਗਾ, ਉਹ ਬੰਦੇ ਆ ਕੇ ਖੜੇ ਆ, ਉਹ ਕਹਿ ਰਹੇ ਆ ਕਿ ਇਹਨਾਂ ਨੂੰ ਅੰਦਰ ਨਾ ਆਣ ਦਿਓ। ਮੈਂ ਉਹੀ ਆ, ਮੈਂ ਕਿਹਾ ਯਾਰ ਪਹਿਲਾਂ ਤੈਨੂੰ ਬੁਲਾ ਕੇ ਮੈਂ ਪੁੱਛਾਂ ਕਿ ਬਾਈ ਜੇ ਉਹਨੂੰ ਨਾ ਅੰਦਰ ਆਣ ਦਿੱਤਾ ਤਾਂ ਤੂੰ ਕਿਹੜੇ ਹਿਸਾਬ ਨਾਲ ਅਸਾਈਲਮ ਮੰਗਣ ਦਿਆ ਇੱਥੇ। ਸੋ ਇਹ ਸੋਚ ਆ ਲੋਕਾਂ ਦੀ ਕਿ ਕਿਹੜੇ ਹਿਸਾਬ ਨਾਲ ਜਿਹੜਾ ਸੋਚਦੇ ਆ। ਹੈਰਾਨ ਵੀ ਕਈ ਵਾਰੀ ਹੋਈਦਾ, ਨਵੀਆਂ ਚੀਜ਼ਾਂ ਜਿਹੜੀਆਂ ਵੇਖਣ ਨੂੰ ਮਿਲਦੀਆਂ, ਕਿ ਹਰੇਕ ਬੰਦੇ ਦੀ ਜਿਹੜੀ ਡਬਲ ਸਾਈਡ ਜਿਹੜੀ ਹੁੰਦੀ ਹੈ, ਕਿ ਜਿਹੜਾ ਆਪਣੇ ਬੈਨੀਫਿਟ ਲਈ ਬੰਦਾ ਹੋਰ ਆ, ਠੀਕ ਆ, ਉਹਦਾ ਲਹਿਜਾ ਜਿਹੜਾ ਹੋਰ ਆ, ਦੂਜਿਆਂ ਨੂੰ ਕਿੱਦਾਂ ਟਰੀਟ ਕਰਨਾ ਉਹਦੇ ਹਿਸਾਬ ਨਾਲ ਬੰਦਾ ਹੋਰ ਆ। ਬੰਦਾ ਇਹ ਸੋਚਦਾ ਕਿ ਮੈਨੂੰ ਰਿਸਪੈਕਟ ਮਿਲੇ ਪਰ ਬਾਕੀਆਂ ਨੂੰ ਨਾ ਮੈਂ ਰਿਸਪੈਕਟ ਦੇਵਾਂ। ਇਹਦਾ ਹੁਣ ਜਿਹੜੀ ਪਾਲਿਸੀ ਆ, ਤਾਂ ਕਰਕੇ ਕੀ ਸੀਗਾ ਕਿ ਜਿਹੜਾ ਲੈਫਟ ਸੀਗਾ ਉਹ ਐਡਾ ਜ਼ਿਆਦਾ ਲੈਫਟ ਚੱਲ ਗਿਆ। ਪਹਿਲਾਂ ਆਪਾਂ ਵੀ ਲੈਫਟ ਪਾਰਟੀ ਨੂੰ ਜਿਹੜਾ ਸਪੋਰਟ ਕਰਦੇ ਸੀਗੇ, ਨੋ ਡਾਊਟ, ਕਿਉਂਕਿ ਇਮੀਗ੍ਰੈਂਟ ਹੁੰਦਾ ਉਹਨਾਂ ਦੇ ਪੱਖ ਦੀ ਜਿਹੜੀ ਗੱਲ ਕਰਦੇ ਆ। ਪਰ ਉਹ ਲੈਫਟ ਨੇ ਕੁਛ ਕਹਿ ਲਓ ਤੁਸੀਂ ਹੋਰ ਹੀ ਕੁਛ ਬਣਾਤਾ ਕਿ ਅਲਟਰਾ ਲੈਫਟ ਬਣ ਗਿਆ। ਜਿਹੜਾ ਦੇਸ਼ ਸੀਗਾ ਉਹਨੂੰ ਸੈਂਟਰ ਦੇ ਵਿੱਚ ਆਉਣ ਦੀ ਲੋੜ ਸੀਗੀ, ਮੋਡਰੇਸ਼ਨ ਚਾਹੀਦੀ ਆ, ਬਿਲਕੁਲ ਸੈਂਟਰਿਸਟ ਜਿਹੜੀ ਵੋਟ ਉਹਦੇ ਆਉਣ ਦੀ ਜਿਹੜੀ ਲੋੜ ਸੀਗੀ। ਤੇ ਹੁਣ ਇਹਨੇ ਸਾਰੇ ਜਿਹੜੇ ਸੀਗੇ ਇਹ ਕਲਚਰ, ਜਿਹੜੀ ਤੁਸੀਂ ਕਹਿ ਲਓ ਕਿ ਕੈਨੇਡਾ ਦੇ ਵਿੱਚ ਨਾ ਹੁਣ ਵੀਡੀਓ ਜਿੱਦਾਂ ਕਈ ਵਾਰੀ ਆਉਂਦੀਆਂ, ਉਹ ਕਹਿੰਦਾ ਕਿ ਕਿਸੇ ਨੇ ਪਾਈ ਸੀਗੀ, ਸਿੰਪਲ ਜਿਹਾ ਸੀਗਾ ਕਿ ਮੇਰਾ ਜਵਾਕ ਸੌ ਨਹੀਂ ਸਕਦਾ, ਕਿ ਰਾਤ ਨੂੰ ਅੱਧੀ ਰਾਤ ਨੂੰ ਤੁਸੀਂ ਬਹੁਤ ਵੱਡਾ ਕੋਈ ਜਲਸਾ ਜਿਹਾ ਸੀਗਾ, ਫੈਸਟੀਵਲ ਜਿਹੜੇ ਕਰ ਰਹੇ ਸੀਗੇ, ਇੰਡੀਆ ਦੀ ਕਮਿਊਨਿਟੀ ਦੇ ਲੋਕ ਸੀਗੇ। ਤੇ ਉਹ ਕਹਿ ਰਹੇ ਸੀਗੇ ਕਿ ਨਹੀਂ ਜੀ, ਇਹ ਤਾਂ ਹੁਣ ਆਪਾਂ ਆ ਗਏ ਆ, ਆਪਾਂ ਛਾ ਜਾਣਾ, ਇਹ ਸ਼ਹਿਰ ਸਾਡਾ ਹੋ ਗਿਆ, ਆਪਾਂ ਤੁਹਾਡਾ ਟੇਕ ਓਵਰ ਕਰ ਲਿਆ, ਕਿ ਇਹ ਸਾਡੀ ਸਿਟੀ ਸਾਡੀ ਬਣ ਗਈ ਆ। ਏਦਾਂ ਨਹੀਂ ਹੁੰਦਾ। ਜਿਹੜੇ ਲੋਕੀ ਪਹਿਲਾਂ ਤੋਂ ਰਹਿ ਰਹੇ ਆ, ਉਹਨਾਂ ਦੇ ਵੀ ਬਾਪ ਦਾਦੇ ਜਿਹੜੇ ਇੱਥੋਂ ਤੋਂ ਰਹਿ ਰਹੇ ਆ, ਉਹਨਾਂ ਨੇ ਵੀ ਦੇਸ਼ ਜਿਹੜੇ ਆਪਣੀ ਆ ਲੜ ਲੁੜ ਕੇ ਆਜ਼ਾਦੀ ਉਹਨਾਂ ਨੇ ਲਈ ਆ। ਕੋਈ ਆਪਣਾ ਐ ਨਹੀਂ ਹੈ ਕਿ ਅਮਰੀਕਾ ਨੂੰ ਫ੍ਰੀ ਫੰਡ 'ਚ ਜਿਹੜਾ ਮਿਲ ਗਿਆ। ਸੋ ਉਹਨਾਂ ਦਾ ਓਬਵੀਅਸਲੀ ਉਹਦੇ ਵਿੱਚ ਇੰਟਰਸਟ ਹੈ ਕਿ ਜਿਹੜਾ ਉਹਨਾਂ ਦਾ ਡੈਕੋਰਮ ਉਹਨਾਂ ਨੇ ਮੇਨਟੇਨ ਜਿਹੜਾ ਕਰਨਾ। ਤੇ ਇਹ ਜਿਹੜਾ ਹੁਣ ਬੰਦਾ ਹੈਗਾ, ਇਹਦੀ ਟੀਮ ਜਿਹੜੀ ਟਰੰਪ ਨੇ ਲਾਈ ਆ, ਉਹ ਸਾਰੀ ਤੇ ਸਾਰੀ ਉੱਤੇ ਫੋਕਸ ਹੈਗਾ ਕਿ ਅਮਰੀਕਨ ਲੋਕਾਂ ਨੂੰ ਕੀ ਚਾਹੀਦਾ। ਅਮਰੀਕਨ ਲੋਕਾਂ ਨੇ ਆਪਣੀ ਆਵਾਜ਼ ਜਿਹੜੀ ਲਾਊਡ ਐਂਡ ਕਲੀਅਰ ਹੈ, ਲੋਕਾਂ ਨੇ ਇਹਨੂੰ ਜਿਤਾਇਆ। ਤੇ ਉਹ ਵੀ ਚਾਹੁੰਦੇ ਕਿ ਥੋੜਾ ਜਿਹਾ ਜਿਹੜਾ ਸੀਗਾ ਸਿਸਟਮ ਜਿਹੜਾ ਸੀਗਾ ਉਹ ਰਿਸਟੋਰ ਹੋਵੇ, ਡਿਸਪਲਿਨ ਜਿਹੜਾ ਰਿਸਟੋਰ ਹੋਵੇ, ਜਿਹੜੇ ਫਰਾਡ ਅਸਾਈਲਮ ਵਾਲੇ ਆ ਜਿਹੜੇ ਟੱਪਦੇ ਆ, ਉਹ ਸਾਰਾ ਜਿਹੜਾ ਕਾਬੂ ਦੇ ਵਿੱਚ ਸਿਸਟਮ ਜਿਹੜਾ ਆਵੇ। ਜੀ ਜੀ, ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ, ਬਾਈਡਨ ਉਹਨਾਂ ਦੀ ਇੱਕ ਪਾਲਿਸੀ ਸੀਗੀ ਕੈਚ ਐਂਡ ਰਿਲੀਜ਼, ਇਹ ਉਸ ਨੂੰ ਵੀ ਖਤਮ ਕਰਨਗੇ। ਹਾਂਜੀ ਬਿਲਕੁਲ। ਸੋ ਬਾਈਡਨ ਉਹਨਾਂ ਦਾ ਕੀ ਸੀਗਾ ਕਿ ਆ ਗਏ ਬੰਦੇ, ਉਹ ਕਹਿੰਦਾ ਕਿ ਏਜੰਟ ਨੇ ਕਿਹਾ ਸੀਗਾ ਕਿ ਬਾਰਡਰ ਤੇ ਪਹੁੰਚ ਜਾ, ਬਾਰਡਰ ਤੇ ਨਾ ਤੈਨੂੰ ਰਾਈਟ ਦੇ ਦੇਣੀ ਆ ਉਹਨਾਂ ਨੇ, ਪੁਲਿਸ ਵਾਲੇ ਆਈਸਲ ਨੇ ਰਾਈਟ ਦੇ ਦੇਣੀ ਆ। ਉਹ ਤਾਂ ਡੋਰ ਡੈਸ਼ ਵਾਲਾ ਹੀ ਸਿਸਟਮ ਜਿਹੜਾ ਸੀਗਾ ਕਿ ਬਾਰਡਰ ਤੇ ਹੁਣ ਬੰਦਾ ਆ ਗਿਆ, ਏਜੰਟ ਨੇ ਉੱਥੇ ਤੱਕ ਪਹੁੰਚਾਤਾ, ਬਾਰਡਰ ਤੋਂ ਉਹਨਾਂ ਨੇ ਰਾਈਟ ਦੇ ਦਿੱਤੀ ਤੇ ਲਿਆ ਕੇ ਏਲੀਅਨ ਨੰਬਰ ਦੇ ਕੇ ਤੇ ਉਹਨੂੰ ਕਹਿਣਾ ਜਾਓ, ਕੋਈ ਕ੍ਰੈਡੀਬਲ ਫੇਅਰ ਇੰਟਰਵਿਊ ਨਹੀਂ, ਕੁਛ ਨਹੀਂ, ਠੀਕ ਆ। ਉਹਨੂੰ ਸੀਗਾ ਕੈਚ ਐਂਡ ਰਿਲੀਜ਼। ਇਹਦਾ ਹੁਣ ਕੈਚ ਐਂਡ ਰਿਲੀਜ਼ ਵਾਲਾ ਪ੍ਰੋਗਰਾਮ ਨਹੀਂ ਹੈਗਾ ਜਿਹੜਾ। ਸੋ ਇਹਨਾਂ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਕ੍ਰੈਡੀਬਲ ਫੇਅਰ ਇੰਟਰਵਿਊ ਆ, ਬਿਆਨ ਆ ਜਿਹੜੇ, ਉਹ ਇਹਨਾਂ ਨੇ ਕਿਹਾ ਕਿ ਲੋਕਾਂ ਦੇ ਲੈਣੇ ਚਾਹੀਦੇ ਆ ਬਿਆਨ। ਮੈਂ ਐਗਰੀ ਵੀ ਕਰਦਾ ਉਹਨਾਂ ਨਾਲ ਕਿ ਤੁਸੀਂ ਯਾਰ ਕੁਛ ਤਾਂ ਬਿਆਨ ਜਿਹੜੇ ਸੁਣੋ, ਦੇਖੋ ਤਾਂ ਸਹੀ ਕਿ ਬੰਦਾ ਕ੍ਰਿਮੀਨਲ ਆ ਕੀ ਆ, ਠੀਕ। ਪੀਓ ਹੋਏ ਬੰਦੇ ਨੂੰ ਜਿਹੜਾ ਸੀਗਾ ਛੱਡ ਰਹੇ ਆ ਤੁਸੀਂ, ਕ੍ਰਾਈਮ ਕਰਕੇ ਜਿਹੜੇ ਉਹ ਆਏ ਆ, ਜਿਹੜੇ ਪਹਿਲਾਂ ਕ੍ਰਾਈਮ ਕਰਕੇ ਆਏ ਸੀ, ਜੇ ਹੁਣ ਉਹ ਤੋਂ 10 ਜਣੇ ਜੇ ਮਿਲ ਜਾਊਗੇ ਪਹਿਲਾਂ ਹੀ, ਜੇ ਉਹਨਾਂ ਨੇ ਗੈਂਗ ਬਣਾਇਆ ਹੋਇਆ ਸੀਗਾ, ਉਹ ਤਾਂ ਇੱਥੇ ਆ ਕੇ ਵੀ ਉਹੀ ਕੰਮ ਕਰੂਗੇ, ਰਾਈਟ। ਜਿਹੜੇ ਮਾਫੀਆ ਮੂਫੀ ਵਾਲੇ ਥੱਲੇ ਲੋਕ ਆ ਸਾਰੇ, ਉਹਨਾਂ ਦੀ ਕਿੰਨੀ ਸਟਰੋਂਗ ਹੋਲਡ ਜਿਹੜੀ ਹੋ ਗਈ ਆ ਕਿ ਸਾਊਥ ਅਮਰੀਕਾ ਵਾਲੇ ਜਿਹੜੇ ਸੀਗੇ, ਉਹ ਤਾਂ ਹੁਣ ਜੇ ਤੁਸੀਂ ਖੁੱਲ੍ਹਾ ਹੀ ਬਾਰਡਰ ਛੱਡਤਾ, ਉਹਨੇ ਕਹਿਣਾ ਲੈ ਇਹਦਾ ਟਰਫ ਹੀ ਇਹਨਾਂ ਨੇ ਖੋਲ ਦਿੱਤਾ ਕਿ ਸਿੱਧੇ ਹੀ ਚੱਲ ਜਾਓ ਕੈਚ ਐਂਡ ਰਿਲੀਜ਼ ਵਾਲਾ ਪ੍ਰੋਗਰਾਮ ਜਿਹੜਾ ਇਹਨਾਂ ਨੇ ਬੰਦ ਕਰਨਾ। ਤੇ ਓਬਵੀਅਸਲੀ ਕੁਛ ਇੱਕ ਹੱਦ ਤੱਕ ਇਹ ਕੀ ਸੀਗਾ ਕਿ
ਜੇ ਇਹਨਾਂ ਨੇ ਇਨਫ ਡਿਟੈਂਸ਼ਨ ਸੈਂਟਰ ਬਣਾਤੇ ਜਾਂ ਜੱਜ ਹਾਇਰ ਕਰਤੇ, ਉਹ ਵਾਲਾ ਟਾਈਮ ਵੀ ਜਿਹੜਾ ਇਹ ਕਰ ਸਕਦੇ ਆ ਕਿ ਇੱਥੋਂ ਜਿਹੜਾ ਬੌਂਡ ਨਹੀਂ ਮਿਲਣੇ ਤੇ ਇੱਥੋਂ ਜਿਹੜਾ ਜੇਲ੍ਹ 'ਚ ਬਹਿ ਕੇ ਜਿਹੜਾ ਕੇਸ ਜਿਹੜਾ ਉਹ ਲੜੋ। ਠੀਕ ਹੈ। ਸੋ ਜਦੋਂ ਹੁਣ ਏਦਾਂ ਦੇ ਮੈਸੇਜ ਫਿਰ ਵਾਪਸ ਜਾਊਗੇ ਜਿਹੜੇ ਏਜੰਟਾਂ ਤੱਕ ਜਾਂ ਜਿਹੜੇ ਉਹ ਆਉਂਦੇ ਆ, ਫਿਰ ਆਪਣੇ ਆਪ ਹੀ ਲਾਊਡ ਐਂਡ ਕਲੀਅਰ ਜਿਹੜਾ ਹੋ ਜਾਊਗਾ ਕਿ ਐਡਾ ਸੌਖਾ ਨਹੀਂ ਕਿ ਸਿੱਧੇ ਆਏ ਤੇ ਐਕਸਪੈਕਟੇਸ਼ਨ ਹੋ ਗਈ ਕਿ ਪੈਸੇ ਖਰਚੇ ਤੇ ਗ੍ਰੀਨ ਕਾਰਡ ਮਿਲ ਜਾਣਾ। ਤੇ ਆਹ ਚੀਜ਼ ਜਿਹੜੀ ਸੀਗੀ ਇਹਨੇ ਇਨਫੋਰਸ ਜਿਹੜੀ ਕਰਨੀ ਹੈ। ਰਿਮੇਨ ਇਨ ਮੈਕਸੀਕੋ ਪਾਲਿਸੀ ਇਹ ਦੁਬਾਰਾ ਜਿਹੜੀ ਉਹ ਆਵੇਗੀ? ਰਿਮੇਨ ਇਨ ਮੈਕਸੀਕੋ ਪਾਲਿਸੀ ਬਿਲਕੁਲ ਆਊਗੀ, ਕਿਉਂਕਿ ਇਹਨੂੰ ਪਹਿਲਾਂ ਚੈਲੰਜ ਜਿਹੜਾ ਦਿੱਤਾ ਗਿਆ ਸੀਗਾ। ਠੀਕ ਹੈ। ਤੇ ਹੁਣ ਤਾਂ ਜਿਹੜਾ ਸੀਗਾ ਬਾਈਡਨ ਐਡਮਿਨਿਸਟ੍ਰੇਸ਼ਨ ਸੀਗੀ, ਉਹਨਾਂ ਨੇ ਖੁਦ ਹੀ ਜਿਹੜਾ CLP ਤੇ STCA ਜਿਹੜਾ ਉਹਨੂੰ ਲੈ ਕੇ ਆਏ ਆ। ਤੇ ਇਹਨੇ ਰਿਮੇਨ ਇਨ ਮੈਕਸੀਕੋ ਪਾਲਿਸੀ ਉਹਨੇ ਕਹਿਣਾ ਠੀਕ ਹੈ, ਜੇ ਤੁਹਾਨੂੰ ਜਾਣ ਦਾ ਖਤਰਾ, ਅਮਰੀਕਾ ਜਿਹੜੀ ਸਰਕਾਰ ਆ ਫੰਡ ਕਰੂਗੀ। ਜਿਹੜੇ ਕੋਰਟ ਸੀਗੇ ਮੈਕਸੀਕੋ 'ਚ ਸੈੱਟ ਜਿਹੜੇ ਹੋ ਜਾਂਦੇ ਆ, ਕਿ ਮੈਕਸੀਕੋ 'ਚ ਤੁਹਾਡਾ ਜਿਹੜਾ ਡਿਸਾਈਡ ਹੋਊਗਾ ਕਿ ਤੁਹਾਨੂੰ ਅਸਾਈਲਮ ਮਿਲਣਾ ਕਿ ਨਹੀਂ ਮਿਲਣਾ। ਜੇ ਤੁਹਾਨੂੰ ਮਿਲਣਾ ਤੇ ਫਿਰ ਤੁਹਾਨੂੰ ਅਮਰੀਕਾ 'ਚ ਲੈ ਕੇ ਆਵਾਂਗੇ। ਜੇ ਮੈਕਸੀਕੋ 'ਚ ਤੁਹਾਡਾ ਕੇਸ ਫੇਲ ਹੋ ਜਾਂਦਾ ਤੇ ਤੁਹਾਨੂੰ ਉੱਥੋਂ ਵਾਪਸ ਜਿਹੜਾ ਭੇਜ ਦਿੱਤਾ ਜਾਊਗਾ। ਤੇ ਇਸ ਤੋਂ ਇਲਾਵਾ ਜਿਹੜੇ ਸਿਟੀਜ਼ਨਸ ਨੂੰ ਡੀਨੈਚੁਰਲਾਈਜ਼ ਕਰਨ ਦੀ ਜਿਹੜੀ ਗੱਲ ਆ, ਉਹ ਵੀ ਸੁਣੀ ਗਈ ਹੈ ਇਹਨਾਂ ਦੇ ਉਸ ਦੇ ਵਿੱਚ। ਕਿਹੜੇ ਆਧਾਰ ਦੇ ਉੱਤੇ ਇਹ ਇਸ ਤਰੀਕੇ ਦੇ ਨਾਲ ਕਰਨਗੇ? ਸੋ ਦੇਖੋ, ਬੜੀ ਇੱਕ ਸਧਾਰਨ ਜੀ ਗੱਲ ਆ। ਸੁਣ, ਹੁਣ ਇੱਥੇ ਆ ਗਈ ਗੱਲ ਪੈਰਾਲੀਗਲ ਤੇ ਵਕੀਲ ਵਾਲੀ। ਠੀਕ ਆ। ਫਾਰਮ ਫਿਲਰ ਤੇ ਲੀਗਲ ਜਿਹੜਾ ਉਹ ਕੀ ਫਰਕ ਜਿਹੜਾ ਪੈਂਦਾ। ਬੰਦੇ ਦਾ ਅਸਾਈਲਮ ਦਾ ਕੇਸ ਪਾਸ ਹੋਇਆ, ਉਹਨੇ ਕਿਹਾ ਮੈਂ ਪੈਰਾਲੀਗਲ ਤੋਂ ਜਾ ਕੇ ਆਪਣਾ ਗ੍ਰੀਨ ਕਾਰਡ ਲਵਾ ਲੈਣਾ, ਮੈਨੂੰ $500 ਸਸਤਾ ਪੈ ਜਾਂਦਾ ਜਾਂ ਮੈਨੂੰ ਸਿਟੀਜ਼ਨ ਸਸਤੀ ਪੈ ਜਾਂਦੀ ਹੈ। ਹੁਣ ਚੱਕਰ ਕੀ ਸੀਗਾ ਕਿ ਅਸਾਈਲਮ ਦੀ ਜਿਹੜੀ ਕੇਸ ਸੀਗਾ ਬੰਦਾ, ਉਹਦੇ ਵਿੱਚ ਉਹ ਕਹਿ ਰਿਹਾ ਕਿ ਮੈਨੂੰ ਪੁਲਿਸ ਨੇ ਫੜ ਲਿਆ ਸੀਗਾ, ਡਿਟੇਨ ਕਰ ਲਿਆ ਸੀਗਾ ਮੈਨੂੰ। ਮੇਰੀ ਡਿਟੈਂਸ਼ਨ ਵੀ ਇੱਕ, ਮੇਰੀ ਜੇਲ੍ਹ ਵੀ ਸੀਗੀ। ਫਿਰ ਦੂਸਰਾ ਉਹਨੇ ਦੱਸਿਆ ਕਿ ਮੈਂ ਆਹ ਜਿਹੜੀ ਕਿਸਾਨੀ ਸੰਸਥਾ ਨੂੰ ਬਿਲੋਂਗ ਕਰਦਾ ਸੀਗਾ, ਮੈਂ ਆਹ ਵਾਲੀ ਪੋਲੀਟੀਕਲ ਪਾਰਟੀ ਨੂੰ ਬਿਲੋਂਗ ਕਰਦਾ ਸੀਗਾ। ਉਹ ਜਿਹੜਾ ਕੋ ਹੁਣ ਉਹਨਾਂ ਨੇ ਫਾਰਮ ਭਰਾ ਲਿਆ ਸਸਤੇ ਦੇ ਵਿੱਚ, ਉਹ ਇਹ ਚੀਜ਼ ਤਾਂ ਲਿਖੀ ਨਹੀਂ ਰਹੇ ਵਿੱਚ ਕਿ ਡਿਟੈਂਸ਼ਨ ਦੇ ਬਾਰੇ, ਕਿ ਜੇਲ੍ਹ ਦੇ ਬਾਰੇ, ਅਰੈਸਟ ਰਿਕਾਰਡ ਦੇ ਬਾਰੇ, ਪਾਰਟੀ ਦੇ ਬਾਰੇ, ਤੁਹਾਡੀ ਜਿਹੜੀ ਮੈਂਬਰਸ਼ਿਪ ਸੰਸਥਾਵਾਂ ਵਾ, ਉਹ ਲਿਖੂਗਾ ਤਾਂ ਨਾ ਕਿ ਉਹ ਜੇ ਬੰਦਾ ਪੜੂਗਾ ਤੁਹਾਡਾ ਪੂਰਾ ਅਸਾਈਲਮ, ਜਾਂ ਤੁਸੀਂ ਤੁਹਾਡੇ 'ਚ ਇੰਨੀ ਐਬਿਲਿਟੀ ਹੈ ਕਿ ਤੁਸੀਂ ਉਹਨੂੰ ਉਹਦੀ ਜਿਹੜੀ ਚੈੱਕਲਿਸਟ ਆ ਉਹ 'ਚ ਭਰ ਕੇ ਦਓਗੇ। ਸੋ ਇਹਦੇ ਵਾਲੇ ਹੁਣ ਆਪਾਂ ਕੇਸ ਵੇਖਣੇ ਜਿਹੜੇ ਸ਼ੁਰੂ ਕਰਤੇ ਆ ਕਿ ਉਹਨਾਂ ਨੂੰ ਉਹ ਰਿਕੁਐਸਟ ਫॉर ਐਵੀਡੈਂਸ ਪਹਿਲਾਂ ਲਾ ਦਿੰਦੇ ਆ ਕਿ ਲੈ ਤੂੰ ਤਾਂ ਕਿਹਾ ਸੀਗਾ ਕਿ ਤੈਨੂੰ ਜੇਲ੍ਹ 'ਚ ਸੀਗਾ, ਤੇ ਹੁਣ ਜਦੋਂ ਤੇਰੇ ਤੋਂ ਸਵਾਲ ਪੁੱਛਿਆ ਗਿਆ ਕਿ ਤੇਰੀ ਕਦੀ ਅਰੈਸਟ ਤਾਂ ਨਹੀਂ ਹੋਈ, ਤੂੰ ਨੋ ਕਰਤਾ, ਜਾਂ ਤਾਂ ਤੂੰ ਹੁਣ ਇਹ ਵਾਲੀ ਐਪਲੀਕੇਸ਼ਨ 'ਚ ਝੂਠ ਬੋਲ ਰਿਹਾ, ਜਾਂ ਤੇਰਾ ਅਸਾਈਲਮ ਦਾ ਕੇਸ ਜਿਹੜਾ ਝੂਠਾ। ਤੇ ਉਹਨੂੰ ਹੁਣ ਜੇ ਅੱਗੇ ਸਰਕਾਰ ਉਹ ਕਵੇ ਤਾਂ ਰੀਓਪਨ ਵੀ ਜਿਹੜਾ ਉਹ ਕੀਤਾ ਜਾ ਸਕਦਾ। ਸੋ ਉਹ ਕੀ ਸੀਗਾ ਕਿ ਉਹਨੇ ਜਿਹੜੀ ਉਹ ਕਹਿੰਦਾ ਕਿ ਮੈਂ ਡੀਨੈਚੁਰਲਾਈਜ਼ ਕਰ ਦੇਣੇ ਜਿਹੜੇ ਆਲਰੇਡੀ ਸਿਟੀਜ਼ਨ ਬਣੇ ਆ। ਕਿਹੜੇ ਵਾਲੇ ਕਰਨੇ ਆ? ਉਹਨੇ ਹਿੰਟ ਇਹ ਦਿੱਤਾ ਕਿ ਜਿਹੜੇ ਲੋਕਾਂ ਦੀ ਐਪਲੀਕੇਸ਼ਨਸ ਦੇ ਵਿੱਚ ਇਨਕਨਸਿਸਟੈਂਸੀ ਜਿਹੜੀ ਕੋਈ ਹੈਗੀ ਆ, ਉਹਨੂੰ ਆਪਾਂ ਡੀਨੈਚੁਰਲਾਈਜ਼ ਕਰਨਾ। ਹੁਣ ਮੇਰੇ ਹਿਸਾਬ ਨਾਲ ਤਾਂ ਇਹ ਬੜੀ ਵੱਡੀ ਇਨਕਨਸਿਸਟੈਂਸੀ ਹੈ ਕਿ ਜੇ ਤੁਹਾਡਾ ਸਾਰਾ ਤੇ ਸਾਰਾ ਬੇਸ ਇਹੀ ਸੀਗਾ ਕਿ ਮੈਂ ਪੋਲੀਟੀਕਲ ਪਾਰਟੀ ਨਾਲ ਐਸੋਸੀਏਟ ਆ ਤੇ ਤਾਂ ਕਰਕੇ ਮੈਨੂੰ ਅਸਾਈਲਮ ਦਿੱਤਾ ਜਾਵੇ, ਤੇ ਜਦੋਂ ਤੁਹਾਡੀ ਸਿਟੀਜ਼ਨਸ਼ਿਪ ਦਾ ਟਾਈਮ ਆਉਂਦਾ ਤੇ ਉਹਦੇ ਵਿੱਚ ਤੁਹਾਡੀ ਪੋਲੀਟੀਕਲ ਪਾਰਟੀ ਦਾ ਨਾਮੋ ਨਿਸ਼ਾਨ ਹੀ ਨਹੀਂ ਜੇ ਹੈਗਾ, ਤੇ ਤੁਸੀਂ ਕਹਿ ਰਹੇ ਕਿ ਇਹ ਪਾਰਟੀ ਮੈਂ ਛੱਡ ਨਹੀਂ ਸਕਦਾ, ਕਦੀ ਜਾਨ ਦੇ ਦੂੰਗਾ ਆਪਣੀ, ਪਰ ਮੈਂ ਪਾਰਟੀ ਨਹੀਂ ਛੱਡੂੰਗਾ। ਪਰ ਹੁਣ ਤੁਹਾਡੀ ਸਿਟੀਜ਼ਨਸ਼ਿਪ ਐਪਲੀਕੇਸ਼ਨ 'ਚ ਜਿਹੜਾ ਸਵਾਲ ਆ, ਉਹਨੇ ਕਹਿਣਾ ਹੁਣ ਕਿੱਥੇ ਗਈ ਇਹਦੀ ਮਹੱਤਤਾ, ਰਾਈਟ? ਸੋ ਇਦਾਂ ਦੇ ਜਿਹੜੀਆਂ ਇਨਕਨਸਿਸਟੈਂਟ ਜਿਹੜੇ ਪੇਪਰ ਵਰਕ ਸੀਗੇ, ਠੀਕ ਆ, ਸਸਤੇ ਵਾਲੇ ਜਿਹੜੀ ਐਪਲੀਕੇਸ਼ਨ ਸੀਗੀਆਂ, ਉਹਨਾਂ ਨੂੰ ਇਹ ਹੁਣ ਜਿਹੜਾ ਟਾਰਗੇਟ ਜਿਹੜਾ ਉਹ ਕਰੂਗਾ ਕਿ ਜੇ ਕਹਿੰਦਾ ਕਿ ਜਿਹੜੀ ਇਨਕਨਸਿਸਟੈਂਸ ਆ ਉਹ ਮੈਂ ਖੋਲ ਦੇਣੀ ਐਪਲੀਕੇਸ਼ਨਾਂ। ਜੀ, ਇਹਨਾਂ ਨੇ ਪਿਛਲੀ ਵਾਰੀ LA ਦੇ ਵਿੱਚ ਇੱਕ ਸਪੈਸ਼ਲ ਆਫਿਸ ਵੀ ਇਸੇ ਕੰਮ ਨੂੰ ਹੀ ਬਣਾਇਆ ਸੀਗਾ, ਸਿਟੀਜ਼ਨਸ਼ਿਪ ਦੇ ਵਿੱਚ ਫਰਾਡ ਨੂੰ ਜਿਹੜਾ ਉਹ ਚੈੱਕ ਕਰਨ ਦੇ ਲਈ। ਮੈਨੂੰ ਉਹਦਾ ਨਾਮ ਭੁੱਲ ਗਿਆ, ਆਪਰੇਸ਼ਨ ਸਟਾਰਮ ਸੀਗਾ, ਕੀ ਸੀਗਾ ਦਾ ਮੈਨੂੰ ਆਪਰੇਸ਼ਨ ਦਾ ਨਾਮ ਮੈਨੂੰ ਭੁੱਲ ਗਿਆ, ਪਰ ਇਹ ਵੀ LA ਦੇ ਵਿੱਚ ਉਹਨਾਂ ਨੇ ਸਪੈਸ਼ਲ ਬਣਾਇਆ ਸੀਗਾ ਇਹ ਆਫਿਸ, ਇਹਨਾਂ ਮੈਨੂੰ ਯਾਦ ਆ। ਹਾਂਜੀ, ਉਹਨਾਂ ਨੇ ਕੀ ਕੀਤਾ ਸੀਗਾ ਕਿ ਬੜੀ ਇੰਟਰਸਟਿੰਗ ਚੀਜ਼ ਹੈ ਜਿਹੜੀ ਉਹਨਾਂ ਨੇ ਜਦੋਂ ਲੋਕੀ ਨਾ ਉਹਨਾਂ ਟਾਈਮਾਂ 'ਚ ਕੀ ਸੀਗਾ, ਫਿੰਗਰਪ੍ਰਿੰਟ ਨਹੀਂ ਹੁੰਦੇ ਸੀਗੇ। ਸੋ ਕਈ ਲੋਕਾਂ ਦਾ ਅਸਾਈਲਮ ਫਾਈਲ ਕੀਤਾ ਸੀਗਾ ਉਹਨਾਂ ਨੇ, ਅਸਾਈਲਮ ਉਹਨਾਂ ਦਾ ਫੇਲ ਹੋ ਜਾਂਦਾ ਸੀਗਾ ਤੇ ਉਹ ਨਾਮ ਬਦਲ ਕੇ ਜਿਹੜੇ ਅਸਾਈਲਮ ਫਾਈਲ ਕਰ ਦਿੰਦੇ ਸੀਗੇ। ਤੇ ਆਪਣੀ ਕਮਿਊਨਿਟੀ 'ਚ ਬੜੀ ਚੀਜ਼ ਜਿਹੜੀ ਕਾਮਨ ਸੀਗੀ, ਕਈ ਲੋਕੀ ਫੜ ਵੀ ਹੋਏ ਆ ਇਹਦੇ ਵਿੱਚ, ਤੇ ਕਈ ਲੋਕੀ ਜਿਹੜੇ ਨਹੀਂ ਵੀ ਫੜੇ ਉਹ ਸਿਟੀਜ਼ਨ ਜਿਹੜੇ ਬਣ ਗਏ ਆ। ਤੇ ਕੌਣ ਉਹ ਸਿਟੀਜ਼ਨ ਆ, ਉਹ ਵੀ ਤੁਸੀਂ ਹੈਰਾਨ ਹੋਗੇ, ਕਈ ਨਾਮਚੀਨ ਮੰਨੇ ਪ੍ਰਮੰਨੇ ਵੀ ਲੋਕੀ ਇਹਦੀ ਚਪੜ ਦੇ ਵਿੱਚ ਜਿਹੜੇ ਆ ਜਾਂਦੇ ਆ, ਜਿਹੜੇ ਪੁਰਾਣੇ ਉਹ ਹੁੰਦੇ ਆ। ਠੀਕ ਹੈ। ਤੇ ਉਹ ਕਈ ਵਾਰੀ ਨਾ ਹੁਣ ਆਂਦਾ ਕਿੱਦਾਂ ਕਿ ਨਵਾਂ ਕੋਈ ਬੰਦਾ ਆਇਆ ਹੁੰਦਾ, ਉਹਨੂੰ ਕਈ ਵਾਰੀ ਉਹਨਾਂ ਨੇ ਤੰਗ ਕੀਤਾ ਹੁੰਦਾ ਪੁਰਾਣੇ ਸਿਟੀਜ਼ਨ ਨੇ ਨਾ, ਕਿ ਲੈ ਤੈਨੂੰ ਮੈਂ ਏਦਾਂ ਕਰ ਦੇਣਾ, ਡਿਪੋਰਟ ਕਰ ਦੇਣਾ, ਏਦਾਂ, ਜਾਂ ਉਹ ਡਰਦਾ ਹੁੰਦਾ ਕਿ ਯਾਰ ਏਦਾਂ ਮੇਰੇ ਨਾ ਰਿਸ਼ਤੇਦਾਰ ਨੇ ਏਦਾਂ ਕਰ ਦੇਣਾ, ਮੇਰੇ ਮਾਲਕ ਨੇ ਏਦਾਂ ਕਰ ਦੇਣਾ। ਤਾਂ ਮੈਂ ਕਿਹਾ ਮਾਲਕ ਨੂੰ ਜਾ ਕੇ ਨਾ ਇਹ ਕਹੀਂ ਕਿ ਕਈ ਵਾਰੀ ਆਪਣੇ ਘਰ ਜਿਹੜੇ ਸ਼ੀਸ਼ੇ ਦੇ ਹੁੰਦੇ ਆ, ਕਿ ਤੂੰ ਵੀ ਕਿਸੇ ਰਿਸ਼ਤੇਦਾਰ ਦੇ ਬੇਸ ਤੇ ਆਇਆ, ਫਿਰ ਗੱਲ ਜਿਹੜੀ ਪੂਰੀ ਪਿੱਛੇ ਤੱਕ ਹੀ ਜਾਊਗੀ, ਹਨਾ? ਕਿ ਪੰਗਾ ਤਾਂ ਤੂੰ ਜਿਹੜਾ ਲੈ ਰਿਹਾ ਵਾ
ਪਰ ਆਪਣਾ ਪਹਿਲਾਂ ਜਿਹੜਾ ਸੀਗਾ ਕਿ ਰਿਸ਼ਤੇਦਾਰ ਦਾ ਵੀ ਤਾਂ ਚੈੱਕ ਹੋਊਗਾ ਨਾ ਕਿ ਉਹ ਕਿਹੜਾ PhD ਕਰਕੇ ਜਿਹੜਾ ਉਹਨੇ ਕਿ EB1A ਲਿਆ ਹਨਾ। ਇਹਦੀ ਚੱਪੜ ਦੇ ਵਿੱਚ ਜਿਹੜਾ ਸੀਗਾ ਸਿਟੀਜ਼ਨ ਦੇ ਵਿੱਚ ਹੁਣ ਟਰੰਪ ਕੀ ਕਰ ਰਿਹਾ ਕਿ ਲੋਕੀ ਕਹਿੰਦੇ ਸੀ ਕਿ ਰਾਤ ਗਈ ਬਾਤ ਗਈ, ਉਹ ਕਹਿੰਦਾ ਨਹੀਂ ਰਾਤ ਗਈ ਬਾਤ ਗਈ ਨਹੀਂ। ਜਿਹੜਾ LA 'ਚ ਤੁਸੀਂ ਕਿਹਾ ਸੀ ਆਫਿਸ ਖੋਲਿਆ, ਉਹਨਾਂ ਨੇ ਕੀ ਕੀਤਾ ਰਾਜਕਰਨ ਜੀ, ਉਹਨਾਂ ਨੇ ਨਾ ਫੋਟੋ ਦੇ ਵਿੱਚ ਜਿਹੜੀ ਪੁਰਾਣੀ ਕਿਤੇ ਲੱਗੀ ਹੋਣੀ 1990 ਦੇ ਵਿੱਚ 80 ਦੇ ਵਿੱਚ, ਤੇ ਜਿਹੜੀ ਨਵੀਂ ਐਪਲੀਕੇਸ਼ਨ ਜਿਹੜੀ ਸੀਗੀ ਫੋਟੋ ਉਹਨੂੰ ਫੇਸ਼ੀਅਲ ਰੈਕਗਨੀਸ਼ਨ ਟੈਕਨੋਲੋਜੀ ਨਾਲ ਕਿ ਇਹ ਬੰਦਾ ਜੇ ਵੱਡਾ ਹੋਊਗਾ ਕਿੱਦਾਂ ਲੱਗੂਗਾ। ਹੁਣ AI ਦੇ ਹਿਸਾਬ ਨਾਲ ਤਾਂ ਉਹ ਐਡੀ ਐਡਵਾਂਸ ਹੈ ਕਿ ਉਹ ਦੱਸ ਦਿੰਦੀ ਹੈ ਕਿ ਇਹ ਦੋ ਐਪਲੀਕੇਸ਼ਨਾਂ ਦਾ ਮੈਚ ਆ ਗਿਆ। ਫਿਰ ਉਹਨਾਂ ਮਸਕ ਇਹਨਾਂ ਦੇ ਕੋਲ ਆ, ਹੁਣ AI ਵਾਲੇ ਤਾਂ ਬਥੇਰੇ ਇਹਨਾਂ ਦੇ ਕੋਲ ਚੈੱਕ ਕਰਨ ਨੂੰ। ਹਾਂ, ਸੋ ਜਿਹੜਾ ਫਰਾਡ ਸੀਗਾ ਕਿ ਇੱਧਰ ਵੀ ਆਹ ਕੀਤਾ ਉੱਧਰ ਵੀ, ਕਿ ਇਨਕਨਸਿਸਟੈਂਟ ਜਿਹੜੀਆਂ ਐਪਲੀਕੇਸ਼ਨਾਂ, ਠੀਕ ਹੈ। ਇੱਕ ਤਾਂ ਕੇਸ ਜਿੱਦਾਂ ਕਈ ਵਾਰੀ ਨਾ ਬੰਦੇ ਦਾ ਗਾਰਡੀਅਨਸ਼ਿਪ ਦਾ ਗ੍ਰਾਂਟ ਹੋਇਆ, ਬੰਦਾ ਸਿਟੀਜ਼ਨ ਬਣਿਆ ਤੇ ਉਹਨੇ ਆਪਣੇ ਘਰਦਿਆਂ ਦੀ ਐਪਲੀਕੇਸ਼ਨ ਫਾਈਲ ਕਰਤੀ, ਇਮੀਗ੍ਰੇਸ਼ਨ ਅੱਗੋਂ ਕਹਿੰਦੀ ਕਿ ਲੈ ਤੂੰ ਤਾਂ ਕਹਿ ਰਿਹਾ ਸੀਗਾ ਕਿ ਤੇਰੇ ਟੇਕ ਕੇਅਰ ਨਹੀਂ ਕਰ ਸਕਦੇ ਆ, ਤੇ ਉਹਨੇ ਪੈਰਾਲੀਗਲ ਦੇ ਥਰੂ ਜਾ ਕੇ ਘਰਦਿਆਂ ਦੀ ਪਟੀਸ਼ਨ ਫਾਈਲ ਕਰਤੀ ਤੇ ਉਹਨੇ ਸਿਟੀਜ਼ਨਸ਼ਿਪ ਉਹਦੀ ਜਿਹੜੀ ਸੀਗੀ ਉਹ ਰੀਓਪਨ ਜਿਹੜੀ ਕਰ ਦਿੱਤੀ, ਠੀਕ ਹੈ। ਸੋ ਇਹ ਚੀਜ਼ਾਂ ਸੀਗੀਆਂ ਘੱਟ ਸੀਗੀਆਂ ਤੇ ਲੋਕੀ ਵੀ ਜਿਹੜੇ ਸੀਗੇ ਨੌਨ ਸੀਰੀਅਸ ਸੀਗੇ ਕਿ ਚਾਰ ਬੰਦੇ ਬਹਿ ਕੇ ਗੱਲਾਂ ਕਰ ਲੀਆਂ, ਚੱਲ ਏਦਾਂ ਕਰ ਲਾ ਓਦਾਂ ਕਰ ਲਾ, ਤੀਰ ਤੁੱਕਾ ਲਾ ਲਾ। ਸੋ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਕੀ ਸੀਗਾ ਕਿ ਇਹ ਚੀਜ਼ਾਂ ਜਿਹੜੀਆਂ ਹੁਣ ਖਤਮ ਹੋ ਜਾਂਦੀਆਂ, ਹੁਣ ਜਿਹੜੀ ਸੱਜਣ ਮਿੱਤਰ ਵਾਲੀ ਸਲਾਹ ਹੁਣ ਨਹੀਂ ਉਹ ਜਿਹੜੀ ਚੱਲਦੀ ਕਿ ਏਦਾਂ ਤੁੱਕਾ ਲਾ ਲਓ ਓਦਾਂ ਤੁੱਕਾ ਲਾ ਲਓ। ਹੁਣ ਜਿਹੜੀਆਂ ਕਾਲਾਂ ਆਉਂਦੀਆਂ ਉਹੀ ਹੈ ਕਿ ਯਾਰ ਮੈਂ ਵੈਰੀਫਾਈ ਕਰਨਾ, ਮੈਨੂੰ ਨਾ ਆਹ ਸਲਾਹ ਮਿਲ ਰਹੀ ਆ ਪਰ ਮੈਂ ਵਕੀਲ ਤੋਂ ਪੁੱਛਣਾ ਚਾਹੁੰਦਾ ਕਿ ਕੀ ਸਹੀ ਹੈ ਕੀ ਨਹੀਂ ਸਹੀ ਆ। ਤੇ ਇਹ ਚੇਂਜਸ ਜਿਹੜੀਆਂ ਹੈਗੀਆਂ, ਠੀਕ ਹੈ, ਤੇ ਤੁਹਾਨੂੰ ਇਹ ਦੱਸਣ ਦਾ ਮਕਸਦ ਇਹ ਸੀਗਾ, ਹਮੇਸ਼ਾ ਇੱਕ ਕਲਾਸ ਹੁੰਦੀ ਆ, ਠੀਕ ਹੈ ਜੀ, ਤੇ ਇਹ ਇੱਕ ਕਲਾਸ ਆ ਸਾਰੀ ਕਮਿਊਨਿਟੀ ਨੂੰ ਕਿ ਤੁਸੀਂ ਜਿਹੜਾ ਨਾ ਮਾਹੌਲ ਸਮਝੋ ਕਿ ਕੀ ਜਿਹੜਾ ਮਾਹੌਲ ਚੱਲਦਾ, ਕਿਹੜੇ ਪਾਸੇ ਨੂੰ ਜਾਣਾ। ਸਿਆਣਪ ਜਿਹੜੀ ਹੁੰਦੀ ਨਾ ਉਹਦੇ ਵਿੱਚ ਹੁੰਦੀ ਆ ਕਿ ਇਹ ਨਹੀਂ ਕਿ ਮੈਂ ਪਰਵਾਹ ਨਹੀਂ ਕਰਦਾ ਕਿਸੇ ਦੀ। ਇੱਕ ਬੜਾ ਕਾਮਨ ਜਿਹਾ ਡਾਇਲੌਗ, ਬੰਦਾ ਮੈਨੂੰ ਇੱਕ ਕਵੇ ਉਹਦੇ ਨਾ ਪ੍ਰੋਬਲਮ ਸੀਗੀ, ਕੋਈ ਬਰੀਫਿੰਗ ਜਮਾ ਹੋਣੀ ਸੀਗੀ ਕ੍ਰਿਮੀਨਲ ਤੇ ਉਹ ਕਵੇ, ਕਹਿੰਦਾ ਉਹਨੂੰ ਕਈ ਵਾਰੀ ਨਵੇਂ ਬੰਦੇ ਨੂੰ ਨਾ ਸੱਜਣ ਮੈਂ ਲੈ ਕੋਈ ਚੱਕਰ ਨਹੀਂ, ਮੇਰਾ ਵੀ ਹੋ ਗਿਆ ਹੈਗਾ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ। ਤੇ ਉਹ ਮੇਰੇ ਖਿਆਲ 2-3 DOA ਸੀਗਾ, ਉਹ ਕਹਿੰਦਾ ਮੈਂ ਸਾਂਭ ਲਊਂਗਾ। ਮੈਂ ਕਿਹਾ ਕਿੱਦਾਂ ਸਾਂਭ ਲਊਂਗਾ ਤੂੰ, ਮਤਲਬ ਕਿ ਜੱਜ ਨਾਲ ਜਾ ਕੇ ਲੀਗਲ ਆਰਗੂਮੈਂਟ ਕਰੂੰਗਾ, ਉਹਨੂੰ ਲਾਅ ਦਾ ਉਹ ਕਰੂੰਗਾ। ਨਹੀਂ ਜੀ ਮੈਂ ਸਾਂਭ ਲਊਂਗਾ ਏਦਾਂ ਏਦਾਂ। ਹੁਣ ਜੇ ਬੰਦੇ ਨੇ ਆਪ ਹੀ ਤੇ ਆਇਆ ਕਿ ਨਹੀਂ, ਡਾਕਟਰ ਕਵੇ ਤੇਰਾ ਆਹ ਇਲਾਜ ਹੋਣਾ, ਬੰਦਾ ਕਵੇ ਕਿ ਨਹੀਂ ਮੈਂ ਨਹੀਂ ਕਰਾਉਣਾ, ਹਨਾ। ਤੇ ਐਂਡ 'ਚ ਤਾਂ ਡਾਕਟਰ ਹੁਣ ਜ਼ਬਰਦਸਤੀ ਤਾਂ ਕਰ ਨਹੀਂ ਸਕਦਾ। ਜਦੋਂ ਬੰਦਾ ਕੋਰਟ 'ਚ ਜਾਂਦਾ ਹੀ ਪਹਿਲੀ ਚੀਜ਼ ਹੀ ਉਹ ਫੜ ਲੈਂਦਾ ਜੱਜ, ਤੇ ਉਹ ਬੰਦਾ ਸੋਚਦਾ ਕਿ ਤੇ ਜੱਜ ਨੇ ਮੈਨੂੰ ਇੱਕ ਸਵਾਲ ਨਹੀਂ ਪੁੱਛਣਾ, ਜੱਜ ਉਹਦੇ ਉੱਤੇ 2-3 ਘੰਟੇ ਉਹਦੀ ਰੇਲ ਬਣਾਉਂਦਾ, ਠੀਕ ਹੈ। ਇਸ ਹਫ਼ਤੇ ਦਾ ਇੱਕ ਕੇਸ ਸੀਗਾ, ਬਾਈ ਆਪਣੀ ਸਿਸਟਰ ਦੇ ਨਾਲ ਰਹਿ ਰਿਹਾ ਤੇ ਮੈਂ ਉਹਨੂੰ ਆਪਾਂ ਪੁੱਛ ਰਹੇ ਕਿ ਤੂੰ ਦੱਸ ਦੇ ਕਿ ਤੇਰੀ ਸਿਸਟਰ ਦਾ ਉਹਦਾ ਵੀ ਅਸਾਈਲਮ ਲੱਗਾ ਕਿ ਉਹਨਾਂ ਹੋਇਆ ਕੀ ਆ। ਨਹੀਂ ਜੀ ਮੈਨੂੰ ਪਤਾ ਨਹੀਂ, ਮੈਂ ਨਹੀਂ ਦੱਸਣਾ, ਮੈਨੂੰ ਪਤਾ ਨਹੀਂ। ਮੈਂ ਕਿਹਾ ਪਤਾ ਕਿੱਦਾਂ ਨਹੀਂ, ਤੇਰੇ ਨਾਲ ਤਾਂ ਰਹਿੰਦੀ ਆ। ਕੋਰਟ ਦੇ ਤੈਨੂੰ ਇਹ ਕਹਿ ਸਕਦਾ ਕਿ ਭਾਈ ਗਵਾਹੀ ਦੇਣੀ ਨਹੀਂ ਦੇਣੀ ਉਹਦੀ ਮਰਜ਼ੀ ਆ, ਪਰ ਤੂੰ ਇਹ ਕਹਿ ਰਿਹਾ ਕਿ ਮੈਂ ਦੱਸਣਾ ਹੀ ਨਹੀਂ ਕੁਛ। ਤੇ ਓਬਵੀਅਸਲੀ ਬਾਹਰੋਂ ਦੀ ਸਲਾਹ ਮਿਲੀ ਆ, ਹੁਣ ਉਹਨੂੰ ਲੱਗਦਾ ਕਿ ਯਾਰ ਵਕੀਲ ਪਾਗਲ ਆ, ਕਿ ਵਕੀਲ ਪੁੱਛ ਰਿਹਾ ਕਿ ਤੂੰ ਦੱਸ ਦੇ ਕਿ ਤੇਰੀ ਭੈਣ ਨਾਲ ਕੀ ਹੋਇਆ, ਉਹ ਕਹਿ ਰਿਹਾ ਕਿ ਨਹੀਂ ਮੈਂ ਦੱਸਣਾ ਹੀ ਨਹੀਂ, ਮੈਂ ਦੱਸਣਾ ਹੀ ਨਹੀਂ। ਤੇ ਹੁਣ ਜਾਂਦੇ ਕੀ ਹੋਣਾ ਕਿ ਜਿਹੜੀ ਇਮੀਗ੍ਰੇਸ਼ਨ ਹੈ ਸਰਕਾਰੀ ਵਕੀਲ ਆ, ਉਹਨੇ ਪਹਿਲਾਂ ਹੀ ਫਾਰਮ 'ਚ ਇਹ ਚੀਜ਼ਾਂ ਨੋਟਿਸ ਹੁਣ ਕੀਤੀਆਂ ਹੋਈਆਂ, ਉਹਨੇ ਜਾ ਕੇ ਜਿਹੜੇ ਪਹਿਲੇ 1000 ਸਵਾਲ ਪੁੱਛਣੇ ਇਸ ਚੀਜ਼ ਬਾਰੇ ਆ। ਫਿਰ ਬੰਦਾ ਜਿਹੜਾ ਕਹਿੰਦਾ ਕਿ ਯਾਰ ਇਹ ਤਾਂ ਮੈਂ ਹੁਣ, ਉਹ ਕਹਿੰਦੇ ਨਾ ਖਾਲੀ ਹਥਿਆਰ ਲੈ ਕੇ ਮੈਦਾਨ ਦੇ ਵਿੱਚ ਉਤਰ ਗਿਆ, ਉਹਦਾ ਹਿਸਾਬ ਜਿਹੜਾ ਹੋ ਜਾਂਦਾ ਵਾ। ਤੇ ਇਹਦਾ ਮਕਸਦ ਪ੍ਰੋਗਰਾਮ ਦਾ ਸਿਰਫ ਇਹੀ ਸੀਗਾ ਕਿ ਸੀਰੀਅਸ ਜਿਹੜਾ ਸੀਗਾ, ਸੀਰੀਅਸ ਲੈਵਲ ਜਿਹੜਾ ਲਓ। ਨਵਾਂ ਬੰਦਾ ਜੇ ਕੋਈ ਆਇਆ, ਜੇ ਤੁਸੀਂ ਵਕੀਲ ਨਹੀਂ ਹੈਗੇ, ਤੁਹਾਨੂੰ ਨਹੀਂ ਪਤਾ ਹੈਗਾ, ਉਹਨੂੰ ਗਲਤ ਐਡਵਾਈਸ ਨਾ ਦਿਓ, ਉਹਦਾ ਕੰਮ ਖਰਾਬ ਨਾ ਕਿਸੇ ਦਾ ਕਰਿਓ ਗਲਤ ਸਲਾਹ ਦੇ ਕੇ, ਠੀਕ ਆ। 2 ਮਿੰਟ ਦੀ ਚੌਧਰ ਆ, ਪਰ ਅਗਲੇ ਦਾ ਜਿਹੜਾ ਪੂਰਾ ਕੰਮ ਜਿਹੜਾ ਕਈ ਵਾਰੀ ਖਰਾਬ ਹੋ ਜਾਂਦਾ। ਤੇ ਸਾਨੂੰ ਆਪਣੇ ਲੈਵਲ ਤੇ ਬੜਾ ਹਾਰਡ ਟਾਈਮ ਕਈ ਵਾਰੀ ਹੁੰਦਾ ਕਿ ਬੰਦੇ ਨੂੰ ਸਮਝਾਈ ਜਾਈਏ, ਉਹ ਕਹਿੰਦਾ ਨਹੀਂ ਮੈਂ ਤਾਂ ਗੱਲ ਹੀ ਆਪਣੇ ਦੋਸਤ ਦੀ ਮੰਨਣੀ ਹੈ ਜੀ। ਇੱਕ ਜਿਹੜੀ ਚੀਜ਼ ਇਹਦੇ ਵਿੱਚ ਜਿਹੜੇ ਤੁਸੀਂ ਪੁੱਛਿਆ ਸੀ ਉਹਦਾ ਮੈਨੂੰ ਮੈਂ ਫਾਈਂਡ ਕਰ ਲਿਆ, ਆਪਰੇਸ਼ਨ ਜੈਨਸ ਕਰਕੇ ਸੀਗਾ। ਤੇ 2018 ਚ ਅਟਾਰਨੀ ਟਿਰਕੇਨਾ ਜੀ ਪਹਿਲਾ ਬੰਦਾ ਉਹਨਾਂ ਨੇ ਡੀਨੈਚੁਰਲਾਈਜ਼ ਕੀਤਾ ਸੀਗਾ, ਤੇ ਉਹ ਤਗਮਾ ਵੀ ਆਪਾਂ ਹਾਂਜੀ ਫਲੋਰੀਡਾ ਦਾ ਸੀਗਾ ਜਿਹੜਾ, ਨਹੀਂ ਇਹ ਬਲਜਿੰਦਰ ਸਿੰਘ ਦਵਿੰਦਰ ਸਿੰਘ ਆਪਣੀ ਕਮਿਊਨਿਟੀ ਦਾ ਬੰਦਾ ਸੀ, ਜਿਹੜਾ ਇਹਨਾਂ ਨੇ ਡਿਪਾਰਟਮੈਂਟ ਆਫ ਜਸਟਿਸ ਨੇ ਪਹਿਲਾ ਜਿਹੜਾ ਡੀਨੈਚੁਰਲਾਈਜ਼ ਕੀਤਾ ਸੀਗਾ ਆਪਰੇਸ਼ਨ ਜੈਨਸ ਦੇ ਜਿਹੜਾ ਉਹ ਆਧਾਰ ਦੇ ਉੱਤੇ। ਆਈ ਥਿੰਕ ਨਿਊਯਾਰਕ ਜਾਂ ਨਿਊ ਜਰਸੀ ਵਾਲੇ ਪਾਸੇ ਜਿਹੜਾ ਉਹ ਸੀਗਾ। ਸੋ ਡਿਪਾਰਟਮੈਂਟ ਆਫ ਜਸਟਿਸ ਦੇ ਕੋਲ ਇਸ ਤਰ੍ਹਾਂ ਜਿਹੜਾ ਇਹ ਕੇਸ ਜਿਹੜਾ ਹੋ ਗਿਆ ਸੀਗਾ ਆਪਰੇਸ਼ਨ ਜੈਨਸ ਦੇ ਤਹਿਤ। ਇਹ ਸਾਰਾ ਕੁਝ ਜਿਹੜਾ ਇਹ ਵਾਪਰਿਆ ਸੀ ਨਿਊ ਜਰਸੀ ਦਾ ਸੀਗਾ। ਫਲੋਰੀਡਾ ਦੀ ਨਿਊਜ਼ ਬੜੀ ਵਾਇਰਲ ਹੋਈ ਸੀਗੀ, ਤੁਸੀਂ ਮੇ ਵੀ ਪੁੱਲ ਅਪ ਕਰ ਸਕਦੇ ਆ। ਉਹ ਡੀਨੈਚੁਰਲਾਈਜ਼ ਕੀਤਾ ਸੀਗਾ ਤੇ ਉਹਨੂੰ ਡੀਨੈਚੁਰਲਾਈਜ਼ ਕਰਨ ਲਈ ਜਿਹੜਾ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਜਿਹੜਾ ਬਜਟ ਸੀਗਾ ਉਹ 2 ਮਿਲੀਅਨ ਤੋਂ ਲੈ ਕੇ 8 ਮਿਲੀਅਨ ਜਿਹੜਾ $US ਸੀਗਾ, ਸਰਕਾਰ ਰੈਡੀ ਟੂ ਸਪੈਂਡ ਸੀਗੀ। ਮਤਲਬ ਇਸ ਲੈਵਲ ਦੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਕੀਤੀ ਸੀਗੀ, ਠੀਕ ਹੈ। ਸੋ
2 ਮਿਲੀਅਨ ਤੇ 8 ਮਿਲੀਅਨ ਬਹੁਤ ਵੱਡਾ ਨੰਬਰ ਮਤਲਬ ਜਿਹੜਾ ਜਿੰਨੇ ਪੈਸੇ ਤੁਸੀਂ ਵਕੀਲ ਨੂੰ ਆਪਣਾ ਦੇ ਸਕਦੇ ਆ ਨਾ, ਤੁਸੀਂ ਉਹਨੂੰ ਦੇਖੋ ਕਿ ਜਿਹੜਾ ਟੱਕਰ ਵਾਲਾ ਬੰਦਾ ਕਿ 2 ਮਿਲੀਅਨ ਤੋਂ 8 ਮਿਲੀਅਨ ਲੈ ਕੇ $15,000 ਦੇ ਖਿਲਾਫ ਜਿਹੜਾ ਉਹ ਲੜ ਰਿਹਾ, ਉਹਨੂੰ ਪੂਰਾ ਜਿਹੜੀ ਉਹਦੀ ਉਹਨਾਂ ਨੇ ਸਾਰੇ ਜਿਹੜੇ ਅਦਾਰੇ ਪਦਾਰੇ ਜਿਹੜੇ ਸੀਗੇ ਕਿ ਭਾਵੇਂ ਤੂੰ ਜਿਹੜੀ ਮਰਜ਼ੀ ਉੱਚੀ ਅਦਾਲਤ ਚੱਲ ਜਾ, ਜੇ ਕਰਨਾ ਤਾਂ ਕਰਨਾ ਹੀ ਕਰਨਾ ਹੈਗਾ, ਤੇ ਅਲਟੀਮੇਟਲੀ ਉਹ ਸੀਗਾ ਕਿ ਬੰਦਾ ਗਿਵ ਅਪ ਜਿਹੜਾ ਕਰ ਗਿਆ। ਇਹ ਜਿਹੜਾ ਬਲਜਿੰਦਰ ਸਿੰਘ ਸੀ ਇਨਫੈਕਟ ਉਸੇ ਕੇਸ ਦੇ ਵਿੱਚ ਹੀ ਸੀਗਾ। ਇਹ 3 ਜਣੇ ਸੀ, 2 ਪਾਕਿਸਤਾਨੀ ਸੀ ਤੇ ਇੱਕ ਜਿਹੜਾ ਇਹ ਭਾਰਤੀ ਮੂਲ ਦਾ ਸੀ, ਬਲਜਿੰਦਰ ਸਿੰਘ, ਦਵਿੰਦਰ ਸਿੰਘ, ਰਾਸ਼ਿਦ ਮਹਿਮੂਦ ਥੋੜਾ ਜਿਹਾ ਨਾਂ ਚੇਂਜ ਕਰਕੇ ਪਾਕਿਸਤਾਨ ਦਾ, ਪਰਵੇਜ਼ ਮਨਜ਼ੂਰ ਖਾਨ, ਮੁਹੰਮਦ ਅਖਤਰ, ਜਾਵੇਦ ਖਾਨ, ਇਹ 3 ਜਣੇ ਸੀਗੇ। ਇਹ ਫਲੋਰੀਡਾ ਵਾਲਾ ਜਿਹੜਾ ਤੁਸੀਂ ਦੱਸਦੇ ਆ 2017 ਚ ਇਹਨਾਂ ਨੇ ਸ਼ੁਰੂ ਕੀਤਾ ਸੀ ਤੇ 2018 ਚ ਇਹਨਾਂ ਤਿੰਨਾਂ ਚੋਂ ਸਭ ਤੋਂ ਪਹਿਲਾਂ ਜਿਹੜਾ ਬਲਜਿੰਦਰ ਸਿੰਘ ਦਵਿੰਦਰ ਸਿੰਘ ਨਾਮ ਵਾਲਾ ਆ ਉਹਨੂੰ ਜਿਹੜਾ ਇਹਨਾਂ ਨੇ ਡੀਨੈਚੁਰਲਾਈਜ਼ ਕਰ ਦਿੱਤਾ ਸੀਗਾ ਜੀ। ਸੋ ਸਿਟੀਜ਼ਨ ਵੀ ਜਿਹੜੇ ਹੈਗੇ ਆ ਜਿਨ੍ਹਾਂ ਦੀ ਫਾਈਲਾਂ ਦੇ ਵਿੱਚ ਕੁਝ ਗੜਬੜ ਆ, ਉਹਨਾਂ ਨੂੰ ਜਿਹੜੀ ਪ੍ਰੋਬਲਮ ਜਿਹੜੀ ਇਹ ਆ ਸਕਦੀ ਆ, ਤੇ ਦੇਖੋ ਹੁਣ ਬਾਕੀ ਅੱਗੇ ਕਿੱਦਾਂ ਚੱਲਦਾ, ਅੱਗੇ ਕੀ ਬਣਦਾ। ਹੁਣ ਆਪਾਂ ਲੈ ਲਈਏ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਜੀ ਆਪਾਂ ਵਾਪਸ, ਤੇ ਫਿਰ ਤੁਹਾਡੀਆਂ ਲਵਾਂਗੇ ਆਪਾਂ ਕਾਲ ਕਰਨ ਦੇ ਲਈ ਨੰਬਰ ਹੈ ਜੀ 408 272 5200 408 272 5200 ਦੇ ਉੱਤੇ।
ਲਵ ਯੂ ਅੱਜ ਸਾਰਿਆਂ ਨੂੰ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਜੀ ਆਇਆਂ ਨੂੰ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਇਮੀਗ੍ਰੇਸ਼ਨ। ਅਟਾਰਨੀ ਟਿਰਕੈਣਾ ਜੀ ਆਪਣੇ ਨਾਲ ਜੁੜੇ ਨੇ। ਅਟਾਰਨੀ ਟਿਰਕੈਣਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਰੋਮਾਂਟਿਕ ਜਿਹਾ ਮਾਹੌਲ ਬਣਾਈ ਬੈਠੇ ਸੀ ਲੱਗਦਾ। ਨਹੀਂ ਰੋਮਾਂਟਿਕ ਦਾ ਨਹੀਂ, ਉਹ ਟਿਕਟੌਕ ਤੇ ਮੈਨੂੰ ਕੋਈ ਕਹਿੰਦਾ ਕਿ ਲਵ ਯੂ ਆ ਭਾਜੀ, ਮੈਂ ਕਿਹਾ ਲਵ ਯੂ ਚਲੋ ਕੋਈ ਗੱਲ ਨਹੀਂ, ਇਹ ਵੀ ਨਾਲ ਨਾਲ ਜਿਹੜਾ ਚਾਹੀਦਾ ਜੀ। ਬਿਲਕੁਲ ਜੀ, ਸਾਰੇ ਜਿਹੜੇ ਸਪੋਰਟਰਸ ਆ ਸਾਰਿਆਂ ਨੂੰ ਹੀ ਪਿਆਰ ਆ, ਮੁਹੱਬਤ ਆ, ਸਾਰਿਆਂ ਦੇ ਨਾਲ ਹੀ ਹੈ ਜੀ। ਸੋ ਥੈਂਕ ਯੂ ਆਪਾਂ ਕਰਦੇ ਇੱਕ ਵਾਰੀ ਫਿਰ ਆਪਣੇ ਸਾਰੇ ਹੀ ਸਪੋਰਟਰਸ ਦਾ, ਤੇ ਜਿਹੜੇ ਲਗਾਤਾਰ ਜੁੜਦੇ ਨੇ, ਨੌਲੇਜ ਗੇਨ ਕਰਦੇ ਨੇ ਤੇ ਅੱਗੇ ਤੋਂ ਅੱਗੇ ਨੌਲੇਜ ਨੂੰ ਜਿਹੜਾ ਉਹ ਗਾਂਹ ਵੀ ਜਿਹੜਾ ਉਹ ਦੱਸਦੇ ਨੇ, ਤੇ ਉਹਦੇ ਲਈ ਸਭ ਤੋਂ ਜ਼ਿਆਦਾ ਧੰਨਵਾਦ ਅਟਾਰਨੀ ਟਿਰਕੈਣਾ ਜੀ ਦਾ। ਤੇ ਅਟਾਰਨੀ ਟਿਰਕੈਣਾ ਜੀ, ਹੁਣ ਆਪਾਂ ਕਾਲਸ ਜਿਹੜੀਆਂ ਲੈਣੇ ਨੇ, ਆਪਣੇ ਨਾਲ ਕਾਲਰ ਜੁੜੇ ਹੋਏ ਨੇ। ਕਾਲ ਕਰਨ ਦੇ ਲਈ ਨੰਬਰ 408-272-5200। ਅਰਜਿੰਦਰ। ਯੈਸ ਸਰ। ਹਾਂਜੀ ਜੀ, ਪੁੱਛੋ ਜੀ ਸਵਾਲ ਆਪਣਾ। ਮੇਰਾ ਕੁਐਸਚਨ ਸੀ ਜੀ, ਮੇਰਾ ਬੇਟਾ ਇੱਥੇ ਸਿਟੀਜ਼ਨ ਹੈਗਾ ਤੇ ਕੁੜੀ ਆਈ ਹੈ ਇੰਡੀਆ ਦੇ ਉੱਤੋਂ ਵਿਜ਼ਿਟਿੰਗ ਵੀਜ਼ੇ ਤੇ, 10 ਸਾਲ ਦਾ ਵੀਜ਼ਾ ਹੈਗਾ, ਤੇ ਉਹ ਸ਼ਾਦੀ ਕਰਨਾ ਚਾਹੁੰਦੇ, ਕਿੰਨਾ ਕੁ ਟਾਈਮ ਪਾ ਦਈਏ ਦੋਨਾਂ ਦੇ ਵਿਆਹ ਦੇ ਵਿੱਚ? ਸੋ ਦੋ ਚੀਜ਼ਾਂ ਭਾਜੀ ਇਹਦੇ ਵਿੱਚ ਵੇਖਣ ਵਾਲੀਆਂ ਹੋਣੀਆਂ, ਠੀਕ ਹੈ। ਹਾਂਜੀ। ਸੋ ਇਮੀਗ੍ਰੇਸ਼ਨ ਨੇ ਪਹਿਲਾਂ ਵੇਖਣਾ ਹੁੰਦਾ ਕਿ ਬੰਦੇ ਦਾ ਬਾਰਡਰ ਕ੍ਰਾਸ ਕਰਨ ਦੇ ਟਾਈਮ ਤੇ ਇਰਾਦਾ ਕੀ ਸੀਗਾ, ਕਿ ਉਹਦਾ ਘੁੰਮਣ ਫਿਰਨ ਵਾਲਾ ਇਰਾਦਾ ਸੀਗਾ, ਕਿ ਉਹ ਟ੍ਰਿਕ ਕਰਕੇ ਜਿਹੜਾ ਅੰਦਰ ਆ ਗਿਆ ਤੇ ਉਹਨੇ ਆਪਣਾ ਜਿਹੜਾ ਮੈਰਿਜ ਵਾਲਾ ਕੇਸ ਜਿਹੜਾ ਲਾਣਾ ਸੀਗਾ। ਸੋ ਇਹਦੇ ਲਈ ਉਹਨਾਂ ਨੇ ਇੱਕ ਰੂਲ ਬਣਾਇਆ, 90 ਡੇ ਰੂਲ। 90 ਡੇ ਰੂਲ ਜਿਹੜਾ ਕੀ ਕਹਿੰਦਾ ਕਿ ਜਿਹੜਾ ਬੰਦਾ 90 ਦਿਨ ਤੋਂ ਪਹਿਲਾਂ ਵਿਆਹ ਕਰਾ ਲੈਂਦਾ ਜਾਂ ਆਪਣਾ ਵਿਆਹ ਕਰਾ ਕੇ ਕੇਸ ਜਿਹੜਾ ਫਾਈਲ ਕਰ ਦਿੰਦਾ, ਉੱਤੇ ਆਪਾਂ ਸ਼ੱਕ ਕਰਾਂਗੇ ਕਿ ਇਹ ਬੰਦੇ ਦਾ ਪਹਿਲਾਂ ਹੀ ਇਰਾਦਾ ਜਿਹੜਾ ਸੀਗਾ। ਜਿਹੜੇ ਬੰਦੇ ਦਾ 90 ਦਿਨ ਤੋਂ ਬਾਅਦ ਇਰਾਦਾ ਬਣਿਆ ਉਹਨੂੰ ਕੋਈ ਪ੍ਰੋਬਲਮ ਨਹੀਂ। ਸੋ 90 ਦਿਨ ਦੇ ਅੰਦਰ ਜਿਹੜੇ ਬੰਦੇ ਨੇ ਵਿਆਹ ਕਰਾ ਲਿਆ, ਉੱਤੇ ਉਹ ਸ਼ੱਕ ਕਰੂਗੇ, ਕੋਈ ਪ੍ਰੋਬਲਮ ਨਹੀਂ ਜੇ ਸ਼ੱਕ ਕਰਦੇ ਆ ਫਿਰ ਤੁਹਾਡੇ ਤੇ, ਪਰ ਜ਼ਿੰਮੇਵਾਰੀ ਤੁਹਾਡੀ ਬਣ ਜਾਣੀ ਹੈ ਕਿ ਨਹੀਂ, ਇਹ ਇਰਾਦਾ ਬਾਅਦ ਚ ਅਮਰੀਕਾ ਚ ਆਉਣ ਤੋਂ ਬਾਅਦ ਬਣਿਆ। ਠੀਕ ਹੈ। ਸੋ ਮੇਨ ਗੱਲ ਜਿਹੜੀ ਇਹ ਆ ਵੀ 90 ਦਿਨ ਤੋਂ ਬਾਅਦ ਜੇ ਇਰਾਦਾ ਬਣਦਾ ਫਿਰ ਸ਼ੱਕ ਘੱਟ ਆ, ਜੇ ਉਸ ਤੋਂ ਪਹਿਲਾਂ ਤਾਂ ਫਿਰ ਸ਼ੱਕ ਹੀ ਸ਼ੱਕ ਆ। ਸੋ ਇਹ ਮੁੱਖ ਦੀ ਗੱਲ ਇਹ ਆ। ਅਰਸ਼ਦੀਪ, ਸਤਿ ਸ਼੍ਰੀ ਅਕਾਲ। ਇੱਕ ਚੀਜ਼ ਮੈਂ ਇਹਦੇ ਵਿੱਚ ਹੋਰ ਐਡ ਕਰੂੰਗਾ, ਇਹ ਤੁਹਾਡੇ ਸਾਰਿਆਂ ਲਈ ਫਾਇਦਾ ਹੋ ਸਕਦਾ। ਆਪਣੀ ਪੰਜਾਬੀ ਕਮਿਊਨਿਟੀ ਕਈ ਵਾਰੀ ਨਾ ਕੀ ਕਰਦੇ ਆ ਕਿ ਉਹਨਾਂ ਨੇ ਕਈ ਵਾਰੀ ਬੈਗ ਖਿਲਾ ਕੇ ਜਿਹੜੇ ਦੇਖ ਲੈਂਦੇ ਆ, ਤੇ ਬੈਗ ਚੋਂ ਲਾਲ ਰੰਗ ਦਾ ਜੋੜਾ ਜਿਹੜਾ ਨਿਕਲਦਾ ਕਿ ਫਿਊਚਰ ਚ ਆ ਕੇ ਜਿਹੜਾ ਵਿਆਹ ਕਰਾਣਾ ਉਹ ਇੰਡੀਆ ਤੋਂ, ਕਿਉਂਕਿ ਉਹ
ਟ੍ਰਾਂਸਕ੍ਰਿਪਟ ਇੱਕ ਵਾਰੀ ਆਈ ਤੇ ਉਹਨੇ ਪੁੱਛਿਆ ਕਿ ਇਹ ਜੋੜਾ ਕਿਉਂ ਲਿਆਂਦਾ, ਤੇ ਉਹਨੇ ਅੱਗੋਂ ਕਿਹਾ ਕਿ ਇੰਡੀਆ ਤੋਂ ਸਸਤਾ ਬਣਦਾ ਹੈ ਨਾ, ਤੇ ਉਹ ਕਹਿੰਦਾ ਸਸਤਾ ਤੇ ਬਣਦਾ ਬਾਰੇ ਕੀ ਕਰਨਾ, ਤੇ ਉਹਨੇ ਫਿਰ ਉੱਥੋਂ ਦੀ ਉਹ ਹੋ ਗਈ ਕਿ ਸਵਾਲ ਨਹੀਂ ਉਹਨੂੰ ਸਮਝ ਲੱਗਾ ਕਿ ਵਿਚਾਰੀ ਨੂੰ ਕੀ ਪੁੱਛਦੇ ਆ। ਸੋ ਕੀ ਆ ਕਿ ਹੁਣ ਇੰਨੇ ਸਾਰਾ ਸਮਾਨ ਸੱਜ ਧੱਜ ਕੇ ਜੋੜੇ ਜਿਹੜੇ ਲਏ ਆ, ਉਹ ਮੈਸੇਜ ਨਾ ਈਮੇਲਾਂ ਖਿਲਾਰ ਲੈਂਦੇ ਆ, ਫਿਰ ਉਹ 'ਚ ਲਿਖਿਆ ਹੁੰਦਾ ਛੇਤੀ ਛੇਤੀ ਆ ਜਾਓ, ਤੁਹਾਡੀ ਵੇਟ ਆ, ਹੁਣ ਤਾਂ ਲੱਡੂ ਬਣਨੇ ਸ਼ੁਰੂ ਹੋ ਗਏ ਆ, ਏਦਾਂ ਹੋ ਗਿਆ ਓਦਾਂ ਹੋ ਗਿਆ। ਸੋ ਉਹਦਾ ਮਤਲਬ ਹੈਗਾ ਕਿ ਜਿਹੜਾ ਇਰਾਦਾ ਭਾਈ ਉਹ ਬਣ ਨਹੀਂ ਸਕਦਾ, ਤੇ ਹੁਣ ਟ੍ਰਿਕ ਨਹੀਂ ਕਰ ਸਕਦੇ। ਜੇ ਜਿਹਨੇ ਘੁੰਮਣ ਆਉਣਾ ਉਹਨੇ ਘੁੰਮਣ ਹੀ ਆਉਣਾ, ਉਹਨੇ ਵਾਪਸ ਜਾਣਾ ਵਾ। ਇੱਥੇ ਆ ਕੇ ਜੇ ਉਹਦਾ ਇਰਾਦਾ ਚੇਂਜ ਹੋਇਆ ਕਿ ਨਹੀਂ ਮੈਂ ਵਾਪਸ ਨਹੀਂ ਜਾਣਾ, ਉਹ ਚੀਜ਼ ਆ, ਠੀਕ ਆ। ਸੋ ਉਹ ਚੀਜ਼ ਦਾ ਜਿਹੜਾ ਕੀ ਆ ਕਿ ਤੁਹਾਡੇ ਮੈਸੇਜ ਈਮੇਲ ਹਰੇਕ ਚੀਜ਼ ਜਿਹੜੀ ਚੈੱਕ ਕੀਤੀ ਜਾ ਸਕਦੀ ਹੈ। ਜੀ ਹਾਂਜੀ ਅਰਸ਼ਦੀਪ ਸਤਿ ਸ਼੍ਰੀ ਅਕਾਲ, ਪੁੱਛੋ ਜੀ ਸਵਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਭਾਜੀ ਆ ਮੇਰਾ ਨਾ ਅਗਸਤ ਦੇ ਵਿੱਚ ਕੇਸ ਸੀ, ਤੇ ਭਾਜੀ ਉਦੋਂ 3.5 ਘੰਟੇ ਦੀ ਹੀਅਰਿੰਗ ਚੱਲੀ ਭਾਜੀ ਇੱਥੇ ਸੰਟਾਨਾ ਦੇ ਵਿੱਚ, ਤੇ ਉਦੋਂ ਡਿਸੀਜਨ ਨਹੀਂ ਦਿੱਤਾ, ਤੇ ਮੇਰੀ ਜਨਵਰੀ ਦੇ ਵਿੱਚ ਉਹ ਕਹਿੰਦੇ ਕਿ ਡਿਸੀਜਨ ਦੇਵਾਂਗੇ, ਤੇ ਹੁਣ ਉਹਨਾਂ ਨੇ 10 ਮਹੀਨੇ 21 ਤਰੀਕ ਪਾਤੀ, ਜੋ ਪੋਜ਼ਿਟਿਵ ਆ ਕਿ ਨੈਗੇਟਿਵ। ਅਨਦਰ ਹੀਅਰਿੰਗ ਪਾਤੀ ਇੰਡੀਵਿਜੂਅਲ ਪਾਈ ਹੈ ਕਿ ਮਾਸਟਰ ਪਾਈ ਹੈ? ਹਾਂ ਇੰਡੀਵਿਜੂਅਲ ਹੀ ਆ, ਉਦੋਂ ਉਹਨਾਂ ਨੇ ਫੈਸਲਾ ਹੀ ਦੇਣਾ ਭਾਜੀ। ਹਾਂਜੀ ਭਾਜੀ, ਉਹ ਕਈ ਜੱਜਿਸ ਨਾ ਕਿਉਂਕਿ ਉਹਨਾਂ ਦਾ ਵੀ ਵਰਕਲੋਡ ਜਿਹੜਾ ਜ਼ਿਆਦਾ, ਉਹ ਰਿਟਨ ਡਿਸੀਜਨ ਨਹੀਂ ਦਿੰਦੇ, ਉਹ ਉੱਥੇ ਹੀ ਜਿਹੜਾ ਮੌਕੇ ਤੇ ਜਿਹੜਾ ਆਪਣਾ ਬੋਲ ਕੇ ਦੱਸ ਦਿੰਦੇ ਆ, ਤੇ ਕਈ ਕੇਸਾਂ ਦੇ ਵਿੱਚ ਉਹ ਦੋਨਾਂ ਦੀ ਪ੍ਰੈਜ਼ੈਂਸ ਮੰਗਦੇ ਆ, ਤੁਹਾਡੀ ਵੀ ਤੇ ਵਕੀਲ ਦੀ ਵੀ। ਕਈ ਕੇਸਾਂ ਦੇ ਵਿੱਚ ਉਹ ਐਕਸਕਿਊਜ਼ ਵੀ ਕਰ ਦਿੰਦੇ ਆ, ਪਰ ਹਾਂਜੀ ਉਹ ਫਿਰ ਓਰਲ ਡਿਸੀਜਨ ਆਪਣਾ ਦਊਗੇ। ਓਰਲ ਡਿਸੀਜਨ ਦੇ ਵਿੱਚ ਇਹ ਹੁੰਦਾ ਕਿ ਜਿਹੜਾ ਜ਼ਿਆਦਾਤਰ ਜਿਹੜੀ ਸੈਂਟਾ ਇਹਨਾਂ ਵੱਲੋਂ ਜਿਹੜੀ ਹਵਾ ਆ ਰਹੀ ਹੈ ਉਹ ਆ ਕਿ ਉਹ ਜ਼ਿਆਦਾਤਰ ਜਿਹੜੇ ਡਿਪੈਂਡਿੰਗ ਅਪਨ ਅਗੇਨ ਜੱਜ ਕੌਣ, ਜ਼ਿਆਦਾਤਰ ਉਹ ਕੇਸ ਜਿਹੜੇ ਫੇਲ ਕਰ ਰਹੇ ਆ। ਮਤਲਬ ਹੁਣ ਚਲੋ ਮੂੰਹੋਂ ਲੋਕਾਂ ਨੇ ਕਹਿਣਾ ਕਿ ਨੈਗੇਟਿਵ ਚੀਜ਼ ਕਰਦਾ ਵਾ, ਮੈਨੂੰ ਹੁਣ ਪਤਾ ਨਹੀਂ ਤੁਹਾਡੇ ਕੇਸ ਦੇ ਵਿੱਚ ਕੀ ਹੋਇਆ, ਕਿੱਦਾਂ ਦਾ ਜੱਜ ਸੀਗਾ, ਕੌਣ ਸੀਗਾ, ਤੁਹਾਨੂੰ ਜਿਹੜਾ ਬੈਟਰ ਪਤਾ ਹੋਊਗਾ। ਇਸ ਵੇਲੇ ਹੁਣ ਤੁਸੀਂ ਬੇਸਿਕਲੀ ਵੇਟ ਹੀ ਕਰ ਸਕਦੇ ਆ, ਹੋਰ ਕੁਝ ਨਹੀਂ ਕਰ ਸਕਦੇ ਜੀ। ਅਸੀਂ ਡਾਕੂਮੈਂਟ ਆਪਾਂ ਲਾ ਸਕਦੇ ਹਾਂ ਜੀ ਹੋਰ, ਜੇ ਜਦੋਂ ਆਪਣੀ ਹੁਣ ਇੰਡੀਵਿਜੂਅਲ ਹੀਅਰਿੰਗ ਹੋਣੀ? ਨਹੀਂ ਭਾਜੀ, ਉਹਨਾਂ ਦੀ ਨਾ ਟਾਈਮ ਲਾਈਨ ਹੁੰਦੀ ਆ ਜਿਹੜੀ, ਉਸ ਤੋਂ ਪਹਿਲਾਂ ਹੀ ਡਾਕੂਮੈਂਟ ਜਿਹੜੇ ਜਮ੍ਹਾਂ ਕਰਨੇ ਹੁੰਦੇ ਆ। ਜੇ ਹੁਣ ਤੁਹਾਡੀ ਸਾਰੀ ਟੈਸਟਮਨੀ ਕੰਪਲੀਟ ਹੋ ਗਈ ਆ, ਤੇ ਉਹ ਜੱਜ ਉੱਥੇ ਕਹਿ ਦਿੰਦਾ ਕਿ ਐਵੀਡੈਂਸ਼ਰੀ ਰੈਕੋਰਡ ਕਲੋਜ਼ ਹੋ ਗਿਆ ਜਾਂ ਨਹੀਂ ਹੋਇਆ। ਸੋ ਇਹ ਤੁਹਾਡਾ ਵਕੀਲ ਦੱਸ ਸਕਦਾ ਕਿ ਇਹ ਰੈਕੋਰਡ ਓਪਨ ਸੀਗਾ ਕਿ ਕਲੋਜ਼ ਸੀਗਾ, ਤੇ ਨਵੇਂ ਡਾਕੂਮੈਂਟ ਨਹੀਂ ਹੁਣ ਲੱਗ ਸਕਦੇ। ਤੇ ਉਹੀ ਹੈ ਕਿ ਇਹ ਜਿਹੜੀਆਂ ਮਿਹਨਤਾਂ ਪਹਿਲਾਂ ਜਿਹੜੀਆਂ ਕਰ ਲੀਆਂ, ਹੁਣ ਤੁਸੀਂ ਡਿਸੀਜਨ ਹੀ ਵੇਟ ਕਰੋਗੇ ਇਸ ਵੇਲੇ। ਜੀ ਠੀਕ ਹੈ ਭਾਈ, ਥੈਂਕ ਯੂ, ਮਿਹਰਬਾਨੀ ਜੀ। ਗੁਰਪ੍ਰੀਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਮੈਂ ਤਾਂ ਪੁੱਛਣਾ ਚਾਹੁੰਦਾ, ਮੇਰੇ ਜਦੋਂ ਮੇਰੇ ਪੇਪਰ ਮੇਰੇ ਵਾਈਫ ਨੇ ਭਰੇ ਸੀ ਨਾ, ਮੇਰੀ ਮੰਮੀ ਜੀ ਜਨਮ ਤਰੀਕ ਗਲਤ ਭਰ ਬੈਠੇ ਉਦੋਂ ਉਹ ਜੀ, ਤੇ ਹੁਣ ਮੈਂ ਉਹਨੂੰ ਮੰਗਵਾਉਣ ਵਾਸਤੇ ਉਹਦੇ ਵਾਸਤੇ ਫਿਰ ਉਹੀ ਭਰਨੀ ਪਊ, ਉੱਥੇ ਸਹੀ ਨਹੀਂ ਹੁੰਦੀ ਇੰਡੀਆ ਤਾਂ। ਤੁਸੀਂ ਆਪਣੇ 485 ਦੇ ਵਿੱਚ ਮਦਰ ਦਾ ਗਲਤ ਭਰਤਾ? ਨਹੀਂ ਹਾਂ, ਜਦੋਂ ਮੇਰੀ ਵਾਈਫ ਨੇ ਮੈਨੂੰ ਸੱਦਿਆ, ਹਾਂਜੀ ਉਦੋਂ ਗਲਤ ਭਰਤਾ ਜੀ। ਤੇ ਹੁਣ ਤੁਹਾਨੂੰ ਕੋਈ ਪ੍ਰੋਬਲਮ ਆਈ ਉਹਦੇ ਕਰਕੇ? ਨਹੀਂ ਪ੍ਰੋਬਲਮ ਨਹੀਂ ਆਈ, ਮੈਂ ਆਪਦੀ ਮੰਮੀ ਡੈਡੀ ਦੇ ਲਾਉਣਾ ਸੀ, ਮੈਨੂੰ ਜਦੋਂ ਪਤਾ ਲੱਗਿਆ ਚੈੱਕ ਕੀਤਾ ਵੀ ਇੱਥੇ ਰੌਂਗ ਭਰਿਆ ਵਾ। ਠੀਕ ਹੈ, ਸੋ ਵਾਈਫ ਤੁਹਾਡੇ ਸਿਟੀਜ਼ਨ ਨੇ? ਹਾਂਜੀ ਹਾਂਜੀ। ਤੁਸੀਂ ਵੀਜ਼ੇ ਤੇ ਆਏ ਸੀ? ਮੈਂ ਗ੍ਰੀਨ ਕਾਰਡ। ਹਾਂਜੀ। ਤੁਸੀਂ ਗ੍ਰੀਨ ਕਾਰਡ ਹੋਲਡਰ ਆ ਇਸ ਵੇਲੇ? ਹਾਂਜੀ ਹਾਂਜੀ ਹਾਂਜੀ। ਤੇ ਤੁਸੀਂ ਆਪਣੇ ਪੇਰੈਂਟਸ ਦਾ ਫਾਈਲ ਨਹੀਂ ਕਰ ਸਕਦੇ ਭਾਜੀ, ਸਿਟੀਜ਼ਨ ਬਣਨਾ ਪੈਣਾ ਤੁਹਾਨੂੰ ਪਹਿਲਾਂ। ਤੇ ਓਬਵੀਅਸਲੀ ਸਿਟੀਜ਼ਨ ਜਦੋਂ ਬਣੋਗੇ ਉਹਦੇ ਵਿੱਚ ਸਾਰੀ ਐਪਲੀਕੇਸ਼ਨ ਜਿਹੜੀ ਆਪਣੀ ਸਿਟੀਜ਼ਨਸ਼ਿਪ ਦੇ ਵਿੱਚ ਪਹਿਲਾਂ ਸਹੀ ਭਰਿਓ, ਠੀਕ ਆ। ਤੇ ਜੇ ਤੁਹਾਡੀ ਸਿਟੀਜ਼ਨਸ਼ਿਪ ਦੇ ਵਿੱਚ ਸਹੀ ਆ ਜਾਂਦੀ ਆ, ਤੁਹਾਨੂੰ ਕੋਈ ਮੁੱਦਾ ਨਹੀਂ ਪੈਂਦਾ, ਫਿਰ ਤਾਂ ਤੁਹਾਡੀ ਪ੍ਰੋਬਲਮ ਆਟੋਮੈਟਿਕਲੀ ਸੋਲਵ ਹੋ ਜਾਂਦੀ ਆ। ਜਦੋਂ ਤੁਸੀਂ ਆਪਣੀ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਭਰੋਗੇ, ਜੇ ਉਹ 'ਚ ਤੁਹਾਨੂੰ ਪ੍ਰੋਬਲਮ ਆ ਜਾਂਦੀ ਆ, ਤੇ ਫਿਰ ਤੁਸੀਂ ਉਹਨਾਂ ਨੂੰ ਐਕਸਪਲੇਨ ਕਰ ਸਕਦੇ ਆ ਕਿ ਮੇਰੇ ਕੋਲ ਆ ਐਰਰ ਹੋ ਗਿਆ ਸੀਗਾ, ਠੀਕ ਆ। ਸੋ ਅਜੇ ਤੁਸੀਂ ਪਹਿਲਾਂ ਆਪਣੀ ਸਿਟੀਜ਼ਨਸ਼ਿਪ ਵਾਲੀ ਫਿਕਰ ਜਿਹੜੀ ਕਰੋ, ਜਿਹੜੇ ਪੇਰੈਂਟਸ ਦੀ ਫਾਈਲ ਤਾਂ ਤੁਸੀਂ ਉਹਦੇ ਕਰੋਗੇ ਜਦੋਂ ਤੁਸੀਂ ਸਿਟੀਜ਼ਨ ਬਣੋਗੇ, ਉਸ ਤੋਂ ਬਾਅਦ ਦੀਆਂ ਗੱਲਾਂ। ਨਹੀਂ ਟੂਰਿਸਟ ਵਾਸਤੇ ਪੁੱਛਣਾ, ਉਹਦੇ ਵਾਸਤੇ? ਟੂਰਿਸਟ ਵਾਸਤੇ ਭਾਜੀ ਤੁਹਾਡਾ ਨਹੀਂ ਕੋਈ ਲੈਣਾ ਦੇਣਾ ਹੁੰਦਾ ਐਪਲੀਕੇਸ਼ਨ ਦਾ, ਹਰੇਕ ਬੰਦਾ ਆਪਣੀ ਐਪਲੀਕੇਸ਼ਨ ਖੁਦ ਜਿਹੜੀ ਭਰਦਾ। ਸੋ ਮਦਰ ਤੁਹਾਡੇ ਜਿਹੜੇ ਜੋ ਵੀ ਉਹਨਾਂ ਦੇ ਅਸਲੀ ਡਾਕੂਮੈਂਟਸ ਹੈਗੇ ਉਹਦੇ ਹਿਸਾਬ ਨਹੀਂ ਆ ਜਿਹੜਾ ਚੱਲੂਗਾ। ਓਕੇ ਜੀ, ਠੀਕ ਹੈ ਜੀ। ਓਕੇ ਜੀ। ਅਗਲੇ ਕਾਲਰ ਨੇ ਸੁਰਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਭਾਜੀ ਮੈਂ ਪੁੱਛਣਾ ਸੀ ਕਿ ਜਿਨ੍ਹਾਂ ਦਾ ਕੇਸ 9 ਸਰਕਟ ਦੇ ਵਿੱਚ ਚੱਲਦਾ ਵਾ, ਜਾਂ ਜਿਨ੍ਹਾਂ ਨੇ ਯੂ ਵੀਜ਼ਾ ਅਪਲਾਈ ਕੀਤਾ ਅਜੇ, ਕਿ ਉਹਨਾਂ ਤੇ ਵੀ ਡੈਪੂਟੇਸ਼ਨ ਹੋ ਸਕਦੀ ਹੈ? ਜਿਹੜਾ ਭਾਜੀ 9th ਸਰਕਟ ਦੇ ਵਿੱਚ ਜਿਹਨਾਂ ਦਾ ਕੇਸ ਚੱਲਦਾ ਨਾ, ਉਹ 9th ਸਰਕਟ 'ਚ ਦਾ ਇੱਕ ਸਰਕਟ ਆ, ਉਹ ਆਟੋਮੈਟਿਕ ਵੀ ਸਟੇ ਜਿਹੜੀ ਦੇ ਦਿੰਦਾ। ਜਿਹੜੇ ਬਾਕੀ ਸਰਕਟ ਆ ਉੱਥੇ ਸਟੇ ਜਿਹੜੀ ਮੰਗਣੀ ਪੈਂਦੀ ਹੈ, ਠੀਕ ਹੈ। ਤੇ ਜੇ ਸਟੇ ਮਿਲੀ ਹੋਈ ਆ ਜਾਂ 9th ਸਰਕਟ 'ਚ ਕੇਸ ਚੱਲ ਰਿਹਾ, ਉਹਨਾਂ ਨੂੰ ਨਹੀਂ ਪ੍ਰੋਬਲਮ ਕੋਈ। ਅੱਛਾ, ਦੂਜਾ ਭਾਜੀ ਇੱਕ ਹੋਰ ਮੇਰਾ ਸਵਾਲ ਸੀ, ਮੈਨੂੰ ਇੱਕ ਈਮੇਲ ਆਈ ਸੀ ਆਪਣਾ ਜਿਹੜਾ ACGL ਕਰਕੇ ਆ, ਉਹਨਾਂ ਕਿਹਾ ਕਿ ਜਿਨ੍ਹਾਂ ਦੇ ਵਰਕ ਪਰਮਿਟ 2028 ਤੋਂ ਪਹਿਲਾਂ ਖਤਮ ਹੋ ਰਹੇ ਆ, ਉਹ ਹੁਣੇ ਰਿਨਿਊ ਕਰਵਾ ਸਕਦੇ, ਕੀ ਹੋ ਸਕਦੇ ਇੱਦਾਂ? ਨਹੀਂ,
ਮੈਂ ਉਹ ਈਮੇਲ ਦੇਖੀ ਨਹੀਂ, ਪਰ ਜਿਹੜਾ ਨਹੀਂ ਹੋ ਸਕਦੇ 2028 ਤੋਂ ਪਹਿਲਾਂ ਵਾਲੇ, ਕਿਉਂਕਿ ਅਜੇ ਫਾਈਲਿੰਗ ਟਾਈਮਲਾਈਨ ਦੇ ਵਿੱਚ ਆਏ ਨਹੀਂ ਹੈਗੇ। ਸੋ ਇਸ ਚੀਜ਼ ਬਾਰੇ ਮੈਨੂੰ ਪਤਾ ਨਹੀਂ ਹੈਗਾ, ਮੈਂ ਦੇਖੀ ਨਹੀਂ ਜਿਹੜੀ ਈਮੇਲ ਦੀ ਤੁਸੀਂ ਗੱਲ ਕਰ ਰਹੇ ਹੋ, ਪਰ ਅਜੇ ਤੱਕ ਜਿਹੜਾ ਆਪਣੀ ਰੈਗੂਲੇਸ਼ਨ ਉਹੀ ਹੈ ਕਿ 6 ਮਹੀਨੇ ਪਹਿਲਾਂ ਤੁਸੀਂ ਕਰ ਸਕਦੇ ਹੋ ਜੀ। ਥੈਂਕ ਯੂ ਭਾਜੀ, ਮਿਹਰਬਾਨੀ ਜੀ। ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਸਵਾਲ ਇਹ ਸੀ, ਮੇਰੀ ਨਾ ਪਿਛਲੇ ਸ਼ੁੱਕਰਵਾਰ ਡੇਟ ਸੀ। ਮੇਰੇ ਵਕੀਲ ਦੀ ਗਲਤੀ ਇਹ ਸੀ ਜੀ, ਉਹਨੇ ਮੇਰੇ ਸਾਲ ਤੋਂ ਪਹਿਲਾਂ ਪੇਪਰ ਨਹੀਂ ਲਾਏ, ਯਾਨੀ ਕਿ 16 ਦਿਨ ਲੇਟ ਲਾਏ ਮੇਰੇ ਪੇਪਰ। ਤੇ ਭਾਜੀ ਪਹਿਲਾਂ ਇੰਟਰਵਿਊ ਮੇਰੀ ਲੈਂਦਾ ਨਹੀਂ ਸੀ, ਫਿਰ ਉਹਨੇ ਮੇਰੀ ਇੰਟਰਵਿਊ ਲਈ। ਇੰਟਰਵਿਊ ਲੈ ਕੇ ਭਾਜੀ ਉਹਨੇ ਮੇਰੇ ਬਿਆਨ ਵੀ ਪਾਸ ਕਰਤੇ ਨੇ, ਤੇ ਉਹਨੇ ਮੇਰਾ ਕੇਸ ਵੀ ਗ੍ਰਾਂਟ ਕਰਤਾ ਜੱਜ ਨੇ। ਪਰ ਉਹਨੇ ਦਿੱਤਾ ਗ੍ਰਾਂਟ IN ਵਿਦ ਹੋਲਡਿੰਗ। ਭਾਜੀ ਇਹਦੇ ਬਾਰੇ ਮੈਂ ਪੁੱਛਣਾ ਸੀ ਜੀ, ਮਤਲਬ ਜੀ ਵਿਦ ਹੋਲਡਿੰਗ ਭਾਜੀ ਸਾਲ ਤੋਂ ਬਾਅਦ ਲਾਇਆ ਸੀਗਾ ਕੇਸ ਆਪਣਾ? ਹਾਂਜੀ ਭਾਜੀ, ਮੈਨੂੰ ਨਹੀਂ ਪਤਾ ਹੈਗਾ, ਮੇਰੇ ਵਕੀਲ ਨੇ ਕੀਤਾ। ਮੇਰਾ ਤਾਂ ਪਹਿਲਾਂ ਵਰਕ ਪਰਮਿਟ ਵੀ ਆ ਗਿਆ ਸੀ, ਮੇਰੇ ਫਿੰਗਰ ਵੀ ਹੋ ਗਏ ਹਨ, ਮੈਂ ਰਸੀਦਾਂ ਨੇ ਮੇਰੇ ਕੋਲ, ਜਿਹੜੇ ਮੈਂ ਪੈਸੇ ਦਿੱਤੇ ਹੋਏ ਨੇ ਉਹਨਾਂ ਨੂੰ। ਨਹੀਂ ਮਤਲਬ ਮੁੱਖ ਦੀ ਗੱਲ ਇਹ ਹੈ ਕਿ ਸਾਲ ਦੇ ਅੰਦਰ ਕੇਸ ਨਹੀਂ ਲੱਗਾ ਸੀਗਾ ਨਾ? ਨਹੀਂ ਲੱਗਾ ਭਾਜੀ, 16 ਦਿਨ ਲੇਟ ਲਾਇਆ ਕੇਸ ਉਹਨੇ ਮੇਰਾ। ਭਾਜੀ ਇਹਦੇ ਵਿੱਚ ਨਾ ਕੀ ਹੁੰਦਾ ਕਿ ਵੇਖਣਾ ਪੈਂਦਾ ਕਿ ਚਲੋ ਸੈਕਰਾਮੈਂਟੋ ਕੋਰਟ ਸੀਗਾ ਭਾਜੀ? ਹਾਂਜੀ ਭਾਈ, ਸੈਕਰਾਮੈਂਟੋ ਜੀ। ਬਦਰੀਨਾਥ ਸੀਗੇ ਜੱਜ, ਕੌਣ ਸੀਗੇ? ਹਾਂਜੀ ਬਦਰੀਨਾਥ ਭਾਜੀ। ਚਲੋ ਭਾਜੀ ਕੁਝ ਕਹਿ ਨਹੀਂ ਸਕਦੇ, ਤੁਸੀਂ ਆਫ ਦਾ ਰੈਕਰਡ ਉਹ ਬਣਾਓ ਤੇ ਗੱਲਾਂ ਫਿਰ ਤੁਹਾਡੇ ਨਾਲ ਹੋਰ ਸਾਂਝੀਆਂ ਕਰਾਂਗੇ ਜਿਹੜੀਆਂ ਨਹੀਂ ਕਰ ਸਕਦੇ। ਮਹੀਨੇ ਦੇ ਵਿੱਚ ਭਾਜੀ ਉਹਨੇ ਮੇਰੇ ਤੋਂ ਪ੍ਰੂਫ ਮੰਗੇ ਨੇ, ਮਤਲਬ ਵੀ ਉਹ ਜਿਹੜੇ ਹੁਣ ਮੈਂ ਪ੍ਰੂਫ ਆਪਣੇ ਜਿੱਦਾਂ ਮੈਂ ਭਾਜੀ ਤੁਹਾਨੂੰ ਦੱਸਿਆ ਕਿ ਤੁਸੀਂ ਕਾਲ ਕਰੋ, ਕੋਈ ਮੈਂ ਕਿਹਾ ਰੀਜ਼ਨ ਹੀ ਹੋਊਗਾ ਕਿ ਤੁਹਾਡਾ ਕੋਰਟ ਤੇ ਜੱਜ ਮੈਂ ਬੁੱਝ ਲਿਆ, ਰਾਈਟ? ਉਹਨਾਂ ਨੂੰ ਪਤਾ ਵੀ ਕਿਉਂ ਇਦਾਂ ਹੋ ਰਿਹਾ। ਸੋ ਤੁਸੀਂ ਇਹਨਾਂ ਦੇ ਨਾਲ ਅਪਾਇੰਟਮੈਂਟ ਬਣਾ ਲਓ ਜੀ, ਫਿਰ ਜਿਹੜੀ ਗੱਲ ਉਹਨੂੰ ਪਬਲਿਕਲੀ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ, ਸੋ ਤੁਹਾਨੂੰ ਪਰਸਨਲੀ ਜਿਹੜੀ ਆ ਉਹ ਪ੍ਰਾਈਵੇਟਲੀ ਕਰਨੀ ਪੈਣੀ ਆ। ਜੇ ਇਹਨਾਂ ਦੇ ਆਫਿਸ ਦਾ ਨੰਬਰ ਚਾਹੀਦਾ, ਉਹ ਹੈਗਾ ਜੀ 4159090503 4159090503। ਅਗਲੇ ਇੱਕ ਜਦੋਂ ਉਹਨੂੰ ਕਾਲ ਕਰੋਗੇ ਨਾ, ਮਾੜਾ ਜਿਹਾ ਉਹਨੂੰ ਦੱਸ ਦਿਓ ਕਿ 30 ਡੇਜ਼ ਵਾਲਾ ਇਸ਼ੂ ਜਿਹੜਾ ਹੈਗਾ, ਨਹੀਂ ਤਾਂ ਤੁਹਾਨੂੰ ਅਪਾਇੰਟਮੈਂਟ ਜਿਹੜੀ ਲੇਟ ਮਿਲਣੀ ਹੈ ਤੇ ਉਹਦੀ ਵੇਟਿੰਗ ਚੱਲਦੀ ਹੈ, ਤੇ ਉਹਨਾਂ ਨੂੰ ਮਾੜਾ ਜਿਹਾ ਦੱਸ ਦਿਓ ਕਿ 30 ਡੇ ਆ ਜਿਹੜਾ ਚੱਕਰ ਹੈਗਾ 30 ਡੇ ਦਾ, ਸੋ ਜਲਦੀ ਅਪਾਇੰਟਮੈਂਟ ਮਿਲ ਜਾਵੇ ਜੀ। ਠੀਕ ਹੈ ਜੀ। ਪ੍ਰਗਟ ਸਿੰਘ ਜੀ। ਹਾਂ, ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਅੱਛਾ, ਮੇਰਾ ਸਵਾਲ ਹੈ ਕਿ ਮੇਰਾ ਛੋਟਾ ਬੇਟਾ ਤੇ ਉਹਦੀ ਵਾਈਫ F3 ਵੀਜ਼ੇ ਤੇ 2 ਮਹੀਨੇ ਹੋ ਗਏ ਤੇ ਪਰਮਾਨੈਂਟ ਇਮੀਗ੍ਰੇਸ਼ਨ ਤੇ ਆ ਗਿਆ, ਤੇ ਉਹਨਾਂ ਨੇ ਗ੍ਰੀਨ ਕਾਰਡ ਦੀ ਫੀਸ 1 ਅਗਸਤ ਨੂੰ ਭਰ ਦਿੱਤੀ ਸੀ, ਪਰ ਅਜੇ ਤੱਕ ਉਹਨਾਂ ਦਾ ਗ੍ਰੀਨ ਕਾਰਡ ਨਹੀਂ ਆਇਆ। ਇਹ ਕਿੰਨਾ ਚਿਰ ਲੱਗਦਾ ਜੀ? ਇਹਦਾ ਕੁਝ ਕਹਿ ਨਹੀਂ ਸਕਦੇ, ਮਤਲਬ ਜੇ ਨਾਰਮਲੀ ਪ੍ਰੋਸੈਸ ਲੱਗ ਰਿਹਾ, ਤੁਸੀਂ ਉਹਨਾਂ ਨੂੰ ਕਾਲ ਕਰਕੇ ਫਾਲੋ ਅਪ ਕਰ ਸਕਦੇ। ਅੱਛਾ ਜੀ। ਤੇ ਦੂਜਾ ਵੀ ਉਹ ਗ੍ਰੀਨ ਕਾਰਡ ਤੋਂ ਬਗੈਰ ਇੰਡੀਆ ਜਾ ਸਕਦੇ ਆ? ਗ੍ਰੀਨ ਕਾਰਡ ਦੇ ਬਗੈਰ ਦੇਖੋ, ਹੁਣ ਜਿੱਦਾਂ ਪਰਮਾਨੈਂਟ ਰੈਜ਼ੀਡੈਂਟ ਜਿਹੜੇ ਕਲਾਸੀਫਾਈ ਹੋ ਗਏ, ਐਂਟਰੀ ਉਹਨਾਂ ਨੇ ਕਰ ਲਈ ਆ, ਤੇ ਉਹਨਾਂ ਨੂੰ ਕੋਈ ਪ੍ਰੋਬਲਮ ਜਿਹੜਾ ਹੋਣੀ ਨਹੀਂ ਚਾਹੀਦੀ, ਪਰ ਓਬਵੀਅਸਲੀ ਵਾਪਸ ਆਉਣ ਲਈ ਉਹਨਾਂ ਨੂੰ ਜਾਂ ਤਾਂ ਵੈਲਿਡ ਵੀਜ਼ਾ ਚਾਹੀਦਾ, ਮਲਟੀਪਲ ਐਂਟਰੀ ਜਿਹੜਾ ਆਲਰੇਡੀ ਲੱਗਿਆ ਸੀਗਾ, ਤੇ ਜਾਂ ਉਹਨਾਂ ਨੂੰ ਜਿਹੜਾ ਗ੍ਰੀਨ ਕਾਰਡ ਫਿਰ ਉਹ ਚਾਹੀਦਾ ਹੋਊਗਾ, ਪਰ ਜਾ ਸਕਦੇ ਆ, ਕੋਈ ਪ੍ਰੋਬਲਮ ਨਹੀਂ। ਅੱਛਾ ਠੀਕ ਹੈ ਜੀ। ਦੂਜਾ ਸੀ ਅੱਛਾ ਹਾਂਜੀ, ਮਿਹਰਬਾਨੀ, ਚਲੋ ਥੈਂਕ ਯੂ ਜੀ। ਤੇ ਆਪਣੇ ਨਾਲ ਇਸੇ ਦੇ ਨਾਲ ਹੀ ਸੰਬੰਧਿਤ ਆ ਬਹੁਤ ਸਾਰੇ ਲੋਕ ਜਿਹੜੇ ਅਸਾਈਲਮ ਦੇ ਬੇਸ ਦੇ ਉੱਤੇ ਗ੍ਰੀਨ ਕਾਰਡ ਮਿਲਦਾ, ਫਿਰ ਕਹਿੰਦੇ ਵੀ ਅਸੀਂ ਇੰਡੀਆ ਨੂੰ ਜਾਣਾ ਆ। ਉਹ ਜਦੋਂ ਜਾਂਦੇ ਆ ਜਾਂ ਜਾ ਸਕਦੇ ਨੇ, ਇਹ ਕਿੱਦਾਂ ਆ? ਵਾਪਸੀ ਦੇ ਉੱਤੇ ਮੁਸ਼ਕਲ ਪਰੇਸ਼ਾਨੀ ਆਉਣ ਦੀ ਸੰਭਾਵਨਾ ਹੈ? ਭਾਜੀ ਆਪਣਾ ਦੇਖੋ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਆ ਜਾਂ ਜੱਜਿਸ ਆ, ਉਹ ਤਾਂ ਪਹਿਲਾਂ ਹੀ ਬਹੁਤ ਸਤੇ ਪਏ, ਉਹ ਕਹਿੰਦੇ ਫਰਾਡ ਆ ਸਾਰੇ ਕੇਸ, ਕਿ ਸੇਮ ਚੀਜ਼ਾਂ, ਕਿ ਆਹ ਮਿਸ ਹੋ ਗਿਆ, ਠੀਕ ਆ, ਉੱਥੇ ਐਵਰੀ ਡੇ ਸੇਮ ਆ। ਕਿ ਉਹ ਕਈ ਵਾਰੀ ਉਹ ਵੀ ਕਹਿੰਦੇ ਭਾਵੇਂ RKK ਦਾ ਹੋ ਗਿਆ ਕਿ ਮਤਲਬ ਪੋਸਟਰ 2 ਵਾਰੀ ਹਮਲੇ, 2 ਵਾਰੀ ਏਦਾਂ, ਫਿਰ ਮੈਂ ਰਿਸ਼ਤੇਦਾਰ ਦੇ ਲੁੱਕ ਗਿਆ, ਫਿਰ ਮੈਨੂੰ ਮਗਰੋਂ ਲੱਭਣ ਆਏ ਸੀ, ਫਿਰ ਮੇਰੇ ਡੈਡੀ ਨੇ ਏਜੰਟ ਨਾਮ ਕਰਕੇ ਮੈਨੂੰ ਬਾਹਰ ਭਜਾਤਾ। ਸੋ ਪਹਿਲੀ ਗੱਲ ਤਾਂ ਉਹ ਵੇਖੋ, ਠੀਕ ਹੈ, ਕਿ ਸਿਸਟਮ ਹੈ ਕੀ ਹੈ, ਕਿ ਲੋਕੀ ਫਰਾਡ ਬਹੁਤ ਜ਼ਿਆਦਾ ਇਹਦੇ ਵਿੱਚ। ਦੂਸਰੀ ਚੀਜ਼ ਇਹ ਹੈ ਕਿ ਲੋਕੀ ਕੇਅਰਲੈਸ, ਰੈਕਲੈਸ, ਕਿ ਇੰਡੀਆ ਨੂੰ ਜਾਣਾ, ਮਤਲਬ ਕਿ ਤੁਸੀਂ ਉਹੀ ਤਾਂ ਕਹਿ ਰਹੇ ਕਿ ਇਹ ਮੈਨੂੰ ਇਹ ਦੇਸ਼ ਤੋਂ ਪ੍ਰੋਬਲਮ ਆ, ਫਿਰ ਸਵਾਲ ਤਾਂ ਇਹੀ ਉੱਠਦਾ ਕਿ ਜੇ ਤੁਹਾਨੂੰ ਪ੍ਰੋਬਲਮ ਆ ਤਾਂ ਕਿੱਦਾਂ ਜਾਣਾ? ਹੁਣ ਉਹਨੂੰ ਕੀ ਆ ਕਿ ਉਹਨੂੰ ਜਿਹੜੀ ਸਟਰੀਟ ਤੇ ਨੌਲੇਜ ਆ, ਠੀਕ ਆ, ਕਿ ਸੱਜਣ ਮਿੱਤਰ ਨੇ ਕਹਿਤਾ ਲੈ ਮੈਂ ਜਾ ਕੇ ਆਇਆ ਸੀ, ਕੋਈ ਪ੍ਰੋਬਲਮ ਨਹੀਂ, ਮੈਂ ਜਾ ਕੇ ਆਇਆ ਸੀ, ਕੋਈ ਪ੍ਰੋਬਲਮ ਨਹੀਂ, ਭਾਵੇਂ ਨਹੀਂ ਵੀ ਪ੍ਰੋਬਲਮ ਆ, ਪਰ ਮੈਂ ਕਿਹਾ ਕਿ ਪ੍ਰੋਸੈਸ ਦੀ ਇੰਟੈਗ੍ਰਿਟੀ ਤਾਂ ਹੁੰਦੀ ਹੈ ਨਾ, ਕਿ ਯਾਰ ਜੇ ਤੁਸੀਂ ਰਿਫਿਊਜੀ ਕਰ ਰਹੇ ਆ, ਠੀਕ ਆ, ਜੇ ਕਿਸੇ ਦਾ ਤੁੱਕਾ ਲੱਗ ਵੀ ਗਿਆ, ਠੀਕ ਹੈ, ਤੇ ਜਿਹੜਾ ਇੱਕ ਮੈਸੇਜ ਆ, ਜਿੱਦਾਂ ਹੁਣ ਟਰੰਪ ਵਰਗੇ ਬੰਦੇ ਜਾਂ ਦੂਜੇ ਜਿਹੜੇ ਜੱਜ ਆ, ਕਿ ਜਿਹੜੇ ਕਈ ਵਾਰੀ ਆਪਾਂ ਵੇਖਦੇ ਹਾਂ ਕਿ ਵਧੀਆ ਜੱਜ ਵੀ ਜਿਹੜੇ ਹੁੰਦੇ ਸੀਗੇ ਨਾ, ਓਵਰ ਅ ਪੀਰੀਅਡ ਆਫ ਟਾਈਮ 2-3 ਸਾਲ ਬਾਅਦ ਉਹ ਵੀ ਐਟੀਟਿਊਡ ਉਹਨਾਂ ਦਾ ਚੇਂਜ ਹੋ ਜਾਂਦਾ ਕਿ ਯਾਰ ਇਹ ਕੀ ਕਰ ਰਹੇ ਆ ਲੋਕੀ, ਠੀਕ ਹੈ।
ਇੱਕ ਕੇਸ ਮੈਨੂੰ ਨਹੀਂ ਭੁੱਲਦਾ ਸੀਗਾ ਬੰਦੇ ਦਾ, ਉਹਨੂੰ ਬਹੁਤ ਜ਼ਿਆਦਾ ਵੀਕ ਵਿਟਨੈਸ, ਜਿਹੜਾ ਕਹਿ ਲਓ ਕਿ ਬੋਲਣ ਦਾ ਵੀ ਕਈਆਂ ਨੂੰ ਜਿਹੜਾ ਝੱਕਾ ਹੁੰਦਾ, ਤੇ ਉਹਨੂੰ ਵੀ ਜਿਹੜਾ ਨਾ ਪੰਪ ਜਿਹਾ ਦੇ ਕੇ ਭੇਜਿਆ ਕਿ ਨਹੀਂ ਪੀਡੀ ਨਹੀਂ ਲੈਣੀ। ਤੇ ਪੰਪ ਜਿਹੜਾ ਸੀਗਾ ਅਕਸਰ ਘਰ ਵਾਲੀ ਵੱਲੋਂ ਹੀ ਸੀਗਾ, ਤੇ ਜੱਜ ਵੀ ਕਈ ਵਾਰੀ ਸਟ੍ਰਿਕਟ 10% 15% ਰੇਟਿੰਗ ਆ, ਮਤਲਬ ਕਿ ਤੁਸੀਂ ਕਹਿ ਲਓ ਕਿ odds ਜਿਹੜੇ ਔਖੇ ਹੋ ਜਾਂਦਾ ਜਿਹੜਾ ਕੰਮ, ਕਿ ਬੰਦੇ ਨੂੰ ਹੁਣ ਇੰਨਾ ਕੁ ਤਾਂ ਡਾਕਟਰ ਵਕੀਲ ਸਮਝ ਹੀ ਜਾਂਦਾ ਕਿ ਜਿਹੜਾ ਸਾਹਮਣੇ ਬੰਦਾ ਬੈਠਾ ਉਹ ਜੱਜ ਮੋਰੇ ਆਵਾਜ਼ ਆਪਣੀ ਕੱਢ ਸਕਦਾ ਕਿ ਨਹੀਂ ਕੱਢ ਸਕਦਾ। ਤੇ ਉਹਨੂੰ ਜਿਹੜਾ ਸੀਗਾ ਬੰਦੇ ਨੇ ਵਿੱਚ ਬਿਆਨਾਂ ਦੇ ਵਿੱਚ ਵੀ ਉਹ ਕਹਿੰਦੀ ਸਰਕਾਰੀ ਵਕੀਲ ਕਿ ਤੇਰਾ US ਸਿਟੀਜ਼ਨ ਜਵਾਕ ਆ, ਤੇ ਤੈਨੂੰ ਆਪਾਂ ਫਿਰ ਵੀ ਪੀਡੀ ਆਫਰ ਕਰਦੇ ਆ। ਜੱਜ ਸਾਹਿਬ ਨੇ ਵੀ ਕਿਹਾ ਕਿ ਨਹੀਂ ਸਰਕਾਰੀ ਵਕੀਲ ਬੜੀ ਨਾਈਸ ਆ, ਤੂੰ ਲੈ ਲਾ। ਤੇ ਉਹਨੇ ਬ੍ਰੇਕ ਦਿੱਤੀ ਕਿ ਜਾ ਕੇ ਇਹਨਾਂ ਡਿਸਕਸ ਕਰ ਲਾ, 10 ਮਿੰਟ ਦੀ ਬ੍ਰੇਕ ਆ ਕਿ ਇਹਨਾਂ ਡਿਸਕਸ ਕਰ ਲਾ। ਮੈਂ ਤਾਂ ਉਹੀ ਮੈਂ ਕਿਹਾ ਜੱਜ ਸਾਹਿਬ 10 ਮਿੰਟ ਦੀ ਤਾਂ ਇਹ ਤਾਂ ਮੈਂ ਡਿਸਕਸ਼ਨ ਤੋਂ ਬਾਹਰ ਹੈਗੀਆਂ ਗੱਲਾਂ, ਮੈਂ ਚਲੋ ਫਿਰ ਵੀ ਬ੍ਰੇਕ ਲੈਂਦੇ ਆ। ਘਰ ਵਾਲੀ ਨੇ ਜਿਹੜਾ ਸੀਗਾ ਬ੍ਰੇਕਾਂ ਆਪਣੀਆਂ ਅਟਕਾਈ ਰੱਖੀਆਂ, ਠੀਕ ਹੈ। ਸੋ ਬੰਦੇ ਦਾ ਕੇਸ ਉਹਨਾਂ ਨੇ ਬਾਅਦ ਚ ਸੀਗੇ ਗਏ, ਉਹ ਕਹਿੰਦੇ ਮੈਂ ਨਹੀਂ ਲੈਣੀ ਪੀਡੀ। ਜੱਜ ਕਹਿੰਦੀ ਠੀਕ ਆ ਆਪਣਾ, ਮੈਂ ਤਾਂ ਲਾਸਟ ਉਹ ਸੀਗਾ, ਉਹ ਸਮਝਿਆ ਹੀ ਨਹੀਂ। ਮੈਂ ਕਿਹਾ ਯਾਰ ਉਹਨੇ ਤੇਰੀ ਗਵਾਹੀ ਵੀ ਹੋ ਚੁੱਕੀ ਆ, ਉਹ ਤੈਨੂੰ ਸਿੱਧੇ ਉਹਨੇ ਕਿਹਾ ਕਿ ਐਜ਼ ਅ ਕਰਟਸੀ ਕਿ ਤੇਰਾ US ਸਿਟੀਜ਼ਨ ਬੱਚਾ। ਕਈ ਨਾ ਸਰਕਾਰੀ ਵਕੀਲ ਆ ਬੜੇ ਸਟ੍ਰਿਕਟ ਹੁੰਦੇ ਆ, ਪਰ ਨਾਈਸ ਹੁੰਦੇ ਆ ਇਸ ਗੱਲੋਂ ਕਿ ਜਿਹਨਾਂ ਦਾ ਸਿਟੀਜ਼ਨ ਬੱਚਾ ਹੋਵੇ, ਕਈ ਵਾਰੀ ਜਿਹੜੀ ਸੀ ਕਹਿ ਲਓ ਤੁਸੀਂ ਤਰਸ ਜਿਹੜਾ ਕਹਿ ਲਓ ਕਰ ਲੈਂਦੇ ਆ ਕਿ ਫੈਮਿਲੀ ਹਾਰਡਸ਼ਿਪ ਜੋ ਵੀ ਉਹਨਾਂ ਦਾ ਪਰਸਪੈਕਟਿਵ ਹੋਣਾ। ਉਹਨਾਂ ਨੇ ਜਿਹੜਾ ਸੀਗਾ ਬੰਦੇ ਦਾ ਕੇਸ ਉਡਾਤਾ। ਬੰਦਾ ਬਾਹਰ ਆਇਆ ਤੇ ਆ ਕੇ ਮੈਂ ਕਿਹਾ ਤੈਨੂੰ ਜਦੋਂ ਮੈਂ ਕਲੀਅਰਲੀ ਕਹਿ ਦਿੱਤਾ ਸੀਗਾ ਕਿ ਉਹ ਕਹਿ ਰਹੀ ਕਿ ਤੇਰਾ ਮੈਡੀਕਲੀ ਡਾਕੂਮੈਂਟ ਫਰਜੀ ਆ, ਤੇ ਆ ਉਹਨੂੰ ਪ੍ਰੋਬਲਮ ਜਿਹੜੀਆਂ ਲੱਗ ਰਹੀਆਂ। ਤੇ ਕਹਿੰਦਾ ਮੇਰੀ ਘਰ ਵਾਲੀ ਕਹਿੰਦੀ ਘਰ ਵਾਲੀ ਨੇ ਮੇਰੀ ਰੌਲਾ ਪਾਇਆ ਸੀ ਆਪਣੇ ਕਮਿਊਨਿਟੀ ਸਰਕਲ ਦੇ ਵਿੱਚ, ਅਜੇ ਸਾਲ ਹੀ ਹੋਇਆ ਬੰਦੇ ਨੂੰ ਆਏ, ਇੱਕ ਸਾਲ ਹੋ ਗਿਆ ਮੈਨੂੰ, ਮੈਂ ਇੰਡੀਆ ਘੁੰਮਣ ਜਾਣਾ, ਘਰ ਵਾਲੀ ਕਹਿੰਦੀ। ਤੇ ਉਹਨੇ ਘਰ ਵਾਲੇ ਤੇ ਜੋ ਪ੍ਰੈਸ਼ਰ ਮੇਨਟੇਨ ਜਿਹੜਾ ਕੀਤਾ ਹੋਇਆ, ਤਾਂ ਮੈਂ ਉਹੀ ਕਈ ਵਾਰੀ ਹੈਰਾਨ ਹਾਂ। ਮੈਂ ਕਿਹਾ ਯਾਰ ਤੁਸੀਂ ਕੀ ਸੋਚਦੇ ਹੈਗੇ ਆ, ਜਿਹੜਾ ਪ੍ਰੋਸੈਸ ਜਿਹੜਾ ਅਸਾਈਲਮ ਦਾ ਕੀ ਸਮਝਦੇ ਕੀ ਹੈਗੇ ਤੁਸੀਂ ਉਹਨਾਂ ਨੂੰ ਜੇ। ਸੋ ਅਲਟੀਮੇਟਲੀ ਹੁਣ ਸੀਗਾ, ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਹੁਣ ਜਿਹੜਾ ਹੁਣ ਕਿੱਥੋਂ ਮਤਲਬ ਕਿ ਘਰ ਵਾਲੀ ਸੀ ਕਿ ਮੈਨੂੰ ਤਾਂ ਨਹੀਂ ਕੋਈ ਪ੍ਰੋਬਲਮ, ਮੈਂ ਤਾਂ ਇੰਡੀਆ ਘੁੰਮਣ ਜਾਣਾ, ਕਿੱਥੇ ਮੈਂ 1 ਸਾਲ ਹੋ ਗਿਆ ਮੈਂ ਘਰਦਿਆਂ ਨੂੰ ਮਿਲੀ ਨਹੀਂ, ਰਿਸ਼ਤੇਦਾਰਾਂ ਨੂੰ ਮਿਲਣੀ, ਇਹ ਜਿਹੜੀ ਮੈਂਟੈਲਿਟੀ ਸੀਗੀ, ਠੀਕ ਆ। ਸੋ ਇਸ਼ਾਰਾ ਹੁਣ ਕਿਹਨਾਂ ਦੇ ਵੱਲ ਹੈਗਾ? ਇਸ਼ਾਰਾ ਭਾਈ ਉਹਨਾਂ ਦੇ ਵੱਲ ਹੈਗਾ ਕਿ ਜਿਹੜੇ ਅਸਾਈਲਮ ਦੇ ਹੈਗੇ ਆ, ਜਿਹਨਾਂ ਦੀ ਸੋਚ ਹੁੰਦੀ ਕਿੰਨਾ ਹੈ ਬਈ ਹੁਣ ਤਾਂ ਮੇਰੀ ਉਮਰ ਹੋ ਗਈ, ਹੁਣ ਤਾਂ ਮੈਂ ਵਿਆਹ ਕਰਾਣਾ, ਹੁਣ ਤਾਂ ਮੈਂ ਏਦਾਂ ਕਰਾਣਾ ਉਦਾਂ ਕਰਾਣਾ, ਇਹ ਅਸਾਈਲਮ ਦਾ ਫਿਰ ਦੇਖੀ ਜਾਊਗੀ, ਫਿਰ ਆ ਰਿਹਾ ਪਾਰ ਹੋ ਜਾਊਗਾ। ਇਹ ਅਸਾਈਲਮ ਦਾ ਜਿਹੜਾ ਪ੍ਰੋਸੈਸ ਹੈਗਾ, ਇਹਦੇ ਵਿੱਚ ਕੇਸ ਵੱਲ ਜਿਹੜਾ ਆਪਣੇ ਐਵੀਡੈਂਸ ਵੱਲ ਪਹਿਲੋਂ ਵੱਲ ਜਿਹੜਾ ਧਿਆਨ ਰਿਹਾ, ਉਹ ਜਿਹੜਾ ਅਗਲੀਆਂ ਪਿਛਲੀਆਂ ਚੀਜ਼ਾਂ ਜਾਂ ਬਾਹਰੋਂ ਤੁਹਾਨੂੰ ਕੀ ਸਲਾਹ ਮਿਲ ਰਹੀ ਆ, ਉਹਦਾ ਕੋਈ ਫਾਇਦਾ ਨਹੀਂ ਇਸ ਵੇਲੇ ਹੋਣਾ। ਜੋ ਹੁੰਦਾ ਉਹ ਕੋਰਟ ਦੇ ਵਿੱਚ ਹੀ ਤੈਅ ਹੁੰਦਾ। ਜੀ ਠੀਕ ਹੈ ਜੀ, ਥੈਂਕ ਯੂ। ਅਰਜੁਨ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਭਾਜੀ, ਪਹਿਲਾਂ ਮੈਂ ਤੁਹਾਡਾ ਥੈਂਕ ਯੂ ਕਰਨਾ, ਮੇਰਾ $250-300 ਤੁਸੀਂ ਬਚਾਤਾ। ਮੇਰਾ ਰਿਫਿਊਜੀ ਕੇਸ ਪਾਸ ਹੋਇਆ ਸੀ ਤੇ ਮੈਂ ਇੱਥੇ ਪੈਰਾਲੀਗਲ ਕੋਲੋਂ ਆਪਣੀ ਵਰਕ ਪਰਮਿਟ ਦੀ ਫਾਈਲ ਭਰਾਉਣ ਗਿਆ ਸੀ, ਤੇ ਉਹ ਮੈਨੂੰ ਪਤਾ ਨਹੀਂ $500 ਦੱਸਦਾ ਪਿਆ ਸੀ ਚਾਰਜ ਕਰਨਾ ਤੁਹਾਨੂੰ ਨਾ ਆਪਣੀ ਫੀਸ ਪਾ ਕੇ। ਮੈਂ ਕਿਹਾ ਤੁਸੀਂ ਚਲੋ ਫੀਸ ਲੈ ਲਓ, ਤੇ ਮੈਂ ਫਿਰ ਤੁਹਾਡਾ ਰੇਡਵੇ ਦੇ ਟਾਕ ਸ਼ੋ ਸੁਣਿਆ ਸੀ, ਤੇ ਤੁਸੀਂ ਕਹਿੰਦੇ ਜਿਹਨਾਂ ਦਾ ਕੇਸ ਪਾਸ ਹੋ ਜਾਂਦਾ ਉਹਨਾਂ ਦੀ ਫੀਸ ਨਹੀਂ ਲੱਗਦੀ ਹੈਗੀ, ਤੇ ਉਹ ਕਹਿੰਦਾ ਨਹੀਂ ਤੁਹਾਨੂੰ ਕਹਿੰਦਾ ਕੋਈ ਵਕੀਲ ਗਲਤ ਸਲਾਹ ਦਿੰਦਾ। ਤੇ ਫਿਰ ਮੈਂ ਆਪਣੇ ਕਜ਼ਨ ਕੋਲ ਭਰਾਇਆ, ਤੇ ਉਹ ਵਾਕਈ ਮੇਰਾ ਵਰਕ ਪਰਮਿਟ ਵੀ ਆ ਗਿਆ, ਮੇਰੀ ਫੀਸ ਇਕੱਲੀ ਫੀਸ ਨਹੀਂ ਕੋਈ ਲੱਗੀ ਨਾ, ਤੇ ਉਹ ਥੈਂਕ ਯੂ ਤੁਹਾਡਾ ਕਰਨਾ ਚਲੋ ਸਲਾਹ ਕੰਮ ਆ ਗਈ। ਤੇ ਇੱਕ ਭਾਜੀ ਮੇਰੀ ਜੂਨ 18 ਨੂੰ ਇੰਟਰਵਿਊ ਹੋਈ ਸੀ ਆਪਣੀ ਰਿਫਿਊਜੀ ਕੇਸ ਦੇ ਨਾ, ਉਹਨਾਂ ਨੇ ਇੰਟਰਵਿਊ ਦੁਬਾਰਾ ਲਈ ਸੀ, ਮਤਲਬ ਕੇਸ ਲਾਏ ਨੂੰ ਮੈਨੂੰ 1.5 ਸਾਲ ਹੋ ਗਿਆ, ਤੇ ਮੇਰੀ ਇੰਟਰਵਿਊ ਆਈ ਸੀ, ਤੇ ਉਸ ਤੋਂ ਬਾਅਦ ਹੁਣ ਉਹਨਾਂ ਨੇ ਕੁਝ ਦੱਸਿਆ ਨਹੀਂ ਹਜੇ, 6 ਮਹੀਨੇ ਆਲਮੋਸਟ ਹੋ ਗਏ ਵੇ। ਕਾਹਦੀ ਇੰਟਰਵਿਊ ਆਈ ਸੀ ਭਾਜੀ? ਰਿਫਿਊਜੀ ਦੀ ਆਪਣੇ ਨਾ ਉਹਨਾਂ ਨੇ ਪਤਾ ਨਹੀਂ ਇੰਟਰਵਿਊ ਮੰਗਾ ਲਈ, ਰਿਫਿਊਜੀ ਕੇਸ ਮਤਲਬ ਗ੍ਰਾਂਟ ਹੋ ਗਿਆ। ਅਸਾਈਲਮ ਆਫਿਸ ਇੰਟਰਵਿਊ ਆਈ ਸੀ ਕਿਸੇ ਦੀ? ਹਾਂਜੀ, ਮੇਰਾ ਕੇਸ ਪਾਸ ਹੋਣ ਤੋਂ ਬਾਅਦ ਮੈਂ ਆਪਣਾ ਗ੍ਰੀਨ ਕਾਰਡ ਦੀ ਫਾਈਲ ਆਈ, ਤੇ ਉਸ ਤੋਂ ਬਾਅਦ ਮੇਰੀ 1 ਸਾਲ ਤੇ 2 ਮਹੀਨੇ ਬਾਅਦ ਮੇਰੀ ਇੰਟਰਵਿਊ ਆ ਗਈ ਨਾ, ਤੇ ਹੁਣ ਆਲਰੇਡੀ ਹੋ ਗਈ ਹੈ, ਤੇ ਹੁਣ ਕੀ ਕਰ ਸਕਦੇ ਹੈਗੇ, 6 ਮਹੀਨੇ ਹੋ ਗਏ ਜੀ। ਭਾਜੀ ਉਹਨੂੰ ਤੁਸੀਂ ਫੋਲੋ ਅਪ ਹੀ ਕਰ ਸਕਦੇ ਹੋ। ਹੁਣ ਦੇਖੋ ਗ੍ਰੀਨ ਕਾਰਡ ਤਾਂ ਕਈਆਂ ਦੇ ਇਦਾਂ ਦੇ ਆ ਕਿ ਕਈਆਂ ਦੇ 2-3 ਸਾਲ ਤੋਂ ਵੀ ਪੈਂਡਿੰਗ ਆ, ਕਈਆਂ ਦੇ ਤੁਰੰਤ ਜਿਹੜੇ ਆ ਜਾਂਦੇ ਆ, ਤੇ ਉਹਦੇ ਵਿੱਚ ਤੁਹਾਡੇ ਕੋਲ ਇੱਕੋ ਹੀ ਹੱਲ ਆ, ਤੁਸੀਂ ਉਹਨਾਂ ਦਾ ਜਿਹੜਾ ਉਹਨਾਂ ਨੂੰ ਫੋਲੋ ਅਪ ਕਰ ਸਕਦੇ ਆ ਆਨਲਾਈਨ, ਜਿਹੜਾ ਸਟੇਟਸ ਚੈੱਕ ਤੁਸੀਂ ਜਦੋਂ ਕਰਦੇ ਆ, ਠੀਕ ਆ, ਉਹਦੇ ਥੱਲੇ ਤੁਹਾਨੂੰ ਉਹ ਇੱਕ ਜੇ ਤੁਹਾਡਾ ਕੇਸ ਆਊਟਸਾਈਡ ਆਫ ਪ੍ਰੋਸੈਸਿੰਗ ਟਾਈਮ ਆ, ਤਾਂ ਉੱਥੇ ਥੱਲੇ ਤੁਹਾਨੂੰ ਜਿਹੜਾ ਆਪਸ਼ਨ ਦੇ ਦੂਗਾ ਆਨਲਾਈਨ ਵੈਬਸਾਈਟ ਦੇ ਵਿੱਚ ਹੀ ਕਿ ਤੁਸੀਂ ਇਨਕੁਆਇਰੀ ਆਪਣੀ ਜਿਹੜੀ ਸਬਮਿਟ ਕਰ ਸਕਦੇ ਆ। ਜੀ ਠੀਕ ਹੈ ਜੀ। ਫੋਨ ਕਰਕੇ ਪੁੱਛ ਸਕਦੇ ਆ? ਫੋਨ ਕਰਕੇ ਵੀ ਪੁੱਛ ਸਕਦੇ। ਤੇ ਕੋਈ ਉਹਦੇ ਚ ਆਬਜੈਕਸ਼ਨ ਤਾਂ ਨਹੀਂ ਹੈਗਾ ਜਿੱਦਾਂ 6 ਮਹੀਨੇ ਤੋਂ ਉੱਪਰ ਹੋ ਗਏ?
ਨਹੀਂ ਤੁਸੀਂ ਕਾਲ ਨਹੀਂ ਕਰਨੀ, ਉਹਨਾਂ ਨੂੰ ਨਹੀਂ ਪੁੱਛਣਾ ਕਾਲ ਕਰ ਲਓ, ਕੋਈ ਨਹੀਂ, ਫੋਲੋ ਅਪ ਤਾਂ ਤੁਸੀਂ ਕਰ ਸਕਦੇ ਹੋ, ਕੋਈ ਕੋਈ ਪ੍ਰੋਬਲਮ ਨਾ ਕੋਈ ਜਵਾਬ ਹੀ ਦੇਣਗੇ, ਕੁਝ ਹਾਂ ਕਹਿਣਗੇ ਨਾ ਕਹਿਣਗੇ ਕਿੱਦਾਂ ਹੈ ਕਿਵੇਂ ਆ, ਜਾਂ ਕਹਿਣਗੇ ਵੇਟ ਕਰ ਲਓ, ਇਹੀ ਹੋ ਸਕਦਾ, ਉਸ ਤੋਂ ਬਾਅਦ ਹੋਰ ਤਾਂ ਕੁਝ ਨਹੀਂ। ਠੀਕ ਹੈ, ਨਹੀਂ ਮੈਂ ਕਿਹਾ ਕੋਈ ਆਪਾਂ ਨੂੰ ਅਗਰ ਟਾਈਮ। ਠੀਕ ਹੈ ਜੀ, ਥੈਂਕ ਯੂ, ਮਿਹਰਬਾਨੀ ਜੀ। ਜੀ ਗੁਰਪ੍ਰੀਤ ਜੀ। ਹਾਂਜੀ ਗੁਰਪ੍ਰੀਤ। ਹੈਲੋ, ਹਾਂਜੀ ਦੋਵੇਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਗਾਰਡੀਅਨਸ਼ਿਪ ਦੀ ਇੰਟਰਵਿਊ ਆਈ ਹੈ ਜੀ, ਮੇਰੀ ਇੰਟਰਵਿਊ ਹੈਗੀ ਆ ਮੰਡੇ ਦੀ ਜੀ। ਤੇ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਮੇਰੇ ਇੰਟਰਵਿਊ 'ਚ ਮੇਰੇ ਤੇ ਮੇਰੇ ਗਾਰਡੀਅਨ ਤੋਂ ਕੀ ਕੁਐਸਚਨ ਪੁੱਛੇ ਜਾ ਸਕਦੇ ਜੀ? ਭਾਜੀ ਜ਼ਿਆਦਾਤਰ ਜਿਹੜੇ ਅੱਜ ਕੱਲ ਜਿਹੜੇ ਜੱਜ ਹੈਗੇ ਨਾ, ਉਹ ਬਹੁਤ ਜ਼ਿਆਦਾ ਫੋਕਸ ਉੱਤੇ ਕਰ ਰਹੇ ਆ ਕਿ ਜਵਾਕ ਪੜ੍ਹਾਈ ਕਰਦਾ ਕਿ ਨਹੀਂ ਕਰਦਾ। ਹਾਂਜੀ ਹਾਂਜੀ ਹਾਂਜੀ, ਤੇ ਬਾਕੀ ਤੇ ਆਫ ਕੋਰਸ ਪੇਪਰ ਵਰਕ ਜਿਹੜਾ ਤੁਹਾਡਾ ਔਨ ਪੁਆਇੰਟ ਹੋਣਾ ਚਾਹੀਦਾ। ਅੱਧੇ ਕੁ ਘੰਟੇ ਦਾ ਸਾਰਾ ਬੇਅਰਲੀ ਪ੍ਰੋਸੈਸ ਜਿਹੜਾ ਚੱਲਦਾ, ਪ੍ਰੀਟੀ ਸਟ੍ਰੇਟ ਫਾਰਵਰਡ ਹੀ ਹੈ। ਜਿਹੜੀ ਤੁਹਾਡੀ ਡੈਕਲੇਰੇਸ਼ਨ ਆ ਉਹ ਕੀ ਕਹਿੰਦੀ ਆ, ਤੇ ਇਹਦੇ ਵਿੱਚ ਵੀ ਨਾ ਆਰਕੇਕੇ ਵਾਲੇ ਕਈ ਵਾਰੀ ਵਕੀਲਾਂ ਦਾ ਉਹੀ ਪੈਟਰਨ ਆ ਕਿ ਹਰੇਕ ਬੰਦੇ ਦੀ ਸੇਮ ਕਹਾਣੀ ਜਿਹੜੀ ਚੇਪੀ ਹੋਈ ਹੈ, ਤੇ ਬੰਦੇ ਦੀ ਇੰਡੀਵਿਜੂਅਲਾਈਜ਼ਡ ਕੀ ਤੁਹਾਨੂੰ ਪ੍ਰੋਬਲਮਾਂ ਕੀ ਜਿਹੜੀਆਂ ਹੈਗੀਆਂ ਉਹ ਪਤਾ ਹੋਣੀਆਂ ਚਾਹੀਦੀਆਂ, ਕਿ ਆਪਣੇ ਜਿਹੜੇ ਪੇਪਰ ਕਿ ਤੁਹਾਨੂੰ ਕੀ ਪ੍ਰੋਬਲਮ ਆ, ਕਿਉਂ ਗਾਰਡੀਅਨਸ਼ਿਪ ਕਰ ਰਹੇ ਆ, ਕਿਉਂ ਘਰ ਦੇ ਤੁਹਾਡੇ ਟੇਕ ਕੇਅਰ ਨਹੀਂ ਕਰ ਸਕਦੇ ਆ, ਆਖਰੀ ਵਾਰੀ ਘਰਦਿਆਂ ਨਾਲ ਗੱਲ ਕਦੋਂ ਹੋਈ ਸੀ। ਠੀਕ ਹੈ, ਸੋ ਪ੍ਰੋਸੈਸ ਨੂੰ ਸਾਰਾ ਜਿਹੜਾ ਪਤਾ ਕਰੋ ਤੇ ਉਹਦੇ ਹਿਸਾਬ ਨਾਲ ਫਿਰ ਜਿਹੜਾ ਜਾਓ। ਮੇਰੀ ਭਾਜੀ ਇੰਟਰਵਿਊ ਆ ਜਿਹੜੀ ਉਹ ਮਤਲਬ ਕਿ ਜੱਜ ਮੂਹਰੇ ਨਹੀਂ ਕੀ, ਮਤਲਬ ਕਿ ਦੂਜੇ ਸੀਬੀ ਆਫਿਸ 'ਚ, ਦੂਜੇ ਕੋਰਟ 'ਚ ਮਤਲਬ। ਹਾਂਜੀ ਹਾਂਜੀ, ਤੁਹਾਡੀ ਫੈਮਿਲੀ ਕੋਰਟ ਦੇ ਵਿੱਚ ਆ। ਹਾਂਜੀ ਫੈਮਿਲੀ ਕੋਰਟ 'ਚ। ਹਾਂਜੀ, ਉਹਦੀ ਗੱਲ ਹੀ ਕਰ ਰਹੇ ਸੀ ਆਪਾਂ ਵੀ। ਜੀ ਠੀਕ ਹੈ, ਠੀਕ ਹੈ ਜੀ। ਤੇ ਇੱਕ ਕੁਐਸਚਨ ਹੋਰ ਸੀ, ਆਪਣਾ ਫੈਮਿਲੀ ਕੇਸ ਲੱਗਾ ਹੋਇਆ ਸੀਗਾ ਤੇ ਉਹਦੇ ਤੇ ਪ੍ਰਾਇੋਰਟੀ ਰੇਟ ਨਹੀਂ ਹੈਗੀ, ਜਿਹੜਾ ਮਤਲਬ ਕਿ ਆਪਾਂ ਨੂੰ ਡਾਕੂਮੈਂਟ ਦਿੱਤਾ ਜਾਂਦਾ ਵਾ USCIC ਵੱਲੋਂ। ਠੀਕ ਹੈ, ਅਪਰੂਵ ਹੋ ਗਿਆ ਜੇ ਕਿ ਨਹੀਂ ਹੋਇਆ? ਹਾਂਜੀ ਅਪਰੂਵ ਹੋ ਗਿਆ ਵਾ, ਉਵੇਂ ਅਪਰੂਵ ਹੋ ਗਿਆ ਜਿਵੇਂ 2 ਸਾਲ ਬਾਅਦ ਜਿਹੜਾ ਅਪਰੂਵੇਸ਼ਨ ਮਿਲਦੀ ਆਪਾਂ ਨੂੰ, ਲੈਟਰ ਮਿਲਦਾ ਵਾ USCIC ਵੱਲੋਂ, ਉਹ ਹੋ ਗਿਆ ਸੀਗਾ ਜੀ। I-130 ਫਾਈਲ ਕੀਤਾ ਸੀਗਾ? ਹਾਂਜੀ I-130 ਪਟੀਸ਼ਨ। ਪ੍ਰਾਇੋਰਟੀ ਡੇਟ ਤਾਂ ਹੋਣੀ ਚਾਹੀਦੀ ਆ, ਡੇਟ ਆਫ ਫਾਈਲਿੰਗ ਜਿਹੜੀ ਪ੍ਰਾਇੋਰਟੀ ਡੇਟ ਬਣ ਜਾਂਦੀ ਹੈ। ਤੁਸੀਂ ਇੱਕ ਫਾਰਮ ਹੁੰਦਾ I-824 ਉਹ ਫਾਈਲ ਕਰੋ ਇਹਨੂੰ ਦਰੁਸਤ ਕਰਾਉਣ ਲਈ। 824 ਠੀਕ ਹੈ ਜੀ। ਮਿਹਰਬਾਨੀ। ਫੈਮਿਲੀ ਨਿਕਲ ਰਿਹਾ ਜੀ? ਕੀ ਕਹਿ ਰਹੇ ਜੀ? ਕਿਹੜੇ ਈਅਰ ਦੇ ਫੈਮਿਲੀ ਕੇਸ ਨਿਕਲ ਰਹੇ ਜੀ? 2006 ਦੇ ਚੱਲਦੇ ਮੇਰੇ ਖਿਆਲ, ਮਾਰਚ ਦੇ। ਜੀ F4 ਦੇ ਜੇ ਤੁਸੀਂ ਕਹਿੰਦੇ ਜੀ। ਅਗਲੇ ਕਾਲਰ ਨੇ ਸੁਮੇਰਾ। हेलो सर जी, मैंने आपसे क्वेश्चन करना था। मेरा अजाइलम ऑफिस SF में सैन फ्रांसिस्को में डिसीजन जो है वो पेंडिंग चल रहा है ऑलमोस्ट 3 ईयर से। इस जनवरी में मेरे 3 ईयर्स हो जाएंगी। तो अभी राइट नाउ मेरा क्वेश्चन ये है कि अभी राइट नाउ बाइडेन एडमिनिस्ट्रेशन ही चल रही है, तो मेरे पास लास्ट ऑप्शन जो है वो मैंडेमस का ही रह गया, क्योंकि मैंने सारी अपनी तरफ से सारी क्वेश्चन कर ली है ओम्बुड्समैन को भी। और एज पर योर इंस्ट्रक्शंस, आज से तकरीबन 1.5 महीना पहले मैंने पूछा था टिकटॉक पे क्वेश्चन, तो आपने कहा था फील्ड ऑफिस में जाएं, तो मैं वहां पर भी गई, वहां से भी बस यही रिस्पॉन्ड है। वो जो फ्रंट डेस्क की लेडी थी उसने मुझे कंप्यूटर मेरी तरफ कर दिया, बिकॉज आई वाज सो नर्वस। तो मुझे कहती है कि मुझे तो कुछ प्रॉब्लम नजर नहीं आ रहा तुम्हारे केस में, तो जस्ट ये अभी तक पेंडिंग रिव्यू में ही चल रहा है, तो आप वेट कीजिए। तो सर अभी मुझे बहुत कंफ्यूजन है कि क्या ये करेक्ट टाइम है मैंडेमस फाइल करने का, डिसीजन लेने के लिए, या फिर मुझे अपने वेट को प्रोलॉन्ग करना चाहिए और थोड़ा सिचुएशन को एनालाइज करना चाहिए कि किस तरह चल रही है। आप क्या सजेस्ट करते हैं? कुछ किया नहीं जा सकता, मतलब ऑब्वियसली आप यहाँ पे हो, वहाँ पे पेंडिंग है। अगर वो रेफर करेंगे और रेफर करके अगर भेजेंगे तो 2-3 साल में बंदे की हियरिंग आ जाती होती है। ठीक है, अगर आपका रेफर हो गया तो आपकी अगले 4 सालों में अगली सरकार के उसके टेन्योर में आपकी हियरिंग आ जाएगी। अब सारा सवाल वो यही होता है कि क्या उसमें हियरिंग आने का कोई फायदा है बंदे को, वो डिपेंड करता है कि जज कौन है, लॉज कैसे के हैं। ऑन बैलेंस मैं तो यही कहूंगा, मैं और कहता भी मैं सबको यही हूँ कि भाई इसमें जल्दी नहीं करें असाइलम का जो प्रोसेस है। अगर किसी को जान का खतरा है वो आराम से रहें। इसको जल्दी किस चीज की है, मतलब कि अगर कोई किसी को रहने के लिए शरण के लिए उन्होंने ऑलरेडी यहाँ पे रखा हुआ है तो इसको चलने दो धीरे धीरे। और फिर ये है कि वो 4 साल हो सकता है कि आपके पास हो जाए, उसके बाद कोई और सरकार आ जाए, डिपेंडिंग ये लोग अब ये तो ऑलरेडी एक पहला टेन्योर ये खत्म कर ही चुका है, तो ये इसके बाद तो ये वैसे भी रन नहीं कर सकता ऑफिस के लिए। सो मैं कहूंगा कि इसको ऐसे चलने दो, ठीक है। अब मैंडेमस करके या ऐसा तो है नहीं है कि जनवरी से पहले आपका फैसला ही वो सुना देंगे, है ना? जी जी, ओके, थैंक यू जी। थैंक यू जी। जी लखवीर जी, सत श्री अकाल। ठीक है सर जी, सत श्री अकाल जी। सर जी मेरा क्वेश्चन है कि मेरा केस 2024 ਦੀ ਜਨਵਰੀ ਨੂੰ ਪਾਸ ਹੋਇਆ ਸੀ,
ਤੇ ਮੈਂ ਫੈਮਿਲੀ ਪਟੀਸ਼ਨ ਪਾਈ ਸੀ ਆਪਣੇ 22 ਮਾਰਚ ਦੀ, ਟੋਟਲ 8 ਮਹੀਨੇ ਹੋ ਗਏ। ਤੇ ਮੈਂ ਪੁੱਛਿਆ ਸਰ ਮੈਂ ਗ੍ਰੀਨ ਕਾਰਡ ਅਪਲਾਈ ਕਰਨਾ ਸੀ ਤੇ ਕਿੱਦਾਂ ਵੇਟ ਕਰਾਂਗੇ, ਕਰ ਦਾਂਗੇ ਗ੍ਰੀਨ ਕਾਰਡ ਅਪਲਾਈ? ਕੇਸ ਪਾਸ ਹੋ ਗਿਆ ਤੁਹਾਡਾ? ਹਾਂਜੀ। ਨਹੀਂ, ਗ੍ਰੀਨ ਕਾਰਡ ਦੀ ਕੋਈ ਵੇਟ ਕਰਨ ਦੀ ਲੋੜ ਨਹੀਂ ਹੁੰਦੀ, ਰਾਈਟ ਅਵੇ ਫਾਈਲ ਕਰ ਦੇਣਾ ਚਾਹੀਦਾ ਸੀਗਾ, 8 ਮਹੀਨੇ ਵੀ ਵੇਟ ਨਹੀਂ ਕਰਨੀ ਚਾਹੀਦੀ। ਹਾਂਜੀ, ਤੇ ਮਤਲਬ ਇਹ ਤਾਂ ਨਹੀਂ ਹੁੰਦਾ ਕਿ ਜਿੱਦਾਂ ਪਹਿਲਾਂ ਫੈਮਿਲੀ ਦਾ ਪ੍ਰੋਸੀਜਰ ਚੱਲਦਾ ਪਿਆ ਹੋਵੇ ਤੇ ਕੋਈ ਇਸ਼ੂ ਤਾਂ ਨਹੀਂ ਹੁੰਦਾ? ਫੈਮਿਲੀ ਦੇ ਪ੍ਰੋਸੀਜਰ ਨੂੰ ਗ੍ਰੀਨ ਕਾਰਡ ਜਿਹੜਾ ਅਸਾਈਲਮ ਦੇ ਬੇਸ ਤੇ ਕਹਿ ਰਹੇ ਕਿ ਕੋਈ ਫਰਕ ਪੈਣਾ ਚਾਹੀਦਾ? ਹਾਂਜੀ ਹਾਂਜੀ ਹਾਂਜੀ। ਨਹੀਂ, ਮੇਰਾ ਵੀਰ, ਜੇ ਤੇਰਾ ਅਸਾਈਲਮ ਗ੍ਰਾਂਟ ਹੋ ਗਿਆ, ਤੇਰੀ ਆਪਣੀ ਐਲੀਜੀਬਿਲਟੀ ਉਹਨੂੰ ਫਾਈਲ ਕਰ, ਉਹ 'ਚ ਵੇਟ ਕਰਨ ਦੀ ਲੋੜ ਹੈ। ਜੇ ਤੂੰ ਮੇਰਾ ਵੀਰ ਅਸਾਈਲਮ ਹੀ ਫਾਈਲ ਪਾਸ ਕਰਾ ਲਿਆ ਵਾ, ਐਡੇ ਸਿਸਟਮ 'ਚ ਆਲਰੇਡੀ ਲੰਘ ਚੁੱਕਾ, ਤੇ ਇਹਦੀ ਕਾਹਦੀ ਵੇਟ ਕਰ ਰਿਹਾ ਗ੍ਰੀਨ ਕਾਰਡ ਦੀ ਐਡੀ ਦੇਰ ਤੋਂ? ਠੀਕ ਹੈ। ਅਸਾਈਲਮ ਤਾਂ ਹੀ ਪਾਸ ਕਰਾਇਆ ਨਾ ਤੂੰ, ਜਿਹੜਾ ਗ੍ਰੀਨ ਕਾਰਡ ਵਾਲਾ ਰਾਹ ਜਾਊਗਾ ਤੇਰਾ। ਹੁਣ ਜੇ ਅਸਾਈਲਮ ਪਾਸ ਹੋ ਗਿਆ ਤਾਂ ਫਿਰ ਤੂੰ ਫਾਈਨਲ ਸਟੈਪ ਨੂੰ ਕਰੋ ਪੂਰਾ। ਹਾਂਜੀ, ਉਹ ਕਿ ਮੈਨੂੰ ਕਿਸੇ ਨੇ ਇਹ ਸਲਾਹ ਦੇ ਦਿੱਤੀ ਨਾ, ਕਹਿੰਦੇ ਕਿ ਤੂੰ ਫੈਮਿਲੀ ਦਾ ਪਹਿਲਾਂ ਅਪਲਾਈ ਹੋ ਲੈਣ ਦੇ ਅਪਰੂਵ, ਤੇ ਫਿਰ ਉਸ ਤੋਂ ਬਾਅਦ ਅਪਲਾਈ ਕਰ ਦਿਓ। ਨਹੀਂ, ਇਹ ਜਿਹੜੇ ਇਦਾਂ ਦੇ ਬੰਦੇ ਆ ਨਾ, ਇਹਨਾਂ ਦੀ ਫੋਟੋ ਭੇਜਿਆ ਕਰੋ ਸਾਨੂੰ। ਮੈਂ ਆਪਣੇ ਚੈਨਲ ਤੇ ਉਹ ਕਰੂੰਗਾ, ਕਿਹੜਾ ਇਹ ਮਹਾਨ ਸਲਾਹਕਾਰ ਜਿਹੜੇ ਹੈਗੇ ਆ ਕਿ ਇਦਾਂ ਦੀਆਂ ਸਲਾਹਾਂ ਜਿਹੜੀਆਂ ਦਿੰਦੇ ਆ, ਵਾਲ ਆਫ ਸ਼ੇਮ ਮੈਂ ਬਣਾਉਣਾ। ਜਿਹਨਾਂ ਦਾ ਵੀ ਹੈਗਾ ਨਾ ਗਲਤ ਸਲਾਹ ਦਿੱਤੀ ਹੈ ਰਿਸ਼ਤੇਦਾਰ ਸੱਜਣ ਮਿੱਤਰ ਨੇ, ਉਹਦਾ ਸਾਡੇ ਕੋਲ ਭੇਜੋ ਵੇਰਵਾ ਜੀ। ਚਲੋ, ਮਿਹਰਬਾਨੀ ਜੀ ਕਾਲ ਦੇ ਲਈ। ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ ਜੁੜੇ ਨੇ। ਹਾਂਜੀ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜਕਰਮਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਹੁਤ ਵਧੀਆ ਤੁਸੀਂ ਸ਼ੋਅ ਕਰ ਰਹੇ ਹੈਗੇ ਆ। ਮੈਨੂੰ ਲੱਗਦਾ ਵੀ ਹਜੇ ਵੀ ਆਪਣੀ ਜਿਹੜੀ ਕਮਿਊਨਿਟੀ ਆ ਨਾ, ਉਹ ਸੀਰੀਅਸ ਨਹੀਂ ਹੈਗੀ। ਜੇ ਕਿਤੇ ਤੁਸੀਂ H1B ਵੀਜ਼ਾ ਗਰੁੱਪ ਜਿਹੜੇ ਹੈਗੇ ਆ ਉਹਨਾਂ ਤੇ ਜਾ ਕੇ ਦੇਖੋ, ਉਹ ਵੀ ਬੜੇ ਸ਼ੌਕ 'ਚ ਆ ਵੀ ਆਪਾਂ ਕੀ ਕਰੀਏ, ਹਨਾ। ਕੱਲਾ ਪੋਲੀਟੀਕਲ ਅਸਾਈਲਮ ਨਹੀਂ, H1B ਵੀਜ਼ਾ ਵਾਲਿਆਂ ਨੂੰ ਵੀ ਬਹੁਤ ਫਿਕਰ ਆ। ਸੋ ਉਹਨਾਂ ਦਾ ਮੈਂ ਦੇਖਦਾ ਸੀ ਬਹੁਤਾ ਮੇਨ ਫੋਕਸ ਇਹ ਆ ਵੀ ਆਪਾਂ ਜਿਹੜਾ ਬਿਜ਼ਨਸ ਵੀਜ਼ਾ ਲੈ ਲਈਏ, ਹਨਾ। ਕਈ ਥੋੜਾ ਚਿਰ ਹੋ ਗਿਆ ਆਇਆਂ ਨੂੰ, ਘਰਾਂ ਦੀ ਇਕੁਇਟੀ ਬਣੀ ਆ, ਹੋਰ ਆ, ਹਨਾ। ਮੈਂ ਦੇਖਦਾ ਵੀ ਆਪਣੇ ਪੰਜਾਬੀ ਆ, ਬਹੁਤ ਸਾਰੇ ਪੋਲੀਟੀਕਲ ਅਸਾਈਲਮ ਜਿਨ੍ਹਾਂ ਦੇ ਕੇਸ ਚੱਲਦੇ ਆ, ਉਹਨਾਂ ਦੇ ਕਿੰਨੇ ਬਿਜ਼ਨਸ ਆ, ਹਨਾ। ਤੇ ਉਹਨਾਂ ਲਈ ਇਹ ਇੱਕ ਵਧੀਆ ਆਪਸ਼ਨ ਆ ਬਿਜ਼ਨਸ ਵੀਜ਼ਾ, ਹਨਾ। ਤੇ ਇਹਨੂੰ ਟਰੰਪ ਐਡਮਿਨਿਸਟ੍ਰੇਸ਼ਨ ਐਨਕਰੇਜ ਵੀ ਬਹੁਤ ਕਰੂਗਾ। ਸੋ ਤੁਸੀਂ ਇਹਦੇ ਉੱਤੇ ਜ਼ਰੂਰ ਥੋੜਾ ਜਿਹਾ ਆਪਣੇ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਨੂੰ ਦੱਸ ਦਿਓ ਵੀ ਭਾਈ ਆਹ ਆਪਸ਼ਨ ਵਧੀਆ ਆਪਸ਼ਨ ਹੈਗੀ ਆ, ਜੇ ਦੂਸਰੀ ਆਪਸ਼ਨ ਨਹੀਂ ਹੈ ਨਾ। ਨਹੀਂ, ਬਿਲਕੁਲ। ਕੱਲ ਹੀ ਮੇਰੀ ਐਕਚੁਅਲੀ ਇੱਕ ਬਾਈ ਨਾਲ ਗੱਲ ਹੁੰਦੀ ਸੀਗੀ, ਸਪੇਨ ਦਾ ਸੀਗਾ, ਤੇ ਉਹਨੇ ਕਾਲ ਲਾ ਲਿਆ, ਤੇ ਪਰਮਾਨੈਂਟ ਰੈਜ਼ੀਡੈਂਟ ਸੀਗਾ, ਸਿਟੀਜ਼ਨ ਅਜੇ ਬਣਿਆ ਨਹੀਂ ਸੀਗਾ। ਤੇ ਉਹਨਾਂ ਨਾਲ ਗੱਲੀ ਬਾਤੀ ਪੈ ਗਿਆ। ਉਹ ਮੈਨੂੰ ਕਹਿੰਦਾ ਕਿ ਮੈਂ ਨਾ, ਮੇਰੀਆਂ ਕੀ ਆਪਸ਼ਨ ਹੈਗੀਆਂ? ਮੈਂ ਕਿਹਾ ਪੱਕਾ ਵਾਪਸ ਜਾ, ਪੱਕਾ ਹੋ। ਤੇ ਬਾਈ ਆਇਆ 2 ਨੰਬਰ 'ਚ, ਤੁਸੀਂ ਵੇਖੋ, ਯੂਰਪੀਅਨ ਸਿਟੀਜ਼ਨ। ਮੈਂ ਉਹਨੂੰ ਪਹਿਲਾਂ ਪੁੱਛਿਆ, ਮੈਂ ਕਿਹਾ ਦੱਸ ਮੈਨੂੰ ਕਿੱਦਾਂ ਦਾ ਲੱਗਦਾ ਤੈਨੂੰ ਅਮਰੀਕਾ? ਤੇ ਮੈਂ ਕਿਹਾ ਸਹੁੰ ਖਾ ਕੇ ਧਰਮ ਨਾ ਦੱਸੀ, ਜਿਹੜੀ ਇੱਕ ਤਾਂ ਰੌਲਾ ਹੁੰਦਾ ਨਾ ਕਿ ਅਮਰੀਕਾ ਆ ਗਏ ਏਦਾਂ ਪੈਸੇ ਤੋਂ ਇਲਾਵਾ ਜਾਂ ਦਿਹਾੜੀਆਂ ਪਾਉਣ ਤੋਂ ਇਲਾਵਾ ਦੱਸੀ ਕਿ ਕਿੱਦਾਂ ਦਾ। ਕਿ ਨਹੀਂ ਜੀ ਯੂਰਪ ਵਧੀਆ ਸੀਗਾ। ਮੈਂ ਕਿਹਾ ਰਹਿਣਾ ਸਹਿਣਾ ਕਿੱਥੇ ਦਾ ਵਧੀਆ? ਕੱਪੜੇ ਜਿਹੜੇ ਲੋਕੀ ਆ ਕਿੱਧਰ ਦੇ ਵਧੀਆ ਪਾਉਂਦੇ ਆ, ਕਿੱਦਾਂ? ਉਹ ਵੀ ਕਹਿੰਦਾ ਉਹੀ ਵਧੀਆ ਸੀ। ਮੈਂ ਕਿਹਾ ਹੁਣ ਮੈਡੀਕਲ ਫੈਸਿਲਿਟੀਆਂ ਦੱਸ ਕਿੱਦਾਂ? ਹਾਂ ਜੀ ਭਾਜੀ, ਉੱਥੇ ਇਲਾਜ ਫ੍ਰੀ ਹੁੰਦਾ ਸੀ। ਤੇ ਮੈਂ ਕਿਹਾ ਇੱਥੇ ਕੀ ਕਰਨ ਆ ਗਿਆ? ਤੇ ਬਸ ਕਹਿੰਦਾ, ਤੇ ਮੈਂ ਕੀ ਹੋਇਆ? ਮੈਂ ਕਿਹਾ ਰਿਸ਼ਤੇਦਾਰਾਂ ਨੇ ਦੱਸਤਾ ਜ਼ਿਆਦਾ ਕਿ ਆਪਾਂ ਅਮਰੀਕਾ ਵਾਲੇ ਵੱਜਦੇ ਆ, ਆਪਾਂ ਅਮਰੀਕਾ ਵਾਲਾ ਬੋਲਦੇ ਆ। ਤੇ ਮੈਂ ਕਿਹਾ ਮਾਰਤੀ ਫੁਕਰੀ ਤੇਰੇ ਮੂਹਰੇ ਕਿ ਇੱਥੇ ਹੋਇਆ ਤਾਂ ਕਹਿੰਦਾ ਭਾਜੀ ਏਦਾਂ ਹੀ ਆ। ਕਹਿੰਦਾ ਤੇ ਮੈਂ ਕਿਹਾ ਫਿਰ ਆ ਕੇ ਜਦੋਂ ਆ ਗਿਆ ਤੂੰ, ਤੇ ਕਿੱਦਾਂ? ਫਿਰ ਮੈਂ ਕਿਹਾ ਹੋਰ ਦਿਖੇ ਫਿਰ ਰੰਗ ਰਿਸ਼ਤੇਦਾਰਾਂ ਦੇ? ਤੇ ਪਤਾ ਲੱਗਾ ਮਹੀਨੇ 'ਚ। ਤੇ ਫੇਰ ਸੋਚੀ ਜਿਹਾ ਪੈ ਗਿਆ। ਕਹਿੰਦਾ ਆਹੋ, ਕਹਿੰਦਾ ਭਾਜੀ ਗੱਲ ਤੇ ਸਹੀ ਹੈ। ਤੇ ਮੈਂ ਤਾਂ ਕਹਿੰਦਾ ਫਿਰ ਭਾਜੀ, ਕਹਿੰਦਾ ਕੀ ਕਰਾਂ? ਮੈਂ ਕਿਹਾ ਵਾਪਸ ਚਲ ਜਾ। ਤੇ ਅਜੇ ਤੇਰੇ 180 ਦਿਨ ਨਹੀਂ ਹੋਏ ਕੱਚੇ ਹੋਏ ਨੂੰ, 180 ਦਿਨ ਨਹੀਂ ਹੋਏ, ਤੇ ਹੁਣੇ ਜੇ ਵਗ ਜਾਊਂਗਾ ਤੇ ਬਾਹਰ ਨਹੀਂ ਲੱਗੂਗੀ, ਪੱਕਾ ਹੋ ਕੇ ਜਿਹੜਾ ਬਿਜ਼ਨਸ ਕਰਕੇ ਜਿਹੜਾ ਵਾਪਸ ਆ। ਤੇ ਜਿਹੜਾ ਬੰਦਾ ਸਿੱਧੇ ਵੀ ਆ ਸਕਦਾ, ਉਹਦੇ ਵੀ ਦਿਮਾਗ 'ਚ ਜਿਹੜੀ ਕਮਿਊਨਿਟੀ ਸੀਗੀ, ਉਹ ਗੱਲ ਕਈ ਵਾਰੀ ਪਾ ਦਿੰਦੇ ਆ ਕਿ ਪੁੱਠੇ ਤਰੀਕੇ ਨਾਲ ਕੰਮ ਕਰ। ਕਈ ਵਾਰੀ ਏਦਾਂ ਹੁੰਦਾ ਕਿ ਸਿੱਧਾ ਹੀ ਕਰ ਸਕਦਾ ਬੰਦਾ। ਇੱਕ ਸੀਗਾ ਫਿਲੀਪੀਨਸ ਤੋਂ ਆਇਆ, ਉਹ ਵੀ ਸੇਮ ਜਿਹੜੀ E2 ਕੰਟਰੀ ਆ, ਤੇ 1.5 ਲੱਖ ਲਾ ਕੇ E2 ਵੀਜ਼ੇ ਤੇ ਸਿੱਧਾ ਹੀ ਆ ਸਕਦਾ ਸੀਗਾ। ਟੱਬਰ ਆਪਣੇ ਨੂੰ $70-80 ਹਜ਼ਾਰ ਦੇ ਕੇ 2 ਨੰਬਰ 'ਚ ਆਇਆ। ਕਹਿੰਦਾ ਮੈਨੂੰ ਪਤਾ ਨਹੀਂ ਸੀਗਾ। ਤੇ ਓਬਵੀਅਸਲੀ ਪਤਾ ਹੁਣ, ਜਿੱਦਾਂ ਹੁਣ ਪੰਜਾਬੀ ਰੇਡੀਓ ਆਪਾਂ ਇਨਫੋਰਮੇਸ਼ਨ ਦੇਈਦੀ ਹੈ ਕਿ ਆਪਣੀ ਪਹਿਲਾਂ ਕੰਟਰੀ ਚੈੱਕ ਕਰੋ ਜੇ ਤੁਸੀਂ ਪੱਕੇ ਆ। ਤੇ E2 ਜਿਹੜਾ ਹੈਗਾ, ਜਿੱਦਾਂ ਹਰਜੋਤ ਜੀ ਨੇ ਕਿਹਾ, ਬਿਜ਼ਨਸ ਦੇ ਰਾਹ ਤੇ ਤੁਸੀਂ ਸਿੱਧੇ ਵੀ ਆ ਸਕਦੇ ਆ। ਪਰ ਹੁਣ ਗੱਲ ਕੀ ਆ ਕਿ ਵਿੱਚ ਰਿਸ਼ਤੇਦਾਰੀ, ਵਿੱਚ ਏਜੰਟ ਸਾਰੇ, ਬਾਰਡਰ ਟਪਾਉਣ ਵਾਲੇ ਸਾਰੇ, ਤੇ ਉਹ $70-80 ਹਜ਼ਾਰ ਉਹਨੇ ਬਾਈ ਨੇ 2 ਨੰਬਰ 'ਚ ਹੀ ਆ ਕੇ ਜਿਹੜਾ ਕਰਤਾ ਸੀਗਾ। ਆਇਆ ਤੇ ਤਰੀਕ ਦੇ ਵਿੱਚ ਹੀ ਜਿਹੜਾ ਸੀਗਾ ਆਪਣਾ, ਉਹਨੂੰ ਵਿਜ਼ੀਬਲੀ ਪ੍ਰੋਬਲਮ ਜਿਹੜੀ ਪੈਣ ਲੱਗ ਪਈ। ਠੀਕ ਆ, ਮੈਂ ਕਈ ਵਾਰੀ ਮੈਂ ਤਾਂ ਹੁਣ ਜਿੱਦਾਂ ਸਿੱਧਾ ਸੀਗਾ ਕਿ ਆਫ ਦਾ ਟੌਪਿਕ ਗੱਲ ਕਰ ਲਈ ਸੀ। ਠੀਕ ਆ, ਕੋਈ ਹਰ ਵਾਰੀ ਜ਼ਰੂਰੀ ਹੁੰਦਾ ਕਿ ਵਕੀਲ ਹੀ ਬਣਨਾ। ਤੁਸੀਂ ਰੇਡੀਓ ਤੋਂ ਵੀ ਦੇਖਿਆ ਕਿ ਸਿੱਧੀ ਜਿਹੜੀ ਗੱਲ ਆ, ਉਹਨੂੰ ਸਿੱਧੀ ਗੱਲ ਨੂੰ ਕਰਨਾ ਚਾਹੀਦਾ। ਮੈਂ ਕਿੱਦਾਂ ਨਿਆਣਿਆਂ ਦਾ ਕਿੱਦਾਂ ਫਰੈਜ਼ਨੋ 'ਚ ਸੀਗਾ। ਕਹਿੰਦਾ ਭਾਜੀ, ਕਹਿੰਦਾ ਨਿਆਣੇ, ਕਹਿੰਦਾ ਰੋਜ਼ ਹੀ ਕਹਿੰਦੇ ਡੈਡੀ ਕਿੱਥੇ ਲੈ ਕੇ ਆ ਗਿਆ? ਤੇ ਮੈਂ ਕਿੱਦਾਂ ਨਜ਼ਾਰੇ ਆਏ ਨਹੀਂ? ਫਿਰ ਕਹਿੰਦਾ ਫਰੈਜ਼ਨੋ ਦੇ। ਕਹਿੰਦਾ ਨਹੀਂ ਯਾਰ, ਕਹਿੰਦਾ ਉੱਥੇ ਬੜਾ ਵਧੀਆ ਸੀਗਾ, ਏਦਾਂ ਸੀਗੇ, ਬੀਚ ਸੀਗੇ, ਫਲਾਨਾ ਸੀਗਾ, ਢਮਕਾਨਾ ਸੀਗਾ,
ਫਾਈਨੈਂਸ ਦਾ ਜਿਹੜਾ ਕੰਮ ਸੀਗਾ, ਤੇ ਕਈ ਲੋਕੀ ਜਿਹੜੇ ਫਿਲੀਪੀਨਸ ਤੋਂ ਪੱਟੇ ਹੋਏ ਆ, ਕਈ ਲੋਕੀ ਆਪਣੇ ਕੋਲ ਜਿਹੜੇ ਆਏ ਆ, ਠੀਕ ਆ, ਯੂਰਪ ਵਾਲੇ ਜਿਹੜੇ ਕਈ ਜਿਹੜੇ ਆਏ ਆ ਕਿ ਚੰਗੇ ਭਲੇ ਸੀਗੇ, ਇਟਲੀ ਦੇ ਪਿੰਡ 'ਚ ਰਹਿੰਦੇ ਸੀਗੇ, ਵਧੀਆ ਆਪਣਾ ਚੱਲੀ ਜਾਂਦਾ ਸੀਗਾ, ਤੇ ਆਪਣਾ ਜਿਹੜਾ ਉੱਥੇ ਪੱਕੇ ਹੋਵੋ, ਪੱਕੇ ਤੌਰ ਤੇ ਜਿਹੜਾ ਆਓ, E2 ਵੀਜ਼ੇ ਤੇ ਆਓ, ਠੀਕ ਆ। ਹੁਣ ਆਪਣੀ ਕਮਿਊਨਿਟੀ ਜਿਹੜੀ ਸੀਗੀ ਉਹ ਆਲਰੇਡੀ ਤਰੱਕੀ ਤੁਸੀਂ ਕਰ ਗਏ ਆ, ਠੀਕ ਆ। ਆਪਣੇ ਪੰਜਾਬ ਪੰਜੂਬ 'ਚ ਮੰਨ ਲਿਆ ਕਿ ਆਪਾਂ ਕੋਲ ਨਹੀਂ ਲਿਕੁਇਡ ਹੁੰਦਾ, ਸਰਕਾਰਾਂ ਦੱਬਦੀਆਂ ਸਾਨੂੰ, ਪਰ ਤੁਸੀਂ ਜੇ ਯੂਰਪ 'ਚ ਹੁਣ ਆ ਗਏ ਆ, ਤੁਸੀਂ ਇੱਕ ਆਪਣਾ ਮੁਕਾਮ ਜਿਹੜਾ ਬਣਾ ਲਿਆ ਜੇ, ਅਜੇ ਵੀ ਕੱਚੇ ਵਾਲਾ ਉਹੀ ਕਰ ਲੈਣਾ। ਹੁਣ ਇੱਕ ਜਿਹੜੀ ਨਵੀਂ ਐਵੋਲੂਸ਼ਨ ਜਿਹੜੀ ਹੋਣੀ ਚਾਹੀਦੀ ਹੈ ਕਮਿਊਨਿਟੀ ਦੀ, ਠੀਕ ਆ। ਪਹਿਲਾਂ ਵਕੀਲ ਵਕੂਲ ਨਹੀਂ ਹੁੰਦੇ ਸੀਗੇ ਸਾਰੇ, ਕਿ ਨਹੀਂ ਬਿਜ਼ਨਸ ਇਮੀਗ੍ਰੇਸ਼ਨ ਨਹੀਂ ਕਰਦੇ, ਠੀਕ ਆ। ਅਸਾਲਮ ਤੋਂ ਇਲਾਵਾ ਨਹੀਂ ਕਰਦੇ ਲੋਕੀ ਕੰਮ, ਠੀਕ ਆ। ਰੌਲਾ ਰੱਪਾ ਜ਼ਿਆਦਾ ਵਾ, ਜਿਹੜਾ ਬੰਦਾ ਆਵੇ ਚੱਲ ਅਸਾਲਮ, ਜਿਹੜਾ ਬੰਦਾ ਆਵੇ ਅਸਾਲਮ। ਜਿਹੜੇ ਹੁਣ ਯੂਰਪ ਵਾਲੇ ਆ, ਈਵਨ ਮੇਰਾ ਕੇਸ ਵੀ ਜਿਹੜਾ ਪਾਸ ਹੁੰਦਾ, ਮੈਂ ਤੁਹਾਨੂੰ ਇਹੀ ਕਹਿਣਾ ਕਿ ਨਹੀਂ ਭਾਈ, ਕੱਚੇ ਇਹ ਜਿਹੜੇ ਰਾਹ ਤੇ ਨਾ ਆਓ, ਫਰਮ ਰੀਸੈਟਲਮੈਂਟ ਬਾਹਰ ਕਈ ਸਾਰੇ ਮੁੱਦੇ ਲੱਗਦੇ ਆ, ਪੱਕੇ ਤੌਰ ਤੇ ਬਿਜ਼ਨਸ ਦੇ ਵਿੱਚ ਆਓ, ਤੁਹਾਡਾ ਪੈਸਾ ਤੁਹਾਡੇ ਕੋਲ ਆ, ਤੇ ਜਿੱਦਾਂ ਹਰਜੋਤ ਜੀ ਨੇ ਕਿਹਾ ਕਿ ਤੁਸੀਂ ਤਰੱਕੀਆਂ ਵੀ ਜ਼ਿਆਦਾ ਜਿਹੜੀਆਂ ਕਰ ਸਕਦੇ ਸੀ, ਤੇ ਉਹ ਵਾਲਾ ਰਾਊਟ ਜਿਹੜਾ ਪਲੀਜ਼ ਉਹਨੂੰ ਐਕਸਪਲੋਰ ਕਰੋ। ਇੱਕ ਇਹਦੇ ਵਿੱਚ ਕਲੀਅਰ ਕਰ ਦਿਓ ਵੀ ਕੀ ਜਿਹੜਾ ਅਸਾਈਲਮ ਤੇ ਆਇਆ ਬੰਦਾ ਉਹ E2 ਨਹੀਂ, ਜਿਹੜਾ ਦੂਸਰਾ EB ਵਾਲਾ ਆ, ਉਹ ਕਰ ਸਕਦਾ? ਬੜਾ ਇੰਟਰਸਟਿੰਗ ਕੁਐਸਚਨ ਹੈ, ਠੀਕ ਹੈ। ਇਹਦਾ ਆਨਸਰ ਹੁਣ ਕੀ ਹੈਗਾ ਕਿ ਜਿਹੜੇ ਇਹਦੇ ਵਿੱਚ ਕੀ ਹੁੰਦਾ ਕਿ ਆਪਾਂ 6 ਮਹੀਨੇ ਤੋਂ ਵੱਧ ਕਦੀ ਸਾਡੀ ਅਨਲੌਫੁਲ ਪ੍ਰੈਜ਼ੈਂਸ ਨਹੀਂ ਹੋਣੀ ਚਾਹੀਦੀ, ਮਤਲਬ ਕਿ 6 ਮਹੀਨੇ ਤੋਂ ਵੱਧ ਆਪਾਂ ਕੱਚੇ ਨਹੀਂ ਹੋਣੇ ਚਾਹੀਦੇ। ਜਦੋਂ ਤੁਸੀਂ ਅਸਾਈਲਮ ਫਾਈਲ ਕਰ ਦਿੰਦੇ ਆ, ਤੁਹਾਡੀ ਅਨਲੌਫੁਲ ਪ੍ਰੈਜ਼ੈਂਸ ਜਿਹੜੀ ਆ ਉਹ ਰੁਕ ਜਾਂਦੀ ਆ, ਠੀਕ ਹੈ। ਤੇ ਉਹਦਾ ਮਤਲਬ ਇਹ ਹੁੰਦਾ ਕਿ ਜਿਹੜੇ ਬੰਦੇ ਨੇ 6 ਮਹੀਨੇ ਤੋਂ ਵੱਧ ਕੱਚਾ ਨਹੀਂ ਹੋਇਆ, ਉਹਨੇ ਅਸਾਈਲਮ ਫਾਈਲ ਕਰਤਾ ਸੀਗਾ, ਅਸਾਈਲਮ ਉਹਦਾ ਪੈਂਡਿੰਗ ਹੈ, ਉਹ ਬੰਦੇ ਨੇ ਜਿੱਥੇ ਪੈਸਾ ਧੇਲਾ ਬਣਾ ਲਿਆ, ਉਹਨੂੰ ਆਪਾਂ ਇਨਵੈਸਟਮੈਂਟ ਗ੍ਰੀਨ ਕਾਰਡ ਦੇ ਬੇਸ ਤੇ ਪੱਕਾ ਕਰਾ ਸਕਦੇ ਆ, ਕਿਉਂਕਿ ਉਹ ਜਦੋਂ ਕੰਟਰੀ ਆਊਟ ਕਰੂਗਾ ਉੱਤੇ ਬਾਰ ਜਿਹੜੀ ਨਹੀਂ ਲੱਗੂਗੀ। ਪਰ ਹੁਣ ਹੁੰਦਾ ਕੀ ਹੈ ਕਿ ਜਿਹੜੀਆਂ 12 ਹੁੰਦੀਆਂ ਨੇ, ਟੈਕਨੀਕਲ ਜਿਹੜੇ ਥੋੜੇ ਜਿਹੇ ਕਨਸੈਪਟ ਹੁੰਦੇ ਆ, ਅਗੇਨ ਜਿਹੜੇ ਵਕੀਲ ਵਕੂਲ ਹੁੰਦੇ ਆ ਉਹ ਬਿਜ਼ੀ ਹੁੰਦੇ ਆ, ਜਿਹੜੇ ਪੈਰਾਲੀਗਲ ਵਗੈਰਾ ਹੁੰਦੇ ਆ ਉਹ ਜ਼ਿਆਦਾ ਵਿਚਰ ਸਕਦੇ ਆ ਲੋਕਾਂ ਨਾਲ, ਆਓ ਭਗਤ ਜਿਹੜੀ ਜੀ ਹਜ਼ੂਰੀ ਜ਼ਿਆਦਾ ਕਰ ਸਕਦੇ ਆ ਇਹ। ਪਰ ਜਿਹੜੀਆਂ 12 ਹੁੰਦੀਆਂ, ਇਹ ਉਹਨਾਂ ਦੀ ਸਮਝ ਤੋਂ ਜਿਹੜੀਆਂ ਬਾਹਰ ਆ। ਇੱਕ ਬੰਦਾ ਸੀਗਾ, ਉਹਦੇ ਕੋਲ ਚੰਗੇ ਖਾਸੇ ਪੈਸੇ ਗਏ, ਉਹਨੇ, ਮੈਂ ਕਿਹਾ ਤੂੰ 6 ਮਹੀਨੇ ਕਿਉਂ ਵੇਟ ਕੀਤੀ? ਕਹਿੰਦਾ ਮੈਨੂੰ ਸਲਾਹ ਮਿਲੀ ਸੀ ਕਿ ਰਾਈਟ ਵੇ ਅਸਾਈਲਮ ਫਾਈਲ ਨਹੀਂ ਕਰਨਾ ਚਾਹੀਦਾ। ਤੇ ਮੈਂ ਕਿਹਾ ਪ੍ਰੋਬਲਮ ਤੇਰੀ ਇਹ ਪੈ ਗਈ ਕਿ ਜੇ ਤੂੰ ਕਰ ਦਿੱਤਾ ਹੁੰਦਾ ਤੇ ਤੂੰ ਉਦੋਂ ਸਲਾਹ ਲੈ ਲਈ ਹੁੰਦੀ ਤਾਂ ਤੂੰ ਅੱਜ ਇਨਵੈਸਟਮੈਂਟ ਬੇਸ ਤੇ ਜਿਹੜਾ ਸੀਗਾ 4 ਸਾਲ ਦਾ ਜਿਹੜਾ ਪ੍ਰੋਸੈਸ ਜਿਹੜਾ ਹੁੰਦਾ, ਕੰਟਰੀ ਆਊਟ ਜਿਹੜਾ ਕਰਨਾ ਪੈਂਦਾ, ਠੀਕ ਆ, ਅਸਾਈਲਮ ਸੁਲਮ ਬੰਦ ਕਰਾ ਕੇ ਤੁਹਾਡਾ, ਉਹ ਵਾਲੇ ਪ੍ਰੋਸੈਸ ਨੂੰ ਤੁਸੀਂ ਫੋਲੋ ਕਰੋ। ਤੇ ਜਿਹੜੇ ਅਸਾਈਲਮ ਵਾਲੇ ਵੀ ਜਿਹੜੇ ਹੈਗੇ ਆ, ਉਹ ਜਿਹਨੂੰ ਵਾਕਈ ਖਤਰਾ ਜਿਹੜਾ ਹੈਗਾ, ਉਹਨੂੰ ਵੇਟ ਕਿਉਂ ਕਰਨੀ ਆ? ਉਹ ਕਹਿੰਦਾ ਨਹੀਂ ਜੀ, ਮੈਨੂੰ ਤਾਂ ਕਿਹਾ ਵੇਟ ਕਰੋ। ਕਾਹਦੀ ਵੇਟ ਕਰੋ ਭਾਈ? ਜੇ ਤੁਹਾਨੂੰ ਪ੍ਰੋਬਲਮ ਆ ਤਾਂ ਫਿਰ ਰਾਈਟ ਵੇ ਅਸਾਈਲਮ। ਹੁਣ ਤਾਂ ਲਾਅ ਬਣਾਇਆ ਹੀ 1 ਸਾਲ ਦਾ, ਤਾਂ ਕਿ ਜਿਹੜਾ ਬੰਦਾ ਜ਼ਿਆਦਾ ਵੇਟ ਕਰਦਾ ਉਹਦਾ ਕੇਸ ਪਤਾ ਨਹੀਂ ਸ਼ਾਇਦ ਝੂਠਾ ਜਾਂ ਨਹੀਂ, ਉਹਨੂੰ ਵਿਦਹੋਲਡਿੰਗ ਹੀ ਆਪਾਂ ਜਿਹੜੀ ਦੇਣੀ ਹੈ। ਪਰ ਜਿਹਦਾ ਹੁਣ ਕੇਸ ਹੈਗਾ, ਜਿਹਨੂੰ ਕੋਈ ਪ੍ਰੋਬਲਮ ਆ, ਉਹ ਰਾਈਟ ਵੇ ਕਰੋ ਆਪਣਾ ਜਦੋਂ ਆਉਂਦੇ ਆ ਅਮਰੀਕਾ ਫਾਈਲ। ਤੇ ਉਸ ਤੋਂ ਬਾਅਦ ਇਹ ਹੈ ਕਿ ਜੇ ਤੁਹਾਡੇ ਕੋਲ ਇਨਵੈਸਟਮੈਂਟ ਵਾਲੇ ਲੈਵਲ ਦਾ ਪੈਸਾ ਜਿਹੜਾ ਆ ਜਾਂਦਾ, ਤੇ ਤੁਸੀਂ ਇਨਵੈਸਟਮੈਂਟ ਇਮੀਗ੍ਰੇਸ਼ਨ ਦੇ ਥਰੂ ਵੀ ਜਿਹੜੇ ਜਾ ਸਕਦੇ ਆ। ਹੁਣ ਚੀਜ਼ ਕੀ ਸੀ ਕਿ ਆਪਣਾ ਜਿਹੜਾ ਬਿਜ਼ਨਸ ਇਮੀਗ੍ਰੇਸ਼ਨ ਦਾ ਪਹਿਲਾਂ ਕੰਮ ਸੀਗਾ ਸੈਨੋਜ਼ ਦੇ ਵਿੱਚ, ਸਿਲੀਕਨ ਵੈਲੀ ਦੇ ਹੋਣ ਕਰਕੇ ਇੰਜੀਨੀਅਰ ਸਾਰੇ ਜਿਹੜੇ ਇਨਵੈਸਟਰ ਇਦਾਂ ਦੇ ਲੋਕ ਜਿਹੜੇ ਸੀਗੇ। ਤੇ ਇਹਦੇ ਵਿੱਚ ਇਹ ਹੈ ਕਿ ਬੜੇ ਸਾਰੇ ਜਿਹੜੇ ਵਕੀਲ ਆ, ਉਹਨਾਂ ਨੂੰ ਦੋ ਜਿਹੜਾ ਕ੍ਰਾਸ ਓਵਰ ਕਿ ਅਸਾਈਲਮ ਦਾ ਤੇ ਇਨਵੈਸਟਮੈਂਟ ਦਾ ਕਿੱਦਾਂ ਟੂਗੇਦਰ ਚੱਲਦਾ, ਉਹਦਾ ਕੰਮ ਨਹੀਂ ਕਰਨਾ ਆਉਂਦਾ, ਤਾਂ ਕਰਕੇ ਉਹ ਲੋਕਾਂ ਨੂੰ ਕਦੀ ਉਹ ਸਲਾਹ ਦਿੱਤੀ ਨਹੀਂ। ਪਰ ਹੁਣ ਇਹ ਹੈ ਕਿ ਆਪਾਂ ਆ ਗਏ ਆ, ਤੁਹਾਡੇ ਮੂਹਰੇ ਵਿਚਰ ਰਹੇ ਆ। ਜੇ ਤੁਹਾਡਾ ਆਹ ਵਾਲੇ ਸਿਨੈਰੀਓ 'ਚ ਤੁਸੀਂ ਫਿੱਟ ਹੁੰਨੇ ਆ, $8 ਲੱਖ ਜਾਂ ਉਸ ਤੋਂ ਜ਼ਿਆਦਾ ਤੁਸੀਂ ਜੇ ਅਮਰੀਕਾ 'ਚ ਇਨਵੈਸਟ ਕਰ ਸਕਦੇ ਆ, ਨੌਕਰੀਆਂ ਕ੍ਰੀਏਟ ਕਰ ਸਕਦੇ ਆ, ਤਾਂ ਤੁਹਾਡੇ ਕੋਲ ਇੱਕ ਸਟ੍ਰੇਟ ਫਾਰਵਰਡ ਪਾਥ ਵੀ ਜਿਹੜਾ ਹੈਗਾ ਜੀ। ਸਮਾਂ ਵੀ ਆਪਣਾ ਜਿਹੜਾ ਸਮਾਪਤੀ ਦੇ ਵੱਲ ਨੂੰ ਆ, ਕੁਝ ਹੋਰ ਕਾਲਰਸ ਲਵਾਂਗੇ, ਫਿਰ ਆਪਾਂ ਪ੍ਰੋਗਰਾਮ ਨੂੰ ਜਿਹੜਾ ਉਹ ਸਮਾਪਤ ਜਿਹੜਾ ਉਹ ਕਰਾਂਗੇ। ਮਨਜੀਤ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਨਜੀਤ, ਹਾਂਜੀ ਪੁੱਛ ਲਿਓ ਜੀ ਸਵਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਦੋਵਾਂ ਵੀਰਾਂ ਨੂੰ ਬਹੁਤ ਥੈਂਕ ਯੂ ਸਰ। ਮੇਰੀ ਨਾ ਪਿਛਲੇ ਮੰਥ ਮੇਰੀ ਡੇਟ ਸੀ, ਉਹ ਪਾਸ ਹੋ ਗਿਆ ਕੇਸ ਤੇ, ਬਟ ਮੈਂ ਟੀਕੇ ਸਰ ਦਾ ਬਹੁਤ ਸ਼ੋਅ ਸੁਣਦਾ ਹੁੰਦਾ ਸੀ ਵੀ ਆਪਣਾ ਕੋਰਟ ਦੇ ਵਿੱਚ ਕਿਵੇਂ ਜਾਣਾ ਚਾਹੀਦਾ, ਕਿਵੇਂ ਰਹਿਣਾ ਚਾਹੀਦਾ, ਅਤੇ ਆਪਣਾ ਵਿਵਹਾਰ ਉੱਥੇ ਕਿਵੇਂ ਹੋਣਾ ਚਾਹੀਦਾ। ਉਹ ਚੀਜ਼ ਮੈਨੂੰ ਮਤਲਬ ਕਿ ਬਹੁਤ ਵਧੀਆ ਲੱਗੀ, ਤੇ ਇਸ ਕਰਕੇ ਮੈਂ ਸਰ ਦਾ ਥੈਂਕ ਯੂ ਕਰਦਾ। ਸਰ ਮੇਰਾ ਇੱਕ ਕੁਐਸਚਨ ਸੀ, ਮੈਂ ਨਾ ਐਕਚੁਅਲੀ ਗ੍ਰੀਨ ਕਾਰਡ ਫਾਈਲ ਕਰਨਾ ਸੀ, ਤੇ ਉਹਦੇ ਵਿੱਚ ਮੈਂ ਅੱਗੇ ਤੁਹਾਡੇ ਸੁਣਦਾ ਪਿਆ ਸੀ ਵੀ ਆਪਾਂ ਨੂੰ ਆਪਣੇ ਜੇ ਆਪਾਂ ਆਪਣੇ ਅਰੈਸਟ ਹੋਏ ਤਾਂ ਆਪਾਂ ਕਿਸੇ ਪਾਰਟੀ ਨੇ ਆਪਾਂ ਫੜਿਆ ਜਾਂ ਕੁਝ ਵੀ ਹੋਇਆ ਨਾ, ਆਪਾਂ ਨੂੰ ਉਹ ਚੀਜ਼ਾਂ ਸਾਰੀਆਂ ਵਿੱਚ ਫਿਲ ਕਰਨੀਆਂ ਪੈਣੀਆਂ। ਬਿਲਕੁਲ ਭਾਜੀ, ਤੇ ਹਾਂਜੀ ਉਹ ਬਿਲਕੁਲ ਤੁਸੀਂ ਡਿਸਕਲੋਜ਼ ਕਰੋ। ਉਹਨਾਂ ਨੇ ਐਂਡ 'ਚ ਤੁਹਾਨੂੰ ਪੁੱਛਣਾ ਕਿ ਪੇਪਰ ਦਿਖਾ, ਰਾਈਟ? ਫਿਰ ਉਹ ਡਿਪੈਂਡਿੰਗ ਤੁਹਾਡੀ ਕਿੱਦਾਂ ਦੀ ਅਰੈਸਟ ਆ। ਜੇ ਤਾਂ ਇਲੀਗਲ ਮਤਲਬ ਕਿ ਗੈਰ ਕਾਨੂੰਨੀ ਡਿਟੈਂਸ਼ਨ ਸੀਗੀ, ਤੁਸੀਂ ਦੱਸ ਸਕਦੇ ਹੋ ਉਹਨਾਂ ਨੂੰ ਕਿ ਮੇਰੇ ਕੋਲ ਭਾਈ ਪੇਪਰ ਨਹੀਂ ਹੈਗੇ ਇਸ ਕਰਕੇ। ਜੇ ਤੁਹਾਡੀ ਲੀਗਲ ਸੀਗੀ, ਫਿਰ ਉਹਨਾਂ ਨੇ ਕਹਿਣਾ FIR ਇਹ ਉਹ ਸਾਰਾ ਕੁਝ ਲੈ ਕੇ ਆਇਆ ਹੈ ਨਾ। ਓਕੇ, ਬਟ ਉਹਨਾਂ ਨੇ ਮੈਨੂੰ ਸਿਰਫ ਇੱਕ ਚੀਜ਼ ਪੁੱਛੀ ਆ ਵੀ ਤੁਸੀਂ ਪਾਰਟੀ ਕਦੋਂ ਜੁਆਇਨ ਕੀਤੀ
ਤੇ ਆਪਣਾ ਤੁਸੀਂ ਕਿਹੜੀ ਪਾਰਟੀ ਦੇ ਤੁਸੀਂ ਉਹ ਕਰਦੇ ਸੀ? ਉਹਨਾਂ ਨੇ ਇਹ ਚੀਜ਼ਾਂ ਨਹੀਂ ਮੇਰੇ ਤੋਂ ਪੁੱਛੀਆਂ ਵੀ ਤੁਸੀਂ ਅਰੈਸਟ ਹੋਏ ਸੀ ਜਾਂ ਨਹੀਂ, ਉਹ ਤੁਹਾਡੇ ਭਾਜੀ ਅਸਾਈਲਮ ਦੀ ਜਿਹੜੀ ਡੈਕਲੇਰੇਸ਼ਨ ਤੁਸੀਂ ਜਿਹੜੀ ਦਿੱਤੀ ਆ, ਇਹ ਨਹੀਂ ਕਿ ਪੁੱਛਿਆ ਕਿ ਨਹੀਂ ਪੁੱਛਿਆ। ਜੇ ਤੁਹਾਡੇ ਨਾਲ ਇਦਾਂ ਹੋਇਆ ਸੀਗਾ ਤਾਂ ਤੁਸੀਂ ਉਹਨੂੰ ਆਪਣੀ ਐਪਲੀਕੇਸ਼ਨ 'ਚ ਦੱਸਣਾ, ਭਾਵੇਂ ਉਹਨਾਂ ਤੁਹਾਡੇ ਕੋਲ ਪੁੱਛਿਆ ਕਿ ਨਹੀਂ ਪੁੱਛਿਆ, ਕਿਉਂਕਿ ਤੁਸੀਂ ਜੇ ਆਪਣੇ ਬਿਆਨ ਦੇ ਵਿੱਚ ਲਿਖ ਕੇ ਦਿੱਤਾ ਹੋਇਆ ਤੇ ਜੇ ਤੁਹਾਡੇ ਨਾਲ ਹੱਡ ਬੀਤੀ ਆ ਉਹ ਤੁਸੀਂ ਡਿਸਕਲੋਜ਼ ਕਰਨੀ ਹੈ। ਠੀਕ ਹੈ ਜੀ, ਓਕੇ, ਮੈਂ ਉਹਨਾਂ ਨਾਲ ਇਹ ਚੀਜ਼ ਡਿਸਕਸ ਕਰਾਂ ਵੀ ਹਾਂ ਵੀ ਆਹ ਚੀਜ਼ਾਂ ਜੀ। ਹਾਂਜੀ, ਥੈਂਕ ਯੂ ਜੀ। ਓਕੇ ਓਕੇ, ਠੀਕ ਹੈ, ਥੈਂਕ ਯੂ ਸੋ ਮਚ ਸਰ। ਜੌਨੀ ਜੀ। ਹਾਂਜੀ ਜੌਨੀ ਜੀ। ਹੈਲੋ ਭਾਈ, ਸਤਿ ਸ਼੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਯੂ ਵੀਜ਼ੇ ਬਾਰੇ ਪੁੱਛਣਾ ਸੀਗਾ ਜੀ, ਕਿੰਨਾ ਟਾਈਮ ਲੱਗਦਾ ਜੀ? ਹੁਣੀ ਅਪਲਾਈ ਕੀਤਾ ਜੀ ਭਾਈ, ਤੁਹਾਡੇ ਕੋਲੋਂ ਹੀ ਅਪਲਾਈ ਕੀਤਾ, ਮੇਰਾ ਕੇਸ ਵੀ ਤੁਹਾਡੇ ਕੋਲ ਹੈ ਜੀ। ਅਗਲੇ ਸਾਲ ਫਾਈਨਲ ਡੇਟ ਆ 9ਵੇਂ ਮਹੀਨੇ 'ਚ। ਠੀਕ ਆ ਭਾਜੀ, ਯੂ ਵੀਜ਼ੇ ਨੂੰ ਤਾਂ ਟਾਈਮ ਲੱਗ ਜਾਣਾ ਮੇਰਾ ਵੀਰ। ਉਹ ਇਸ ਵੇਲੇ 2016-17 ਵਾਲੇ ਗੇਟ 'ਚ ਜਿਹੜੇ ਚੱਲਦੇ ਆ ਤੇ ਲਗਭਗ ਜਿਹੜੇ 8 ਸਾਲ 7-8 ਸਾਲ। ਉਹ 7-8 ਸਾਲ, ਠੀਕ ਹੈ ਠੀਕ ਹੈ। ਜੇ ਤਾਂ ਹਾਂਜੀ, ਫਿਰ ਆਪਾਂ ਦੇਖ ਲੈਂਦੇ ਆ ਅਗਲੇ ਤਾਂ 9 ਮਹੀਨੇ ਪਏ ਆ, ਉਹਦੇ ਹਿਸਾਬ ਨਾਲ ਦੇਖ ਲੈਂਦੇ ਆ ਕਿ ਜੱਜ ਰੇਟਿੰਗ, ਕੇਸ ਦਾ ਸਟਰੈਂਥ ਦਾ ਲੈਵਲ, ਐਡਮਿਨ ਕਲੋਜ਼ਰ ਕਰਾਉਣ 'ਚ ਫਾਇਦਾ ਜਾਂ ਕਿੱਦਾਂ, ਤੇ ਚੜ੍ਹਦੇ ਸਾਲ ਫਿਰ ਪਤਾ ਲੱਗੂਗਾ ਥੋੜਾ ਜਿਹਾ 3 ਮਹੀਨੇ 'ਚ ਕੀ ਮਾਹੌਲ ਜਿਹੜਾ ਬਣਦਾ। ਠੀਕ ਹੈ ਜੀ, ਠੀਕ ਆ ਭਾਜੀ। ਅਗਲੇ ਸਾਲ ਆਈ ਮੇਰੀ ਫਾਈਨਲ ਡੇਟ, ਕਿੰਨਾ ਟਾਈਮ ਪਹਿਲਾਂ ਚਾਹੀਦੇ ਆ ਭਾਜੀ ਪੇਪਰ ਸਾਰੇ? ਪੇਪਰ ਤਾਂ ਯਾਰ ਮੇਰਾ ਵੀਰ ਜਿੱਦਾਂ ਹੁਣ ਜੱਜਾਂ ਨੂੰ ਨਾ ਮੇਨ ਪ੍ਰੋਬਲਮ ਜਿਹੜੀ ਇਹ ਹੁੰਦੀ ਹੈ ਕਿ ਫੋਰ ਐਗਜ਼ਾਮਪਲ ਜੇ ਕਿਸੇ ਦਾ ਪੋਲੀਟੀਕਲ ਦਾ ਕੇਸ ਆ, ਠੀਕ ਆ, ਉਹ ਕਈ ਵਾਰੀ ਬੰਦੇ ਦੀ ਆਈਡੀ ਲੇਟ ਹੋ ਜਾਂਦੀ, ਲੈਟਰ ਲੇਟ ਹੋ ਜਾਂਦੀ, ਉਹ ਬਹਾਨੇ ਮਾਰਦਾ ਕਿ ਯਾਰ ਮੇਰਾ ਪਾਰਟੀ ਦਾ ਬੰਦਾ ਬਾਹਰ ਸੀਗਾ, ਏਦਾਂ ਹੈਗਾ। ਉਹ ਕਹਿੰਦਾ ਮੈਂਬਰ ਦਾ ਤੂੰ ਕਦੋਂ ਦਾ, ਜਿਹੜੇ ਬੇਸਿਕ ਡਾਕੂਮੈਂਟ ਆ ਨਾ, ਮੈਡੀਕਲ ਡਾਕੂਮੈਂਟ, ਉਹ ਤਾਂ ਹੁਣ ਉਹੀ ਰਹਿਣੇ ਆ ਜਿੱਥੇ ਬੰਦੇ ਦਾ ਇਲਾਜ ਹੋਇਆ ਆ। ਪਾਰਟੀ ਦੀ ਆਈਡੀ ਹੈ, ਕਦੋਂ ਜੁਆਇਨ ਕੀਤੀ, ਉਹ ਵੀ ਉਹੀ ਚੀਜ਼ਾਂ ਰਹਿਣੀਆਂ, ਠੀਕ ਆ। ਤੇ ਜਿਹੜੇ ਇਹ ਵਾਲੇ ਡਾਕੂਮੈਂਟ ਵਗੈਰਾ ਹੈਗੇ, ਹੁਣੇ ਮੇਰਾ ਵੀਰ ਇਕੱਠਾ ਕਰਨਾ ਸ਼ੁਰੂ ਕਰ ਦੇ। ਠੀਕ ਹੈ ਭਾਜੀ। ਇੱਕ ਉਹ ਪੁੱਛਣਾ ਸੀ ਮੈਨੂੰ ਨਾ, ਜਿਵੇਂ ਸਿਰ 'ਚ ਬਹੁਤ ਸੱਟ ਲੱਗੀ ਸੀ, ਫੋਟੋਆਂ ਵੀ ਹੈਗੀਆਂ, ਬਹੁਤ ਜ਼ਿਆਦਾ ਖੂਨ ਨਿਕਲੇ, ਉਹਦੇ ਪ੍ਰੂਫ ਵੀ ਚਾਹੀਦੇ ਆ। ਤੇ ਮੈਨੂੰ ਨਾ ਭੁੱਲ ਜਾਂਦਾ ਜੀ ਮੈਂ ਜਿਵੇਂ ਕੋਈ ਚੀਜ਼, ਉਹਦਾ ਵੀ ਕਿੱਦਾਂ ਹੱਲ ਹੋਣਾ ਜੀ? ਉਹਦਾ ਕੋਈ ਮੇਰਾ ਵੀਰ, ਉਹਦਾ ਜਿਹੜਾ ਜੇ ਤੂੰ ਭੁੱਲ ਜਾਣਾ ਮੇਰਾ ਵੀਰ, ਉਹਦਾ ਨਾ ਹੁਣੇ ਤੋਂ ਹੀ ਜਿਹੜਾ ਇੱਥੇ ਇੱਕ ਅਸੈਸਮੈਂਟ ਹੁੰਦੀ ਹੈ, ਮੈਂਟਲ ਹੈਲਥ ਅਸੈਸਮੈਂਟ ਹੁੰਦੀ ਆ। ਕਾਫੀ ਸਾਰੇ ਡਾਕਟਰ ਜਿਹੜੇ ਹੁੰਦੇ ਆ ਉਹ ਤੁਹਾਡੀ ਇਹ ਅਸੈਸਮੈਂਟ ਕਰ ਸਕਦੇ ਆ। ਸੋ ਡਾਕਟਰ ਕੋਲ ਜਾ ਕੇ ਜਿਹੜਾ ਨਾ ਆਪਣਾ ਪੂਰਾ ਡਾਇਗਨੋਸ ਕਰਾਓ, ਠੀਕ ਆ। ਇਹ ਜੱਜ ਨੇ ਇਹਨੂੰ ਛੱਡਣਾ ਨਹੀਂ ਹੈਗਾ। ਸਾਡੇ ਕੋਲ ਕੇਸ ਸੀਗਾ, ਬੰਦੇ ਨੂੰ ਐਕਚੁਅਲ ਦੇ ਵਿੱਚ ਸਕਿਜ਼ੋਫਰੇਨੀਆ ਦਾ ਇਲਾਜ ਲੂਜ ਵੀ ਇੱਥੇ ਨਾਮਚੀਨ ਹਸਪਤਾਲ 'ਚ ਜਿਹੜਾ ਚੱਲ ਰਿਹਾ, ਠੀਕ ਹੈ। ਤੇ ਉਹ ਵਾਕਈ ਬਹੁਤ ਜ਼ਿਆਦਾ ਬੰਦੇ ਨੂੰ ਜਿਹੜੀ ਪ੍ਰੋਬਲਮ ਸੀਗੀ, ਲਿਟਰਲੀ ਸਕਿਜ਼ੋਫਰੇਨੀਆ, ਤੇ ਕਈ ਸਾਲਾਂ ਬੱਦੀ ਜਿਹੜਾ ਸੀਗਾ ਮੈਡੀਕੇਸ਼ਨ ਤੇ ਵੀ ਸੀਗਾ। ਤੇ ਜੱਜ ਸਾਹਿਬ ਨੇ ਇਹੀ ਸੀਗਾ ਕਿ ਮੈਂ ਠੀਕ ਆ, ਉਸ ਦੇ ਵਿੱਚ ਵੀ ਕਿ ਡਾਕਟਰ ਨੂੰ ਜਿਹੜਾ ਹੈਗਾ ਇੰਟਰਵਿਊ ਕਰਨੀ ਚਾਹੁੰਦਾ। ਸੋ ਇਹ ਹੈ ਕਿ ਇਹਦੇ ਹਰੇਕ ਚੀਜ਼ ਦੇ ਲੈਵਲ ਜਿਹੜੇ ਹੁੰਦੇ ਆ ਨਾ, ਕਿੱਥੇ ਤੱਕ ਵੀ ਪਹੁੰਚਾਏ ਜਾ ਸਕਦੇ ਆ। ਸੋ ਮੇਰਾ ਵੀਰ ਐਟ ਦਾ ਮਿਨੀਮਮ ਜਿਹੜਾ ਆਪਣਾ ਹੈਗਾ ਨਾ, ਉਹ ਇੱਕ ਐਕਸਪਰਟ ਤੋਂ, ਆਪਣੀ ਜਿਹੜਾ ਮੈਡੀਕਲ ਐਕਸਪਰਟ ਜਿਹੜਾ ਹੁੰਦਾ ਇੱਥੇ ਅਮਰੀਕਾ ਦੇ ਵਿੱਚ, ਉੱਥੋਂ ਡਾਇਗਨੋਸ ਕਰਾ ਕੇ ਸਾਰੀ ਅਸੈਸਮੈਂਟ ਲੈ ਕੇ ਆਓ ਕਿ ਕੀ ਪ੍ਰੋਬਲਮ ਹੈਗੀ ਹੈ ਜਿਹੜੀ। ਠੀਕ ਹੈ। ਅਗਲੇ ਕਾਲਰ ਨੇ ਸਿਮਰਨ। ਹਾਂਜੀ ਸਰ, ਮੇਰਾ ਕੁਐਸਚਨ ਇਹ ਆ ਕਿ ਮੇਰਾ ਨਾ 2018 ਦੇ ਵਿੱਚ ਮੇਰੀ ਮਾਸਟਰ ਹੀਅਰਿੰਗ ਆਈ ਸੀਗੀ, ਤੇ ਸਰ ਮੇਰਾ ਸਨ ਜਿਹੜਾ ਨਾ ਉਹ ਸਿੱਕ ਹੋ ਗਿਆ ਸੀ, ਉਹਨੂੰ ਸੀਜ਼ਰ ਅਟੈਕ ਆਇਆ ਸੀ, ਤੇ ਮੇਰੇ ਕੋਲ ਜਾ ਨਹੀਂ ਸੀ ਹੋਇਆ ਮਾਸਟਰ ਹੀਅਰਿੰਗ ਤੇ ਸਰ ਫਿਰ ਮੈਂ ਆਪਣੇ ਲਾਇਰ ਨੂੰ ਕਿਹਾ ਕਿ ਹਨਾ ਵੀ ਮੇਰੇ ਕੋਲ ਜਾ ਨਹੀਂ ਹੋਇਆ। ਕਹਿੰਦਾ ਨਹੀਂ, ਕਿ ਆਪਾਂ ਨਹੀਂ ਉਹਨਾਂ ਨੂੰ ਕੋਈ ਲੈਟਰ ਕਰਨੀ, ਉਹ ਆਪਾਂ ਨੂੰ ਆਪੇ ਇਮੀਗ੍ਰੇਸ਼ਨ ਵੀ ਆਪਾਂ ਨੂੰ ਲੈਟਰ ਆਪੇ ਭੇਜਣਗੇ। ਸਰ ਬਾਅਦ ਵਿੱਚ ਕੋਈ ਲੈਟਰ ਨਹੀਂ ਆਈ, ਕੁਛ ਨਹੀਂ ਆਇਆ। ਫਿਰ ਮੈਂ ਆਪਣਾ ਲਾਇਰ ਚੇਂਜ ਕਰ ਲਿਆ ਸੀਗਾ। ਫਿਰ ਸਰ ਲਾਇਰ ਚੇਂਜ ਕਰਨ ਤੋਂ ਬਾਅਦ ਮੇਰਾ ਵਰਕ ਪਰਮਿਟ ਜਿਹੜਾ ਆ ਗਿਆ ਸੀਗਾ, ਮੇਰੇ ਹਸਬੈਂਡ ਦਾ ਨਹੀਂ ਆਇਆ ਵਰਕ ਪਰਮਿਟ। ਤੇ ਸਰ ਹੁਣ ਮੈਂ ਆਪਣਾ ਵਰਕ ਪਰਮਿਟ ਪਿਛਲੇ ਸਾਲ 19 ਅਕਤੂਬਰ ਨੂੰ ਮਤਲਬ ਕੀਤਾ ਸੀ, ਰੀਨਿਊ ਹੋਣ ਲਈ ਦਿੱਤਾ ਸੀਗਾ, ਤੇ ਮੈਨੂੰ ਲੈਟਰ ਆ ਗਈ ਬਾਅਦ ਵਿੱਚ। ਉਸ ਤੋਂ ਬਾਅਦ ਸਰ ਇਸ ਲਾਸਟ ਮੰਥ ਉਹਨਾਂ ਨੇ ਮੇਰਾ ਜਿਹੜਾ ਵਰਕ ਪਰਮਿਟ ਸੀਗਾ ਉਹ ਡਿਨਾਈਡ ਕਰ ਦਿੱਤਾ। ਕਿਉਂ ਡਿਨਾਈ ਕੀਤਾ ਉਹਨਾਂ ਨੇ? ਸਰ ਉਹ ਕਹਿੰਦੇ ਕਿ ਹਨਾ, ਮੇਰੇ ਲਾਇਰ ਨੇ ਮੈਨੂੰ ਇਹ ਦੱਸਿਆ ਕਿ ਇਹ ਨਾ ਕਿ ਤੁਹਾਡਾ ਜਿਹੜਾ ਕੋਰਟ ਵੱਲੋਂ ਹੀ ਹਨਾ ਤੁਹਾਡੇ ਸਿਸਟਮ ਦੇ ਵਿੱਚ ਨਾ ਕੋਈ ਪ੍ਰੋਬਲਮ ਹੋਈ ਆ, ਉਹਦਾ ਕਰਕੇ ਨਾ ਤੁਸੀਂ ਜਿਹੜੀ ਆਪਣੀ ਮਾਸਟਰ ਹੀਅਰਿੰਗ ਨਹੀਂ ਅਟੈਂਡ ਕੀਤੀ ਸੀ, ਉਹਦਾ ਕਰਕੇ ਤੁਹਾਨੂੰ ਕਹਿੰਦੇ ਇਹ ਪ੍ਰੋਬਲਮ ਆ ਰਹੀ ਆ। ਤੇ ਸਰ ਹੁਣ ਉਹਨਾਂ ਨੇ ਸਾਡਾ ਲਾਅ ਸੂਟ ਫਾਈਲ ਕੀਤਾ ਵਾ, ਲਾਅ ਸੂਟ, ਤੇ ਸਰ ਉਹ ਗੁੱਡ ਵਾ ਲਾਅ ਸੂਟ ਜਿਹੜਾ ਉਹਨਾਂ ਨੇ ਸਾਡਾ ਫਾਈਲ ਕੀਤਾ ਵਾ। ਕਿਹੜਾ ਲਾਅ ਸੂਟ ਫਾਈਲ ਕੀਤਾ? ਸਰ ਲਾਇਰ ਨੇ ਸਾਡੇ ਨੇ ਸਾਨੂੰ ਕਿਹਾ ਵਾ ਕਿ ਮੈਂ ਤੁਹਾਡਾ ਲਾਅ ਸੂਟ ਫਾਈਲ ਕਰਨ ਲੱਗਾ, ਸਾਡੇ ਕੋਲ $405। ਨਹੀਂ, ਮੈਨੂੰ ਇਹ ਦੱਸੋ ਕਿ ਤੁਹਾਡਾ ਜਿਹੜਾ
ਅਸੈਂਸ਼ੀਆ ਰਿਮੂਵਲ ਆਰਡਰ ਹੁੰਦਾ ਕਿ ਬੰਦਾ ਤਰੀਕ ਤੇ ਪੇਸ਼ ਨਹੀਂ ਹੋਇਆ ਤੇ ਉਹਦਾ ਡੀਪੋਰਟੇਸ਼ਨ ਜਿਹੜੀ ਕਰ ਦੋ। ਕਿਤੇ ਇਦਾਂ ਤਾਂ ਨਹੀਂ ਹੈਗਾ ਕਿ ਤੁਹਾਡੇ ਤੇ ਆਲਰੇਡੀ ਜਿਹੜਾ ਰਿਮੂਵਲ ਲੱਗ ਗਿਆ? ਸਰ ਨਹੀਂ, ਇਦਾਂ ਦੀ ਮੈਨੂੰ ਕੋਈ ਲੈਟਰ ਵਗੈਰਾ ਕੁਝ ਨਹੀਂ ਆਈ ਸੀਗੀ ਉਸ ਨਹੀਂ, ਟਾਈਮ। ਲੈਟਰ ਆਈ ਭਾਵੇਂ ਨਹੀਂ, ਲੈਟਰ ਤਾਂ ਹੁਣ ਵਕੀਲ ਨੂੰ ਆਣੀ ਆ। ਉਹਨੂੰ ਤੁਹਾਡਾ ਮਤਲਬ ਕੇਸ ਐਕਟਿਵ ਆ ਸਿਸਟਮ 'ਚ ਕਿ ਡਿਪੋਰਟ ਆਲਰੇਡੀ ਤੁਹਾਡਾ ਉਹਨਾਂ ਨੇ ਕਿਹਾ ਕਿ ਪੇਸ਼ ਨਹੀਂ ਹੋਇਆ, ਉਹਦੇ ਬੇਸ ਤੇ ਡਿਪੋਰਟੇਸ਼ਨ ਲਾਤੀ ਹੈ? ਸਰ ਨਹੀਂ, ਇਦਾਂ ਮੇਰੀ ਫਾਈਨਲ ਡੇਟ ਵੀ ਆਈ ਹੋਈ ਸੀਗੀ, ਫਿਰ ਦੁਬਾਰਾ ਅੱਗੇ ਚਲੇ ਗਈ ਆ। ਇਦਾਂ ਦਾ ਸਰ ਮੈਨੂੰ ਕੁਝ ਨਹੀਂ, ਪਰ ਵਕੀਲ ਨੇ ਮੈਨੂੰ ਕੁਝ ਨਹੀਂ ਦੱਸਿਆ। ਇਦਾਂ ਦਾ ਤੁਹਾਡਾ ਨਹੀਂ ਲੱਗ ਰਿਹਾ। ਪਤਾ ਨਹੀਂ ਹੁਣ, ਇਹ ਤਾਂ ਤੁਹਾਨੂੰ ਤੁਸੀਂ ਪੂਰੀ ਇਨਫੋਰਮੇਸ਼ਨ ਦੱਸ ਨਹੀਂ ਰਹੇ ਤਾਂ ਮੈਂ ਜਵਾਬ ਨਹੀਂ ਦੇ ਸਕਦਾ ਤੁਹਾਨੂੰ। ਹੋ ਸਕਦਾ ਕਿ ਤੁਹਾਡੀ ਜਿਹੜੀ ਕਲੌਕ ਪੂਰੀ ਨਾ ਹੋਈ ਹੋਵੇ, ਜਿਹੜੀ 180 ਦਿਨ ਵਾਲੀ ਤੁਹਾਡੀ ਗਲਤੀ ਕਰਕੇ। ਸੋ ਮੈਨੂੰ ਹੁਣ ਪਤਾ ਨਹੀਂ ਕੀ ਚੱਕਰ ਹੈਗਾ, ਆਪਣੇ ਵਕੀਲ ਤੋਂ ਪੁੱਛੋ, ਹਨਾ, ਉਹਦਾ ਹੀ ਜ਼ਿੰਮੇਵਾਰੀ ਬਣਦੀ ਹੈ, ਤੁਹਾਨੂੰ ਦੱਸੂਗਾ। ਤੇ ਉਹਨੂੰ ਈਮੇਲ ਵਗੈਰਾ ਕਰ ਦਿਓ ਜਾਂ ਉਹ ਕਰ ਲਓ, ਹਨਾ, ਕਿ ਆਰਾਮ ਨਾਲ ਠੰਡੇ ਤਰੀਕੇ ਨਾਲ ਅਪਰੋਚ ਕਰ ਲਓ ਕਿ ਮੈਨੂੰ ਸਮਝ ਨਹੀਂ ਹੈ ਇੰਨੀ, ਮੈਂ ਲੇ ਪਰਸਨ ਆ, ਮੈਨੂੰ ਇੱਕ ਵਾਰੀ ਦੁਬਾਰਾ ਸਮਝਾ ਦਿਓ, ਹਨਾ। ਉਹ ਵਕੀਲ ਸਮਝਾ ਦਊਗਾ ਤੁਹਾਨੂੰ ਕਿ ਕੀ ਲਾਅ ਸੂਟ ਆ ਜਾਂ ਕਿੱਦਾਂ। ਅਸੀਂ ਤੁਹਾਡਾ ਲਾਅ ਸੂਟ ਦੋਨਾਂ ਦਾ ਫਾਈਲ ਕਰਨ ਲੱਗੇ ਆ। ਕੋਰਟ ਦੇ ਸਿਸਟਮ ਦੇ ਵਿੱਚ ਹੀ ਕੋਈ ਗਲਤੀ ਹੋਈ ਆ ਵੀ, ਉਹਦਾ ਕਰਕੇ ਤੁਹਾਨੂੰ ਇਹ ਪ੍ਰੋਬਲਮ ਆ ਰਹੀ ਆ ਕਿ ਤੁਹਾਡਾ ਮੇਰਾ ਵਰਕ ਪਰਮਿਟ ਆ ਗਿਆ ਸੀਗਾ। ਮੈਂ ਸਮਝ ਗਿਆ ਮੈਂ, ਉਹ ਤੁਸੀਂ ਦੱਸ ਚੁੱਕੇ ਆ ਆਲਰੇਡੀ। ਤੇ ਵਿਊਅਰਸ ਬੜੇ ਜ਼ਿਆਦਾ, ਸਵਾਲ ਕੀ ਹੈ ਮੇਰੇ ਲਈ? ਸਵਾਲ ਇਹ ਹੈ ਕਿ ਲਾਅ ਸੂਟ ਜਿਹੜਾ ਵਾ ਉਹ ਕੀ ਫਾਈਲ ਹੁੰਦਾ, ਕਿੰਨੇ ਟਾਈਮ ਦੇ ਵਿੱਚ ਉਹਦਾ ਕੀ ਡਿਸੀਜਨ? ਤੁਸੀਂ ਮੈਨੂੰ ਦੱਸੋ ਕਿ ਤੁਹਾਡਾ ਵਕੀਲ ਆ, ਲਾਅ ਸੂਟ ਉਹਨੇ ਕਰਨਾ ਹੈ, ਉਹਨੂੰ ਡਾਇਰੈਕਟ ਕਰੋ ਨਾ। ਮੈਂ ਹੁਣ ਕਿੱਦਾਂ ਤੁੱਕਾ ਲਾ ਦੂੰਗਾ ਕਿ ਕਿਹੜੇ ਬੇਸ ਤੇ ਉਹਨੇ ਲਾਅ ਸੂਟ ਕਰਨਾ? ਇਹ ਤਾਂ ਉਹਨੂੰ ਪਤਾ, ਲਾਅ ਸੂਟ ਉਹਨੇ ਫਾਈਲ ਕੀਤਾ ਨਾ। ਇਹ ਤਾਂ ਭੈਣ ਜੀ ਉਹਨਾਂ ਨੂੰ ਪੁੱਛੋ ਤੁਸੀਂ, ਵੀ ਉਹ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਨਾ ਵੀ ਕੀ ਆ। ਅਜੇ ਤਾਂ ਆਪਾਂ ਹਵਾ 'ਚ ਹੀ ਤੀਰ ਮਾਰੀ ਜਾਂਦੇ ਆ। ਲਾਅ ਸੂਟ ਕੀਤਾ, ਕਈ ਤਰ੍ਹਾਂ ਦੇ ਹੁੰਦੇ ਆ ਲਾਅ ਸੂਟ। ਕਿਹੜਾ ਕੀਤਾ ਆ, ਕਿਉਂ ਕੀਤਾ ਆ, ਉਹਦਾ ਆਨਸਰ ਤੁਹਾਡਾ ਵਕੀਲ ਕਰ ਸਕਦਾ, ਕਿਉਂਕਿ ਪੇਪਰ ਵਰਕ ਉਹਨੇ ਉਹ ਤੁਹਾਡਾ ਜਿਹੜਾ ਉਹ ਭਰਿਆ ਹੈਗਾ ਹੈ। ਸੋ ਹਾਂਜੀ, ਇਹ ਇੱਕ ਪੁੱਛ ਰਹੇ ਨੇ ਵੀ, ਕਹਿੰਦੇ ਵੀ ਵੀਜ਼ੇ ਤੇ ਆਏ ਸੀ, ਅਸਾਈਲਮ ਗ੍ਰਾਂਟ ਹੋ ਗਿਆ, I-94 ਐਕਸਪਾਇਰ ਹੋ ਗਿਆ, ਦੁਬਾਰਾ I-94 ਦੀ ਜ਼ਰੂਰਤ ਹੁੰਦੀ ਹੈ? ਨਹੀਂ, ਅਸਾਈਲਮ ਜਿਹੜਾ ਤੁਹਾਡਾ ਗ੍ਰਾਂਟ ਹੋ ਗਿਆ, ਤੁਸੀਂ ਆਪਣਾ ਗ੍ਰੀਨ ਕਾਰਡ ਫਾਈਲ ਕਰੋ। I-94 ਹੋ ਗਏ ਪੁਰਾਣੀਆਂ ਚੀਜ਼ਾਂ ਹੁਣ ਜੀ, ਉਹਦੀ ਲੋੜ ਨਹੀਂ। ਅਮਰਜੀਤ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤੁਹਾਡਾ ਧੰਨਵਾਦ। ਤੇ ਤੁਸੀਂ ਸਾਰੇ ਵਕੀਲ ਸੋਸ਼ਲ ਮੀਡੀਆ ਤੇ ਲਿਆ ਤੇ, ਪਹਿਲਾਂ ਤਾਂ ਕੋਈ ਗੱਲ ਹੀ ਨਹੀਂ ਕਰਦਾ ਹੁੰਦਾ ਸੀਗਾ ਜੀ। ਤੁਹਾਨੂੰ ਦੇਖ ਕੇ ਹੁਣ ਬਹੁਤ ਵਕੀਲ ਆ ਗਏ ਹੋਏ ਆ ਜੀ। ਜੀ, ਮੈਂ ਤਾਂ ਇੱਕ ਵਕੀਲ ਲੱਤ ਖਿੱਚਦਾ ਸੀ, ਕਹਿੰਦਾ ਤੂੰ ਮੇਰੀ ਕਾਪੀ ਕਰਦਾ। ਮੈਂ ਕਿਹਾ ਲੈ ਦੱਸ। ਚਲੋ ਕੋਈ ਗੱਲ ਨਹੀਂ, ਬਹੁਤ ਸਾਡੀ ਕਮਿਊਨਿਟੀ ਦਾ ਮਾਣ ਹੋ ਜੀ। ਤੁਸੀਂ ਬਹੁਤ ਵਧੀਆ ਗੱਲਾਂ ਬਾਤਾਂ, ਜਿਨ੍ਹਾਂ ਦਾ ਕਿਸੇ ਨੂੰ ਨਹੀਂ ਵੀ ਨੌਲੇਜ ਹੁੰਦੀ, ਉਹ ਤੁਹਾਡਾ ਸ਼ੋਅ ਦੇਖ ਕੇ ਮਿਲਦੀ ਹੈ। ਥੈਂਕ ਯੂ ਜੀ। ਸਵਾਲ ਪੁੱਛ ਲਿਓ ਵੀਰ ਜੀ। ਥੈਂਕ ਯੂ ਜੀ। ਜੀ, ਇੱਕ ਮੇਰਾ ਕੁਐਸਚਨ ਸੀਗਾ ਜੀ, ਅਸੀਂ B1 B2 ਵੀਜ਼ੇ ਤੇ ਆਏ ਸੀ ਜਨਵਰੀ ਦੇ ਵਿੱਚ, ਤੇ ਅਸੀਂ ਅਸਾਈਲਮ ਫਾਈਲ ਕਰਤਾ ਸੀ। ਸਾਨੂੰ E2 ਵੀਜ਼ੇ ਦਾ ਕੋਈ ਦੱਸਿਆ ਨਹੀਂ ਸੀਗਾ, ਕਿਸੇ ਨੇ ਜਾਂਦੀ ਗਾਈਡ ਨਹੀਂ ਕੀਤਾ ਸੀਗਾ। ਕਿਹੜੇ ਦੇਸ਼ ਤੋਂ ਆਏ ਸੀਗੇ ਭਾਈ? ਮੈਂ ਆਇਆ ਸੀਗਾ ਜੀ, ਦੁਬਈ ਤੋਂ ਆਇਆ ਸੀਗਾ ਮੈਂ। ਅੱਛਾ, ਪਰ ਦੁਬਈ 'ਚ ਤਾਂ ਸਿਟੀਜ਼ਨ ਨਹੀਂ ਨਾ ਬਣਦਾ ਬੰਦਾ, ਉੱਥੇ ਤੁਸੀਂ E2 ਨਹੀਂ ਕਰ ਸਕਦੇ। E2 ਵਾਸਤੇ ਭਾਜੀ ਜਿਹੜਾ ਬੰਦਾ ਕੰਟਰੀ, ਜਿਹੜੀ E2 ਦੀ ਕੰਟਰੀ ਨਾ ਲਿਸਟ ਹੁੰਦੀ ਆ, ਉਹ ਕੰਟਰੀਆਂ 'ਚ ਜਿਹਦਾ ਨਾਂ ਹੁੰਦਾ ਤੇ ਉਹ ਬੰਦਾ ਉੱਥੇ ਦਾ ਸਿਟੀਜ਼ਨ ਉਹੀ ਕਰ ਸਕਦਾ ਸਿਰਫ। ਤੇ ਹੁਣ ਆਪਾਂ ਜਾਨੀ ਦੀ ਸਟੇਟਸ ਚੇਂਜ ਕਰ ਸਕਦੇ ਹਾਂ, ਜਿੱਦਾਂ ਅਸੀਂ B1 ਤੁਸੀਂ ਭਾਜੀ ਆਪਣਾ ਜਿਹੜਾ ਵੀਜ਼ੇ ਤੇ ਆਏ ਸੀਗੇ? ਹਾਂਜੀ, ਫੈਮਿਲੀ ਨਾਲ ਹੀ ਆਏ ਸੀ। ਅਸਾਈਲਮ ਕੇਸ ਜਿਹੜਾ ਸੀਗਾ ਉਹ ਕਿੰਨੀ ਦੇਰ 'ਚ ਲਗਾਇਆ ਸੀਗਾ? ਅਸੀਂ 16 ਜਨਵਰੀ ਨੂੰ ਆਏ ਸੀਗੇ ਤੇ 3 ਮਾਰਚ ਨੂੰ ਅਸੀਂ ਫਾਈਲ ਕਰਤਾ ਸੀ। 6 ਮਹੀਨਿਆਂ ਦੇ ਵਿੱਚ ਹੀ ਕਰਤਾ ਸੀਗਾ ਨਾ? ਹਾਂਜੀ, 2.5 ਮਹੀਨੇ ਵਿੱਚ ਕਰਤਾ ਸੀ। ਤੁਸੀਂ ਭਾਜੀ E2 ਨਹੀਂ ਕਰ ਸਕਦੇ, ਪਰ ਤੁਸੀਂ EB5 ਜਿਹੜਾ ਵੀਜ਼ਾ ਹੈ ਨਾ, EB5 ਜਿਹੜਾ ਗ੍ਰੀਨ ਕਾਰਡ ਹੁੰਦਾ, 3 ਤੋਂ 4 ਸਾਲ 'ਚ ਮਿਲ ਜਾਂਦਾ। ਇਹਦੇ ਲਈ ਮਿਨੀਮਮ $8 ਲੱਖ ਦੀ ਜਿਹੜੀ ਇਨਵੈਸਟਮੈਂਟ ਇੱਕ ਕੰਪਨੀ 'ਚ ਤੁਹਾਨੂੰ ਆਪਣੀ ਖੋਲ ਕੇ ਕਰਨੀ ਪੈਂਦੀ ਆ, ਤੇ ਬਿਜ਼ਨਸ ਖਰੀਦ ਕੇ ਸੈਟਅਪ ਜਿਹੜਾ ਕਰਨਾ ਪੈਂਦਾ, ਤੇ ਉਹਦੇ ਬੇਸ ਤੇ ਤੁਹਾਨੂੰ ਜਿਹੜਾ ਗ੍ਰੀਨ ਕਾਰਡ, ਸਪਾਊਸ ਤੇ 21 ਸਾਲ ਤੋਂ ਛੋਟੇ ਜਿਹੜੇ ਜਵਾਕ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਜਾਂਦਾ। ਜਿੱਦਾਂ ਆਪਣੇ ਮਤਲਬ ਪੇਮੈਂਟ ਪੈਸੇ ਆਪਣੇ ਇੰਡੀਆ ਹੁਣ ਉੱਥੋਂ ਆਪਾਂ ਟ੍ਰਾਂਸਫਰ ਕਰ ਸਕਦੇ ਹਾਂ ਡਾਇਰੈਕਟ? ਇਹਦੇ ਲਈ ਪਹਿਲਾਂ ਲੋੜ ਹੁੰਦੀ ਪੈਸੇ ਦੀ, ਜਾਂ ਆਪਾਂ ਨੂੰ? ਨਹੀਂ, ਪਹਿਲਾਂ ਹੀ ਸਾਰੇ ਪੈਸੇ ਪਹਿਲਾਂ ਟ੍ਰਾਂਸਫਰ ਹੋਣੇ ਚਾਹੀਦੇ ਆ। ਇੰਡੀਆ ਤੋਂ ਕਰ ਸਕਦੇ ਆ, ਕਿਤੋਂ ਵੀ ਕਰ ਸਕਦੇ ਆ। ਲੀਗਲ ਪੈਸੇ ਜਿਹੜੇ ਹੋਣੇ ਚਾਹੀਦੇ ਆ, ਲੈਜਿਟਿਮੇਟ ਚਾਹੀਦਾ। ਲੀਗਲ ਹੈਗੇ ਜੀ ਆਪਣੇ ਕੋਲ। ਤੇ ਤੁਸੀਂ ਇਹਨਾਂ ਦੇ ਨਾਲ ਕਰੋ, ਕੰਟੈਕਟ ਕਰੋ, ਅਟਾਰਨੀ ਟਿਰਕੀਆਣਾ ਹੋਣਾ ਦੇ ਨਾਲ, ਤੁਹਾਡੀ ਹੈਲਪ ਕਰਨਗੇ। ਇਹ ਵਾਲੇ ਕੇਸਿਸ ਵੀ ਜਿਹੜੇ ਉਹ ਨਾਲ ਜਿਹੜਾ ਉਹ ਕਰਦੇ ਆ। ਠੀਕ ਹੈ ਜੀ, ਓਕੇ, ਮਿਹਰਬਾਨੀ ਜੀ। ਇਹਨਾਂ ਦਾ ਫੋਨ ਨੰਬਰ ਹੈ ਜੀ 4159090503, 4159090503। ਥੈਂਕ ਯੂ ਅਟਾਰਨੀ ਟਿਰਕੀਆਣਾ ਜੀ। ਮਾਫੀ ਚਾਹੁੰਦੇ ਉਹਨਾਂ ਸਰੋਤਿਆਂ ਤੋਂ ਤੇ ਜਿਨ੍ਹਾਂ ਦੀਆਂ ਕਾਲਸ ਜਿਹੜੇ ਉਹ ਆਪਾਂ ਨਹੀਂ ਲੈ ਸਕੇ। ਤੇ ਅਗਲੀ ਵਾਰ ਮਿਲਦੇ ਹਾਂ ਜੀ ਫੇਰ, ਤੇ ਉਦੋਂ ਤੱਕ ਲਈ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। 10 ਸੈਕਿੰਡ ਲਾਉਂਗਾ ਜੇ ਜ਼ਰੂਰ ਆਪਣਾ ਸ਼ੋਅ ਪਸੰਦ ਆ, ਸਾਰਾ ਕੰਮ ਪਸੰਦ ਆ, ਤੇ ਆਪਣੇ ਗੂਗਲ ਦੇ ਪੇਜ ਤੇ ਜਾ ਕੇ 5 ਤਾਰੇ ਉੱਥੇ ਜਿਹੜਾ ਛੱਡੋ, ਰਿਵਿਊ ਆਪਣਾ ਪਾਓ, ਕਿਉਂਕਿ ਅਕਸਰ ਜਿਹੜਾ ਹੁੰਦਾ ਨੈਗੇਟਿਵ ਫੋਰਸਿਸ ਜਿਹੜੀਆਂ ਪੋਜ਼ਿਟਿਵ ਨਾਲੋਂ ਵੱਧ ਕੇ ਬੋਲਦੀਆਂ, ਤੇ ਆਪਣੀ ਸਪੋਰਟ ਜਿਹੜੀ ਦਿਖਾਓ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆ, ਤੇ ਏਦਾਂ ਹੀ ਆਪਾਂ ਜਿਹੜਾ ਡਟੇ ਰਹੀਏ ਆਪਣੇ ਵੱਲੋਂ ਵੀ ਜਿਹੜਾ ਤੁਹਾਨੂੰ 5 ਸਟਾਰ ਜਿਹੜੇ ਸ਼ੋਅ ਲੈ ਕੇ ਆਉਂਦੇ ਰਹੀਏ। ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਡੀ ਗੱਲਬਾਤ। ਮਿਹਰਬਾਨੀ, ਸ਼ੁਕਰੀਆ ਜੀ, ਧੰਨਵਾਦ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।